अस्सलाम वालेकुम, सत श्री अकाल सारे दोस्तों ਨੂੰ। उम्मीद करते हैं सारे ठीक होंगे, तंदुरुस्त होंगे, बेहतरीन होंगे, जिथे जिथे होंगे बेहतर होगे, तंदुरुस्त होगे। सारे अस्सलाम वालेकुम, सत श्री अकाल, प्रणाम, नमस्ते। ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਜਿੰਨੇ ਵੀ ਦੋਸਤ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਉਹਨਾਂ ਦਾ। ਜਿਹੜਾ ਸੈਚਰਡੇ ਸੰਡੇ ਸਾਡਾ ਸਾਂਝੀ ਸਾਥ ਪ੍ਰੋਗਰਾਮ ਹੁੰਦਾ, ਉਹਨੂੰ ਲੈ ਕੇ ਅੱਜ ਹਾਜ਼ਰ ਇੱਕ ਵਾਰੀ ਫੇਰ। ਅੱਜ ਦਾ ਟੌਪਿਕ ਦੋਸਤਾਂ ਨੇ ਸੁਜੈਸਟ ਕੀਤਾ ਸੀ ਵੀਕ ਪਹਿਲੇ ਹੀ, ਪੰਜਾਬ 'ਚ ਜਿਹੜੇ ਲੋਕ ਤਮਾਸ਼ੇ ਹੁੰਦੇ ਨੇ, ਲੋਕ ਤਮਾਸ਼ੇ ਕਿਹੜੇ ਕਿਹੜੇ ਹੁੰਦੇ ਨੇ ਉਹਦੇ 'ਤੇ ਗੱਲਬਾਤ ਆਪਾਂ ਕਰਨੀ ਹੈ। ਤੁਸੀਂ ਸਾਰੇ, ਮੈਂ ਜਿਹੜਾ ਸਾਂਝੀ ਸਾਥ ਸਾਡਾ ਵਟਸਐਪ ਗਰੁੱਪ ਹੈ ਉਹਦੇ 'ਚ ਵੀ ਮੈਂ ਲਿੰਕ ਪੋਸਟ ਕੀਤਾ, ਜਿਹਨੂੰ ਤੁਸੀਂ ਜੁਆਇਨ ਕਰਕੇ ਸਾਡਾ ਸਟੂਡੀਓ ਸਾਡੇ ਨਾਲ ਜੁੜ ਸਕਦੇ ਜੀ। ਤੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ, ਪ੍ਰੀਤ ਕੌਰ, ਹਰਪਲ, ਮੰਗਤ, ਮਲਕ, ਸ਼ਵੇਬ, ਰਜਵੰਤ ਕੌਰ, ਯੂਨਾਈਟਿਡ ਸਟੇਟਸ ਆਫ ਪੰਜਾਬ, ਸਾਰੇ ਦੋਸਤ ਜਿਹੜੇ ਆ ਇਸ ਸਟਰੀਮ ਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਸਟਰੀਮ ਜਿਹੜੀ ਆ ਸਾਰਿਆਂ ਤੱਕ ਪਹੁੰਚ ਸਕੇ। ਮਨੋਵਰ ਸੈਂਟਰ ਲੋ, ਮਨੋਵਰ ਸਿਪਾਹੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਸਟਰੀਮ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਇੱਕ ਵਾਰੀ ਸ਼ੇਅਰ ਕਰ ਦਿਓ, ਦੱਬ ਕੇ ਸ਼ੇਅਰ ਕਰ ਦਿਓ, ਭਾਵੇਂ ਤੁਸੀਂ ਫੇਸਬੁੱਕ 'ਤੇ ਹੋ ਤੇ ਭਾਵੇਂ ਤੁਸੀਂ YouTube 'ਤੇ, ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ। ਸ਼ੇਅਰ ਕਰੋ ਤਾਂ ਕਿ ਦੂਜਿਆਂ ਦੀ ਕਾਲ ਤੱਕ ਪਹੁੰਚੇ, ਜ਼ਿਆਦਾ ਲੋਕ ਜਿਹੜੇ ਆ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਸਕਣ। ਸੋ ਸੈਚਰਡੇ ਸੰਡੇ ਸਾਡਾ ਹੁੰਦਾ ਪ੍ਰੋਗਰਾਮ ਦਾ ਜਿਹੜਾ ਮੁੱਢ ਆਪਾਂ ਤੁਹਾਨੂੰ ਦੱਸ ਦਿੱਤਾ, ਜਿਹੜਾ ਇਹਦਾ ਸੈਸ਼ਨ ਹੈ ਪੰਜਾਬ ਦੇ ਲੋਕ ਤਮਾਸ਼ੇ, ਉਹਨੂੰ ਲੈ ਕੇ ਆ। ਵਾਲੇਕੁਮ ਸਲਾਮ, ਯੂਨਿਟੀ, ਮਨਜਿੰਦਰ ਸਿੰਘ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ। ਦੋਸਤ ਹੋਰ ਵੀ ਜੁੜ ਲੈਣ ਮੇਰੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਣਗੇ ਪ੍ਰੋਫੈਸਰ ਸਜਾਦ ਨਈਮ ਸਾਹਿਬ, ਉਹਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਹੋਣਗੇ ਸਰਬਜੀਤ ਸਿੰਘ ਅਰੋੜਾ ਸਾਹਿਬ। ਅਰੋੜਾ ਸਾਹਿਬ ਕਿਤੇ ਡੀਲ ਕਰਨ ਗਏ ਆ, ਸ਼ਿਕਾਰ ਕਰਨ ਗਏ ਆ, ਉਮੀਦ ਹੈ ਉਹਨਾਂ ਦਾ ਸ਼ਿਕਾਰ ਹੋ ਗਿਆ ਹੈਗਾ। ਤੇ ਜਿਵੇਂ ਹੀ ਜੁੜਦੇ ਆ ਸਾਡੇ ਨਾਲ ਅਰੋੜਾ ਸਾਹਿਬ, ਉਹਨਾਂ ਨੂੰ ਵੀ ਲੈ ਕੇ ਆਉਂਦੇ। ਤੁਹਾਡਾ ਰਜਵੰਤ ਜੀ ਬਹੁਤ ਸ਼ੁਕਰੀਆ ਤੁਹਾਡਾ ਜੀ। ਸ਼ੇਅਰ ਕਰ ਦਿਓ ਸਾਰੇ, ਜਿਨ੍ਹਾਂ ਨਹੀਂ ਕੀਤਾ ਸ਼ੇਅਰ, ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਸਟਰੀਮ ਜਿਹੜੀ ਆ ਉਹ ਪਹੁੰਚ ਸਕੇ। ਹੁਣ ਜ਼ਿਆਦਾ ਬਹੁਤਾ ਟਾਈਮ ਨਾ ਲੈਂਦਾ ਹੋਇਆ, ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਦਾਵਤ ਦੇਣਾ ਸਜਾਦ, ਪ੍ਰੋਫੈਸਰ ਸਜਾਦ ਨਈਮ ਸਾਹਿਬ, ਅਨੁਜ ਹਸਨ, ਪਰਮਿੰਦਰ ਢਿੱਲੋਂ, ਸਾਰਿਆਂ ਨੇ ਸ਼ੇਅਰ ਕਰ ਦਿੱਤਾ ਜੀ। ਇੱਕ ਵਾਰੀ ਸ਼ੇਅਰ ਕਰ ਦਿਓ। ਜਿਹੜੇ WhatsApp ਗਰੁੱਪ ਤੁਹਾਡੇ ਕੋਲ ਨੇ, ਉਹਨਾਂ ਗਰੁੱਪ 'ਚ ਵੀ ਇਹਦਾ ਲਿੰਕ ਜ਼ਰੂਰ ਪਾਓ ਤਾਂ ਕਿ ਦੂਜਿਆਂ ਤੱਕ ਵੀ ਵੀਡੀਓ ਜਿਹੜੀ ਵਾ ਪਹੁੰਚ ਸਕੇ। अस्सलाम वालेकुम प्रोफेसर साहब, बहुत शुक्रिया ਤੁਹਾਡਾ ਜਨਾਬ ਜੀ। ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਪ੍ਰੋਫੈਸਰ ਸਾਹਿਬ ਠੀਕ ਠਾਕ ਹੋ? ਹਫਤਾ ਪੂਰਾ ਜੀ ਜੀ ਬਿਲਕੁਲ ਠੀਕ ਹੈ। ਗੱਲਬਾਤ ਨਹੀਂ ਹੋ ਸਕੀ ਅੱਜ ਪ੍ਰੋਗਰਾਮ ਦੇ ਵਿੱਚ, ਅਸੀਂ ਫਿਰ ਰੂਬਰੂ ਹੋਏ ਆ ਥੋੜੇ ਟਾਈਮ ਦੇ ਵਿੱਚ। ਅਸੀਂ ਪ੍ਰੋਗਰਾਮ ਜਿਹੜਾ ਲਿਖਿਆ ਸੀ ਉਦੋਂ, ਉਹਦੇ ਤੇ ਅੱਜ ਆਪਾਂ ਗੱਲ ਕਰਨੀ ਹੈ। ਪੰਜਾਬ ਦੇ ਲੋਕ ਤਮਾਸ਼ੇ, ਪੰਜਾਬ ਦੇ ਲੋਕ ਤਮਾਸ਼ਿਆਂ ਤੇ ਜਦੋਂ ਗੱਲ ਕਰਦੇ ਆ, ਮੁਖਤਲਿਫ ਜਿਹੜੇ ਅਸੀਂ ਜਦੋਂ ਸਾਡੀ ਉਮਰ ਜਦੋਂ ਤੱਕ ਆਪਾਂ ਕਹਿ ਲਈਏ 96, ਮੇਰੀ ਹੁਣ 35 ਸਾਲ ਉਮਰ ਹੈ ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਵੀ ਨਿੱਕੇ ਹੁੰਦਿਆਂ ਵੇਖਦੇ ਰਹੇ ਪਿੰਡਾਂ 'ਚ ਉਹ ਲੋਕ ਤਮਾਸ਼ੇ ਹੁੰਦੇ ਸੀ। ਉਹਨਾਂ 'ਤੇ ਆਪਾਂ ਅੱਜ ਗੱਲਬਾਤ ਕਰਨੀ। ਉਹ ਕਿਹੜੇ ਕਿਹੜੇ ਨੇ? ਉਹ ਕੁਝ ਦਾ ਮੈਨੂੰ ਪਤਾ ਹੈਗਾ, ਕੁਝ ਦਾ ਤੁਹਾਨੂੰ ਪਤਾ ਹੈਗਾ, ਕੁਝ ਜਿਹੜੇ ਸਾਡੇ ਨਾਲ ਦੋਸਤ ਜੁੜੇ ਨੇ ਉਹਨਾਂ ਨੂੰ ਸਕਰੀਨ 'ਤੇ ਸੱਦਾਂਗੇ, ਉਹਨਾਂ ਕੋਲੋਂ ਪੁੱਛਾਂਗੇ ਵੀ ਕਿਹੜੇ ਕਿਹੜੇ ਆ ਲੋਕ ਤਮਾਸ਼ੇ। ਉਹਨਾਂ 'ਤੇ ਤੁਸੀਂ ਜ਼ਰੂਰ ਕਮੈਂਟਸ ਵੀ ਦੱਸਿਓ, ਕਰਿਓ। ਇਹਦੇ ਤੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਿਓ। ਪੰਜਾਬ ਦੇ ਜਿਹੜੇ ਲੋਕ ਤਮਾਸ਼ੇ ਨੇ ਦੋਵਾਂ ਪਾਸੇ, ਉਹ ਇੱਧਰ ਨਹੀਂ ਭਾਵੇਂ ਉੱਧਰ ਨੇ, ਜਿਹੜੀ ਐਂਟਰਟੇਨਮੈਂਟ ਹੁੰਦੀ ਸਾਡੇ ਪਿੰਡ ਵਾਲਿਆਂ ਦੀ। ਜੀ ਪ੍ਰੋਫੈਸਰ ਸਾਹਿਬ ਜੀ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਸਾਡੀ ਇਹ ਜਿਹੜੀ ਸੀਰੀਜ਼ ਚੱਲ ਰਹੀ ਹੈ ਸਾਡੇ ਲੋਕ ਤਮਾਸ਼ਿਆਂ ਦੀ, ਲੋਕ ਸਿਆਣਪ ਦੀ ਔਰ ਸਾਡੀ ਲੋਕ ਦਾਨਿਸ਼ ਦੀ, ਸਾਡੇ ਲੋਕਾਈ ਦੇ ਵਿੱਚ ਜਿਹੜੇ ਕਹਾਣੀਆਂ ਚੱਲਦੀਆਂ ਨੇ, ਪਹੇਲੀਆਂ ਚੱਲਦੀਆਂ ਨੇ, ਇਸ ਸੀਰੀਜ਼ ਦੀ ਰਾਹੀਂ ਕੋਸ਼ਿਸ਼ ਜ਼ਾਹਿਰ ਇਹੀ ਹੈ ਸਾਡੀ ਕਿ ਇਸ ਧਰਤੀ ਦੇ ਉੱਤੇ ਕੀ ਕੁਛ ਸੀ ਦਾ, ਔਰ ਇਸ ਧਰਤੀ ਦੇ ਵਸਣ ਵਾਲੇ ਜਿਹੜੇ ਸੀ ਦੇ, ਉਹ ਕਿਹੜੇ ਤਰੀਕਿਆਂ ਦੇ ਨਾਲ ਆਪਣੀਆਂ ਹਯਾਤੀਆਂ ਜਿਹੜੀਆਂ ਹੰਢਾ ਰਹੇ ਸੀ ਦੇ, ਔਰ ਉਹ ਕਿਹੜੀਆਂ ਐਸੀਆਂ ਚੀਜ਼ਾਂ ਸੀ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ। ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਵਾ, ਨਵੀਂ ਤਰੱਕੀ ਹੋ ਰਹੀ ਹੈ, ਪੁਰਾਣੇ ਲੋਕ ਜਿਹੜੇ ਨੇ ਟੁਰਦੇ ਜਾ ਰਹੇ ਨੇ, ਤੇ ਇਹ ਹੁਣ ਸਾਡੇ ਤੁਹਾਡੇ ਲੋਕਾਂ ਲਈ ਇੱਕ ਆਖਰੀ ਪੀੜ੍ਹੀ ਇਹ ਚੱਲ ਰਹੀ ਹੈ ਜਿਹੜੀ ਦੋਵਾਂ ਨਸਲਾਂ ਦੇ ਨਾਲ ਹੁਣ ਜੁੜੀ ਹੋਈ ਹੈ। ਵੱਡਿਆਂ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਜਿਹੜੇ ਸਾਡੇ ਤੋਂ ਵੱਡੀ ਉਮਰ ਦੇ ਨੇ, ਔਰ ਉਸ ਪੀੜ੍ਹੀ ਦੇ ਨਾਲ ਵੀ ਜੁੜੀ ਹੋਈ ਹੈ ਜਿਹੜੀ ਛੋਟੀ ਉਮਰ ਦੇ ਨੇ। ਇਸ ਵਜ੍ਹਾ ਤੋਂ ਸਾਡਾ ਜਿਹੜਾ ਇਸ ਪੀੜ੍ਹੀ ਵਾਲਿਆਂ ਦਾ ਇੱਕ ਕਿਰਦਾਰ ਜਿਹੜਾ ਵਾ, ਉਹ ਬਹੁਤ ਕਹਿ ਲਓ ਕਿ ਉਹਦੀਆਂ ਜ਼ਿੰਮੇਦਾਰੀਆਂ ਜਿਹੜੀਆਂ ਉਹ ਜ਼ਿਆਦਾ ਨੇ,
ਕਿ ਅਸੀਂ ਜੋ ਕੁਝ ਅਸੀਂ ਵੱਡਿਆਂ ਦੇ ਕੋਲੋਂ ਵੇਖਿਆ ਵਾ, ਆਪਣੀ ਅੱਖੀਂ ਵੇਖਿਆ ਵਾ, ਆਪਣੇ ਆਸੇ-ਪਾਸੇ ਦੀ ਹਯਾਤੀ ਨੂੰ ਵੇਖਿਆ ਵਾ, ਔਰ ਅਸੀਂ ਉਹਦੇ ਚਸ਼ਮਦੀਦ ਗਵਾਹ ਬਣ ਕੇ ਉਹਨਾਂ ਚੀਜ਼ਾਂ ਨੂੰ ਅਸੀਂ ਦੂਸਰੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਈਏ। ਤੇ ਇਸੇ ਤਰ੍ਹਾਂ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ ਹੈ ਲੋਕ ਤਮਾਸ਼ੇ। ਸਭ ਤੋਂ ਪਹਿਲੇ ਤਾਂ ਵੇਖਣਾ ਪਏਗਾ ਕਿ ਇਹ ਜਿਹੜੀ ਤਫਰੀਹ ਹੈ ਜਾਂ ਲੋਕ ਤਫਰੀਹ ਹੁੰਦੀ ਹੈ, ਜਾਂ ਬੰਦਾ ਜਿਹੜਾ ਵਾ ਕੰਮਾਂ ਕਾਰਾਂ ਤੋਂ ਬਾਅਦ ਕੁਛ ਐਸਾ ਚਾਹੁੰਦਾ ਵਾ ਕਿ ਉਹ ਆਪਣੇ ਆਪ ਨੂੰ ਤਾਜ਼ਾ ਦਮ ਕਰ ਲਵੇ, ਆਪਣੇ ਆਪ ਨੂੰ ਫਿਰ ਉਸ ਰੂਟੀਨ ਵਾਲੀ ਜਿਹੜੀ ਜ਼ਿੰਦਗੀ ਹੈ ਥੋੜਾ ਜਿਹਾ એનર્ਜੈਟਿਕ ਹੋ ਕੇ ਫਿਰ ਉਹਦੇ ਵੱਲ ਵਾਪਸ ਆ ਜਾਵੇ। ਉਹਦੇ ਵਾਸਤੇ ਕਈ ਚੀਜ਼ਾਂ ਹੁੰਦੀਆਂ। ਇੱਕ ਤਾਂ ਬੰਦਾ ਆਰਾਮ ਕਰਦਾ, ਸੌਂ ਜਾਂਦਾ, ਸੌਂ ਕੇ ਉੱਠਦਾ ਤੇ ਬਿਲਕੁਲ ਉਹ ਫਰੈਸ਼ ਹੋਇਆ ਹੁੰਦਾ। ਦੂਸਰਾ ਇਹ ਹੈ ਕਿਸੇ ਨਾਲ ਗੱਲਬਾਤ ਕਰਦਾ, ਉਹ ਗੱਲਬਾਤ ਕਰਨ ਤੋਂ ਬਾਅਦ ਉਹਦਾ ਕੈਥਾਰਸਿਸ ਹੋ ਜਾਂਦਾ, ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੂਸਰਿਆਂ ਦੇ ਨਾਲ ਕਰਨ ਲਈ ਦਿਲ ਦਾ ਜਿਹੜਾ ਬੋਝ ਹੈ ਉਹ ਹਲਕਾ ਹੋ ਜਾਂਦਾ। ਔਰ ਤੀਸਰੀ ਚੀਜ਼ ਹੁੰਦੀ ਹੈ ਘਰੋਂ ਬਾਹਰ ਨਿਕਲਣਾ, ਕੋਈ ਸੈਰ ਸਪਾਟਾ ਹੋ ਗਿਆ ਜਾਂ ਕੋਈ ਖੇਲ ਤਮਾਸ਼ਾ ਜਾਂ ਮੇਲੇ ਹੋ ਗਏ। ਇਹ ਸ਼ੁਰੂ ਤੋਂ ਜਦੋਂ ਦਾ ਇਨਸਾਨ ਜਿਹੜਾ ਹੈ ਉਹਨੇ ਆਪਣੀ ਸਮਾਜੀ ਜ਼ਿੰਦਗੀ ਸ਼ੁਰੂ ਕੀਤੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਉਹਦੀ ਜ਼ਰੂਰਤ ਰਹੀ ਹੈ। ਜਿਵੇਂ ਖਾਣ ਪੀਣ ਜਿਹੜਾ ਵਾ ਬਹੁਤ ਜ਼ਰੂਰੀ ਹੈ, ਔਰ ਅਸੀਂ ਕਿਸੇ ਕੋਲੋਂ ਇਹ ਨਹੀਂ ਪੁੱਛ ਸਕਦੇ ਕਿ ਤੂੰ ਖਾਂਦਾ ਕਿਉਂ ਆ, ਪੀਂਦਾ ਕਿਉਂ ਆ। ਇਸੇ ਤਰ੍ਹਾਂ ਹੀ ਸਾਡੀ ਲੋਕ ਰਹਿਤ ਹੈ, ਇਹਦੇ ਬਾਰੇ ਦੇ ਵਿੱਚ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ। ਜਿੰਨਾ ਸਾਡਾ ਖਾਣ ਪੀਣ ਜ਼ਰੂਰੀ ਹੈ ਜ਼ਿੰਦਾ ਰਹਿਣ ਵਾਸਤੇ, ਇਸੇ ਤਰ੍ਹਾਂ ਸਾਡੇ ਲੋਕ ਰੀਤ ਜਿਹੜੀ ਹੈ ਜਿਹਦੇ ਵਿੱਚ ਲੋਕ ਤਮਾਸ਼ੇ ਵੀ ਨੇ ਉਹ ਵੀ ਸ਼ਾਮਿਲ ਨੇ, ਔਰ ਇਹ ਸਾਡੀ ਹਯਾਤੀ ਵਾਸਤੇ ਬਹੁਤ ਜ਼ਰੂਰੀ ਨੇ। ਅਸੀਂ ਹੁਣ ਅੱਜ ਉਹਨਾਂ ਲੋਕ ਤਮਾਸ਼ਿਆਂ ਤੇ ਗੱਲ ਕਰਾਂਗੇ ਜਿਹੜੇ ਅੱਜ ਦੇ ਦੌਰ ਦੇ ਵਿੱਚ ਤਾਂ ਬਹੁਤ ਘਟ ਗਏ ਨੇ, ਲੇਕਿਨ ਜ਼ਾਹਰ ਹੈ ਕਿ ਇੱਕ ਜ਼ਿੰਦਗੀ ਦਾ ਸਾਡੇ ਹਿੱਸਾ ਰਹੇ ਨੇ। ਇਹਨਾਂ ਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਘਟ ਕਿਉਂ ਗਏ ਨੇ, ਔਰ ਦੂਸਰਾ ਇਹ ਹੈ ਕਿ ਉਸ ਵੇਲੇ ਦੀ ਇਹ ਜ਼ਰੂਰਤ ਕੀ ਸੀ। ਸਭ ਤੋਂ ਪਹਿਲੇ ਤੇ ਇਹ ਹੈ ਕਿ ਲੋਕ ਤਮਾਸ਼ੇ ਹੁੰਦੇ ਕੀ ਨੇ। ਸਭ ਤੋਂ ਪਹਿਲੇ ਤੇ ਅਸੀਂ ਇਹ ਵੇਖਣਾ ਕਿ ਲੋਕ ਤਮਾਸ਼ੇ ਹੈ ਕੀ ਨੇ। ਤਮਾਸ਼ੇ ਦਾ ਤਾਲੁਕ ਜਿਹੜਾ ਵਾ ਉਹ ਇੱਕ ਬੰਦੇ ਦੇ ਨਾਲ ਨਹੀਂ ਹੁੰਦਾ। ਇਹਦੇ ਵਿੱਚ ਇੱਕ ਪੂਰਾ ਦਲ, ਇੱਕ ਲਸ਼ਕਰ, ਇੱਕ ਗਰੋਹ, ਬਹੁਤ ਸਾਰੇ ਬੰਦੇ ਰਲ ਕੇ ਕਿਸੇ ਚੀਜ਼ ਦਾ ਜਿਹੜਾ ਹੈ ਉਹ ਤਮਾਸ਼ਾ ਜਿਹੜਾ ਉਹ ਦੇਖਦੇ ਨੇ। ਇਸ ਵਜ੍ਹਾ ਤੋਂ ਇਹ ਇਕੱਲਾ ਬੰਦਾ ਨਹੀਂ ਬਲਕਿ ਬਹੁਤ ਸਾਰਾ ਇੱਕ ਇਕੱਠ ਜਿਹੜਾ ਵਾ ਉਹ ਮਿਲ ਕੇ ਕਿਸੇ ਚੀਜ਼ ਨੂੰ ਦੇਖਦੇ ਨੇ। ਔਰ ਜਿਵੇਂ ਮੈਂ ਪਹਿਲੇ ਦੱਸਿਆ ਕਿ ਇਹ ਇਕੱਠਾ ਹੋਣਾ ਲੋਕਾਂ ਦਾ ਜਿਹੜਾ ਉਹ ਕਿਉਂ ਜ਼ਰੂਰੀ ਹੈ। ਉਹ ਇਸ ਲਈ ਜ਼ਰੂਰੀ ਹੈ ਕਿ ਅਸੀਂ ਰਲ ਮਿਲ ਕੇ ਇੱਕ ਐਸੀ ਚੀਜ਼ ਜਿਹੜੀ ਹੈ ਆਪਣੀਆਂ ਅੱਖਾਂ ਨਾਲ ਵੇਖ ਕੇ ਆਪਣੇ ਆਪ ਨੂੰ ਅਸੀਂ ਸਕੂਨ ਮਹਿਸੂਸ ਕਰਦੇ ਹਾਂ, ਔਰ ਇਹਦੀ ਕੋਈ ਵਜ੍ਹਾ ਨਹੀਂ ਦੱਸੀ ਜਾ ਸਕਦੀ। ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਇਹ ਕਹਿ ਲਓ ਕਿ ਮਾਂ ਇੱਕ ਜਿਹੜੀ ਹੈ ਆਪਣੇ ਪੁੱਤ ਨੂੰ ਜਿਹੜੀ ਲੋਰੀ ਦਿੰਦੀ ਹੈ, ਉਹ ਉਹਦੀ ਡਿਊਟੀ ਨਹੀਂ ਹੁੰਦੀ ਕਿ ਉਹ ਲੋਰੀ ਦੇਵੇ, ਡਿਊਟੀ ਨਹੀਂ ਦੀ ਉਹਦੀ, ਉਹ ਉਹਦੇ ਦਿਲ ਚੋਂ ਨਿਕਲੀ ਹੋਈ ਆਵਾਜ਼ ਹੈ। ਇਸੇ ਤਰ੍ਹਾਂ ਸਾਡੇ ਜਦੋਂ ਅਸੀਂ ਲੋਕ ਰੀਤ ਦੀ ਗੱਲ ਕਰਦੇ ਹਾਂ, ਇਹ ਵੀ ਸਾਡੇ ਦਿਲ ਚੋਂ ਨਿਕਲੀਆਂ ਹੋਈਆਂ ਐਸੀਆਂ ਚੀਜ਼ਾਂ ਜਿਹੜੀਆਂ ਤਲਾਸ਼ ਕਰਦੀਆਂ ਨੇ ਕਿ ਸਾਨੂੰ ਸਕੂਨ ਮਿਲੇ, ਅਸੀਂ ਆਪਣੀ ਜਿਹੜੀ ਹਯਾਤੀ ਹੈ ਉਹਨੂੰ ਫਿਰ ਉਸੇ ਤਰ੍ਹਾਂ ਜਿਹੜਾ ਉਹ ਪੁਰਾਣੇ ਡਗਰ ਦੇ ਉੱਤੇ ਲੈ ਆਈਏ। ਇਸ ਵਜ੍ਹਾ ਤੋਂ ਇਹ ਸਾਰੇ ਜਿਹੜੀਆਂ ਚੀਜ਼ਾਂ ਲੋਕ ਤਫਰੀਹ ਜਾਂ ਲੋਕ ਤਮਾਸ਼ੇ ਜਿਹੜੇ ਨੇ ਇਹ ਸਾਡਾ ਇਲਾਜ ਨੇ। ਜਿਸ ਤਰ੍ਹਾਂ ਲੋਕ ਇਲਾਜ ਹੁੰਦਾ ਵਾ ਮੁਖਤਲਿਫ ਚੀਜ਼ਾਂ ਦਾ, ਨਫਸੀਆਤ ਦਾਨ ਜਿਹੜਾ ਹੈ, ਸਾਈਕਾਟਿਸਟ ਜਿਹੜਾ ਹੈ ਉਹ ਇਲਾਜ ਕਰਦਾ ਵਾ, ਤਾਂ ਇਹਨਾਂ ਤਫਰੀਹਾਤ ਦੇ ਰਾਹੀਂ, ਇਹਨਾਂ ਲੋਕ ਤਮਾਸ਼ਿਆਂ ਦੇ ਰਾਹੀਂ ਵੀ ਸਾਡਾ ਇਹ ਇੱਕ ਤਰ੍ਹਾਂ ਦਾ ਇੱਕ ਜ਼ਿਹਨੀ ਇਲਾਜ ਹੈ ਕਿ ਲੋਕ ਤਮਾਸ਼ੇ ਜਿਹੜੇ ਨੇ ਇੱਕ ਪਾਸੇ ਤਾਂ ਸਾਨੂੰ ਇਕੱਠੇ ਖੜੇ ਹੋ ਕੇ ਕਿਸੇ ਚੀਜ਼ ਨੂੰ ਦੇਖਣ ਦਾ ਇੱਕ ਵੱਲ ਦੱਸਦੇ ਨੇ, ਦੂਸਰਾ ਇਹ ਆ ਕਿ ਕਿੰਨੇ ਸਕੂਨ ਦੇ ਨਾਲ ਕਿਸੇ ਚੀਜ਼ ਨੂੰ ਦੇਖਣਾ ਵਾ, ਕਿੰਨੀ ਤਵੱਜੋ ਦੇ ਨਾਲ ਕਿਸੇ ਨੂੰ ਦੇਖਣਾ ਵਾ, ਇਹ ਸਾਨੂੰ ਦੱਸਦੇ ਨੇ। ਇੱਕ ਡਿਸਪਲਿਨ ਜਿਹੜਾ ਉਹ ਸਿਖਾਉਂਦੇ ਨੇ। ਦੂਸਰਾ ਇਹ ਹੈ ਕਿ ਜਿਸ ਵੇਲੇ ਇਹ ਜਿਹੜੇ ਲੋਕ ਤਮਾਸ਼ੇ ਵੇਖ ਕੇ ਲੋਕ ਘਰ ਜਾਂਦੇ ਸੀ ਦੇ ਉਹਨਾਂ ਦੇ ਜ਼ਿਹਨੀ ਰਵੱਈਏ ਵੀ ਬਦਲ ਜਾਂਦੇ ਸੀ। ਉਸ ਤੋਂ ਪਹਿਲੇ ਤਮਾਸ਼ਾ ਦੇਖਣ ਤੋਂ ਪਹਿਲੇ ਜਿਸ ਤਰ੍ਹਾਂ ਦਾ ਉਹਨਾਂ ਦਾ ਜ਼ਿਹਨ ਸੀਦਾ, ਉਹਦੇ ਤੋਂ ਹਟ ਕੇ ਤੁਸੀਂ ਇਹ ਕਹਿ ਲਓ ਕਿ ਜਿਸ ਵੇਲੇ ਉਹ ਘਰ ਦੇ ਵਿੱਚ ਜਾਂਦੇ ਸੀ ਤੇ ਉਹਨਾਂ ਦਾ ਇੱਕ ਰਵੱਈਆ ਜਿਹੜਾ ਬਦਲ ਜਾਂਦਾ ਸੀ ਘਰ ਵਾਲਿਆਂ ਨਾਲ। ਤੁਸੀਂ ਦੇਖੋ ਕਿ ਕਿੰਨਾ ਇਹਦਾ ਇੱਕ ਸਾਈਕੋਥੈਰੇਪੀ ਇਹਦੀ ਹੁੰਦੀ ਸੀ, ਉਹ ਤਮਾਸ਼ਾਗਰ ਜਿਹੜਾ ਉਹ ਕਰਦਾ ਸੀਦਾ। ਇਸ ਤੋਂ ਇਲਾਵਾ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਖੁਸ਼ ਅਖਲਾਕ ਹੋ ਜਾਂਦੇ ਸੀ। ਔਰ ਤੁਸੀਂ ਇਹ ਦੇਖੋ ਕਿ ਮੈਂ ਉਹ ਹਜੇ ਬਾਅਦ ਦੇ ਵਿੱਚ ਆਵਾਂਗਾ ਕਿ ਤਮਾਸ਼ਾਗਰ ਜਿਹੜਾ ਵਾ ਉਹ ਕਿੱਡਾ ਵੱਡਾ ਫਨਕਾਰ ਹੁੰਦਾ ਸੀ। ਹਜੇ ਸਿਰਫ ਇਹ ਹੈ ਕਿ ਲੋਕਾਂ ਨੂੰ ਇਹਦਾ ਕੀ ਫਾਇਦਾ ਹੁੰਦਾ,
ਅਜੇ ਅਸੀਂ ਹਾਂਜੀ ਸਿਰਫ ਉਹਦਾ ਇੱਕ ਇਹ ਪਹਿਲੂ ਜਿਹੜਾ ਅਸੀਂ ਦੇਖ ਲਈਏ। ਦੂਸਰਾ ਤੁਸੀਂ ਦੇਖੋ ਕਿ ਇਹ ਚੀਜ਼ਾਂ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਸੀਗੀਆਂ ਔਰ ਸਾਡੇ ਜ਼ਿਹਨਾਂ ਨੂੰ ਤੇਜ਼ ਕਰਦੀਆਂ ਸੀ ਇਹ। ਅੱਛਾ, ਇਸ ਤੋਂ ਇਲਾਵਾ ਉਹ ਜਿਹੜਾ ਮਰਕਜ਼ ਬਣਿਆ ਹੁੰਦਾ ਸੀ ਦਾ ਜਿਹੜਾ ਤਮਾਸ਼ਾਗਰ ਸੀ ਦਾ ਜਿਹੜਾ ਜਾਂ ਜਿਹੜਾ ਤਮਾਸ਼ਾ ਸਾਨੂੰ ਦਿਖਾ ਰਿਹਾ ਹੁੰਦਾ ਸੀ ਦਾ, ਅਗਰ ਅਸੀਂ ਉਹਦੀ ਹੁਣ ਗੱਲ ਕਰੀਏ ਤੇ ਉਹ ਆਪਣੇ ਇਲਾਕੇ ਦਾ ਵਸੇਬ ਦਾ ਸਭ ਤੋਂ ਇੱਕ ਕਹਿ ਲਓ ਕਿ ਸਾਡੇ ਨਜ਼ਦੀਕ ਉਹ ਵੱਡਾ ਇੱਕ ਦਿਮਾਗ ਹੁੰਦਾ ਸੀਗਾ। ਜਿੰਨੀ ਉਮਰ ਸਾਨੂੰ ਉਹਦੀ ਨਜ਼ਰ ਆਉਂਦੀ ਸੀ ਉਸ ਉਮਰ ਤੋਂ ਕਿਤੇ ਵੱਧ ਉਹਦੀ ਉਮਰ ਹੁੰਦੀ ਸੀ। ਉਹਦੀ ਵਜ੍ਹਾ ਇਹ ਹੈ ਕਿ ਉਹਦੀ ਉਮਰ ਦੇ ਵਿੱਚ ਪੂਰੀਆਂ ਨਸਲਾਂ ਦਾ ਇੱਕ ਤਜਰਬਾ ਹੁੰਦਾ ਸੀਗਾ, ਕਿਉਂਕਿ ਜਿਹੜਾ ਫਨ ਉਸ ਤਮਾਸ਼ਾਗਰ ਨੇ ਸਿੱਖਿਆ ਹੈ ਉਹ ਉਹਨੇ ਖੁਦ ਨਹੀਂ ਸਿੱਖਿਆ, ਉਹਦੇ ਪਿਓ ਦਾਦੇ ਦੇ ਵਿੱਚੋਂ ਇੱਕ ਪੂਰੀ ਵਿਰਾਸਤ ਦੇ ਵਿੱਚ ਉਹਨੂੰ ਮਿਲਿਆ ਹੋਇਆ। ਤੇ ਇਸ ਵਜ੍ਹਾ ਤੋਂ ਸਾਨੂੰ ਲੱਗਦਾ ਸੀ ਉਹਦੇ 'ਚ ਇਤਮਾਦ ਵੀ ਬਹੁਤ ਹੁੰਦਾ ਸੀ ਔਰ ਲੋਕਾਂ ਨੂੰ ਇਕੱਠਾ ਕਰਨਾ ਔਰ ਤੁਰੇ ਜਾਂਦੇ ਲੋਕਾਂ ਦੇ ਪੈਰਾਂ ਨੂੰ ਰੋਕ ਲੈਣਾ, ਇਹ ਬਹੁਤ ਵੱਡਾ ਫਨ ਹੁੰਦਾ ਹੈ ਕਿ ਤੁਸੀਂ ਆਪਣੀ ਗੱਲ ਸੁਣਾ ਕੇ ਲੋਕਾਂ ਨੂੰ ਜਿਹੜਾ ਹੈ ਰੋਕ ਲੈਂਦੇ ਹੋ। ਅੱਛਾ, ਫਿਰ ਤੁਸੀਂ ਦੇਖੋ ਕਿ ਉਹ ਤਮਾਸ਼ਾਗਰ ਜਿਹੜਾ ਹੁੰਦਾ ਸੀਗਾ ਉਹ ਜਿਸ ਵੇਲੇ ਗੱਲ ਕਰਦਾ ਸੀ ਕੋਈ ਵੀ ਤੇ ਉਸ ਅਗਰ ਉਹ ਗੱਲਾਂ ਦੇ ਵਿੱਚ ਸਮਝ ਲਓ ਕਿ ਲਤੀਫੇ ਵੀ ਸੁਣਾ ਦਿੰਦਾ ਸੀਗਾ, ਜਿਵੇਂ ਢਿੱਲੋਂ ਸਾਹਿਬ ਨੇ ਹੁਣੇ ਕਿਹਾ ਬੜੇ ਇੱਕ ਸ਼ਗੁਫਤਾ ਅੰਦਾਜ਼ ਦੇ ਵਿੱਚ ਹੱਸਦਿਆਂ ਹੋਇਆਂ ਸਾਡੀ ਜਿਹੜੀ ਅਖਲਾਕ ਜਿਹੜੇ ਨੇ ਜਾਂ ਸਾਡੀਆਂ ਜ਼ਿੰਦਗੀਆਂ ਦੇ ਜਿਹੜੇ ਕੱਜ ਰਵੀਆਂ ਸੀਗੀਆਂ ਜਾਂ ਉਹਨਾਂ ਦੇ ਅੰਦਰ ਜਿਹੜੀਆਂ ਖਰਾਬੀਆਂ ਸੀਗੀਆਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੂਰ ਕਰਦਾ ਸੀਗਾ, ਕਿਉਂਕਿ ਉਹ ਗੱਲਬਾਤ ਕਰਦਿਆਂ ਹੋਇਆਂ ਸਾਨੂੰ ਬਹੁਤ ਕੁਝ ਦੱਸ ਦਿੰਦਾ ਸੀਗਾ। ਅੱਛਾ, ਤੁਸੀਂ ਇਹ ਦੇਖੋ ਕਿ ਉਹੀ ਗੱਲਾਂ ਅਗਰ ਕਿਸੇ ਨੂੰ ਬਰਾਏ ਰਾਸਤ ਕੀਤੀਆਂ ਜਾਣ, ਵੈਸੇ ਕੀਤੀਆਂ ਜਾਣ ਤਾਂ ਬੰਦੇ ਗੁੱਸਾ ਕਰ ਲੈਂਦੇ ਨੇ, ਲੇਕਿਨ ਉਹਦੀ ਗੱਲ ਦਾ ਗੁੱਸਾ ਕੋਈ ਨਹੀਂ ਸੀ ਕਰਦਾ। ਉਹ ਮਜ਼ਹਬੀ ਹਵਾਲੇ ਵੀ ਦਿੰਦਾ ਸੀ, ਧਰਮ ਦੇ ਹਵਾਲੇ ਵੀ ਦਿੰਦਾ ਸੀ ਦਾ। ਉਹ ਸਾਨੂੰ ਇਹ ਵੀ ਕਹਿੰਦਾ ਸੀ ਕਿ ਪੈਰਾਂ ਦੀ ਮਿੱਟੀ ਨਹੀਂ ਤੁਸੀਂ ਛੱਡਣੀ। ਉਹ ਸਾਨੂੰ ਇਸ ਤਰ੍ਹਾਂ ਇੱਕ ਹੈਪਟਨਾਈਜ਼ ਕਰ ਲੈਂਦਾ ਸੀਗਾ, ਇਸ ਤਰ੍ਹਾਂ ਇੱਕ ਜਗ੍ਹਾ ਤੇ ਮੁਅੱਲਕ ਕਰ ਲੈਂਦਾ ਸੀ ਕਿ ਅਸੀਂ ਪੂਰਾ ਤਮਾਸ਼ਾ ਜਿਹੜਾ ਆਪਣੀ ਇੱਕ ਤਵੱਜੋ ਦੇ ਨਾਲ ਉਹਨੂੰ ਸੁਣਦੇ ਸੀਗੇ। ਅੱਛਾ, ਦੂਸਰਾ ਹੈ ਕਿ ਇਹ ਜਿਹੜੀ ਤਮਾਸ਼ਾਗਰਾਂ ਦੇ ਰਾਹੀਂ ਜਿਹੜਾ ਹੈ ਜਾਂ ਜਿਹੜੇ ਲੋਕ ਤਮਾਸ਼ੇ ਨੇ ਸਾਡੇ ਸਮਾਜ ਦੇ ਅੰਦਰ ਵੀ ਬੜੀਆਂ ਤਬਦੀਲੀਆਂ ਆਉਂਦੀਆਂ ਨੇ। ਅੱਛਾ, ਇਹ ਤਬਦੀਲੀਆਂ ਯਕਦਮ ਨਹੀਂ ਆਉਂਦੀਆਂ, ਇਹ ਹੌਲੀ ਹੌਲੀ ਆਉਂਦੀਆਂ। ਅਸੀਂ ਕਹੀਏ ਜੀ ਅੱਜ ਕੋਈ ਚੀਜ਼ ਅਸੀਂ ਵੇਖੀ ਹੈ ਤੇ ਕੱਲ ਨੂੰ ਉਹਦਾ ਅਸਰ ਹੋ ਜਾਵੇ, ਏਦਾਂ ਨਹੀਂ ਹੁੰਦਾ। ਤੁਸੀਂ ਦੇਖੋ ਨਾ, ਡਰਾਮੇ ਦੇਖਦੇ ਹੋ, ਫਿਲਮਾਂ ਦੇਖਦੇ ਹੋ ਤੁਸੀਂ, ਔਰ ਫਿਲਮਾਂ ਦੇ ਰਾਹੀਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਹਯਾਤੀ ਜਿਹੜੀ ਉਹ ਬਦਲ ਜਾਂਦੀ ਹੈ। ਅੱਜ ਜਦੋਂ ਦਾ ਟੈਲੀਵਿਜ਼ਨ ਆਇਆ ਘਰਾਂ ਦੇ ਵਿੱਚ, ਘਰਾਂ ਦੀ ਜ਼ਿੰਦਗੀ ਜਿਹੜੀ ਉਹ ਬਦਲ ਗਈ ਸੀ। ਤੁਸੀਂ ਦੇਖੋ ਕਿ ਲੋਕਾਂ ਦੇ ਖਾਣ ਪਕਾਉਣ ਦੇ ਤਰੀਕੇ ਬਦਲ ਗਏ ਸੀ, ਪਹਿਨਣ ਦੇ ਤਰੀਕੇ ਬਦਲ ਗਏ ਸੀ, ਬੋਲਣ ਦੇ ਤਰੀਕੇ ਬਦਲ ਗਏ ਸੀ, ਮਹਿਮਾਨ ਨਵਾਜ਼ੀ ਦੇ ਤਰੀਕੇ ਬਦਲ ਗਏ ਸੀ। ਇਸੇ ਤਰ੍ਹਾਂ ਹੀ ਜਿਹੜੇ ਤਮਾਸ਼ੇ ਦਿਖਾਉਣ ਵਾਲੇ ਲੋਕ ਸੀ, ਸਾਡੇ ਜਿਹੜੇ ਲੋਕ ਤਮਾਸ਼ੇ ਸੀ, ਇਹਨਾਂ ਨੇ ਵੀ ਸਾਡੇ ਜ਼ਿਹਨਾਂ ਨੂੰ ਤਬਦੀਲ ਕੀਤਾ। ਕਿਵੇਂ ਕੀਤਾ ਤਬਦੀਲ? ਕਿ ਅਕਲ ਔਰ ਦਾਨਿਸ਼ ਦੀ ਗੱਲ ਜਿਹੜੀ ਹੈ ਕਿਹੜੇ ਤਰੀਕੇ ਦੇ ਨਾਲ ਕਹਿਣੀ ਹੈ ਕਿ ਲੋਕਾਂ ਨੂੰ ਗੁੱਸਾ ਨਾ ਆਵੇ। ਮੈਨੂੰ ਯਾਦ ਹੈ ਮਦਾਰੀ ਜਿਸ ਵੇਲੇ ਕੋਈ ਹੁੰਦਾ ਸੀ ਜਾਂ ਕੋਈ ਤਮਾਸ਼ੇ ਵਾਲਾ ਹੁੰਦਾ ਸੀਗਾ, ਉਹ ਇਸ ਅੰਦਾਜ਼ ਦੇ ਨਾਲ ਗੱਲਾਂ ਦੱਸਦਾ ਹੁੰਦਾ ਸੀ ਕਿ ਮੈਂ ਕੀ ਨੋਟ ਕਰਦਾ ਸੀ ਉਹਦੇ ਵਿੱਚ, ਯਾਰ ਇਹ ਦੇਖੋ ਕਿ ਮੁਖਤਲਿਫ ਗੱਲਾਂ ਨੂੰ ਮਿਲਾ ਕੇ ਕਿਵੇਂ ਕਰ ਰਿਹਾ ਵਾ। ਕਿਤੇ ਉਹ ਸੂਫੀਆਂ ਦੀ ਗੱਲ ਕਰ ਰਿਹਾ ਵਾ, ਕਿਤੇ ਧਰਮ ਦੇ ਨਾਲ ਉਹਨੂੰ ਮਿਲਾ ਰਿਹਾ ਵਾ, ਕਿਤੇ ਉਹਨੂੰ ਲੋਕਾਂ ਦੇ ਨਾਲ ਮਿਲਾ ਰਿਹਾ ਵਾ, ਕਿਤੇ ਉਹ ਗਰੀਬ ਲੋਕਾਂ ਨੂੰ ਦੱਸ ਰਿਹਾ ਵਾ, ਤੰਜ਼ ਕਰ ਰਿਹਾ ਵਾ। ਖਾਲੀ ਡੱਬਾ ਦਿਖਾ ਕੇ ਕਹਿੰਦਾ ਹੁੰਦਾ ਸੀ, ਇਹ ਵੇਖੋ ਜੀ ਖਾਲੀ ਡੱਬਾ ਜਿਹੜਾ ਗਰੀਬ ਦੇ ਪੇਟ ਦੀ ਤਰ੍ਹਾਂ ਖਾਲੀ ਹੈ ਤੇ ਮੁਨਾਫਿਕ ਦੇ ਜ਼ਿਹਨ ਦੀ ਤਰ੍ਹਾਂ ਖਾਲੀ ਹੈ। ਹੁਣ ਮੈਂ ਜਿਹੜੀ ਸੀ ਦੇਖੋ, ਉਹਨੇ ਦੋ ਗੱਲਾਂ ਕੀਤੀਆਂ ਡੱਬੇ ਦੇ ਨਾਲ। ਉਹਨੇ ਉਹ ਗਰੀਬ ਦੀ ਗੱਲ ਵੀ ਕਰ ਦਿੱਤੀ ਹੈ ਤੇ ਮੁਨਾਫਿਕ ਦੀ ਗੱਲ ਵੀ ਕਰ ਦਿੱਤੀ ਹੈ। ਅਗਰ ਅਸੀਂ ਕਿਸੇ ਨੂੰ ਡਾਇਰੈਕਟ ਕਹੀਏ ਕਿ ਤੂੰ ਮੁਨਾਫਿਕ ਹੈ, ਤੇਰਾ ਜ਼ਿਹਨ ਜਿਹੜਾ ਬਿਲਕੁਲ ਖਾਲੀ ਹੈ, ਜਾਂ ਤੂੰ ਤਾਂ ਭੁੱਖਾ ਵਾਂ, ਤੇਰੇ ਢਿੱਡ 'ਚ ਕੋਈ ਸ਼ੈ ਨਹੀਂ ਦੀ, ਇਹ ਚੀਜ਼ਾਂ ਨਾਲ ਗੁੱਸਾ ਹੋ ਸਕਦਾ। ਲੇਕਿਨ ਉਹਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਸੀ ਗੱਲ ਨੂੰ ਕਹਿਣ ਦਾ ਕਿ ਉਹ ਕਿਸੇ ਨੂੰ ਵੀ ਉਸ ਚੀਜ਼ ਦਾ ਨਾ ਗੁੱਸਾ ਨਹੀਂ ਸੀ ਲੱਗਦਾ ਕਿ ਕੋਈ ਗੁੱਸੇ ਹੋਣ ਵਾਲੀ ਗੱਲ ਹੋਵੇ। ਤੇ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਇਹ ਤਮਾਸ਼ਾਗਰ ਰਹੇ ਨੇ, ਤਮਾਸ਼ੇ ਦਿਖਾਉਣ ਵਾਲੇ ਰਹੇ ਨੇ, ਮੁਖਤਲਿਫ ਉਹਨਾਂ ਤੇ ਅਸੀਂ ਬਾਅਦ 'ਚ ਗੱਲਾਂ ਕਰਾਂਗੇ ਕਿ ਉਹ ਤਮਾਸ਼ਾਗਰ ਕਿਹੜੇ ਸੀ। ਤੇ ਅਸੀਂ ਵੀ ਜਿਹੜੇ ਸਾਡੇ ਦੋਸਤ ਜਿਹੜੇ ਸੁਣ ਰਹੇ ਨੇ ਇਸ ਵੇਲੇ, ਉਹਨਾਂ ਨੂੰ ਵੀ ਅਸੀਂ ਪੁੱਛਾਂਗੇ ਕਿ ਸਾਡੇ ਵੀ ਇਲਮ ਦੇ ਵਿੱਚ ਇਜ਼ਾਫਾ ਕਰਨ, ਵਾਧਾ ਕਰਨ। ਜੋ ਕੁਝ ਉਹਨਾਂ ਨੇ ਦੇਖਿਆ ਵਾ, ਇਹ ਗੱਲਾਂ ਚੱਲਦੀਆਂ ਰਹਿਣ ਦੀਆਂ। ਜੀ ਆਪਣੇ ਢਿੱਲੋਂ ਸਾਹਿਬ।
ਬਿਲਕੁਲ ਜੀ। ਜਿਸ ਤਰ੍ਹਾਂ ਕਹੀ ਨਾ ਹੁਣ ਇਹਦੇ 'ਚ ਗੁੱਸੇ ਵਾਲੀ ਗੱਲ ਨਹੀਂ। ਕੁਛ ਦੋਸਤ ਨੇ ਉਹਨੂੰ ਪਹਿਲਾਂ ਐਡਵਾਂਸ ਦੱਸਿਆ ਵਾ ਕਿ ਤੁਸੀਂ ਪ੍ਰੋਗਰਾਮ 'ਚ ਆਉਣਾ ਵਾ ਤੇ ਇਹਦੇ 'ਚ ਜਿਸ ਤਰ੍ਹਾਂ ਹੱਸੀ ਮਜ਼ਾਕ ਵਾਲੀ ਗੱਲ ਹੈ ਉਹ ਵੀ ਹੋਣਾ, ਐਲੀਮੈਂਟ ਹੋਣਾ ਤੇ ਗੁੱਸਾ ਨਹੀਂ ਕਰਨਾ। ਸੋ ਸਾਰਿਆਂ ਨੇ ਪਹਿਲਾਂ ਦਾਵਤ ਦੇਣੀ ਆ ਆਦਲ ਨੂੰ। ਆਦਲ ਆ ਉਹ ਪ੍ਰੋਗਰਾਮ ਦਾ ਹਿੱਸਾ ਬਣੇ, ਸਾਰਿਆਂ ਨੂੰ ਕਹਿੰਦੇ ਆ ਜੀ ਜਿੰਦਾ ਪ੍ਰੋਗਰਾਮ ਤਰਤੀਬ ਦਿੱਤਾ ਨਾ ਤੇ ਆਦਲ ਨੂੰ ਛੇੜਦੇ ਬੱਚਾ ਜਮੂਰਾ ਘੁੰਮ ਜਾ। ਵਾਹ ਜੀ, ਉਹ ਇਹ ਢਿੱਲੋਂ ਸਾਹਿਬ, ਇਹ ਸਾਰੀਆਂ ਇਸਤਲਾਹਾਂ ਜਿਹੜੀਆਂ ਹੈ ਜੋ ਜੋ ਹਾਂਜੀ। ਤਮਾਸ਼ਾਗਰ ਇਸਤੇਮਾਲ ਕਰਦੇ ਹੁੰਦੇ ਸੀ, ਅੱਜ ਸਾਰੀਆਂ ਚੱਲਣ ਦੀਆਂ ਇਹ। ਹਾਂ, ਉਹ ਆਉਂਦੇ ਹੁੰਦੇ ਸੀ ਨਾ ਸਾਰਿਆਂ ਨਾਲ ਪਹਿਲਾਂ ਆਪਾਂ ਗੱਲ ਕਰਨ ਪਿੰਡਾਂ 'ਚ। ਹੁਣ ਵੀ ਮੈਂ ਕੱਲ ਕਿਤੇ ਜਾਣ ਡਿਆ ਸੀ, ਜਦੋਂ ਪ੍ਰੋਗਰਾਮ ਇੱਥੇ ਆ ਸੀ ਨਾ ਮੇਰੇ ਜ਼ਿਹਨ 'ਚ ਸੀ ਉਹ ਗੱਲ ਵੀ ਕਿਤੇ ਨਾ ਕਿਤੇ ਆ ਗਏ ਨਾ ਤੇ ਮੈਂ ਰਿਕਾਰਡ ਕਰਾਂਗਾ। ਕੱਲ ਮੈਂ ਆਪਣੇ ਲੈਲਪੁਰ ਹੀ ਇੱਥੇ ਡੀ ਗਰਾਊਂਡ ਵਾਲੀ ਸਾਈਡ ਤੋਂ ਸਾਡੇ ਆ, ਮੈਂ ਉੱਧਰ ਗਿਆ ਤੇ ਉੱਥੇ ਮੈਨੂੰ ਨਾ ਦੂਸਰੇ ਰੋਡ ਤੇ ਜਾਂਦਾ ਦਿਸਿਆ ਬਾਂਦਰ ਵਾਲਾ। ਪਹਿਲਾਂ ਤਾਂ ਉਹਨਾਂ ਕੋਲ ਹੁੰਦੇ ਸੀ ਰਿੱਛ, ਬਾਂਦਰ ਤੇ ਨਾਲ ਇੱਕ ਬੱਕਰਾ ਰੱਖਿਆ ਹੁੰਦਾ ਸੀ ਉਹਨਾਂ, ਜੋ ਇਕੱਲਾ ਹੀ ਬਾਂਦਰ ਸੀ ਉਹਦੇ ਕੋਲ। ਮੈਂ ਉੱਤੇ ਦੀ ਘੁੰਮ ਕੇ ਆਇਆ ਵੀ ਦੇਖਾਂ ਸਹੀ ਜਾ ਕੇ ਵੀ ਇਹ ਆਪਣਾ ਇਹਨੂੰ ਥੋੜਾ ਜਿਹਾ ਰਿਕਾਰਡ ਕਰਾਂ ਇਹਨੂੰ ਨਾ ਬਾਂਦਰ। ਲੇਕਿਨ ਮੈਂ ਜਿੰਨੀ ਦੇਰ ਰਸ਼ ਬਹੁਤ ਸੀ, ਗੱਡੀ ਘੁਮਾ ਕੇ ਲੈ ਗਿਆ ਉਹ ਕਿਤੇ ਅੱਗੇ ਪਿੱਛੇ ਨਿਕਲ ਗਿਆ। ਸੋ ਬੱਚਾ ਜਮੂਰਾ ਆ ਜਾਓ, ਪਲਵਿੰਦਰ ਢਿੱਲੋਂ ਤੇ ਦੂਜੇ ਸਾਰੇ। ਇੱਕ ਤੇ ਸਾਰਿਆਂ ਨਾਲ ਪਹਿਲਾਂ ਮੈਂ ਜਿਹੜਾ ਤੁਹਾਨੂੰ ਦੱਸਿਆ ਵੀ ਇਹਦੇ 'ਚ ਇਹ ਸਾਰਿਆਂ ਨਾਲ ਜੇ ਬੱਚਿਆਂ ਦੀ ਗੱਲ ਕਰੇ, ਬੱਚਿਆਂ ਦੇ ਵਿੱਚ ਬੜਾ ਫੇਮਸ ਹੁੰਦਾ ਸੀ। ਪਿੰਡਾਂ 'ਚ ਆਟਾ ਲੈ ਲੈਣਾ ਥੋੜਾ ਥੋੜਾ, ਮਾਈਆਂ ਨੇ ਪਾ ਦੇਣਾ ਥਾਲੀਆਂ 'ਚ ਕੌਲੀਆਂ 'ਚ ਤੇ ਜਾ ਕੇ ਰਾਉਂਡ ਬਣਾ ਲੈਣਾ ਤੇ ਉਹ ਬਾਂਦਰ ਇੱਕ ਹੋਣਾ, ਉਹਦੇ ਕੋਲ ਨਾਲ ਇੱਕ ਬੱਕਰਾ ਛੋਟਾ ਜਿਹਾ ਹੋਣਾ, ਨਾਲ ਉਹ ਰਿੱਛ ਹੋਣਾ ਤੇ ਉਹਦੇ ਤੇ ਉਹਨੇ ਕਰਨਾ ਵੀ ਬਾਂਦਰ ਹੁਣ ਸਹੁਰੇ ਚੱਲਾ, ਇਸ ਤਰ੍ਹਾਂ ਕਰਕੇ ਤੇ ਆਦਮ ਨੂੰ ਛੇੜਨ ਡਿਆ ਵੀ ਇਹ ਤੂੰ ਕਿਸ ਤਰ੍ਹਾਂ ਬੱਚਾ ਜਮੂਰਾ ਬਣੇਗਾ। ਸੋ ਕਰਦਾ ਮੈਂ ਸ਼ੇਅਰ ਇੱਕ ਵਾਰੀ ਲਿੰਕ ਤੇ ਤੁਸੀਂ ਆਪਣੇ ਦੱਸਿਓ ਜ਼ਰੂਰ। ਜਿਹਨਾਂ ਨਹੀਂ ਆਉਣਾ ਚਾਹੁੰਦਾ ਸਟੂਡੀਓ 'ਚ ਉਹ ਜ਼ਰੂਰ ਕਮੈਂਟ 'ਚ ਦੱਸ ਦਿਓ ਕਿ ਕਿਹੜੇ ਕਿਹੜੇ ਤੁਹਾਨੂੰ ਲੋਕ ਤਮਾਸ਼ੇ ਜਿਹੜੇ ਉਹ ਤੁਹਾਨੂੰ ਯਾਦ ਆਉਂਦੇ, ਤੁਹਾਡੇ ਜ਼ਿਹਨ 'ਚ ਆਉਂਦੇ ਨੇ। ਤੇ ਥੋੜੀ ਹੀ ਦੇਰ 'ਚ ਸਾਡੇ ਨਾਲ ਸਰਬਜੀਤ ਸਿੰਘ ਅਰੋੜਾ ਸਾਹਿਬ ਵੀ ਜੁੜ ਜਾਣਗੇ, ਸਾਡੇ ਇਸ ਸੱਥ ਦੇ ਪ੍ਰਧਾਨ। ਕਿਉਂਕਿ ਉਹਨਾਂ ਤੋਂ ਬਗੈਰ ਸੱਥ ਸੱਜਦੀ ਨਹੀਂ। ਇੱਧਰ ਵਾਲੇ ਜਿਹੜੇ ਲੋਕ ਨੇ ਮੰਨਦੇ ਵੀ ਅਰੋੜਾ ਸਾਹਿਬ ਨਹੀਂ ਆਏ ਤਾਂ ਪ੍ਰੋਗਰਾਮ ਦਾ ਫਾਇਦਾ ਕੋਈ ਨਹੀਂ। ਅਰੋੜਾ ਸਾਹਿਬ ਦੀ ਪੱਗ ਬੜੀ ਵਧੀਆ ਹੈ। ਤੁਸੀਂ ਮੈਨੂੰ ਪ੍ਰਧਾਨ ਤੁਸੀਂ ਮੈਨੂੰ ਪ੍ਰਧਾਨ ਕਹਿ ਕੇ ਮੇਰਾ ਮਾਣ ਵਧਾ ਰਹੇ ਹੋ। ਮੈਂ ਪ੍ਰਧਾਨ ਵਾਲੀ ਕੋਈ ਗੱਲ ਨਹੀਂ ਹੈਗੀ। ਕੀ ਹਾਲ ਚਾਲ ਹੈ ਜੀ? ਨਹੀਂ ਸਭ ਠੀਕ ਹਾਂ, ਹੋ? ਵਧੀਆ ਜੀ ਵਧੀਆ। ਅਰੋੜਾ ਸਾਹਿਬ ਲੇਟ ਹੋ ਗਏ। ਅਰੋੜਾ ਸਾਹਿਬ ਅੱਜ ਕਿਤੇ ਸ਼ਿਕਾਰ ਤੇ ਗਏ ਸੀ, ਪਤਾ ਨਹੀਂ ਉਹਨਾਂ ਸ਼ਿਕਾਰ ਕੀਤਾ ਕਿ ਨਹੀਂ ਕੀਤਾ। ਇਹ ਜੀ ਸ਼ਿਕਾਰ ਕਰਕੇ ਆਏ ਜੀ। ਸਾਡੇ ਜਿਹੜੇ ਨਾ ਇੱਥੇ ਕੈਨੇਡੀਅਨ ਰੀਅਲ ਐਸਟੇਟ ਦਾ ਸ਼ਿਕਾਰ ਜਿਹੜਾ ਉਹ ਖਾਲਸਾ ਰਾਹੀਂ ਹੁੰਦਾ ਹੈ। ਸੋ ਜੋ ਕੁਝ ਵੀ ਪੜ੍ਹਤ ਹੈਗੀ ਹੈ ਇਹ ਪੇਪਰ ਚ ਮੈਂ ਸਾਇੰਸ ਵਿੱਚ ਕਰਾ ਕੇ ਲੈ ਆਇਆ ਜੀ, ਤਾਂ ਆਪਣਾ ਸ਼ਿਕਾਰ ਹੋ ਗਿਆ ਜੀ ਅੱਜ। ਹਾਂ, ਹੋ ਗਿਆ ਸ਼ਿਕਾਰ। ਮੁਬਾਰਕ ਹੋਈ ਜੀ ਤੁਹਾਨੂੰ ਸ਼ਿਕਾਰ। ਬਹੁਤ ਸ਼ੁਕਰੀਆ। ਅਰੋੜਾ ਸਾਹਿਬ ਨਾਲ ਗੱਲਬਾਤ, ਨਈਮ ਸਾਹਿਬ ਨੇ ਬਹੁਤ ਜ਼ਬਰਦਸਤ ਲੋਕ ਤਮਾਸ਼ੇ ਦੀ ਡੈਫੀਨੇਸ਼ਨ ਉਹ ਵੀ ਹੈ ਕੀ ਸਨ, ਕਿਉਂ ਜ਼ਰੂਰੀ ਸਨ ਸਾਡੇ ਮੁਆਸ਼ਰੇ ਲਈ, ਉਦੋਂ ਇਹਨਾਂ ਦਾ ਕੀ ਇਹਨਾਂ ਦੇ ਫਾਇਦੇ ਫਵਾਇਦ ਕੀ ਸਨ, ਹੁਣ ਅਲੋਪ ਹੋ ਗਏ, ਹੁਣ ਘਟ ਗਏ ਨੇ, ਹੁਣ ਉਹਦੇ ਮੁਤਬਾਦਲ ਕੀ ਚੀਜ਼ਾਂ ਆਈਆਂ ਨੇ, ਉਹਦੇ ਤੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਨਾਲ ਦੋਸਤਾਂ ਨੂੰ ਮੈਂ ਕਹਾਂਗਾ ਜ਼ਰੂਰ ਜੁਆਇਨ ਕਰੋ। ਅਰੋੜਾ ਸਾਹਿਬ ਤੁਹਾਡੇ ਕੋਲ ਜਿਹੜੀ ਕੋਈ ਗੱਲ ਜ਼ਰੂਰ ਮਦਾਰੀ ਤਮਾਸ਼ਿਆਂ ਦੀ ਜਿਹੜੀ ਕਰੋ, ਕਿਹੜੇ ਕਿਹੜੇ ਤੁਹਾਨੂੰ ਲੋਕ ਤਮਾਸ਼ੇ ਚੇਤੇ ਆਉਂਦੇ ਨੇ ਆਪਣੇ ਤੋਂ ਇਲਾਵਾ? ਆਪਣੇ ਤੋਂ ਇਲਾਵਾ ਮੈਂ ਗੱਲ ਕਰਾਂ, ਦੇਖੋ ਜੀ ਲੋਕ ਤਮਾਸ਼ੇ ਬਹੁਤ ਕਿਸਮ ਦੇ ਸਨ। ਪਹਿਲੇ ਇੱਕ ਦੌਰ ਸੀ ਜਦੋਂ ਤੁਸੀਂ ਮਦਾਰੀਆਂ ਦੇ ਖੇਲਦੇ ਦੇ ਬਾਂਦਰ, ਰਿੱਛ, ਸੱਪਾਂ, ਨੇਵਲਿਆਂ ਦੀ ਲੜਾਈਆਂ ਇੱਕ ਸੀ। ਇੱਕ ਸੀ ਜਿਹੜੇ ਸੜਕਾਂ ਦੇ ਜਿਹੜੇ ਤਮਾਸ਼ਾ ਦੇਖਣ ਜਾਦੂਗਰ ਸੀ, ਜਿਹੜੇ ਥੈਲੇ ਚੋਂ ਕਬੂਤਰ ਕੱਢ ਲੈਣਾ ਜਾਂ ਕਬੂਤਰ ਉਡਾ ਕੇ ਫਿਰ ਲੈ ਆਣਾ, ਉਸ ਕਿਸਮ ਤਮਾਸ਼ੇ ਦਿਖਾਉਣ ਵਾਲੇ ਲੋਕ। ਫਿਰ ਸੀਗੇ ਬਾਜੀਗਰ ਲੋਕ, ਜਿਹੜੇ ਪਿੰਡਾਂ ਮਹੱਲਿਆਂ ਸ਼ਹਿਰਾਂ ਜਾ ਕੇ ਬਾਜੀਆਂ ਪਾਉਂਦੇ ਸੀ। ਅੱਗ ਦੇ ਗੋਲਿਆਂ ਚੋਂ ਨਿਕਲਣਾ ਜਾਂ ਅੱਗ ਨੂੰ ਖਾਣਾ ਜਾਂ ਅੱਗ ਸੁੱਟਣੀ, ਉਸ ਕਿਸਮ ਦੇ ਲੋਕ ਸੀ। ਇਸ ਤੋਂ ਇਲਾਵਾ ਫਿਰ ਇਸ ਤੋਂ ਇੱਕ ਜੋ ਲੋਕ ਤਮਾਸ਼ਿਆਂ ਦੇ ਹੀ ਹਿੱਸਾ ਹੋਣੇ ਚਾਹੀਦੇ ਉਸ ਵਿੱਚ ਵਿਰਾਸਤੀ ਦੇ ਡੂਮ, ਜਿਹੜੀ ਕਿ ਆਪਣੀ ਕਲਾਕਾਰੀ ਜਿਹੜੇ ਖਾਸ ਮੌਕਿਆਂ ਤੇ ਦਿਖਾਉਂਦੇ ਸੀ। ਫਿਰ ਉਸ ਤੋਂ ਇਲਾਵਾ ਜਿਹਨਾਂ ਨੂੰ ਅਸੀਂ ਖੁਸਰੇ ਜਾਂ ਹਿਜੜੇ ਕਹਿੰਦੇ ਆ, ਜਾਂ ਅਦਰ ਜੈਂਡਰ, ਥਰਡ ਜੈਂਡਰ, ਉਹ ਵਿਆਹਾਂ ਸ਼ਾਦੀਆਂ ਤੇ ਅੱਜ ਉਹਨਾਂ ਦੇ ਨੱਚਣਾ, ਗਾਉਣਾ, ਜਨਮ ਦਿਨ ਤੇ, ਬੱਚਾ ਜੰਮਣ ਤੇ, ਉਹ ਇੱਕ ਆਪਣੇ ਆਪ ਚ ਇੱਕ ਬੜਾ ਵੱਡਾ ਮਜਮਾ ਹੁੰਦਾ ਸੀ। ਲੋਕ ਉਸਨੂੰ ਬਹੁਤ ਪਸੰਦ ਵੀ ਕਰਦੇ ਸੀ, ਇੱਕ ਦੌਰ ਉਹ ਵੀ ਸੀ। ਇਸ ਤੋਂ ਇਲਾਵਾ ਇੱਕ ਹੋਰ ਕਿਸਮ ਦੇ ਜਿਹੜੇ ਤਮਾਸ਼ੇ ਜਿਹੜੇ ਖਾਸ ਬੱਸਾਂ ਦੇ ਵਿੱਚ ਸੀ, ਉਹ ਹੈ ਤਾਂ ਸੇਲਸ ਦਾ ਤਰੀਕਾ ਸੀ, ਪਰ ਤਮਾਸ਼ੇ ਤੋਂ ਕਿਸੇ ਘੱਟ ਨਹੀਂ ਸੀ। ਬੱਸਾਂ ਵਿੱਚ ਜਿਹੜੇ ਸੁਰਮਾ ਵੇਚਣ ਆਉਣ ਵਾਲੇ ਲੋਕ,
ਕੰਘੀਆਂ ਵੇਚਣ ਆਉਣ ਵਾਲੇ ਲੋਕ, ਜੂਸ ਕੱਢਣ ਦੀ ਮਸ਼ੀਨਾਂ ਕੱਢਣ ਆਉਣ ਵਾਲੇ ਲੋਕ, ਜੋ ਉਹਦਾ ਤਰੀਕਾ ਸੀ ਉਹ ਕਿਸੇ ਵੀ ਲੋਕ ਸਮਾਨ ਖਰੀਦਣ ਨਾ ਖਰੀਦਣ, ਪਰ ਉਹਨਾਂ ਦੇ ਅੰਦਾਜ਼ ਐਸਾ ਸੀ, ਉਹਨਾਂ ਦੀ ਗੱਲਾਂ ਬਾਤਾਂ ਕਰਨ ਦਾ ਤਰੀਕਾ ਐਸਾ ਸੀ ਕਿ ਤੁਸੀਂ ਪਾਕ ਸਕੂਲ ਦੀ ਸਿਲਾਈ ਪਾ ਕੇ ਤੇ ਵੇਖੋ ਅੱਖਾਂ ਇਸ ਤਰ੍ਹਾਂ ਦੀ ਹੋ ਜਾਣਗੀਆਂ। ਉਹ ਇੱਕ ਖਾਸ ਅੰਦਾਜ਼ ਸੀ। ਉਹ ਆਪਣੇ ਚ ਬੜਾ ਮਜਮੇ ਤੋਂ ਵੱਡਾ ਕੋਈ ਮਜਮਾ ਲਾ ਲੈਂਦੇ ਸੀ ਬੱਸ ਦੇ ਵਿੱਚ, ਬੱਸਾਂ ਟ੍ਰੇਨਾਂ ਵਿੱਚ। ਤੇ ਇਸ ਕਿਸਮ ਦੇ ਜਾਂ ਫਿਰ ਜਿਹੜੇ ਹੋਰ ਜਿਹੜੇ ਲੋਕ ਤਮਾਸ਼ਾ ਕਰਨ ਵਾਲੇ ਲੋਕ ਸੀ, ਜਿਹੜੇ ਕਿ ਸੜਕਾਂ ਤੇ ਗਾਉਣ ਵਾਲੇ, ਭਾਵੇਂ ਡਫਲੀ ਨਾਲ, ਛੋਟੇ ਹਾਰਮੋਨੀਅਮ ਨਾਲ, ਉਹ ਵੀ ਇੱਕ ਆਪਣੇ ਚ ਅਲੱਗ ਇੱਕ ਮਜ਼ਾ ਅੰਦਾਜ਼ ਸੀ। ਇੱਕ ਹੋਰ ਰਹਿ ਗਈ ਜਿਸ ਦਾ ਜ਼ਿਕਰ ਕਰਨਾ ਪੜਦਾ ਹੈ, ਜਿਹੜੇ ਕਿ ਹਿੰਦੁਸਤਾਨ ਵਿੱਚ ਤਾਂ ਖਾਸੇ ਅਰਸੇ ਤੱਕ ਆਉਂਦੇ ਨੇ, ਹੁਣ ਵੀ ਆ ਰਹੇ ਨੇ, ਪਰ ਹੁਣ ਉਹਨਾਂ ਦਾ ਜਿਹੜਾ ਤਮਾਸ਼ੇ ਵਾਲਾ ਐਲੀਮੈਂਟ ਉਹਨਾਂ ਦਾ ਘੱਟ ਗਿਆ। ਪਹਿਲਾਂ ਹਰ ਸ਼ਨੀਚਰਵਾਰ ਨੂੰ, ਸੈਟਰਡੇ ਨੂੰ, ਉਹ ਸਵੇਰੇ ਆਉਂਦੇ ਸੀ ਕਿ ਉਹ ਸ਼ਿਵ ਜੀ ਦਾ ਦਿਨ ਮੰਨਦੇ, ਟੀਚਰ ਦੇ ਦਾ ਦਿਨ ਮੰਨਦੇ, ਉਸ ਦਿਨ ਆ ਕੇ ਤੇਲ ਮੰਗਣਾ, ਪੈਸੇ ਮੰਗਦੇ ਸੀ ਆ ਕੇ। ਪਰ ਉਹ ਮੰਗਣ ਦਾ ਇੱਕ ਅੰਦਾਜ਼ ਸੀ, ਉਹ ਗਾਉਂਦੇ ਸੀ, ਗਾ ਕੇ ਖੈਰ ਮੰਗਦੇ ਸੀ ਤੇ ਖੈਰਾਤ ਲੈਣ ਵਾਸਤੇ ਉਹ ਜਿਹੜਾ ਇੱਕ ਤਰੀਕਾ ਸੀ, ਬੜਾ ਵੱਖਰਾ ਤਰੀਕਾ ਸੀ ਉਹਨਾਂ ਦਾ, ਅੰਦਾਜ਼ ਵੱਖਰਾ। ਸੋ ਕਈ ਸਾਰੀ ਚੀਜ਼ਾਂ ਨੇ ਜਿਹੜੀ ਜਿਹਨਾਂ ਦਾ ਜ਼ਿਕਰ ਮੈਂ ਕਰ ਦਿੱਤਾ ਜੀ। ਹੋਰ ਇਸ ਤੋਂ ਇਲਾਵਾ ਜੇ ਕਿਸੇ ਨੂੰ ਯਾਦ ਹੈ ਕਿ ਉਹ ਵੀ ਜ਼ਰੂਰ ਦੱਸਣਾ ਜੀ। ਜੀ ਅਰੋੜਾ ਸਾਹਿਬ, ਤੁਸੀਂ ਬੜੀ ਤਫਸੀਲ ਦੇ ਨਾਲ ਇਹਨਾਂ ਚੀਜ਼ਾਂ ਦਾ ਬਾਰੇ ਦੱਸਿਆ ਕਿ ਉਹ ਕਿਹੜੇ ਤਮਾਸ਼ੇ ਸੀ। ਕੁਝ ਮੇਰੇ ਜ਼ਿਹਨ ਦੇ ਵਿੱਚ ਨੇ, ਉਹਨਾਂ 'ਚ ਹੋਰ ਵਾਧਾ ਕਰਦਾ। ਇੱਕ ਤਾਂ ਤੁਸੀਂ ਬੜੀ ਦਿਲਚਸਪ ਗੱਲ ਦੱਸੀ ਹੈ ਕਿ ਬੱਸਾਂ ਦੇ ਵਿੱਚ ਜਿਹੜੀਆਂ ਮੁਖਤਲਿਫ ਸ਼ੈਵਾਂ ਵੇਚਣ ਵਾਲੇ ਲੋਕ ਹੁੰਦੇ ਸੀਗੇ, ਤੇ ਔਰ ਉਹ ਮੈਨੂੰ ਨਾ, ਸੌਰੀ ਤੁਹਾਡੀ ਗੱਲ ਤੋਂ ਫਿਰ ਗੱਲ ਅੱਗੇ ਨਿਕਲ ਜਾਣੀ ਹੈ। ਮੈਨੂੰ ਗੱਲ ਯਾਦ ਆ ਗਈ, ਅੱਗੇ ਵੀ ਇੱਕ ਦਿਨ ਪ੍ਰੋਗਰਾਮ 'ਚ ਸ਼ੇਅਰ ਕੀਤੀ ਸੀ। ਔਰ ਮੇਰਾ ਕਜ਼ਨ ਹੀ ਹੈ ਸਾਵਲ, ਗਾਉਂਦਾ ਬੜਾ ਸੋਹਣਾ। ਉਹ ਨਾ ਜਦੋਂ ਕਾਲਜ ਜਾਈਦਾ ਸੀ ਨਾ, ਤੇ ਉਹ ਛੋਟਾ ਸੀ ਸਾਡੇ ਕੋਲ, ਉਹ ਸਕੂਲ ਪੜ੍ਹਦਾ ਸੀ। ਆਵਾਜ਼ ਉਹਦੀ ਸੋਹਣੀ ਸੀ, ਉਦੋਂ ਵੀ ਗਾਣਾ ਗੁਣਾ ਗਾ ਲੈਂਦਾ ਸੀ। ਉਹ ਨਾ ਬੱਸ 'ਚ ਬੈਠੇ ਜਾਣ ਦੇ, ਤੇ ਉਹ ਜਿੱਥੇ ਡਰਾਈਵਰ ਬੈਠਾ ਹੁੰਦਾ ਨਾ, ਡਰਾਈਵਰ ਦੀ ਸੀਟ ਦੇ ਨਾਲ ਉਹਦਾ ਟਾਪਾ ਜਾਂਦਾ ਉੱਥੇ ਬੈਠਾ, ਤੇ ਉਹ ਵਿੱਚ ਨਾਲ ਸਕੂਲ ਕਾਲਜ ਦੀਆਂ ਕੁੜੀਆਂ ਵੀ ਉਹਨੂੰ ਇੰਪ੍ਰੈਸ ਕਰਨ ਦੇ ਚੱਕਰ 'ਚ ਨਾ ਗਾਣਾ ਗਾਉਣ ਲੱਗਦਾ। ਉਹਦੀ ਆਵਾਜ਼ ਚੰਗੀ ਸੀ, ਸਾਰੇ ਸੁਣਨ ਲੱਗ ਪਏ। ਉਹ ਪਿੱਛੇ ਮਾਈ ਨਾ ਬੈਠੀ ਸੀ, ਅੱਕੀ ਸੀ ਬੈਠੀ, ਆਂਦੀ ਮੈਂ ਭਰਾਵਾ ਸਮੁੰਦਰੀ ਮੇਲਾ ਚ ਲੱਗਾ, ਉੱਥੇ ਚੱਲ ਜਾ, 4 ਪੈਸੇ ਬਣ ਜਾਣੇ। ਤੇ ਇੱਥੇ ਸਕੂਨ ਨਾਲ ਸਾਨੂੰ ਬੈਠ ਦੇ ਗੱਲਾਂ ਤੇ ਗਾਣੇ ਸੁਣਾਈ ਜਾਂਦਾ। ਤੇ ਮੈਨੂੰ ਗੱਲ ਨਾਲ ਯਾਦ ਆ ਗਈ ਸੀ, ਅੱਗੇ ਕਰ ਤੋਰੋ ਜੀ। ਤੇ ਅਰੋੜਾ ਸਾਹਿਬ ਦੱਸ ਰਿਹਾ ਸੀ ਕਿ ਜਿਹੜੇ ਬੱਸਾਂ ਦੇ ਵਿੱਚ ਮੁਖਤਲਿਫ ਚੀਜ਼ਾਂ ਜਿਹੜੇ ਵੇਚਣ ਵਾਲੇ ਨੇ, ਉਹ ਵੀ ਇੱਕ ਐਸੀ ਸ਼ਕਲ ਹੈ ਕਿ ਜਿਹੜੇ ਲੋਕਾਂ ਨੂੰ ਚੀਜ਼ਾਂ ਵੇਚਦੇ ਨੇ ਔਰ ਆਪਣੀ ਪ੍ਰੋਡਕਟ ਦਾ, ਆਪਣੀ ਚੀਜ਼ ਦਾ ਇਸ ਤਰ੍ਹਾਂ ਤਾਰਫ ਕਰਵਾਉਂਦੇ ਨੇ। ਮਿਸਾਲ ਦੇ ਤੌਰ ਤੇ ਤੁਸੀਂ ਢਿੱਲੋਂ ਸਾਹਿਬ ਦੇਖਿਆ ਹੋਣਾ ਕਿ ਕੋਈ ਦਾਲ ਵੇਚਣ ਵਾਲਾ ਅਗਰ ਚੜ ਜਾਵੇ ਨਾ, ਜੀ ਢਿੱਲੋਂ ਸਾਹਿਬ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ? ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮਾਈਕ ਮਿਊਟ ਕੀਤਾ, ਬੱਚੇ ਨੂੰ ਮੈਂ ਘੱਟ ਲਾਉਣ ਦੀ ਕੋਸ਼ਿਸ਼ ਕਰ ਲਿਆ। ਅੱਛਾ। ਤੇ ਉਹ ਦਾਲ ਵੇਚਣ ਵਾਲਾ ਅਗਰ ਬੱਸ ਦੇ ਵਿੱਚ ਚੜ ਜਾਂਦਾ ਸੀ ਨਾ, ਤੇ ਉਹ ਆਪਣੀ ਪ੍ਰੋਡਕਟ ਦਾ ਤਾਰਫ ਇਸ ਤਰ੍ਹਾਂ ਕਰਵਾਉਂਦਾ ਸੀਗਾ ਕਿ ਮੈਂ ਹੁਣੇ ਜਿਹੜਾ ਜੀ ਮੁਰਗ ਮੁਸਲਮ ਛੱਡਣ ਵਾਲਾ, ਮੈਂ ਬਟੇਰ ਛੱਡਣ ਵਾਲਾ, ਇਹ ਜਨਾਬ ਫਲਾਂ ਚੀਜ਼ ਹੈ, ਇਸ ਤਰ੍ਹਾਂ। ਉਹ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਸੀ ਔਰ ਲੋਕ ਮਜਬੂਰ ਹੋ ਜਾਂਦੇ ਸੀ ਉਹਦੀ ਸ਼ੈ ਖਰੀਦਣ ਨੂੰ। ਇਸੇ ਤਰ੍ਹਾਂ ਹੀ ਤਮਾਸ਼ਾਗਰ ਦਾ, ਜਿਵੇਂ ਮੈਂ ਦੱਸਿਆ ਕਿ ਤਮਾਸ਼ਾਗਰ ਦਾ ਵੀ ਇਹੀ ਕੰਮ ਹੈ ਕਿ ਉਹਨੇ ਤੁਹਾਡੇ ਪੈਰ ਰੋਕਣੇ ਨੇ, ਉਹਨੇ ਬੰਦੇ ਨੂੰ ਜਾਣ ਨਹੀਂ ਦੇਣਾ ਅੱਗੇ। ਅੱਛਾ, ਫਿਰ ਤੁਸੀਂ ਦੇਖਿਆ ਹੋਣਾ ਕਿ ਸਾਡੀਆਂ ਮੁਖਤਲਿਫ ਜ਼ਮਾਨਿਆਂ ਦੀਆਂ ਜਿਹੜੀਆਂ ਤਾਰੀਖ ਕੀ ਜਾਂਦੀ ਹੈ, ਉਹ ਜਿਹੜੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਆਮ ਲੋਕਾਂ ਨੂੰ ਇਹੋ ਜਿਹੇ ਤਮਾਸ਼ੇ ਦਿਖਾਉਂਦੇ ਨੇ ਜਾਂ ਉਹਨਾਂ ਦੀ ਜ਼ਿਹਨ ਸਾਜ਼ੀ ਕਰਦੇ ਨੇ, ਉਹਨਾਂ ਦੇ ਵਾਸਤੇ ਇੱਕ ਐਂਟਰਟੇਨਮੈਂਟ ਜਿਹੜੀ ਹੈ ਉਹ ਦਿੰਦੇ ਨੇ ਉਹਨਾਂ ਨੂੰ, ਇਹ ਸਾਡੀ ਕਿਸੇ ਵੀ ਤਾਰੀਖ ਦਾ ਹਿੱਸਾ ਨਹੀਂ ਬਣਦੇ ਇਹ। ਹਾਲਾਂਕਿ ਤੁਸੀਂ ਦੇਖੋ ਕਿ ਆਮ ਲੋਕਾਂ ਨੂੰ ਇਹ ਤਮਾਸ਼ਾ ਦਿਖਾ ਰਹੇ ਹੁੰਦੇ ਨੇ, ਕਿਉਂਕਿ ਖਾਸ ਬੰਦਾ ਜਿਹੜਾ ਵਾ ਆਪਣੇ ਜਿਹੜਾ ਆਪਣਾ ਰੁਤਬੇ ਨੂੰ ਜਿਹੜਾ ਇਲਾਕੇ ਦੇ ਵਿੱਚ ਬੁਲੰਦ ਸਮਝਦਾ, ਉਹ ਉਸ ਤਰ੍ਹਾਂ ਆਪਣੀ ਤੋਹੀਨ ਸਮਝਦਾ ਕਿ ਮੈਂ ਬਾਜ਼ਾਰ ਦੇ ਵਿੱਚ ਖੜੇ ਹੋ ਕੇ ਤਮਾਸ਼ਾ ਦੇਖਾਂ। ਕਿਉਂਕਿ ਅਮੂਮਨ ਤਮਾਸ਼ੇ ਜਿਹੜੇ ਹੁੰਦੇ ਸੀਗੇ ਉਹ ਚੌਕ ਦੇ ਵਿੱਚ ਹੁੰਦੇ ਸੀ, ਔਰ ਸਭ ਤੋਂ ਪਹਿਲੇ ਜਿਹੜੀ ਬੁਨਿਆਦੀ ਚੀਜ਼ ਹੈ, ਉਹਦੇ ਕੋਲੇ 2 ਚੀਜ਼ਾਂ ਹੁੰਦੀਆਂ ਸੀਗੀਆਂ। ਜਿਹੜਾ ਕਹਿ ਲਓ ਕਿ ਮਦਾਰੀ ਜਿਹੜਾ ਹੁੰਦਾ ਸੀ ਜਾਂ ਤਮਾਸ਼ਾਗਰ ਕੋਈ ਹੁੰਦਾ ਸੀ, ਇੱਕ ਮੁਰਲੀ ਬਾਂਸਰੀ ਤੇ ਦੂਸਰਾ ਡਮਰੂ ਉਹਦੇ ਕੋਲੇ ਹੁੰਦਾ ਸੀਗਾ। ਅੱਛਾ, ਉਹ ਡਮਰੂ ਦੀ ਆਵਾਜ਼ ਔਰ ਬਾਂਸਰੀ ਦੀ ਆਵਾਜ਼, ਯਾਨੀ ਦੇਖੋ ਕਿ ਕਿੱਡਾ ਉਹ ਫਨਕਾਰ ਸੀ। ਉਹਨੇ ਜਾਨਵਰਾਂ ਨੂੰ ਵੀ ਸੁਧਾਰਿਆ ਹੁੰਦਾ ਸੀਗਾ, ਉਹਨੇ
ਉਹਦੇ ਕੋਲੇ ਸ਼ੋਭਦਾਬਾਜ਼ੀ ਵੀ ਹੁੰਦੀ ਸੀ ਤੀ, ਉਹਦੇ ਕੋਲ ਗੱਲ ਕਰਨ ਦਾ ਤਰੀਕਾ ਵੀ ਹੁੰਦਾ ਸੀਗਾ, ਉਹਦੇ ਕੋਲ ਸਾਜ਼ ਵਜਾਉਣ ਦਾ ਵੀ ਤਰੀਕਾ ਹੁੰਦਾ ਸੀਗਾ। ਗੋਇਆ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਫਰਦ ਨਹੀਂ ਸੀ ਹੁੰਦਾ, ਉਹ ਬੰਦਾ, ਉਹ ਇੱਕ ਇੰਸਟੀਟਿਊਸ਼ਨ ਸੀਗਾ, ਉਹ ਇੱਕ ਇਦਾਰਾ ਸੀ ਆਪਣੀ ਜ਼ਾਤ ਦੇ ਅੰਦਰ। ਔਰ ਉਹ ਬੰਦਾ ਜਿਹੜਾ ਇਹਨੇ ਅੱਜ ਤੁਸੀਂ ਦੇਖੋ ਨਾ, ਅੱਜ ਦੇ ਦੌਰ ਦੇ ਵਿੱਚ ਅਗਰ ਤੁਸੀਂ ਤਲਾਸ਼ ਕਰਨ ਲੱਗ ਪਓ ਇਹੋ ਜਿਹੇ ਬੰਦਿਆਂ ਨੂੰ, ਤੇ ਤੁਹਾਨੂੰ ਬਹੁਤ ਘੱਟ ਲੋਕ ਮਿਲਣਗੇ। ਲੇਕਿਨ ਉਹ ਤੁਸੀਂ ਦੇਖੋ ਕਿ ਉਹ ਇੱਕ ਆਮ ਬੰਦਾ ਹੁੰਦਾ ਸੀ ਜਿਹਨੇ ਸਾਰਾ ਕੁਝ ਸਿੱਖਿਆ ਹੁੰਦਾ ਸੀ ਉਹ। ਅੱਛਾ, ਅਗਰ ਹੁਣ ਅਸੀਂ ਥੋੜਾ ਜਿਹਾ ਦੇਖੀਏ ਕਿ ਇਹ ਲੋਕ ਤਮਾਸ਼ੇ ਕਿਹੜੇ ਸੀਗੇ, ਕੁਛ ਤਾਂ ਅਰੋੜਾ ਸਾਹਿਬ ਨੇ ਹੁਣੇ ਦੱਸੇ ਨੇ। ਅਗਰ ਇਜਾਜ਼ਤ ਹੋਵੇ ਤੇ ਇੱਕ ਇੱਕ ਕਰਕੇ ਮੈਂ ਵੀ ਦੱਸ ਦਿੰਦਾ। ਅਗਰ ਕੋਈ ਉਸ ਲਿਸਟ ਦੇ ਵਿੱਚੋਂ ਰਹਿ ਜਾਣ ਤੇ ਫਿਰ ਸਾਡੇ ਜਿਹੜੇ ਦੋਸਤ ਸੁਣ ਰਹੇ ਨੇ ਉਹ ਸਾਡੀ ਮਦਦ ਕਰਨ, ਉਹ ਵੀ ਸਾਨੂੰ ਦੱਸਣ। ਸਭ ਤੋਂ ਪਹਿਲਾ ਤੇ ਇਹ ਹੈ ਕਿ ਬਾਂਦਰ ਤਮਾਸ਼ਾ। ਅੱਛਾ, ਕੁਝ ਤਮਾਸ਼ੇ ਐਸੇ ਸੀਗੇ ਜਿਹੜੇ ਜਾਨਵਰਾਂ ਦੇ ਨਾਲ ਜੁੜੇ ਹੋਏ ਸੀਗੇ, ਜਾਨਵਰ ਨਾਲ ਲੈ ਕੇ ਤੁਰਦੇ ਸੀ, ਜਾਨਵਰ ਸੀ ਜਾਂ ਪਰਿੰਦੇ ਸੀ, ਸੱਪ ਸੀ ਦੇ। ਅੱਛਾ, ਪਹਿਲੇ ਅਸੀਂ ਉਹਨਾਂ ਨੂੰ ਦੇਖਾਂਗੇ ਕਿ ਉਹ ਕਿਹੜੇ ਕਿਹੜੇ ਲੋਕ ਤਮਾਸ਼ੇ ਸੀਗੇ। ਅੱਛਾ, ਬਾਂਦਰ ਤਮਾਸ਼ਾ ਸੀ ਕਿ ਅਮੂਮਨ ਇੱਕ ਜਾਂ ਦੋ ਬਾਂਦਰ ਹੁੰਦੇ ਸੀ ਤੇ ਕਿਸੇ ਤਮਾਸ਼ਾ ਕਰਨ ਵਾਲੇ ਦੇ ਕੋਲੇ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਉਸ ਬਾਂਦਰ ਦੇ ਰਾਹੀਂ ਵੀ ਸਾਡੀ ਤਰਬੀਅਤ ਹੁੰਦੀ ਸੀ। ਹਾਂ ਵੀ ਸਹੁਰੇ ਕਿਵੇਂ ਜਾਣਾ ਜੇ, ਹੈ ਸਾਡੇ ਤੁਹਾਡੀ ਆਵਾਜ਼ ਮਿਊਟ ਹੈ, ਮੇਰੇ ਖਿਆਲ ਤੁਹਾਡੀ ਆਵਾਜ਼ ਮਿਊਟ ਹੈ ਹਲੇ, ਤੁਸੀਂ ਕੋਈ ਗੱਲ ਕਰ ਰਹੇ ਸੀ ਤੇ। ਬਾਂਦਰ ਸਹੁਰੇ ਚੱਲਿਆ, ਬਾਂਦਰ ਹਾਂਜੀ, ਬਾਂਦਰ ਨੇ ਉਹਨੂੰ ਦੱਸਦੇ ਹਾਂਜੀ ਸਹੁਰੇ ਕਿਵੇਂ ਜਾਈਦਾ। ਤਾਂ ਗੋਇਆ ਉਸ ਦੌਰ ਦੇ ਵਿੱਚ ਸਹੁਰਿਆਂ ਦੇ ਘਰ ਜਾਣਾ ਜਿਹੜਾ ਹੈ ਉਹ ਬੜੇ ਨਾਜ਼ ਔਰ ਨਖਰੇ ਦੇ ਨਾਲ, ਗੋਇਆ ਇੱਕ ਤਰ੍ਹਾਂ ਦੀ ਸਾਨੂੰ ਉਹ ਹਯਾਤੀ ਔਰ ਜ਼ਿੰਦਗੀ ਜਿਹੜਾ ਉਹ ਜਾਨਵਰ ਦੇ ਰਾਹੀਂ ਦੱਸੀ ਜਾ ਰਹੀ ਹੈ। ਔਰ ਇੱਕ ਤਰ੍ਹਾਂ ਦੀ ਤਨਕੀਦ ਵੀ ਹੈ ਇਹ, ਵੀ ਦੇਖੋ। ਔਰ ਇਹ ਮੁਹਾਵਰੇ ਵੀ ਬਣ ਗਏ ਸੀ ਤੇ ਕਿ ਐਵੇਂ ਜਾ ਰਿਹਾ ਜਿਵੇਂ ਬਾਂਦਰ ਸਹੁਰਿਆਂ ਘਰ ਜਾਂਦਾ ਹੁੰਦਾ। ਤੁਸੀਂ ਦੇਖੋ ਕਿ ਮੁਹਾਵਰੇ ਵੀ ਸਾਡੇ ਬਣ ਗਏ ਉਹਨਾਂ ਤਮਾਸ਼ਿਆਂ ਦੀ ਵਜ੍ਹਾ ਤੋਂ। ਫਿਰ ਤੁਸੀਂ ਦੇਖੋ ਕਿ ਅੱਛਾ ਜੀ, ਕੋਈ ਅਗਰ ਉਹ ਬਾਂਦਰੀ ਉਹਦੇ ਵਿੱਚ ਤੇ ਜਿਹੜੀ ਨੌ ਜਿਹੜੀ ਹੈ ਜਾਂ ਬੀਵੀ ਜਿਹੜੀ ਹੈ ਉਹ ਰੁੱਸਦੀ ਕਿਵੇਂ, ਉਹ ਫਿਰ ਰੁੱਸ ਕੇ ਦਿਖਾਉਂਦੀ ਸੀ। ਇਸੇ ਤਰ੍ਹਾਂ ਹੋਰ ਉਹਦੇ ਜ਼ਰੀਏ, ਬਾਂਦਰ ਦੇ ਜ਼ਰੀਏ ਜਿਹੜੇ ਸਾਰੇ ਸਲਾਮ ਕਰ ਤੂੰ ਇਹਨੂੰ, ਠੀਕ ਹੈ, ਉਹ ਸਲਾਮ ਕਰਨ ਦਾ ਅੰਦਾਜ਼ ਵੀ ਸ਼ਾਇਦ ਲੋਕਾਂ ਨੇ ਮੱਥੇ ਤੇ ਹੱਥ ਰੱਖ ਕੇ ਜਿਹੜਾ ਸਿੱਖਿਆ ਹੋਏਗਾ ਉਹ ਕਿਸੇ ਨਾ ਕਿਸੇ ਬਾਂਦਰ ਦੇ ਕੋਲੋਂ ਹੀ ਸਿੱਖਿਆ ਹੋਏਗਾ ਉਸ ਟਾਈਮ। ਯਾਨੀ ਗੋਇਆ ਇਹ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਤਰਬੀਅਤ ਵੀ ਸੀ ਦੀ ਇਹ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖੋ ਕਿ ਮੈਂ ਗੱਲ ਸੌਰੀ ਤੁਹਾਡੀ ਵਿੱਚ ਗੱਲ ਕਰਦਾ ਜੀ ਆਪਣਾ, ਮੈਂ ਬਾਰ-ਬਾਰ ਲਿੰਕ ਪੇਸਟ ਕਰ ਰਿਹਾ ਤੇ ਦੋਸਤ ਅੱਜ ਡਰ ਜਿਹਾ ਲੱਗਦਾ ਵਿੱਚ ਆਉਣ ਨਹੀਂ ਰਹੇ, ਸਾਡੇ ਜੁਆਇਨ ਨਹੀਂ ਕਰ ਰਹੇ। ਸੋ ਐਸੀ ਗੱਲ ਨਹੀਂ ਹੈ ਯਾਰ, ਆਪਾਂ ਥੋੜਾ ਜਿਹਾ ਮਜ਼ਾਕੀਆ ਮੂਡ 'ਚ ਆਈਦਾ ਪ੍ਰੋਗਰਾਮ ਹੈ ਤੇ ਤੁਸੀਂ ਜ਼ਰੂਰ ਜੁਆਇਨ ਕਰੋ, ਐਸੀ ਕੋਈ ਗੱਲ ਨਹੀਂ। ਆਦਮਵੀਰ ਨਵੀਰ ਸੰਧੂ ਦੀ ਫੈਮਿਲੀ 'ਚ ਕੋਈ ਬਿਮਾਰ ਆ, ਉਹਨਾਂ ਦੀ ਸਿਹਤ ਨਹੀਂ ਠੀਕ, ਸਾਰੇ ਜ਼ਰੂਰ ਉਹਨਾਂ ਵਾਸਤੇ ਦੁਆ ਕਰੇ, ਅਰਦਾਸ ਕਰੇ, ਰੱਬ ਉਹਨਾਂ ਨੂੰ ਸਿਹਤ ਦੇ, ਉਹਨਾਂ ਦੀ ਫੈਮਿਲੀ 'ਚ ਜਿਹੜਾ ਬਿਮਾਰ ਹੈ। ਹਾਂਜੀ ਨਹੀਂ ਸਾਹਿਬ। ਅੱਛਾ, ਫਿਰ ਇੱਕ ਹੁੰਦਾ ਸੀ ਉਹ ਬੱਕਰੀ ਦੇ ਨਾਲ ਤਮਾਸ਼ਾ ਦਿਖਾਇਆ ਜਾਂਦਾ ਸੀ। ਅੱਛਾ, ਬੱਕਰੀ ਦਾ ਕੀ ਕੰਮ ਹੁੰਦਾ ਸੀ ਦਾ? ਇੱਕ ਤਾਂ ਉਹੀ ਕਿ ਬੱਕਰੀ ਨੂੰ ਕਹਿਣਾ ਕਿ ਚੱਕਰ ਲਾਓ, ਮਦਾਰੀ ਦੇ ਗਿਰਦ ਜਿਹੜੀ ਹੈ ਉਹ ਚੱਕਰ ਲਾ ਰਹੀ ਹੈ ਬੱਕਰੀ ਜਾਂ ਬੱਕਰਾ, ਸੁਧਾਰਿਆ ਹੋਇਆ ਹੁੰਦਾ ਸੀ। ਔਰ ਉਹਦੇ ਉੱਤੇ ਕਹਿਣਾ, ਫੌਜੀ ਨੂੰ ਕਹਿਣਾ ਕਿ ਚੜ ਜਾ ਉਹਦੇ ਤੇ ਘੋੜੇ ਤੇ। ਬਾਂਦਰ ਜਿਹੜਾ ਹੁੰਦਾ ਸੀ ਉਹਨੇ ਉਹਦੇ ਤੇ ਬੱਕਰੇ ਦੇ ਉੱਤੇ ਬੈਠ ਜਾਣਾ ਔਰ ਉਹਨੂੰ ਉਹ ਜਿਹੜਾ ਨਾ ਉਹ ਚੱਕਰ ਲਵਾ ਰਿਹਾ ਉਹਨੂੰ। ਉਸ ਤੋਂ ਇਲਾਵਾ ਫਿਰ ਉਹਨੂੰ ਕਿ ਸਜਦਾ ਕਿਵੇਂ ਕਰੀਦਾ, ਮੱਥਾ ਕਿਵੇਂ ਟੇਕੀਦਾ। ਅੱਛਾ, ਉਹ ਬੱਕਰਾ ਜਿਹੜਾ ਸੀਦਾ ਇੱਕ ਜ਼ਾਹਿਰ ਹੈ ਕਿ ਅਲਾਮਤ ਸੀ ਦੀ ਇੱਕ ਐਸੇ ਫਰਦ ਔਰ ਸ਼ਖਸ ਦੀ ਕਿ ਜਿਹੜਾ ਰੱਬ ਦੇ ਅੱਗੇ ਝੁਕਦਾ ਵਾ, ਉਹ ਕਰਦਾ ਸੀ। ਫਿਰ ਸਭ ਤੋਂ ਇੱਕ ਹੋਰ ਜਿਹੜਾ ਦਿਲਚਸਪ ਚੀਜ਼ ਹੁੰਦੀ ਸੀ ਦੀ, ਔਰ ਜਿਹਦੇ ਤੇ ਬਹੁਤ ਟਾਈਮ ਲਾਉਂਦਾ ਸੀ ਔਰ ਨਾਲ ਨਾਲ ਗੱਲ ਵੀ ਕਰਦਾ ਸੀਗਾ, ਕਿ ਉਹ ਇਹ ਹੈ ਸੀ ਕਿ ਥੱਲੇ ਲੱਕੜੀ ਦੇ ਜਿਹੜੇ ਪੈਡਿਸਟਲ ਜਿਹੜੇ ਰੱਖੇ ਹੁੰਦੇ ਸੀ ਦੇ, ਉਹਨਾਂ ਦੇ ਉੱਤੇ ਉਹਦੇ ਚਾਰੇ ਪੈਰ ਰਖਵਾਉਂਦਾ ਸੀਗਾ। ਉਹ ਵੱਡਾ ਹੁੰਦਾ ਸੀ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਆਖਰ ਤੇ ਆ ਕੇ ਬਿਲਕੁਲ ਛੋਟਾ, ਤੇ ਔਰ ਉਹਨੇ ਹੱਥ ਜਿਹੜੇ ਉਹ ਛੱਡਦੇ ਨੇ। ਲੇਕਿਨ ਤੁਸੀਂ ਦੇਖੋ ਕਿ ਉੱਥੇ ਤਮਾਸ਼ਾਗਰ ਜਿਹੜਾ ਉਹਨੂੰ ਸਿਰਫ ਉਹਦੇ ਉੱਤੇ ਪੌਡਿਆਂ ਦੇ ਉੱਤੇ ਨਹੀਂ ਚੜਾ ਰਿਹਾ, ਬਲਕਿ ਜਿੰਨੇ ਵੀ ਦੇਖਣ ਵਾਲੇ ਨੇ ਸਾਰਿਆਂ ਦੇ ਦਿਲ ਜਿਹੜੇ ਨੇ ਧੱਕ ਧੱਕ ਜਿਹੜੇ ਵੱਜ ਰਹੇ ਨੇ ਕਿ ਕਿਤੇ ਥੱਲੇ ਨਾ ਡਿੱਗ ਪਵੇ। ਨਾਲ ਉਹ ਸਾਨੂੰ ਕਹਿ ਵੀ ਰਿਹਾ ਇਹ ਡਿੱਗ ਕਹੇਗਾ, ਇਹਦੀ ਲੱਤ ਬਾਂਹ ਇਹਦੀ ਟੁੱਟ ਸਕਦੀ ਹੈ, ਇਹਦੇ ਸੱਟ ਲੱਗ ਸਕਦੀ ਹੈ, ਰੱਬ ਨੂੰ ਯਾਦ ਕਰਕੇ ਜਿਹੜਾ ਚੜ ਜਾ, ਪੇਟ ਦੀ ਖਾਤਰ ਚੜ ਜਾ। ਅੱਛਾ, ਨਾਲ ਹੀ ਖਾਹਿਸ਼ ਕੀ ਹੁੰਦੀ ਸੀ, ਕਿਉਂਕਿ ਗਰੀਬ ਆਦਮੀ ਹੁੰਦਾ ਸੀ, ਰੋਜ਼ੀ ਰੋਟੀ ਵਾਸਤੇ ਸਾਰਾ ਕੁਝ ਕਰ ਰਿਹਾ ਹੁੰਦਾ ਸੀ, ਤੇ ਨਾਲ ਉਹਦੀ ਤਲਬ ਵੀ ਹੁੰਦੀ ਸੀ, ਔਰ ਉਹਨਾਂ ਨੂੰ ਜਵਾਜ਼ ਬਣਾ ਕੇ ਇੱਕ ਮਦਦ ਜਿਹੜੀ ਹੈ ਉਹ ਲੋਕਾਂ ਦੇ ਕੋਲੋਂ ਲੈ ਰਿਹਾ ਹੁੰਦਾ ਸੀ।
ਇਸ ਤੋਂ ਇਲਾਵਾ ਅਗਰ ਅਸੀਂ ਹੋਰ ਦੇਖੀਏ ਤੇ ਇੱਕ ਕਲੰਦਰ ਆਉਂਦੇ ਹੁੰਦੇ ਸੀ ਤੇ ਰਿੱਛ ਲੈ ਕੇ ਆਉਂਦੇ ਹੁੰਦੇ ਸੀ, ਕਲੰਦਰ ਉਹਨਾਂ ਨੂੰ ਕਹਿੰਦੇ ਸੀ, ਜਿਹੜੇ ਰਿੱਛਾਂ ਵਾਲੇ ਜਿਹੜੇ ਸੀ। ਅੱਛਾ, ਉਹਨਾਂ ਦੇ ਕੋਲੇ ਸਾਜ਼ ਥੋੜੇ ਜਿਹੇ ਮੁਖਤਲਿਫ ਹੁੰਦਾ ਸੀਗਾ। ਇੱਕ ਤਾਂ ਡਮਰੂ ਹੁੰਦਾ ਸੀ ਉਹਨਾਂ ਦੇ ਕੋਲੇ, ਔਰ ਦੂਸਰਾ ਉਹ ਜਿਹੜੀ ਮਸ਼ਕ ਵਾਲੀ ਜਿਹੜੀ ਬੇਨ ਹੈ, ਮਸ਼ਕ ਜਿਹੜੀ ਸੀ ਜਿਹਦੇ ਵਿੱਚ ਉਹ ਇਹ ਸੀ ਇੱਕ ਖਾਸ ਸੀ ਸਾਜ਼ ਜਿਹੜਾ। ਹਾਂ, ਜਿਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਤਮਾਸ਼ੇ ਹੁੰਦੇ ਸੀ, ਉਸ ਹਿਸਾਬ ਨਾਲ ਉਹਨਾਂ ਦੇ ਸਾਜ਼ ਵੀ ਹੁੰਦੇ ਸੀ। ਔਰ ਰਿੱਛ ਦੇ ਬਾਰੇ ਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ, ਕਿ ਖੌਫ ਵੀ ਆਉਂਦਾ ਸੀ ਰਿੱਛ ਦੇ ਕੋਲੋਂ, ਔਰ ਦੂਸਰਾ ਇਹ ਹੈ ਕਿ ਇਹਨੂੰ ਸਾਈਂ ਜਾਨਵਰ ਵੀ ਕਿਹਾ ਜਾਂਦਾ ਸੀਗਾ। ਬੱਚੇ ਦਾ ਇਹਨੂੰ ਹੱਥ ਲਵਾ ਦੇਣਾ ਬਾਬਰਕਤ ਸਮਝਿਆ ਜਾਂਦਾ ਸੀਗਾ। ਫਿਰ ਉਹਨੇ ਖੜੇ ਹੋ ਕੇ ਜਿਹੜਾ ਉਹ ਨੱਚਦਾ ਸੀਗਾ ਬੰਦੇ ਤਰ੍ਹਾਂ, ਤੇ ਉਹ ਵੀ ਉਹਦਾ ਇੱਕ ਅੰਦਾਜ਼ ਸੀਗਾ। ਲੇਕਿਨ ਇੱਥੇ ਜਿਹੜਾ ਰਿੱਛ ਵਾਲਾ ਵਾ, ਇਹਦੇ ਕੋਲੇ ਇੰਨੀਆਂ ਗੱਲਾਂ ਨਹੀਂ ਸੀ ਹੁੰਦੀਆਂ ਜਿੰਨੀਆਂ ਉਹ ਤਮਾਸ਼ਾਗਰ ਦੇ ਕੋਲੇ ਹੁੰਦੀਆਂ ਸੀ, ਮਦਾਰੀ ਦੇ ਕੋਲੇ ਹੁੰਦੀਆਂ ਸੀ। ਅੱਛਾ, ਇੱਕ ਹੋਰ ਤੁਸੀਂ ਦੇਖਿਆ ਹੋਣਾ, ਸੱਪ ਦਿਖਾਇਆ ਜਾਂਦਾ ਸੀਗਾ। ਔਰ ਅੱਛਾ, ਸੱਪ ਦਾ ਜਿਹੜਾ ਸੀਗਾ ਇੱਕ ਖੌਫ ਜਿਹੜਾ ਸੀ ਲੋਕਾਂ ਦੇ ਜ਼ਿਹਨਾਂ ਦੇ ਵਿੱਚ, ਉਸ ਖੌਫ ਨੂੰ ਐਕਸਪਲਾਇਟ ਕਰਦਿਆਂ ਹੋਇਆਂ ਉਹ ਜਿਹੜਾ ਸੱਪ ਦਾ ਤਮਾਸ਼ਾ ਦਿਖਾਉਣ ਵਾਲਾ ਜਿਹੜਾ, ਉਹ ਤੁਸੀਂ ਦੇਖੋ ਕਿ ਉਹ ਬੀਨ, ਇੱਥੇ ਹੁਣ ਸਾਜ਼ ਬਦਲ ਗਿਆ, ਹੁਣ ਇੱਥੇ ਹੁਣ ਡਮਰੂ ਨਹੀਂ ਦਾ ਇੱਥੇ ਸੱਪ ਵਾਲੇ ਦੇ ਕੋਲੇ। ਅੱਛਾ, ਅਮੂਮਨ ਜਿਹੜਾ ਨਾ ਜੀ ਸਾਡੇ ਹਾਂ ਇੱਕ ਇਸਤਲਾਹ ਜਿਹੜੀ ਹੈ, ਇਹ ਨਾਂ ਜਿਹੜੇ ਨੇ ਗੱਡਮੱਡ ਕਰ ਦਿੱਤੇ ਜਾਂਦੇ ਨੇ। ਅਸੀਂ ਜੋਗੀ ਨੂੰ ਕਹਿੰਦੇ ਆ ਕਿ ਸ਼ਾਇਦ ਇਹ ਜਿਹੜਾ ਨਾ ਇਹ ਸੱਪਾਂ ਦਾ ਤਮਾਸ਼ਾ ਦਿਖਾਉਣ ਵਾਲੇ, ਨਹੀਂ, ਉਹ ਜੋਗੀ ਨਹੀਂ ਹੁੰਦਾ, ਉਹ ਸਪੇਰਾ ਹੁੰਦਾ। ਸਪੇਰੇ ਔਰ ਜੋਗੀ ਦਾ ਵੀ ਫਰਕ ਥੋੜਾ ਜਿਹਾ ਸਾਨੂੰ, ਕਿਉਂਕਿ ਜੋਗੀ ਲਫ਼ਜ਼ ਨਿਕਲਿਆ ਜੋਗ ਤੋਂ, ਜੋਗ ਆ ਜਿਹੜਾ ਕਿਸੇ ਨੂੰ ਕੋਈ ਚੀਜ਼ ਦੇਣ ਵਾਲਾ। ਅੱਛਾ, ਉਹ ਸੰਨਿਆਸੀ ਦੇ ਮਾਨਿਆਂ ਦੇ ਵਿੱਚ ਹੁੰਦਾ ਸੀ, ਉਹ ਇਲਾਜ ਕਰਨ ਵਾਲਾ ਹੁੰਦਾ ਸੀ, ਉਹ ਬਜ਼ੁਰਗ ਹੁੰਦਾ ਸੀ। ਮੈਂ ਹੋਰ ਵੀ ਦੱਸਾਂਗਾ, ਆਦਲ ਸਾਹਿਬ ਸਾਡੇ ਨਾਲ ਜੁੜ ਗਏ ਨੇ ਮੇਰੇ ਖਿਆਲ। अस्सलाम वालेकुम, सत श्री अकाल। क्या ਗੱਲਾਂ ਨਾਲ ਸੁਣਦੇ, ਬਾਕੀ ਫਿਰ ਮੈਂ ਦੱਸ ਜੀ। ਉਹ ਜੋਗ ਦੀ ਗੱਲ, ਜੋਗੀਆਂ ਦੀ ਗੱਲ ਹੋਣੀ, ਡਰਾਮਿਆਂ ਦੀ ਵਿਕਸਰ ਹੁੰਦਾ ਆਂਦਾ ਵੀ ਆਦਲ ਵਰਗਾ ਸੀ ਕੋਈ ਜਾਲੀ ਜੋਗੀ, ਉਹ ਪੈਸੇ ਬਣਾਉਂਦਾ ਹੈ ਬਸ। ਉਹ ਆਪਣਾ ਸੱਪ ਛੱਡ ਕੇ ਨਾ, ਤੁਹਾਡੇ ਕੋਲੋਂ ਸੱਪ ਨਿਕਲਿਆ ਤੇ ਆਪੇ ਫੜ ਕੇ ਤੇ ਪੈਸੇ ਲੈ ਗਾਂ ਜਾਂਦਾ। ਉਹ ਇੱਕ ਦਿਨ ਇਹ ਉਹਨੇ ਕਿਤੇ ਕੀਤਾ ਤੇ ਉਹ ਸੱਪ ਅਸਲੀ ਨਿਕਲਿਆ, ਤੇ ਜਦੋਂ ਅਸਲ ਨਿਕਲਿਆ ਨਾ, ਉਹਨੂੰ ਜੋਗੀ ਨੂੰ ਤਾਂ ਪਤਾ ਕੋਈ ਨਹੀਂ, ਇਹ ਤੇ ਹੁਣ ਮੇਰਾ ਨਾ ਲਾਜ ਸੱਪ ਕਰ ਦੇ। ਤੇ ਉਹ ਆਖਣ ਕੀ ਫੜ ਇਹਨੂੰ, ਆਂਦਾ ਤੁਸੀਂ ਆਪਣਾ ਫੜੋ, ਮੈਂ ਆਪਣਾ ਫੜਦਾ। ਵਾਹ ਜੀ ਵਾਹ। ਹਾਂਜੀ ਆਦਮ ਸਾਹਿਬ, ਤਸਵੀਰ ਤੁਹਾਡੀ ਆ ਰਹੀ। ਕੀ ਹਾਲ ਹੈ, ਠੀਕ ਹੋ? ਬਿਲਕੁਲ ਠੀਕ, ਬਿਲਕੁਲ ਠੀਕ। ਉਹ ਤੁਸੀਂ ਨਾਂ ਕੇ ਲਿਆ, ਕੋ 35 ਬੰਦਿਆਂ ਦੇ WhatsApp ਦੇ ਮੈਸੇਜ ਆ ਗਏ ਨੇ, ਆਹ ਜਿਵੇਂ ਸੰਜੇ ਦੱਤ ਨੇ ਆਉਣਾ। ਅੱਛਾ, ਸਾਡੇ ਨਾਲ ਨਾ ਮੱਕੜ ਸਾਹਿਬ ਨੇ, ਸਿਮਰਨਜੋਤ ਮੱਕੜ, ਉਹ ਜੁਆਇਨ ਕਰਨਾ ਚਾਹ ਰਹੇ ਨੇ। ਮੇਰੇ ਖਿਆਲ ਜੁਆਇਨ ਨਹੀਂ ਹੋ ਰਿਹਾ, ਕਲਿੱਕ ਕਹਿੰਦੇ ਨਹੀਂ ਹੋ ਰਿਹਾ। ਮੈਂ ਦੁਬਾਰਾ ਤੋਂ ਮੱਕੜ ਸਾਹਿਬ ਜੇ ਸੁਣਦੇ ਹੋ ਤਾਂ ਮੈਂ ਤੁਹਾਨੂੰ ਪਰਸਨਲ WhatsApp ਤੇ ਕਰ ਦਿੰਦਾ, ਤੁਸੀਂ ਗੱਲ ਕਰੋ, ਮੈਂ ਉਹਨਾਂ ਨੂੰ ਲਿੰਕ ਸ਼ੇਅਰ ਕਰ। ਅੱਛਾ ਜੀ, ਆਦਿਲ ਸਾਹਿਬ ਦੱਸੋ ਕਿ ਕੋਈ ਕਿੰਨੇ ਕੁ ਦੇਖੇ ਨੇ ਤਮਾਸ਼ੇ? ਜਿਹੜਾ ਗੋਲਡਨ ਪੀਰੀਅਡ ਸੀ ਇਹਨਾਂ ਦਾ ਲੋਕ ਤਮਾਸ਼ਿਆਂ ਦਾ, ਉਹ ਤੇ 1980 ਤੋਂ ਲੈ ਕੇ ਤੇ 2002 ਦੇ ਵਿੱਚ ਹੀ ਲੋਕਾਂ ਨੇ ਦੇਖੇ ਨੇ। ਉਸ ਦੀ ਬਾਅਦ ਦਾ ਰੁਝਾਨ ਬਹੁਤ ਘੱਟ ਗਿਆ, ਕਿ ਬਹੁਤ ਜ਼ਿਆਦਾ ਘੱਟ ਗਿਆ, ਯਾਨੀ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਸ ਤਰ੍ਹਾਂ ਦਾ ਪਹਿਲੇ। ਸਕੂਲਾਂ ਦੇ ਵਿੱਚ ਬਾਜ਼ ਦਫਾ ਅਸੈਂਬਲੀ ਦੇ ਟਾਈਮ ਤੇ, ਦੁਆ ਦੇ ਟਾਈਮ ਤੇ ਆਉਂਦੇ ਸੀ ਤਮਾਸ਼ੇ ਕਰਨ ਵਾਲੇ ਜਿਹੜੇ ਨੇ ਨਾ, ਉਹ ਆਪਣੇ ਰਿਜ਼ਕ ਰੋਟੀ ਵਾਸਤੇ ਕਰਦੇ ਸੀ, ਉਹਨਾਂ ਦਾ ਇੱਕ ਪੇਸ਼ਾ ਸੀ ਇਸ ਤਰ੍ਹਾਂ ਦਾ। ਤੇ ਅਸੀਂ ਛੋਟੇ ਛੋਟੇ ਹੁੰਦੇ ਸੀ, ਸਕੂਲੇ ਜਿਹੜੇ ਪੈਸੇ ਲੈ ਕੇ ਜਾਣੇ ਕੁੱਦੇ ਉਹਨਾਂ ਨੂੰ ਦੇ ਦੇਣੇ, ਕੁੱਦੇ ਦਾ ਚਾਟ ਸਮੋਸਾ ਖਾ ਲੈਣਾ ਤੇ ਚਲੋ ਤਮਾਸ਼ਾ ਵੀ ਦੇਖ ਲੈਣਾ। ਤੇ ਉਹ ਕੋਈ 4-5 ਆਈਟਮ ਕਰਦੇ ਸੀ, ਕੋਈ ਜਿਹੜਾ ਸੀ ਉਹ ਤੇਲ ਲਾ ਕੇ ਕੜੇ ਚੋਂ ਲੰਘ ਰਿਹਾ ਹੈ, ਕੋਈ ਜਿਹੜਾ ਅੱਗ ਲਾ ਕੇ ਕੜੇ ਨੂੰ ਵਿੱਚ ਛਲਾਪੀਆਂ ਮਾਰ ਰਿਹਾ, ਤੇ ਏਦਾਂ ਦੇ ਬੜੇ ਹੁੰਦੇ ਸੀ ਆਈਟਮ ਕਰਨ ਵਾਲੇ। ਤੇ ਤੁਹਾਨੂੰ ਤਲਵੰਡੀ ਸਾਹਿਬ ਬੜਾ ਹਸਾ ਰਿਹਾ, ਕਿਤੇ ਕੀਤਾ ਤਾਂ ਨਹੀਂ ਸਕੂਲੇ? ਤੇ ਸੋ ਇੱਕ ਇਸ ਤਰ੍ਹਾਂ ਦਾ ਵੀ ਐਕਟਰ ਹੁੰਦਾ ਸੀ ਜਿਹੜਾ ਸ਼ੀਸ਼ਾ ਕੱਚ ਨੂੰ ਚੱਬਦਾ ਹੁੰਦਾ ਸੀ ਬਕਾਇਦਾ, ਸਾਰਿਆਂ ਦੇ ਸਾਹਮਣੇ ਉਹਨੇ ਆਈਟਮ ਕਰਕੇ ਦੱਸਣਾ, ਫਿਰ ਉਹਨੇ ਕੱਢ ਕੇ ਦੱਸਣਾ, ਉਹਨੇ ਕਹਿਣਾ ਮੈਂ ਦੇਖੋ ਮੈਂ ਚੱਬਿਆ, ਕਿੱਡੇ ਮਜ਼ਬੂਤ ਮੇਰੇ ਦੰਦ ਨੇ। ਤੇ ਉਹ ਆਮ ਬੰਦਿਆਂ ਨੂੰ ਨਹੀਂ ਸੀ ਪਤਾ ਲੱਗਦਾ, ਲੇਕਿਨ ਉਹ ਖਾਸ ਹੀ ਪਲਾਸਟਿਕ ਹੁੰਦੀ ਸੀ ਇੱਕ। ਤੇ ਉਹ ਮੇਰਾ ਵੀਰ ਵੀ ਆ ਗਿਆ, ਨਾ ਮੂੰਹ ਚ ਪਾਓ। ਤੇ ਸੋ ਇੱਕ ਹੋਰ ਇਸ ਤਰ੍ਹਾਂ ਦਾ ਆਈਟਮ ਹੁੰਦਾ ਸੀ। ਤਲਵੰਡੀ ਸਾਹਿਬ ਸਾਨੂੰ ਨਾਲ ਪਾਈਏ, ਫੇਸਬੁੱਕ ਵਾਲੇ ਸਟਾਰ ਵੀ ਸ਼ੁਰੂ ਕੀਤੇ ਆ, ਤੇ ਸਾਨੂੰ ਸਟਾਰ ਵੀ ਆਈ ਜਾਂਦੇ ਭਾਈ। ਇਹ ਵੀ ਨਾਲ ਨਹੀਂ ਵੇਖ ਲਿਆ ਜੀ, ਵੇਖ ਲਿਆ ਮਹਾਂਪੁਰਸ਼ੋ, ਅਸੀਂ ਜ਼ਰੂਰ ਵੇਖੇ ਸਟਾਰ ਤੁਹਾਡੇ।
ਸਟਾਰ ਹੀ ਆਉਂਦੇ ਤੇ ਚਲੋ ਮੈਨੂੰ ਨਾ ਸ਼ੋ ਹੋ ਜਾਂਦੇ ਜਿੰਨੇ ਜਿਹੜੇ ਸਟਾਰ ਭੇਜਦੇ ਆ ਤੇ ਉਹ ਇਹਨੂੰ ਪਿੱਛੇ ਬਹਿ ਕੇ ਗਿਣਤੀ ਕਰ ਰਹੇ ਹੋ ਕਿੰਨੇ ਕੁ ਨੇ। ਹੈਂ? ਨਹੀਂ ਗਿਣਤੀ ਗਿਣਤੀ ਵੈਸੇ ਵੀ ਕਰ ਸਕਦੇ, ਮੈਨੂੰ ਤਾਂ ਪਤਾ ਪਿਛਲੇ ਵੀਕਐਂਡ ਤੇ ਲੱਗਾ ਤੁਸੀਂ ਦੱਸਿਆ ਵੀ ਉਹ ਸਟਾਰ ਵਾਲਾ ਕੰਮ ਹੀ, ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਚਲੋ ਨਹੀਂ ਹੋ ਵਧੀਆ ਗਿਆ, ਗੱਲ, ਸ਼ੁਰੂ ਹੋ ਸਪੋਰਟ ਹੋ ਗਿਆ ਉਹ ਜਾਂਦੀ ਹੈ। ਪਿਛਲੇ ਹਫਤੇ। ਉਹ ਸੰਗਦਿਲ ਜੀ ਨੇ ਦੱਸਿਆ ਹੈ ਤੁਹਾਨੂੰ। ਤੇਜੀ ਭਾਈ ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਖਾਸ ਕਰਕੇ ਆਦਲ ਭਾਜੀ ਨੂੰ। ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਅੱਛਾ, ਹੋਰ ਸੁਣਾਓ ਕੀ ਹਾਲ ਚਾਲ ਆ? ਅੱਜ ਦਾ ਪ੍ਰੋਗਰਾਮ ਬਹੁਤ ਵਧੀਆ, ਕਿਉਂਕਿ ਜਿਹੜੇ ਭਾਈ ਮਸਲਾ ਫੇਰ ਉਹੀ ਆ ਕਿ ਮੈਨੂੰ ਹੁਣ ਆਵਾਜ਼ ਤੇਜੀ ਦੀ ਨਹੀਂ ਆਉਣ ਡਈ, ਤੁਹਾਡੀ ਸਾਰਿਆਂ ਦੀ ਆਉਣ ਡਈ। ਤੁਹਾਡੇ 'ਚ ਹੀ ਆਈ ਪ੍ਰੋਬਲਮ, ਸਾਨੂੰ ਸਾਰਿਆਂ ਨੂੰ ਆ ਰਹੀ ਇਹ ਹੈ। ਭਰਾਵਾ ਹੁਣ ਮੈਂ ਜੇ ਅਸਲ ਦੀ ਗੱਲ ਇਹ ਹੈ ਤੇ ਜੇ ਮੈਂ ਬੰਦ ਕਰਦਾ ਤੇ ਫਿਰ ਪ੍ਰੋਗਰਾਮ ਹੀ ਬੰਦ ਹੋ ਜੇ। ਨਹੀਂ ਫਿਰ ਬ੍ਰੌਡਕਾਸਟਿੰਗ ਨਹੀਂ, ਰੁਕ ਮੈਂ ਜਾਏਗੀ। ਮੈਂ ਤੇਜ ਭਾਈ ਦੁਬਾਰਾ ਜੁਆਇਨ ਕਰੋ। ਮੇਰੀ ਗੱਲ ਸੁਣੋ, ਉਹਨਾਂ ਚਿਰ ਆਦਲ ਸਹੁਰੇ ਸਾਰੇ ਜਾ ਆਉਂਦਾ, ਮੈਂ ਦੁਬਾਰਾ ਜੁਆਇਨ ਕਰਦਾ। ਤੁਸੀਂ ਸਹੁਰੇ ਫਿਰ ਆਏ ਹੋ, ਪਹਿਲਾਂ ਤੇ ਇਹ ਦੱਸੋ ਜੇ ਮੈਂ ਜਾਣਾ ਤੇ। ਇਹ ਕੱਲ ਪਰਸੋਂ ਜਾਏ। ਉਹ ਗੱਲ ਹੋ ਰਹੀ ਸੀ ਇਸ ਤਰ੍ਹਾਂ, ਜਿਹੜਾ ਨਾ ਅਸਲ ਤੇ ਉਹਨਾਂ ਦਾ ਹੁੰਦਾ ਸੀ ਰੋਜ਼ੀ ਕਮਾਉਣ ਦਾ ਹੀ ਜ਼ਰੀਆ, ਮਤਲਬ ਬੱਚਿਆਂ ਨੇ ਇੰਟਰਟੇਨਮੈਂਟ ਕਰਨੀ। ਪੁਰਾਣੇ ਦੌਰ ਵਿੱਚ ਵਾਈਫਾਈ ਇੰਟਰਟੇਨਮੈਂਟ ਇਸ ਤਰ੍ਹਾਂ ਦੀ ਨਹੀਂ ਸੀ ਹੁੰਦੀ, ਫੋਨ, ਸਮਾਰਟਫੋਨ, ਮੋਬਾਈਲ, ਲੈਪਟਾਪ। ਬੰਦੇ ਇਸ ਤਰ੍ਹਾਂ ਹੀ ਟਾਈਮ ਪਾਸ ਕਰਦੇ ਸੀ। ਸੈਕਿੰਡ ਟਾਈਮ ਖੇਡ ਕੇ, ਖੇਡਾਂ ਹੋਣੀਆਂ ਬਹੁਤ ਜ਼ਿਆਦਾ, ਤਮਾਸ਼ੇ ਪਿੰਡਾਂ 'ਚ ਕਰਨਾ ਆਉਣਾ ਉਹਨਾਂ ਨੇ, ਕੋਈ ਆਟਾ ਕਿਸੇ ਕੋਈ ਉਹਨਾਂ ਦੀ ਹੈਲਪ ਕਰਨੀ। ਉਹਨਾਂ ਦਾ ਇੱਕ ਖਾਨਦਾਨੀ ਪੇਸ਼ਾ ਵੀ ਸੀ। ਜਾਨਵਰ ਨੂੰ ਉਹਨਾਂ ਟ੍ਰੇਨ ਵੀ ਇਸ ਤਰ੍ਹਾਂ ਦਾ ਕਰਨਾ ਕਿ ਜਿਹੜਾ ਨਾ ਉਹ ਉਹਨਾਂ ਇੱਕ ਨਕੇਲ ਜਿਹੀ ਵੀ ਪਾਈ ਹੁੰਦੀ ਸੀ ਰਿੱਛ ਨੂੰ, ਕਿ ਅਗਰ ਉਹ ਜ਼ਿਆਦਾ ਅਗਰ ਕਿਸੇ ਵਜ੍ਹਾ ਨਾਲ ਉਹ ਪੁੱਤਰ ਜਾਂਦਾ ਤੇ ਉਹਨੂੰ ਡੱਕਣ ਵਾਸਤੇ ਵੀ। ਤੇ ਬਾਂਦਰ ਨੂੰ ਵੈਲ ਟ੍ਰੇਨ ਉਹਨਾਂ ਕੀਤੇ ਹੁੰਦਾ ਸੀ। ਇਹਨਾਂ ਨੇ ਮੇਰੀ ਖਾਚੀ ਬਣਾ ਲਈ ਹੈ ਗਰੁੱਪ 'ਚ, ਤੇ ਏਦਾਂ ਦਾ ਮੈਂ ਹੈ ਤੇ ਨਹੀਂ। ਬਹਰਹਾਲ ਚਲੋ ਕੋਈ ਨੀ, ਭਰਾ ਨੇ ਸਾਰੇ। ਹੁਣ ਵੀ ਢਿੱਲੋਂ ਸਾਹਿਬ ਨੇ ਕਿਹਾ ਤੇ ਬੜੇ ਬੰਦਿਆਂ ਨੇ ਮੈਸੇਜ ਕੀਤੇ ਨੇ, ਭਾਈ ਜੀ ਆਓ, ਆਹੋ ਜੀ ਆਓ। ਮੈਂ ਕਿਹਾ ਚਲੋ ਆ ਜੰਨੇ ਆ, ਤਾਂ ਕੀ ਹੈ। ਖੈਰ ਜਿਹੜਾ ਤੁਸੀਂ ਆਦਲ ਸਾਹਿਬ ਕਿਹੜੇ ਸ਼ਹਿਰ ਦੇ ਵਿੱਚ ਹੋ ਤੁਸੀਂ? ਗੁਜਰਾਤ, ਖਾਰੀਆਂ। ਨਹੀਂ, ਇਸ ਵੇਲੇ ਡਿਊਟੀ ਜਿੱਥੇ ਕਰ ਰਹੇ ਹੋ ਬਾਹਰ? ਮੈਂ ਇਸ ਟਾਈਮ ਸਾਈਪਰਸ ਵਿੱਚ ਜੇ। ਸਾਈਪਰਸ ਦੇ ਵਿੱਚ? ਅੱਛਾ, ਤੁਸੀਂ ਉੱਥੇ ਵੀ ਕੋਈ ਦੇਖੇ ਆ ਇਸ ਤਰ੍ਹਾਂ ਦੇ ਕੋਈ ਆਮ ਸਟਰੀਟ ਜਿਹੜੇ ਨੇ ਸ਼ੋਅ ਤਮਾਸ਼ੇ? ਸਕੂਲਾਂ 'ਚ ਸ਼ਾਇਦ ਹੋਵੇ, ਬੱਚਿਆਂ ਦੇ ਸਕੂਲਾਂ ਵਿੱਚ ਆਉਂਦੇ, ਲੇਕਿਨ ਅਸੀਂ ਸਕੂਲ ਜਾਂਦੇ ਹੀ ਨਹੀਂ। ਹੋ ਸਕਦਾ ਸ਼ਾਇਦ ਵਾਲੀ ਗੱਲ ਹੋਵੇ, ਕਿਉਂਕਿ ਮੈਂ ਫੈਮਿਲੀ ਨਾਲ ਨਹੀਂ ਰਹਿੰਦਾ ਇੱਥੇ, ਕਿ ਸ਼ਾਇਦ ਕਿਉਂਕਿ ਉਹ ਪੇਰੈਂਟਸ ਨੂੰ ਇਨਵਾਈਟ ਕਰਦੇ ਨੇ ਅਗਰ ਕੋਈ ਇੰਟਰਟੇਨਮੈਂਟ ਹੋਵੇ ਤੇ ਹੋ ਵੀ ਸਕਦਾ। ਵੈਸੇ ਹੋਟਲ 'ਚ ਅਗਰ ਇੱਥੇ ਸ਼ਾਦੀਆਂ ਵਿਆਹ ਜਿਹੜੇ ਹੁੰਦੇ ਨੇ, ਉਹਨਾਂ ਦੇ ਆਉਂਦੇ ਨੇ ਤਮਾਸ਼ੇ ਕਰਨ ਲਾਇਕ ਆਈਟਮ। ਉਹ ਕੱਦ ਵੱਡਾ ਕਰਕੇ ਨਾ, ਉਹ ਜੋਕਰ ਜਿਹੇ ਬਣੇ ਹੁੰਦੇ ਨੇ, ਉਹਨਾਂ ਦੇ ਆਈਟਮ ਕਰਨਾ, ਜਾਂ ਦੋ ਚਾਰ ਇਹਨਾਂ ਦੇ ਖਾਸ ਡਾਂਸ ਹੁੰਦੇ ਨੇ। ਜ਼ਿਆਦਾ ਜੋਕਰ ਹੀ ਆਉਂਦੇ ਨੇ, ਪੈਸੇ ਹੀ ਉਹਨਾਂ ਇਕੱਠੇ ਕਰਨੇ ਹੁੰਦੇ ਨੇ। ਸਲਾਮ ਮਾਰਿਆ, ਪੈਸੇ ਲੈ 2 ਯੂਰੋ ਕਿਸੇ ਦਿੱਤੇ, ਕਿਸੇ 5 ਯੂਰੋ ਦਿੱਤੇ ਜੀ। ਥੋੜਾ ਜਿਹਾ ਡਿਫਰੈਂਟ ਹੈ, ਜ਼ਾਹਿਰ ਆਪਣੇ ਕਲਚਰ ਹੁੰਦਾ। ਜਾਂ ਲੇਡੀਜ਼ ਇੱਕ ਹੁੰਦੀ ਹੈ, ਇੱਕ ਜੈਂਟਸ ਹੁੰਦਾ, ਅਰਬੀ ਬਣ ਕੇ ਨਾ, ਸਾਫਾ ਜਿਹਾ ਬਣ ਕੇ ਜੈਂਟਸ ਜਿਹੜਾ, ਤੇ ਉਹ ਜਿਹੜੀ ਨਾਲ ਹੁੰਦੀ ਹੈ ਉਹ ਸਕਾਰਫ ਬਣ ਕੇ ਜਾਂ ਅਰਬਨ ਬਣ ਕੇ ਨਾ, ਤੇ ਉਹ ਆਉਂਦੇ ਨੇ, ਥੋੜਾ ਬਹੁਤਾ ਆਈਟਮ ਕਰਦੇ ਨੇ। ਜਿਨ੍ਹਾਂ ਦੀ ਸ਼ਾਦੀ ਹੁੰਦੀ ਹੈ ਨਾ, ਉਹ ਥੋੜੇ ਬਹੁਤੇ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ। ਯਾਨੀ ਇਹ ਆਪਣੇ ਕਲਚਰਲ ਦੇ ਹਿਸਾਬ ਨਾਲ ਹੁੰਦਾ, ਜਿਸ ਤਰ੍ਹਾਂ ਵੀ ਹਰ ਮੁਲਕ ਦਾ। ਭੰਡਾ, ਜਿੱਦਾਂ ਆਪਣੇ ਭੰਡ ਵਗੈਰਾ ਇੱਥੇ ਕਰਦੇ ਨੇ ਜਦੋਂ ਵਿਆਹ ਤੇ ਆਉਂਦੇ। ਜੀ ਜੀ, ਜਿਹਨਾਂ ਨੂੰ ਮਰਾਸੀ ਕਹਿ ਦਿੰਦੇ ਆ। ਸਹੀ ਸਹੀ ਸਹੀ। ਪ੍ਰੋਫੈਸਰ ਸਾਹਿਬ, ਮਿਰਾਸੀ ਦੇ ਲਫ਼ਜ਼ੀ ਮਾਇਨੇ ਤੇ ਦੱਸੋ। ਮੈਂ ਜਿਨ੍ਹਾਂ ਕੋਲੋਂ ਸੁਣਿਆ ਉਹ ਕਹਿੰਦੇ ਨੇ ਮਿਰਾਸ, ਯਾਨੀ ਕਿਸੇ ਚੀਜ਼ ਦੀ ਮਿਰਾਸ ਕਰਨੀ, ਖਾਨਦਾਨੀ ਕੰਮ ਦੀ। ਜੀ ਜੀ, ਬਿਲਕੁਲ। ਮਿਰਾਸ ਤੋਂ ਸਾਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਨਾਸਿਰ ਭਾਜੀ, ਸਜਾਦ ਭਾਜੀ, ਮੈਂ ਸੁਣ ਰਿਹਾ ਸੀਗਾ, ਮੈਨੂੰ ਯਾਦ ਆ ਗਿਆ ਸੀ ਛੋਟੇ ਹੁੰਦੇ ਸੀਗੇ ਤੇ ਬਾਂਦਰ ਵਾਲਾ ਅਸੀਂ ਬਹੁਤ ਦੇਖਿਆ ਜੀ। ਸਹੁਰਿਆਂ ਵਾਲਾ ਜਿਹੜਾ ਤੁਸੀਂ ਡਿਸਕਸ ਕਰ ਰਹੇ ਸੀਗੇ, ਉਹ ਬੜਾ ਕਾਮਨ ਸੀਗਾ। ਤੇ ਉਹ ਬਾਂਦਰ ਨੇ ਬਾਂਦਰੀ ਨੇ ਰੁੱਸ ਜਾਣਾ ਜੀ। ਉਹਦੇ ਸਿਰ ਤੇ ਉੱਤੇ ਇੱਕ ਟੋਪੀ ਜੀ ਬਾਂਦਰ ਤੇ ਲਾਈ ਹੁੰਦੀ ਸੀ। ਬਾਂਦਰੀ ਵੈਸੇ ਹੁੰਦੀ ਸੀ, ਉਹਨੇ ਰੁੱਸ ਜਾਣਾ, ਫਿਰ ਉਹ ਡਮਰੂ ਜਿਹਾ ਵਜਾਉਣਾ ਉਹਨੇ ਹੱਥ 'ਚ। ਤੁਸੀਂ ਸਾਈ ਦੀ ਗੱਲ ਕਰ ਰਹੇ ਸੀ, ਤੇ ਉਹਦੇ ਮਦਾਰੀ ਦੇ ਹੱਥ 'ਚ ਵੀ ਇੱਕ ਡਮਰੂ ਹੁੰਦਾ ਸੀ। ਉਹ ਮੈਂ ਨਾਟਕਾਂ 'ਚ ਬੜਾ ਵਜਾਇਆ, ਮੈਂ ਨਾਟਕ ਕਰਦਾ ਰਿਹਾ। ਤੇ ਜਦੋਂ ਇਕੱਠੇ ਕਰਦੇ ਸੀ, ਫਿਰ ਉਹ ਕਹਿੰਦੇ ਸੀਗੇ, ਉਹ ਆਪਦੇ ਸਟਾਈਲ 'ਚ ਆ ਕੇ ਜਿਹੜਾ ਬੋਲਦੇ ਸੀਗੇ। ਫਿਰ ਜਦੋਂ ਇਕੱਠ ਜਿਹਾ ਥੋੜਾ ਜਿਹਾ ਹੋ ਜਾਣਾ, ਫਿਰ ਬਾਂਦਰਾਂ ਨੂੰ ਆਪਦੀ ਲੈਚ ਲੈ ਕੇ ਆਉਂਦੇ ਹੋ। ਤੇ ਪੈਸੇ ਵਿਚਾਰਿਆਂ ਨੂੰ ਬਹੁਤੇ ਇਕੱਠੇ ਨਹੀਂ ਸੀ ਹੁੰਦੇ, ਥੋੜੇ ਉਹਨਾਂ ਦੇ ਮਗਰ ਹੀ ਇੱਕ ਆਟਾ ਦਾਣਾ ਹੁੰਦਾ, ਆਟਾ ਤੇ ਦਾਣਾ ਦਿੰਦੇ ਹੁੰਦੇ। ਸਾਡੇ ਤੇ ਬਹੁਤ ਇਹ ਚੱਲਦਾ ਹੁੰਦਾ ਸੀ ਵੀ ਦਾਣੇ ਜਾਂ ਆਟਾ ਨਾ ਦੇਣਾ।
ਆਟਾ ਜਾਂ ਮਾੜਾ ਮੋਟਾ ਘਰੋਂ ਆਟਾ ਆਣਾ, ਕਿਸੇ ਨੇ ਕੋਈ ਥੋੜੇ ਬਹੁਤ ਪੈਸੇ ਦੇ ਦੇਣੇ ਜਾਂ ਕੋਈ ਰੋਟੀ ਸਬਜ਼ੀ ਵੀ ਦੇ ਦੇਣੀ, ਪਰ ਉਹ ਆਟਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਨਾਸਰ ਜੀ। ਆਟੇ ਤੋਂ ਮੈਨੂੰ ਯਾਦ ਆ ਗਿਆ, ਮਿੱਟੀ ਦੇ ਛੋਟੇ ਛੋਟੇ ਭਾਂਡੇ ਤੇ ਮਿੱਟੀ ਦੀਆਂ ਸੀਟੀਆਂ ਸੁੱਟੀਆਂ ਬਣਾਉਣ ਵਾਲੇ ਵੀ ਆਉਂਦੇ ਹੁੰਦੇ ਸੀ। ਉਹ ਨਿੱਕੇ ਨਿੱਕੇ ਜਵਾਕਾਂ ਨੇ ਜਦੋਂ ਖੇਡਣਾ, ਫਿਰ ਉਹ ਆਟੇ ਦੇ ਬਦਲੇ ਮਿੱਟੀ ਦੇ ਭਾਂਡੇ ਦੇ ਦਿੰਦੇ ਸੀ। ਹਾਂਜੀ ਹਾਂਜੀ ਹਾਂਜੀ। ਉਹ ਜਿਵੇਂ ਅੱਜ ਕੱਲ ਦੇ ਜਵਾਕਾਂ ਦੀ ਹੋ ਗਈ ਹੈ, ਪਲਾਸਟਿਕ ਦੇ ਬਣੇ ਹੋਏ ਮੌਲਾਂ ਚੋਂ ਮਿਲਦੇ ਹੈ। ਜਵਾਕ ਕਹਿੰਦੇ ਇਹ ਡਾਕਟਰ का हो है, ਉਹ ਕਹਿੰਦੇ ਵੀ ਇਹ ਕਿਚਨ ਸੈੱਟ ਹੈ। ਉਹ ਮਿੱਟੀ ਦੇ ਜਿਹੜੇ ਉਹ ਘੁਮਿਆਰ ਬਣਾ ਕੇ ਲਿਆਉਂਦੇ ਸੀ, ਉਹ ਕਿਚਨ ਸੈੱਟ ਮਿੱਟੀ ਵਾਲੇ ਆਪਦੇ ਦਿੰਦੇ ਸੀ। ਉਹਨਾਂ ਨੂੰ ਫਿਰ ਆਟਾ ਦੇ ਦਿੰਦੇ ਸੀ ਤੇ ਫਿਰ ਉਹਦੇ ਬਦਲੇ ਉਹ ਇੱਕ ਦੋ ਭਾਂਡੇ ਜਿਹੜੇ ਮਿੱਟੀ ਦੇ ਉਹ ਦੇ ਜਾਂਦੇ, ਉਸੇ ਨਾਲ ਜਵਾਕ ਖੇਡਦੇ ਰਹਿੰਦੇ। ਅੱਛਾ ਮੱਕੜ ਸਾਹਿਬ, ਇਹਦੇ ਵਿੱਚ ਇਹਦਾ ਹੁਣ ਜਦੋਂ ਨਵਾਂ ਦੌਰ ਆ ਗਿਆ, ਜਦੀਦ ਦੌਰ ਆ ਗਿਆ, ਇਹਨਾਂ ਦਾ ਮੁਤਬਾਦਲ ਉਸ ਐਂਟਰਟੇਨਮੈਂਟ ਦਾ ਮੁਤਬਾਦਲ ਆਪਾਂ ਕੀ ਸਮਝਦੇ ਵੀ ਕੀ ਆਇਆ? YouTube। ਦੇਖੋ ਹੁਣ ਤਾਂ ਬਿਲਕੁਲ ਕੰਪਲੀਟਲੀ ਚੇਂਜ ਹੋ ਗਈ ਭਾਜੀ ਦੁਨੀਆ। ਹੁਣ ਦਾ ਨਿਆਣਾ ਜਿਹੜਾ ਉਹ PUBG ਤੋਂ ਬਾਹਰ ਨਹੀਂ ਆਉਂਦਾ, ਉਹ TikTok ਤੋਂ ਬਾਹਰ ਨਹੀਂ ਆਉਂਦਾ। ਉਹਨੂੰ ਬਾਂਦਰ ਕਿੱਲੇ ਦਾ ਵੀ, ਬਾਂਦਰ ਤੋਂ ਬਾਂਦਰ ਕਿੱਲਾ ਵੀ ਯਾਦ ਆ ਗਿਆ ਮੇਰੇ। ਬਾਂਦਰ ਕਿੱਲਾ ਵੀ ਨਹੀਂ ਪਤਾ ਹੋਣਾ ਉਹਨੂੰ, ਹੁਣ ਨਹੀਂ ਪਤਾ। ਹੁਣ ਹਾਂਜੀ, ਅਸੀਂ ਪਿੱਠੂ ਖੇਡਦੇ ਹੁੰਦੇ ਸੀ, ਹੋਰ ਬਹੁਤ ਸਾਰੇ ਨਾਮ ਹੋਣਗੇ ਕਿ ਉਹ 6-7 ਡੀਟੀਆਂ ਰੱਖ ਲੈਣੀਆਂ ਤੇ ਫਿਰ ਉਹਦੇ ਤੇ ਗੇਂਦ ਮਾਰਨੀ, 2 ਟੀਮਾਂ ਹੁੰਦੀਆਂ ਸੀਗੀਆਂ। ਉਹ ਪਿੱਠੂ ਦਾ ਵੀ ਇੱਕ ਦੌਰ ਰਿਹਾ ਬੜਾ। ਤੇ ਪਰ ਹੁਣ ਤਾਂ ਜ਼ਮਾਨਾ ਹੁਣ ਤੁਸੀਂ ਇਹਨਾਂ ਨੂੰ ਫੋਨ ਤੋਂ, ਜੰਮਦਾ ਜਵਾਕ ਹੈ ਜਿਹੜਾ ਉਹ ਫੋਨ ਚਲਾਉਂਦਾ ਜੀ, ਫੋਨ ਤੋਂ ਇਲਾਵਾ ਹੋਰ ਕੋਈ ਉਹਨਾਂ ਦੇ ਕਾਰਟੂਨ ਨੇ ਜਾਂ ਗੇਮਾਂ ਨੇ ਜਾਂ ਜੋ ਵੀ ਉਹ ਗੱਲਬਾਤ ਕਰਦੇ ਹੈ। ਇੱਕ ਹੋਰ ਬੜਾ ਹੈ, ਸ਼ਾਇਦ ਤੁਹਾਡੇ ਅੱਜ ਦੇ ਟੌਪਿਕ ਤੋਂ ਥੋੜਾ ਡਿਫਰੈਂਟ ਹੈ। ਮੇਰੀ ਭਾਂਜੀ ਤਕਰੀਬਨ 3 ਸਾਲ ਦੀ ਹੈ ਤੇ ਉਹ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਉਹ ਹਿੰਦੀ ਬੋਲਦੀ ਹੈ। ਤੁਹਾਡੇ ਉੱਥੇ ਉਰਦੂ ਬੋਲਦੇ ਹੈ, ਇੱਥੇ ਹਿੰਦੀ ਬੋਲਣ 'ਚ ਸ਼ਾਨ ਸਮਝੀ ਜਾਂਦੀ ਹੈ। ਮੈਂ ਉਹਨੂੰ ਪਰਸੋਂ ਚੌਥੇ ਕਿਹਾ, ਮੈਂ ਕਿਹਾ ਤੂੰ ਬੇਟਾ ਮੇਰੇ ਨਾਲ ਪੁੱਤ ਪੰਜਾਬੀ 'ਚ ਹੀ ਗੱਲ ਕਰਿਆ ਕਰ। ਉਹ ਕਹਿੰਦੀ ਬਸ ਮਾਮੂ ਮੈਨੂੰ ਪੰਜਾਬੀ ਦਾ ਇੰਨਾ ਪਤਾ ਹੈ, ਕੌਲੀ ਦੇ ਦੋ, ਪਲੇਟ ਦੇ ਦੋ ਜੀ ਤੇ ਸਬਜ਼ੀ ਦੇ ਦੋ ਜੀ, ਇਦੋਂ ਵੱਧ ਮੈਨੂੰ ਪੰਜਾਬੀ ਨਹੀਂ ਆਉਂਦੀ। ਮੰਮੀ ਇੰਨੀ ਕੀ ਗੱਲ ਕਰਦੀ ਹੈ, ਹਿੰਦੀ ਬੋਲਣ 'ਚ ਉਹ ਬੜੀ ਸ਼ਾਨ ਸਮਝੀ ਹੈ। ਖਾਣ ਪੀਣ ਵਾਲਾ ਪਤਾ, ਦੂਜਾ ਕੁਝ ਨਹੀਂ ਪਤਾ, ਉਸ ਤੋਂ ਇਲਾਵਾ ਨਹੀਂ ਪਤਾ ਜੀ। ਤੇ ਖੇਡਾਂ ਦਾ ਬਹੁਤ ਦੂਰ ਦੀ ਗੱਲ ਰਹਿ ਗਈਆਂ। ਹੁਣ ਕੋਈ ਖੋ ਖੋ ਨਹੀਂ ਖੇਡਦਾ। ਤੁਸੀਂ ਦੇਖੋ ਸਟੈਪੂ ਜਿਹੜਾ ਆਮ ਕੁੜੀਆਂ ਵਾਹ ਲੈਂਦੀਆਂ ਸੀਗੀਆਂ, ਸਟੈਪ ਵਾਹ ਕੇ ਤੇ ਕੋਈ ਨਾ ਕੋਈ ਡੱਕਰਾ ਬਣਾ ਲੈਣਾ, ਡੀਟੀ ਬਣਾ ਲੈਣੀ ਜਾਂ ਕੋਈ ਪੱਥਰ ਦਾ ਛੋਟਾ ਉਹਦੇ ਨਾਲ ਸਟੈਪੂ ਖੇਡਣੇ, ਉਹ ਹੁਣ ਮੈਂ ਨਹੀਂ ਕਦੇ ਦੇਖਿਆ ਜੀ। ਹੁਣ ਕੋਈ ਕੁੜੀਆਂ, ਆਮ ਖੇਡ ਸੀਗੀ ਕੁੜੀਆਂ ਦੀ, ਹੁਣ ਨਹੀਂ ਦਿਖਦੀਆਂ ਜੀ ਉਹ ਚੀਜ਼ਾਂ। ਸੋ ਇੱਕ ਬਾਜ਼ੀਗਰਾਂ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ। ਜੇ ਅੱਜ ਵੀ ਤੁਸੀਂ ਪੰਜਾਬ ਦੇ ਜਿਹੜੇ ਸਾਡਾ ਇੱਧਰਲਾ ਮੇਲਾ ਕਿਤੇ, ਅਸੀਂ ਚਾਹੇ ਹੋਲਾ ਮਹੱਲਾ ਸਾਡੇ ਆਨੰਦਪੁਰ ਸਾਹਿਬ ਹੁੰਦਾ, ਵਿਸਾਖੀ ਦਾ ਸਾਡੇ ਤਲਵੰਡੀ ਸਾਬੋ ਦੇ ਵਿੱਚ ਇੱਥੇ ਬਹੁਤ ਵੱਡਾ ਇਕੱਠ ਭਾਰੀ ਉੱਥੇ ਹੋਇਆ। ਬਾਬਾ ਫਰੀਦ ਦੇ ਯਾਦ ਦੇ ਵਿੱਚ ਫਰੀਦਕੋਟ ਦੇ ਵਿੱਚ ਅਗਲੇ ਮਹੀਨੇ, ਹੁਣ ਐਤਕੀ ਤਾਂ ਸ਼ਾਇਦ ਨਾ ਹੋਵੇ ਕਰੋਨਾ ਕਰਕੇ, ਤਾਂ ਹਰ ਸਾਲ ਮੈਂ ਉੱਥੇ ਜਾਣਾ, ਮੈਨੂੰ ਕਈ ਸਾਲ ਹੋ ਗਏ। ਬਾਬਾ ਫਰੀਦ ਦੀ ਯਾਦ ਦੇ ਵਿੱਚ ਫਰੀਦਕੋਟ ਅਸੀਂ ਇਕੱਠੇ ਹੁੰਦੇ। ਅੱਛਾ, ਉੱਥੇ ਜ਼ਿਆਦਾਤਰ ਕੀ ਹੁੰਦਾ ਹੈ ਕਿ ਮੇਲਿਆਂ ਦੇ ਤੇ ਹਲੇ ਵੀ ਇੱਥੇ ਵੀ ਸਾਡੇ ਹੈ ਵਾ ਵੀ ਉਹਦਾ ਥੋੜਾ ਜਿਹਾ ਤਰੀਕਾ ਬਦਲ ਗਿਆ ਵਾ ਉਹਨਾਂ ਦਾ ਬਾਜ਼ੀਗਰਾਂ ਦਾ, ਵੀ ਉਹ ਸਰਕਸ ਦੇ ਸਟਾਈਲ 'ਚ ਜਾਂ ਹੋਰ ਸਟਾਈਲ ਦੇ ਵਿੱਚ ਆਉਂਦੇ। ਲੇਕਿਨ ਪਹਿਲਾਂ ਸਰਕਸ ਦੇ ਸਟਾਈਲ ਦੇ ਵਿੱਚ ਉਹਨਾਂ ਦੇ ਛੋਟੇ ਛੋਟੇ ਬੱਚੇ, ਉਹਨਾਂ ਦੀ ਫਲੈਕਸੀਬਿਲਿਟੀ ਜਿਹੜੀ ਆ ਉਹ ਦੇਖਣ ਵਾਲੀ ਹੁੰਦੀ ਹੈ। ਉਹ ਬਿਲਕੁਲ ਛੋਟੇ 2 ਬਾਂਸ ਨੂੰ ਬੰਨ ਕੇ 2 ਹਿੱਸਿਆਂ ਤੋਂ, ਤੇ ਫਿਰ ਬਾਂਸ ਦੇ ਵਿੱਚੋਂ ਦੀ ਉਹ ਬੱਚਾ ਪੂਰਾ ਲੰਘਦਾ, ਉਹ ਟੱਪਦਾ ਹੈ ਤੇ ਉਹ ਫਿਰ ਆਪਦੇ ਪੂਰੇ ਸਰੀਰ ਦੀ ਜਿਹੜੀ ਛੋਟੇ ਬੱਚੇ ਤੋਂ ਫਲੈਕਸੀਬਿਲਿਟੀ ਦੀ, ਜਿਵੇਂ ਜਿਮਨੈਸਟ ਹੁੰਦੇ ਆ ਜੀ ਆਪਣੇ ਅੱਜ ਕੱਲ ਓਲੰਪਿਕਸ ਦੇ ਵਿੱਚ, ਤੇ ਉਹ ਬਾਜ਼ੀਗਰਾਂ ਦੇ ਬੱਚੇ ਜਿਮਨੈਸਟਿਕ ਕਰਦੇ ਆ ਉਹਦੇ 'ਚ। ਅੱਛਾ, ਮੈਂ ਗੱਲ ਕਰਨ ਲੱਗਾ ਨਾ, ਪਹਿਲੇ ਇਸ ਤਰ੍ਹਾਂ ਹੁੰਦਾ ਸੀ ਵੀ ਐਵਰੀ ਈਅਰ, ਹਰ ਸਾਲ ਪਿੰਡਾਂ ਦੇ ਵਿੱਚ ਗਰਮੀਆਂ 'ਚ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਬਾਜ਼ੀਗਰ ਆ ਕੇ, ਉਹਨਾਂ ਇੱਕ ਫਟਾ ਜਿਹਾ ਲਾ ਲੈਣਾ, ਇੱਕ ਟੋਇਆ ਕੱਢ ਲੈਣਾ, ਉਹ ਫਟਾ ਜਿਹਾ ਲਾ ਲੈਣਾ, ਉੱਤੇ ਮੰਜੀ ਖਿਲਾਰ ਲੈਣੀ, ਇੱਕ ਆਖਣਾ ਉਹ ਪਿੰਡ ਦਾ ਸਾਰਿਆਂ ਨਾਲ ਲੰਮਾ ਬੰਦਾ ਆ ਜਾਏ ਬਈ ਉਹ ਛੱਜ ਜਿਹਾ ਫੜ ਲਵੇ, ਉਹਨੇ ਉੱਤੋਂ ਦੀ ਬਾਜ਼ੀਆਂ ਮਾਰਨੀਆਂ। ਉਹ ਬਿਲਕੁਲ ਅਲੋਪ ਹੋ ਗਿਆ, ਖਤਮ ਹੋ ਗਿਆ ਸਾਡੇ ਇੱਧਰੋਂ। ਇੱਧਰ ਵੀ ਖਤਮ ਹੈ ਜੀ। ਉਹ ਮੇਰੇ ਫਾਦਰ ਨਾਸਰ ਸਾਹਿਬ ਸਾਹਮਣੇ ਬੈਠੇ ਤੇ ਉਹ ਸਿਰ ਮਾਰੀ ਜਾਂਦੇ ਵੀ ਹਾਂ ਇਹ ਕੁਝ ਹੁੰਦਾ ਸੀਗਾ, ਪਰ ਉਹ ਮੇਰੇ ਜ਼ਿਹਨ 'ਚ ਨਹੀਂ ਹੈ ਹੁਣ, ਕਿਉਂਕਿ ਮੈਂ ਪਿਛਲੇ 20 ਸਾਲਾਂ 'ਚ ਮੇਰੇ ਨਹੀਂ ਯਾਦ ਵੀ ਇਹੋ ਜਿਹਾ ਕੁਝ ਸਾਡੇ ਇੱਥੇ ਹੁੰਦਾ ਹੋਵੇ। ਇੱਕ ਮੇਰੇ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਗੁਰਪੁਰਬ ਆਉਂਦਾ ਸੀ, ਤਕਰੀਬਨ ਅਕਤੂਬਰ ਨਵੰਬਰ ਦੇ ਵਿੱਚ, ਦੀਵਾਲੀ ਤੋਂ ਬਾਅਦ ਥੋੜੀ ਠੰਡ ਸ਼ੁਰੂ ਹੁੰਦੀ, ਉਹਨਾਂ ਦਿਨਾਂ ਦੇ ਵਿੱਚ ਅਕਸਰ ਸਵੇਰੇ ਤੜਕੇ ਤਕਰੀਬਨ 3:30 ਪੌਣੇ 4 ਵਜੇ ਬੜੇ ਬੰਦੇ ਆਉਂਦੇ ਜਿਹੜੇ ਰੱਬੀ ਰੂਹਾਂ ਹੁੰਦੀਆਂ ਸੀ, ਉਹ ਗਾਉਂਦੇ ਸੀਗੇ ਬੜੀ ਉੱਚੀ ਆਵਾਜ਼ ਦੇ ਵਿੱਚ, ਕੋਈ ਗੁਰਬਾਣੀ ਗਾਉਣੀ ਜਾਂ ਸੂਫੀ ਕਲਾਮ ਉਹਨਾਂ ਨੇ ਗਾਉਣਾ, ਗਲੀਆਂ ਦੇ ਵਿੱਚੋਂ ਲੰਘਣਾ।
ਉਹਨਾਂ ਨੂੰ ਬਾਹਰ ਨਿਕਲਣਾ ਪੈਸੇ ਨਹੀਂ ਸੀ ਲੈਂਦੇ, ਉਹਨਾਂ ਨੂੰ ਕੋਈ ਨਾ ਕੋਈ ਭੇਟ ਦੇਣੀ ਜਾਂ ਪ੍ਰਸ਼ਾਦਾ ਛਕਾ ਦੇਣਾ ਵੱਧ ਤੋਂ ਵੱਧ, ਤੇ ਉਹ ਜਿਵੇਂ ਕਹਿ ਲਓ ਫਕੀਰ ਫੱਕਰ ਬੰਦੇ। ਪਿਛਲੇ 15 ਸਾਲ 20 ਸਾਲ ਤੋਂ ਉਹ ਲੋਕ ਵੀ ਮੈਂ ਨਹੀਂ ਦੇਖੇ, ਉਹ ਕਦੇ ਨਹੀਂ ਦੇਖੇ ਮੈਂ, ਕਿ ਉਹ ਅੱਗੇ ਜਿਹੜੇ ਆਉਂਦੇ ਸੀ ਪੂਰਾ ਮਹੱਲਾ ਜਿਵੇਂ ਪ੍ਰਭਾਤ ਫੇਰੀ ਨਿਕਲਦੀ ਸੀ ਐ ਇਕੱਠਾ ਹੋ ਜਾਂਦਾ ਸੀ, ਔਰ ਉਹਨਾਂ ਨੂੰ ਸੁਣਦੇ ਸੀ, ਸਿਰਫ ਕਲਾਮ ਉਹਨਾਂ ਦਾ ਸੁਣਦੇ ਸੀ। ਤੜਕੇ ਸਿਆਲਾਂ ਦੇ ਦਿਨ ਸ਼ੁਰੂ ਹੋ ਜਾਂਦੇ ਸੀ, ਧੁੰਦ ਹੁੰਦੀ ਸੀ ਥੋੜੀ ਥੋੜੀ, ਉਹ ਵੀ ਬਿਲਕੁਲ ਅਲੋਪ ਹੈ। ਬਾਜ਼ੀਗਰਾਂ ਦੇ ਜਿਹੜੇ ਬੱਚੇ ਤੁਸੀਂ ਕਹਿ ਰਹੇ ਹੋ ਸਿਰਫ ਮੇਲਿਆਂ ਤੱਕ ਸੀਮਤ ਰਹਿ ਗਏ ਹੁਣ ਉਹ, ਤੇ ਜਿਹੜੇ ਮਿੱਟੀ ਦੇ ਭਾਂਡੇ ਵਾਲੇ ਘੁਮਿਆਰ ਸੀਗੇ ਉਹ ਹੁਣ ਬੜੇ ਸਟਾਈਲਿਸ਼ ਹੋ ਗਏ, ਜਿਹੜੇ ਰਹਿ ਗਏ ਉਹ ਹੁਣ ਮਹਿੰਗੇ ਜਿਹੜੇ ਆਪਦੇ ਕੋਈ ਵਾਟਰਫਾਲ ਬਣਾ ਰਹੇ ਆ, ਮੋਟਰਾਂ ਲਾਤੀਆਂ ਉਹਨਾਂ ਨੇ, ਜਾਂ ਮਹਿੰਗੇ ਗਮਲੇ, ਉਹਨਾਂ ਨੂੰ ਵੀ ਥੋੜਾ ਟੈਕਟ ਆ ਗਿਆ ਵੀ ਅਮੀਰਾਂ ਨੂੰ ਕਿਵੇਂ ਫਸਾਉਣਾ। ਅਮੀਰ ਲੋਕ ਜਿਹੜੇ ਆ ਹੁਣ ਉਹ ਗਮਲੇ ਆਪਦੇ ਘਰਾਂ ਦੇ ਵਿੱਚ ਰੱਖਣ 'ਚ ਬੜੀ ਆਪਦੀ ਸ਼ਾਨ ਸਮਝਦੇ ਆ। ਉਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਸੀ, ਅਸੀਂ ਸੀਟੀ ਲੈਂਦੇ ਹੁੰਦੇ ਸੀ, ਮੇਰੇ ਯਾਦ ਹੈ ਇਦੋਂ ਵੱਧ, ਕਿਉਂਕਿ ਮੁੰਡੇ ਜਿਹੜੇ ਸੀ ਉਹ ਸੀਟੀਆਂ ਸੁੱਟੀਆਂ ਲੈਂਦੇ ਸੀ ਕਿ ਮਿੱਟੀ ਦੀ ਸੀਟੀ ਬਣਦੀ, ਜਾਂ ਉਹ ਕੁੜੀਆਂ ਜਿਹੜਾ ਉਹ ਕਿਚਨ ਦਾ ਸਮਾਨ ਹੁੰਦਾ ਸੀ ਉਹ। ਤੇ ਜਿਹੜੇ ਬਾਂਦਰਾਂ ਵਾਲੇ ਮਦਾਰੀ, ਹੁਣ ਉਹ ਬਾਂਦਰ ਅੱਗੇ ਟਰੱਕਾਂ ਤੇ ਵੀ ਤੁਹਾਡੇ ਜੇ ਯਾਦ ਹੋਵੇ, ਟਰੱਕਾਂ ਵਾਲੇ ਕਈ ਬਾਂਦਰ ਨੂੰ ਨਾਲ ਬੰਨ ਕੇ ਰੱਖਦੇ ਸੀ ਤੇ ਨਾਲ ਹੀ ਰੱਖਦੇ ਸੀ, ਹੁਣ ਉਹ ਵੀ ਨਹੀਂ ਦਿਸਦਾ। ਅੱਛਾ, ਇਹਦੇ 'ਚ ਮੱਖਣ ਹਾਂਜੀ ਮੱਖਣ ਸਾਹਿਬ ਔਰ ਤੇਜ ਭਾਈ, ਥੋੜਾ ਜਿਹਾ ਸਾਨੂੰ ਇਹ ਦੱਸੋ ਕਿ ਅਸੀਂ ਆਪਣੀ ਉਮਰ ਦੇ ਵਿੱਚ ਜਿਹੜਾ ਇੱਧਰ ਅਸੀਂ ਲਹਿੰਦੇ ਪੰਜਾਬ ਦੇ ਵਿੱਚ ਇਹ ਜਿਹੜੇ ਤਮਾਸ਼ਾਗਰ, ਬਾਜ਼ੀਗਰ ਔਰ ਇਹ ਸਾਰੇ ਲੋਕ ਦੇਖੇ ਨੇ। ਅੱਛਾ, ਇਹ ਪੰਜਾਬੀ ਨਹੀਂ ਸੀ ਬੋਲਦੇ, ਇਹ ਹਰਿਆਣਵੀ ਜ਼ੁਬਾਨ ਜਿਹੜੀ ਨਾ ਉਹ ਬੋਲਦੇ ਹੁੰਦੇ ਸੀ। ਲੱਗਦਾ ਸੀ ਜਿਵੇਂ ਹਰਿਆਣਾ ਤੋਂ ਜਾਂ ਕੋਈ ਇਹ ਹਰਿਆਣਵੀ ਬੋਲਣ ਜਾਂ ਯੂਪੀ ਜਾਪੀ ਤੋਂ ਹੁੰਦੇ ਸੀ, ਯੂਪੀ ਤੋਂ ਹੁੰਦੇ ਸੀ। ਤੁਹਾਡੇ ਹਾਂ ਵੀ ਐਵੇਂ ਹੀ ਸੀ ਦਾ ਇਹ? ਬਿਲਕੁਲ ਬਿਲਕੁਲ ਬਿਲਕੁਲ, ਇਹ ਆਪਣੇ ਏਰੀਏ ਦੇ ਨਹੀਂ ਸੀਗੇ, ਇਹ ਮੇਰਠ ਸਾਈਡ ਦੇ, ਉੱਤਰ ਪ੍ਰਦੇਸ਼ ਸਾਈਡ ਦੇ ਉਧਰ ਦੇ ਲੋਕ ਆਉਂਦੇ ਹੁੰਦੇ ਸੀਗੇ, ਤੇ ਉਹਨਾਂ ਦੀ ਉਧਰ ਦੀ ਬੋਲੀ ਸੀਗੀ। ਇੱਕ ਮੈਂ ਤੁਹਾਨੂੰ ਦੱਸਦਾ, ਪਹਿਲਾਂ ਤਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੱਕੜ ਸਾਹਿਬ ਨਾਲ ਸਾਡਾ ਅੱਜ ਸਿੱਧਾ ਰਾਬਤਾ ਹੋ ਰਿਹਾ। ਮੱਕੜ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ, ਠੀਕ ਹੈ। ਔਰ ਮੈਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਦੱਸਦਾ, ਇਹ ਮੱਕੜ ਸਾਹਿਬ ਉਹ ਨੇ ਜਿਹੜੇ ਨਨਕਾਣਾ ਸਾਹਿਬ ਜਾ ਕੇ ਆਏ ਸੀਗੇ, ਉਧਰੋਂ ਆ ਕੇ ਇੱਕ ਬੱਚੇ ਵਾਸਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਬੱਚੇ ਨੂੰ ਉਹਦੇ ਮਾਂ ਪਿਓ ਨੂੰ ਮਿਲਵਾਇਆ। ਇਸ ਕਰਕੇ ਦੋਨਾਂ ਪੰਜਾਬਾਂ ਦਾ ਮੈਂ ਦੋਨਾਂ ਪੰਜਾਬ ਵੱਲੋਂ ਮੱਕੜ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਮਿਹਨਤ ਉਹ ਬੱਚਾ ਅੱਜ ਮਾਂ ਪਿਓ ਦੇ ਕੋਲੇ ਪਹੁੰਚਿਆ। ਬਹੁਤ ਧੰਨਵਾਦ। ਬਹੁਤ ਘੱਟ ਬੰਦੇ ਜਾਣਦੇ ਆ ਕਿ ਇਸ ਸਾਰੇ ਦੇ ਪਿੱਛੇ ਬਾਈ ਜੀ ਨਾਸਰ ਭਾਜੀ ਦਾ ਹੀ ਹੈ। ਨਾਸਰ ਭਾਜੀ ਤੇ ਮੇਰੀ ਉੱਥੇ ਲਾਹੌਰ ਅਸੀਂ ਜਦੋਂ ਮਿਲੇ ਸੀ ਤਾਂ ਨਾਸਰ ਭਾਜੀ ਨੇ ਉਸ ਪਰਿਵਾਰ ਨਾਲ ਮਿਲਾਇਆ, ਇਹਨਾਂ ਦਾ ਹੀ ਉਹ ਮਿਹਨਤ ਹੈ। ਮੈਂ ਤਾਂ ਐਵੇਂ ਹੁਣ ਉਹ ਕਹਿ ਲਓ ਵੀ ਖੂਹ ਦਾ ਡੱਡੂ ਆ, ਬਸ ਤੁਸੀਂ ਕਹਿ ਸਕਦੇ ਹੋ, ਪਰ ਦੇਖੋ ਨਾਸਰ ਭਾਜੀ ਦੀ ਮਿਹਨਤ ਹੈ ਕਿ ਇਹਨਾਂ ਨੇ। ਮੱਕੜ ਸਾਹਿਬ, ਮੈਂ ਇੱਕ ਮਿੰਟ ਗੱਲ ਟੋਕਦਾ ਤੁਹਾਡੀ, ਕੋਈ ਜਰੀਆ ਬਣਦਾ ਤੁਹਾਡਾ ਉੱਥੇ ਜਾਣਾ ਹੋਇਆ, ਨਾਸਰ ਭਾਜੀ ਨੂੰ ਮਿਲਣਾ ਹੋਇਆ, ਨਹੀਂ ਤਾਂ ਨਾਸਰ ਭਾਜੀ ਤਾਂ ਪਹਿਲਾਂ ਵੀ ਬੈਠੇ ਸੀਗੇ, ਕੋਈ ਤੁਸੀਂ ਚਲੋ ਉਧਰ ਮਿਲ ਕੇ ਆਏ, ਇਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਮਿਲਾਇਆ। ਮੈਂ ਸ਼ੁਰੂ ਤੋਂ ਲੈ ਕੇ ਜਿੰਨਾ ਚਿਰ ਬੱਚਾ ਘਰੇ ਨਹੀਂ ਪਹੁੰਚਿਆ, ਮੈਂ ਤੁਹਾਡੀ ਸਾਰੀ ਸਟੋਰੀ ਦੇਖੀ ਹੈ, ਠੀਕ ਹੈ। ਔਰ ਮੈਂ ਨਾ ਥੋੜੇ ਦਿਨ ਪਹਿਲਾਂ ਕਿਸੇ ਚੈਨਲ ਤੇ ਇੰਟਰਵਿਊ ਸੀ ਤੇ ਮੈਨੂੰ ਪੁੱਛਦੇ ਵੀ ਅੱਜ ਤੋਂ ਸਾਰੇ ਜਿੰਨੀ ਇੰਨੀਆਂ ਸਟੋਰੀਜ਼ ਕੀਤੀਆਂ, ਇੰਨਾ ਕੁਛ ਕੀਤਾ, ਇੰਨੇ ਲੋਕਾਂ ਨੂੰ ਇੱਕ ਦੂਜੇ ਨਾਲ ਰਾਬਤੇ ਕਰਾਏ, ਮਿਲਵਾਇਆ, ਸਾਰਿਆਂ ਨਾਲ ਬਹੁਤਾ ਤੁਹਾਨੂੰ ਕਿੱਥੇ ਲੱਗਾ ਵੀ ਇੱਥੇ ਬੜਾ ਵਧੀਆ ਕੰਮ ਕੀਤਾ? ਮੈਂ ਕਹਿੰਦਾ ਵੀ ਮੱਕੜ ਸਾਹਿਬ ਨਾਲ ਮੈਂ ਅੱਗੇ ਵੀ ਸ਼ੇਅਰ ਕੀਤੀ ਸੀ ਵੀ ਜਦੋਂ ਉਹ ਬੱਚਾ ਵਾਪਸ ਆਇਆ ਨਾ, ਤੇ ਬਲਕਿ ਜਦੋਂ ਉਹਦਾ ਬੱਚੇ ਦੀ ਮੈਨੂੰ ਮੱਕੜ ਸਾਹਿਬ ਨੇ ਇਤਲਾਹ ਦਿੱਤੀ ਸੀ ਕਿ ਉਹਨਾਂ ਦਾ ਇੱਥੋਂ ਰਿਲੀਜ਼ ਹੋਣ ਦੇ ਆਰਡਰ ਮਿਲ ਗਏ ਨੇ, ਜਿੰਨੀਆਂ ਮੈਂ ਉਸ ਪ੍ਰੋਗਰਾਮ ਦੇ ਰਾਹੀਂ ਨਹੀਂ ਆਖਿਆ ਸੀ ਵੀ ਜਿੰਨੀਆਂ ਦੁਆਵਾਂ ਉਸ ਮਾਂ ਨੇ ਸਾਨੂੰ ਦੇ ਛੜੀਆਂ ਨਾ, ਮੈਂ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਦਾ ਜਿਹੜਾ ਨਾ ਸਾਡਾ ਉਹ ਜੋ ਅਸੀਂ ਇੰਨੇ ਸਾਲਾਂ ਚ ਕੀਤਾ ਮਿਹਨਤ ਮੋੜ ਆਈ। ਬਹੁਤ ਜ਼ਿਆਦਾ ਉਹੀ ਗੱਲ ਹੈ ਨਾ, ਮੈਨੂੰ ਪਿਆਰ ਬਹੁਤ ਪਿਆਰ ਮਿਲਿਆ ਔਰ ਉਧਰੋਂ ਵੀ ਬਹੁਤ ਪਿਆਰ ਮਿਲਿਆ, ਬੜੇ ਫੋਨ ਬੜੇ ਕਾਲਸ ਆਈਆਂ, ਸੋ ਬਹੁਤ ਸ਼ੁਕਰਗੁਜ਼ਾਰ ਹਾਂ। ਚਲੋ ਆਪਣੀ ਮਿਹਨਤ ਰੰਗ ਲਈ। ਇੱਕ ਨਾਨਕ ਸਿੰਘ ਨਾਮ ਦਾ ਬੱਚਾ ਪਾਕਿਸਤਾਨ ਚ ਹੈ ਜੀ, ਇੱਥੇ ਮੈਂ ਮੇਰੇ ਖਿਆਲ ਨਾਸਰ ਭਾਜੀ ਡਿਸਕਨੈਕਟ ਹੋ ਗਿਆ। ਨਾਸਰ ਭਾਜੀ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ? ਆਵਾਜ਼ ਭਾਜੀ ਆ ਰਹੀ ਹੈ, ਆਵਾਜ਼ ਆ ਰਹੀ। ਅਰੋੜਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਇੱਕ ਨਾਨਕ ਸਿੰਘ ਨਾਮ ਦਾ ਬੱਚਾ 7 ਸਾਲ ਦੀ ਉਮਰ ਸੀ ਜਦੋਂ ਸਰਹੱਦ ਟੱਪ ਗਿਆ ਸੀ, ਤੇ ਤਕਰੀਬਨ 35 ਸਾਲ ਤੋਂ ਪਾਕਿਸਤਾਨ ਦੇ ਵਿੱਚ ਹੈ। ਅਸੀਂ ਉਹਦੀ ਵੀ ਇੱਧਰ ਮੁਹਿੰਮ ਸ਼ੁਰੂ ਕਰ ਰਹੇ ਹਾਂ ਕਿ ਇਮਰਾਨ ਖਾਨ ਤੇ ਸਾਨੂੰ ਬਹੁਤ ਭਰੋਸਾ ਹੈ ਔਰ ਹਮੇਸ਼ਾ ਇਮਰਾਨ ਖਾਨ ਨੇ ਸਿੱਖ ਭਾਈਚਾਰੇ ਦੀ ਗੱਲ ਸੁਣੀ ਹੈ। ਅਸੀਂ ਬੜੀ ਜਲਦੀ ਉਹਦੀ ਵੀ ਆਵਾਜ਼ ਸ਼ੁਰੂ ਕਰ ਰਹੇ ਹਾਂ ਕਿ ਉਹ ਅੱਜ 42-43 ਸਾਲ ਉਹਦੀ ਉਮਰ ਹੋ ਗਈ ਹੈ। ਸਿਰਫ 7 ਸਾਲ ਦੀ ਉਮਰ ਸੀ ਉਹਦੀ ਜਦੋਂ ਨਾਨਕ ਸਿੰਘ
ਬਾਰਡਰ ਟੱਪ ਗਿਆ ਸੀ ਤੇ ਉਹ ਕੋਟ ਲਖਪਤ ਜੇਲ੍ਹ ਦੇ ਵਿੱਚ ਉਦੋਂ ਤੋਂ ਹੈ 35 ਸਾਲਾਂ ਤੋਂ 7 ਸਾਲ ਦਾ ਬੱਚਾ, ਤਾਂ ਉਹਦੇ ਚ ਵੀ ਤੁਹਾਡੀ ਵੀ ਸਪੋਰਟ ਚਾਹੀਦੀ ਹੋਊਗੀ। ਮੈਂ ਹਾਲੇ ਤੱਕ ਮੈਨੂੰ ਕਿੰਨੇ ਦੋਸਤਾਂ ਨੇ ਇਸ ਮਾਮਲੇ 'ਚ ਪਾਇਆ ਸੀ, ਮੈਂਸ਼ਨ ਕੀਤਾ ਸੀ, ਗੱਲ ਕੀਤੀ ਸੀ। ਤੇ ਅੱਗੇ ਇੱਕ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਵਕੀਲ ਆਏ ਸਨ, ਸ਼ਾਇਦ ਤੁਹਾਨੂੰ ਯਾਦ ਹੋਵੇ, ਰਾਣਾ ਸਾਹਿਬ। ਸੋ ਰਾਣਾ ਸਾਹਿਬ ਨੂੰ ਮੈਂ ਸਾਰਾ ਕੇਸ ਉਹਨਾਂ ਨਾਲ ਡਿਸਕਸ ਕੀਤਾ ਤੇ ਰਾਣਾ ਸਾਹਿਬ ਇੱਥੇ ਫਰਦਰ ਜਿਹੜੀ ਕਾਰਵਾਈ ਹੋਊਗੀ ਉਹ ਕਰ ਰਹੇ ਨੇ। ਮੈਂ ਉਹਨਾਂ ਜਿੰਨੇ ਵੀ ਵਕੀਲ ਦੋਸਤ ਨੇ ਮੇਰੇ ਲਾਹੌਰ ਦੇ ਵਿੱਚ, ਸਾਰਿਆਂ ਨੂੰ ਕਿਹਾ ਕਿ ਤੁਸੀਂ ਇੱਕ ਪੇਜ ਤੇ ਹੋ ਕੇ ਇਹਦੇ ਵਾਸਤੇ ਜ਼ਰੂਰ ਹੈਲਪ ਕਰੋ ਜਿੰਨੀ ਹੋ ਸਕਦੀ ਹੈ। ਸੋ ਸਾਡੇ ਵੱਲੋਂ ਵੀ ਮੱਕੜ ਸਾਹਿਬ ਜਿੰਨੀ ਹੋ ਸਕਦੀ ਹੋਈ ਨਾ ਉਨੀ ਅਸੀਂ ਕਰਾਂਗੇ, ਆਪਣੇ ਤੋਂ ਵੱਧ ਕੇ ਕਰਾਂਗੇ। ਰੱਬ ਸੋਹਣਾ ਰਹਿਮਤ ਕਰੇ, ਜਿਵੇਂ ਮੁਬਾਰਕ ਪਾਕਿਸਤਾਨ ਵਾਪਸ ਆ ਗਿਆ, ਨਾਨਕ ਵੀ ਆਪਣੇ ਘਰ ਵਾਪਸ ਜਾਏ ਇਨਸ਼ਾਅੱਲਾ। ਇਹੀ ਉਮੀਦ ਹੈ ਨਾਸਰ ਸਾਹਿਬ ਤੁਹਾਡੇ ਤੋਂ, ਔਰ ਬਹੁਤ ਸ਼ੁਕਰੀਆ ਸਾਰਿਆਂ ਦਾ। ਮੈਂ ਤੁਹਾਡੇ ਤੋਂ ਇਜਾਜ਼ਤ ਵੀ ਲੈਣਾ, ਔਰ ਬੜੀ ਸੋਹਣੀ ਗੱਲ ਹੈ। ਇਜਾਜ਼ਤ ਲੈਣ ਤੋਂ ਪਹਿਲਾਂ ਨਾਲ ਫਾਦਰ ਸਾਹਿਬ ਨੂੰ ਵੀ ਸਾਡੇ ਰੂਬਰੂ ਕਰਾ ਲਓ ਥੋੜੀ ਦੇਰ, ਤੇ ਬੜੀ ਗੱਲ। ਮੈਂ ਲਓ ਜੀ, ਲਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਚਾਚਾ ਜੀ, ਤਾਇਆ ਜੀ, ਤੁਹਾਨੂੰ ਬਹੁਤ ਸਾਰਾ ਸਲਾਮ ਤੇ ਪਿਆਰ। ਜਿਹੜੀ ਤੁਸੀਂ ਜਿਹੜਾ ਮੈਂ ਕਹਿੰਦਾ ਨਾ ਵੀ ਜਿਹਦੀ ਔਲਾਦ ਇਹਦੀ ਚੰਗੀ ਹੋਵੇ ਨਾ, ਉਹਨੇ ਦੁਨੀਆ ਤੋਂ ਹੋਰ ਕੀ ਲੈਣਾ। ਤੇ ਉਹ ਔਲਾਦ ਤੁਹਾਡੀ ਦੀ ਸ਼ਕਲ 'ਚ ਮੱਕੜ ਸਿਮਰਨਜੋਤ ਸਾਡਾ ਭਰਾ, ਤੇ ਅਸੀਂ ਸਮਝਦੇ ਵੀ ਇਸ ਤਰ੍ਹਾਂ ਦੇ ਇਨਸਾਨ ਦੁਨੀਆ ਤੇ ਘੱਟ ਹੁੰਦੇ ਨੇ, ਤੇ ਉਹ ਤੁਸੀਂ ਉਹਦੀ ਪਰਵਰਿਸ਼ ਕੀਤੀ ਇਹਦੀ ਚੰਗੀ, ਤੁਸੀਂ ਕਿੱਡੇ ਮਹਾਨ ਹੋਵੋਗੇ। ਮੈਂ ਤਾਂ ਇੱਕ ਗੇਮ ਹੋਰ ਸੀ ਜੀ, ਜਿਹੜੀ ਕਠਪੁਤਲੀ ਖੇਡਦੇ ਸੀਗੇ, ਕਠਪੁਤਲੀ ਖਿਡਾਉਂਦੇ ਸੀ। ਉਹ ਇਹ ਬਹੁਤ ਛੋਟਾ ਸੀ, ਇਹਨੇ ਨਹੀਂ ਦੇਖਿਆ, ਅਸੀਂ 6-7 ਸਾਲ ਦੀ ਉਮਰ 'ਚ ਦੇਖਿਆ ਕਠਪੁਤਲੀ। ਨਹੀਂ, ਬਾਕੀ ਤੁਹਾਨੂੰ ਅਸੀਂ ਵੇਖਿਆ ਆਪਣੇ ਇੱਥੇ ਸਾਡੇ ਵਿਆਹਾਂ ਤੇ ਜਦੋਂ ਆਉਂਦੇ ਸੀ ਉਹ ਸਟੇਜ ਲਾ ਕੇ ਪ੍ਰੋਪਰ ਪੂਰਾ ਮਹਿੰਦੀਆਂ ਤੇ ਵਿਆਹਾਂ ਤੇ ਹੁੰਦੇ ਸੀ। ਹੁਣ ਤੇ ਉਹ ਵੀ ਘਟ ਗਿਆ, ਬਹੁਤ ਘਟ ਗਿਆ ਕਠਪੁਤਲੀ ਵਾਲਾ। ਬਾਕੀ ਜਦੋਂ ਤੁਹਾਡੇ ਨਾਲ ਗੱਲ ਹੋ ਜਾਂਦੀ ਹੈ, ਸਾਨੂੰ ਸਾਡੇ ਪਿਓ ਦਾਦੇ ਯਾਦ ਆ ਜਾਂਦੇ ਨੇ। ਪਾਕਿਸਤਾਨ 'ਚ ਜਿਹੜਾ ਪਿੰਡ ਸੀ ਸਾਡਾ, ਉਹ ਬਿਲਕੁਲ ਤੁਹਾਡਾ ਪਿੰਡ ਮੱਕੜ ਸਾਹਿਬ, ਮੈਨੂੰ ਸਿਮਰਨਜੋਤ ਨੇ ਕਿਹਾ ਵਾ ਜਿਵੇਂ ਕਰੋਨਾ ਵਾਲਾ ਮੁੱਕਦੀ ਆ, ਉਹ ਤੁਹਾਡਾ ਵੀ ਸਾਡੀ ਰਾਹੀਂ ਤੁਸੀਂ ਤੁਹਾਨੂੰ ਪਿੰਡ ਤੁਹਾਡਾ ਵਿਖਾਵਾਂਗੇ। ਪਿੰਡ ਆਪਣਾ ਦੱਸ ਦਿਓ ਕਿਹੜਾ ਸੀ। ਸਾਡਾ ਪਿੰਡ ਸੀ ਜੀ ਰਾਜਸਥਾਨ ਬਾਰਡਰ ਤੇ ਰਿਆਸਤ ਭਾਵਲ ਨਗਰ 'ਚ। ਮੈਨੂੰ ਤੁਹਾਡਾ ਮੈਸੇਜ ਸਿਮਰਨਜੋਤ ਦਾ ਆਇਆ ਹੋਇਆ ਵਾ, ਮੈਂ ਸੇਵ ਕੀਤਾ ਸਾਰਾ। ਸਾਡੇ ਤੋਂ ਹੈ ਕਾਫੀ ਡਿਸਟੈਂਸ ਹੈ, ਲੇਕਿਨ ਜ਼ਰੂਰ ਅਸੀਂ ਬਹੁਤ ਜਲਦ ਹੈ ਕੱਲੀ ਢਿੱਲੋਂ ਸਾਹਿਬ, ਹੈ ਕੱਲੀ ਤਾਰ ਹੀ ਆ ਵਿੱਚ, ਤੇ ਮੇਰੇ ਗਵਾਂਢ 'ਚ ਹੈ ਇਹ। ਮੈਂ ਜਿਵੇਂ ਰਾਜਸਥਾਨ ਦੇ ਬਾਰਡਰ ਤੇ ਆ ਜੀ, ਬਾਰਡਰ ਦੇ ਨਾਲ ਹੀ ਭਾਵਲ ਨਗਰ। ਜਿਹੜਾ ਤੁਸੀਂ ਆਰਡਰ ਲਾਇਆ ਪੂਰਾ ਕਰਾਂਗੇ ਇਨਸ਼ਾਅੱਲਾ। ਸਾਡਾ ਤੇਜ ਸਾਹਿਬ ਤਾਰ ਤੇ ਲੱਗੀ ਹੈ, ਪਰ ਤਾਰ ਟੱਪਣੀ ਤਾਂ ਨਹੀਂ ਨਾ ਹੈ, ਕੋਈ ਗੱਲ ਕਰਨੇ ਦੀ, ਭਾਵੇਂ ਤਾਰ ਹੈ ਜਾਂ ਨਹੀਂ ਹੈ, ਕਿਉਂ ਮਰਵਾਉਣਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ। ਢਿੱਲੋਂ ਸਾਹਿਬ, ਪਹਿਲਾਂ ਨਾ ਇੱਕ ਸਾਈਕਲਾਂ ਤੇ ਪ੍ਰੋਗਰਾਮ ਕਰਦੇ ਹੁੰਦੇ ਸੀ। ਜੀ ਹਾਂਜੀ, ਇੱਕ ਸਾਈਕਲਾਂ ਤੇ ਇੱਧਰ ਪਿੰਡਾਂ 'ਚ ਤੁਹਾਡੇ ਵੱਲ ਮੈਨੂੰ ਨਹੀਂ ਪਤਾ, ਇੱਧਰ ਲਗਾਤਾਰ ਸਾਈਕਲ ਚਲਾਉਂਦੇ ਸੀ, ਔਰ ਇੱਕ ਟੋਆ ਪੱਟ ਕੇ ਨਾ ਇੱਕ ਬੰਦੇ ਨੂੰ ਇੱਕ ਰਾਤ ਵਿੱਚ ਨੱਪਦੇ ਵੀ ਹੁੰਦੇ ਸੀਗੇ, ਅਗਲੇ ਦਿਨ ਉਹਨੂੰ ਕੱਢਦੇ ਹੁੰਦੇ ਸੀਗੇ। ਇੱਧਰ ਇਹ ਪ੍ਰੋਗਰਾਮ ਬਹੁਤ ਕਰਦੇ ਸੀ। ਤੁਹਾਨੂੰ ਮੈਂ ਦੱਸਾਂ ਵੀ ਤੁਹਾਡੇ ਹਲੇ ਨਾ ਕਰਦੇ ਹੋ, ਸਾਡੇ ਹਲੇ ਵੀ ਹੈਗਾ ਸਾਈਕਲ ਵਾਲਾ ਜੀ। 8 ਦਿਨ ਉਤਰਦਾ ਨਹੀਂ, ਉਹ ਪਤਾ ਨਹੀਂ ਰਾਤ ਕਿਤੇ ਰੋਟੀ ਵੀ ਖਾਉਂਦਾ ਜਾਂ ਰਾਤ ਉਤਰਦਾ ਨਹੀਂਗਾ ਸਾਈਕਲ ਤੋਂ। ਸਾਡੇ ਹਲੇ ਵੀ ਹੈਗਾ ਜੀ, ਬਿਲਕੁਲ। ਉਹ ਸਾਡੇ ਵੀ ਪਿੰਡ ਇਸ ਤਰ੍ਹਾਂ ਲੱਗੀ, ਤੇ ਅਸੀਂ ਉਹਦਾ ਚੋਰੀ ਪਹਿਰਾ ਦਿੱਤਾ ਸੀ, ਆਖਿਆ ਦੇਖਣੇ ਲੈਂਦਾ ਜਾਂ ਨਹੀਂ। ਅਸੀਂ ਰਾਤੀ ਕਿਤੇ 12-1 ਵਜੇ ਦੇਖਿਆ, ਤੇ ਉਹਨੂੰ ਪਤਾ ਸੀ ਕਿ ਮੈਨੂੰ ਦੇਖੇਗਾ, ਤੇ ਉਹਨੇ ਸਾਈਕਲ ਲੰਮਾ ਪਾ ਕੇ ਨਾ, ਤੇ ਉਹਦੇ ਉੱਤੇ ਹੀ ਬੈਠਾ, ਪੈਰ ਨਾ ਥੱਲੇ ਲੱਗਣ। ਅੱਛਾ, ਇਹ ਪ੍ਰੋਗਰਾਮ ਖਤਮ, ਇਹ ਜਿਹੜੇ ਨਾ ਰੰਗ ਖੇਡ ਤਮਾਸ਼ੇ ਜਿਹੜੇ ਸੀਗੇ ਨਾ, ਲੋਕ ਤਮਾਸ਼ੇ ਜਿਹਨੂੰ ਆਪਾਂ ਕਹਿੰਦੇ ਆ, ਇਹ ਖਤਮ ਹੋਣ ਦਾ ਕਾਰਨ ਇਹ ਸੀ ਵੀ ਉਹਨਾਂ ਨੂੰ ਉਹਨਾਂ ਦੀ ਮਿਹਨਤ ਨਹੀਂ ਮਿਲਦੀ ਸੀ। ਠੀਕ ਆ, ਲੋਕ ਬਾਅਦ ਵਿੱਚ ਸਿਨੇਮਿਆਂ ਵੱਲ ਨੂੰ ਹੋ ਗਏ, ਉਹ ਪ੍ਰੋਗਰਾਮ ਦੇਖਣੋਂ ਹਟ ਗਏ। ਸਿਨੇਮੇ ਦੇ ਵਿੱਚ, ਮਾਲ ਦੇ ਵਿੱਚ 200-400 ਟਿਕਟ ਕਟਾ ਸਕਦੇ ਆ, ਪਰ ਉਹਨਾਂ ਨੂੰ ਲੋਕ ਹਜੇ ਵੀ 10-10 ਰੁਪਏ ਖੁੱਲੇ ਕੱਢਦੇ ਆ। ਅੱਛਾ, ਉਹਦੇ ਨਾਲੋਂ ਵੈਸੇ ਕੋਈ ਕਿਸੇ ਦੁਕਾਨ ਤੇ ਕੋਈ ਮਜ਼ਦੂਰੀ ਕਰਦਾ ਜਾਂ ਕਿਤੇ ਵੀ ਬਾਜ਼ਾਰ 'ਚ ਮਜ਼ਦੂਰੀ ਕਰਦਾ, ਉਹ ਸਗੋਂ ਉਹਨਾਂ ਵਾਲੇ ਉਹ ਤਮਾਸ਼ੇ ਨਾਲ ਉਹਨਾਂ ਨੂੰ ਸਗੋਂ ਜ਼ਿਆਦਾ ਦਿਹਾੜੀ ਪੈਂਦੀ ਸੀਗੀ। ਉਹ ਗਰੀਬ ਲੋਕ ਇਸੇ ਕਰਕੇ ਹੀ ਹੌਲੀ-ਹੌਲੀ ਤਮਾਸ਼ੇ ਛੱਡਣ ਲੱਗ ਗਏ। ਹਾਲਾਂਕਿ ਪ੍ਰੋਗਰਾਮ ਵਧੀਆ ਸੀਗੇ, ਕਿਉਂਕਿ ਬਹੁਤ ਸੋਹਣੇ
ਕਈ ਗੇਮਾਂ ਹੁਣ ਮੰਨ ਲਓ ਸਰਕਸ ਵਾਲਿਆਂ ਦੇ ਆ, ਜਿਹਨੂੰ ਆਪਾਂ ਮੌਤ ਕਾ ਕੂਆਂ ਕਹਿੰਦੇ ਆ, ਉਹਦੇ 'ਚ ਹਿੰਦੀ 'ਚ ਕਹਿ ਦਿੰਦੇ ਆ, ਉਹਨਾਂ ਨੇ ਬਾਹਰ ਵੀ ਲਿਖ ਕੇ ਲਾਇਆ ਹੁੰਦਾ ਉਹਦੇ ਵਿੱਚ ਹਾਂ, ਉਹ ਪੰਜਾਬੀ 'ਚ ਮੌਤ ਦਾ ਖੂਹ ਤੇ ਹਿੰਦੀ 'ਚ ਮੌਤ ਕਾ ਕੂਆਂ, ਕਿਉਂਕਿ ਸਾਡੇ ਵਾਲੇ ਹਿੰਦੀ ਜ਼ਿਆਦਾ ਚੱਲਦੀ ਨਾ ਰਾਜਸਥਾਨ। ਤੇ ਉਹਨਾਂ ਨੇ ਉਹਦੇ ਵਿੱਚ ਮੋਟਰਸਾਈਕਲ ਭਜਾਉਂਦੇ, ਵਿੱਚ ਕਾਰਾਂ ਭਜਾਉਂਦੇ ਆ, ਠੀਕ ਆ। ਉਹ ਵੀ ਇਹਨਾਂ ਲੋਕਾਂ ਨੂੰ, ਕਿਉਂਕਿ ਜਦੋਂ ਟਿਕਟ ਲੱਗਣ ਲੱਗ ਗਈ ਨਾ, ਜਿਹੜੇ ਉਹ ਲੋਕ ਤਮਾਸ਼ੇ ਸੀ ਉਹ ਵਿਚਾਰੇ ਵਿਖਾਉਂਦੇ ਸੀ ਫ੍ਰੀ, ਉਹ ਥਾਲੀ ਲੈ ਕੇ ਲੋਕਾਂ ਅੱਗੇ ਕਮਾਉਂਦੇ ਸੀ, ਜਿਹਦਾ ਜੀ ਕਰਦਾ ਉਹਨੇ ਦੇ ਦਿਓ। ਤੇ ਲੋਕ ਮੇਰੇ ਵਰਗੇ ਕਈ ਪਿੱਛੇ ਨੂੰ ਹੋ ਜਾਂਦੇ ਸੀ, ਯਾਰ ਛੱਡ ਖੜਾ ਕੀ ਦੱਸ ਦੇਣੇ। ਹੁਣ ਜਿਹੜਾ ਮੌਤ ਦਾ ਖੂਹ ਆ, ਉਹਦੇ 'ਚ ਪਹਿਲਾਂ ਟਿਕਟ ਲੱਗਦੀ ਆ, ਤੇ ਆਪੇ ਉਹ ਸਰਕਸ ਵਾਲਿਆਂ ਦਾ ਵੀ ਹਾਲਾਂਕਿ ਉਹਨਾਂ ਹੱਕ ਨਹੀਂ ਮਿਲਦਾ ਜਿਨ੍ਹਾਂ ਨੂੰ ਇਹਨਾਂ ਖਰਚਾ ਪੈ ਜਾਂਦਾ। ਇਹਨਾਂ ਦਾ ਸਮਾਨ ਹੀ ਬੜਾ ਚੱਕ ਕੇ ਲਿਜਾਣਾ ਪੈਂਦਾ ਇਹਨਾਂ ਨੂੰ, ਟਰੱਕਾਂ ਦੇ ਟਰੱਕਾਂ ਤੇ ਤਾਂ ਸਮਾਨ ਲੈ ਕੇ ਜਾਂਦੇ ਆ। ਪਰ ਬਿਲਕੁਲ ਤੁਹਾਡੀ ਇਹ ਗੱਲ ਸਹੀ ਪ੍ਰੋਗਰਾਮ ਹੈ। ਜਿਹੜੇ ਲੋਕ ਤਮਾਸ਼ੇ ਫੇਲ ਹੋਣ ਦਾ ਕਾਰਨ ਕੁਛ ਅਸੀਂ ਆਪ ਵੀ ਜ਼ਿੰਮੇਵਾਰ ਹਾਂ। ਉਹਨਾਂ ਨੂੰ ਉਹਨਾਂ ਦੀ ਮਿਹਨਤ ਨਹੀਂ ਮਿਲੀ, ਉਹਨਾਂ ਜਿੰਨੇ ਵਿਚਾਰਿਆਂ ਨੂੰ ਲੋੜ ਸੀਗੀ। ਹੁਣ 5-5 7-7 ਬੰਦੇ ਹੁੰਦੇ ਸੀਗੇ, ਰੁਪਈਏ 10-10 ਕਿਸੇ ਨੇ ਦੇਣੇ, ਰਾਤ ਨੂੰ 100 ਰੁਪਈਆ ਬਣਨਾ, ਕਿਸੇ ਨੇ 150 ਬਣਨਾ। ਤੇ ਇਹ ਤਾਂ ਕਰਕੇ ਹੌਲੀ ਹੌਲੀ ਅਲੋਪ ਹੁੰਦੇ ਗਏ। ਅੱਜ ਵੀ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ, ਛੋਟੇ ਛੋਟੇ ਬੱਚੇ ਰੱਸੀ ਦੇ ਉੱਤੇ ਚੱਲਦੇ ਆ ਤੇ ਰੱਸੀ ਦੇ ਉੱਤੇ ਅੱਜ ਵੀ, ਹਾਲਾਂਕਿ ਉਹ ਬਹੁਤ ਰਿਸਕੀ ਕੰਮ ਆ ਉਹ ਬੱਚਿਆਂ ਵਾਸਤੇ ਵੀ। ਤੇ ਆਵਾਜ਼ ਆ ਰਹੀ ਹੈ? ਬੜਾ ਹਾਰਡ ਵਰਕ ਕਰਦੇ ਸੀ ਜੀ। ਜਿਹੜਾ ਤੁਸੀਂ ਦੇਖਿਆ ਹੋਣਾ ਅਕਸਰ ਲੋਕਲ ਸਰਕਸ ਦੇ ਵਿੱਚ, ਉਹ ਟਿਊਬਾਂ ਆਪਣੇ ਉੱਤੇ ਉਹਨਾਂ ਤੋੜਨੀਆਂ ਤੇ 10 ਰੁਪਈਏ ਉਹਨਾਂ ਨੂੰ ਲੱਭਣੇ ਫੀ ਬੰਦੇ ਕੋਲੋਂ। ਤੇ ਬੜਾ ਹਾਰਡ ਵਰਕ ਕਰਦੇ ਸੀ, ਲੇਕਿਨ ਹਾਂਜੀ ਚੱਬਦੇ ਵੀ ਹੁੰਦੇ ਸੀ, ਬੜੀ ਮਿਹਨਤ ਉਹਨਾਂ ਕਰਨੀ, ਲੇਕਿਨ ਉਤਨੀ ਉਜਰਤ ਨਹੀਂ ਸੀ ਮਿਲਦੀ ਜਿਤਨੀ ਉਹ ਮਿਹਨਤ ਕਰਦੇ ਸੀ। ਇਸੇ ਕਰਕੇ ਉਹ ਵਿਚਾਰੇ ਉਹ ਕਹਿੰਦੇ ਸੀ ਇਹਦੇ ਨਾਲੋਂ ਅਸੀਂ 800,000 ਦੀ ਮਿਸਤਰੀਆਂ ਨਾਲ ਹੀ ਦਿਹਾੜੀ ਲਾ ਵੀ ਹੋਈ ਚੰਗੀ ਹੈ। ਨਹੀਂ, ਹੁਣ ਨਾ ਫਿਰ ਮਾਡਰਨਾਈਜ਼ ਹੋ ਗਏ ਨਾ, ਉਹਨਾਂ ਨਾਲ ਖੁਸਰਿਆਂ ਦਾ ਅਰੇਂਜ ਕਰ ਲਿਆ, ਉਹ ਪੈਸੇ ਬਹੁਤੇ ਬਣਨ ਲੱਗ ਗਏ ਉਹਨਾਂ ਦੇ। ਅਸਲ ਦੇ ਵਿੱਚ ਜੀ ਮੇਰਾ ਖਿਆਲ ਹੈ ਇਹਦਾ ਜਿਹੜਾ ਜੀ ਇਹ ਥੋੜੀ ਜੀ ਹੈਲੋ ਜੀ। ਹਾਂਜੀ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ। ਕੀ ਹਾਲ ਚਾਲ ਆ ਜੀ? ਬਹੁਤ ਸ਼ੁਕਰ ਜੀ। ਅੱਛਾ, ਵਧਾਈਆਂ ਤੁਹਾਨੂੰ, ਅੱਜ ਤੁਸੀਂ ਸ਼ਿਕਾਰ ਫਸਾਇਆ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਸਮਝਣ ਵਾਲੇ ਸਮਝ ਗਏ ਤੁਹਾਡਾ ਸ਼ਿਕਾਰ ਕਿਹੜਾ। ਮਿਹਰਬਾਨੀ ਸਰ, ਸ਼ੁਕਰੀਆ। ਹਾਂਜੀ, ਤੇ ਆਪਾਂ ਪਹਿਲੀ ਵਾਰੀ ਐਂਟਰ ਕੀਤੇ ਆ, ਬਸ ਦੇਖਦੇ ਰਹਿੰਦੇ ਆ ਤੇ ਢਿੱਲੋਂ ਸਾਹਿਬ ਨੂੰ ਪੁੱਛਦੇ ਵੀ ਰਹੀਦਾ ਆ ਕਿ ਵੀ ਭਾਈ ਕਦੋਂ ਸ਼ੁਰੂ ਕਰਨਾ, ਤੇ ਮੋਸਟਲੀ ਸੇਮ ਟਾਈਮ ਹੀ ਹੁੰਦਾ, ਹੁਣ ਪਤਾ ਲੱਗ ਗਿਆ ਜੀ। ਤੇ ਅੱਜ ਬਹੁਤ ਸ਼ੁਕਰੀਆ ਤੁਹਾਡਾ। ਤਮਾਸ਼ੇ ਦੀ ਗੱਲ ਆਪਾਂ ਵੀ ਦੱਸ ਦਈਏ ਇੱਕ ਛੋਟੀ ਜਿਹੀ। ਹਾਂਜੀ, ਆਪਣੇ ਜਲੰਧਰ ਆਪਾਂ ਜਾਂਦੇ ਸੀਗੇ, ਹੁਣ ਤੇ ਆਪਾਂ ਇੱਥੇ ਕੈਂਬਰਿਜ UK ਰਹਿੰਦੇ ਆ, ਇੰਗਲੈਂਡ। ਤੇ ਜਲੰਧਰ ਆਪਾਂ ਜਦ ਛੋਟੇ ਹੁੰਦੇ ਜਾਂਦੇ ਸੀਗੇ ਤੇ ਪਠਾਨ ਆਉਂਦਾ ਸੀ ਉੱਥੇ, ਤੇ ਉਹ ਬਣਾਉਂਦੇ ਸੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾ ਕੇ, ਬਹੁਤ ਲੋਕ ਇਕੱਠੇ ਹੋ ਜਾਂਦੇ ਸੀਗੇ, ਤੇ ਉਹ ਤੁਹਾਨੂੰ ਹਿੱਲਣ ਨਹੀਂ ਦਿੰਦੇ ਸੀ ਪੌਣਾ ਘੰਟਾ ਕਿ ਉਹ ਇੱਕ ਮਰਦਾਨਾ ਤਾਕਤ ਦੀ ਬਣਾਵਾਂਗੇ ਚੀਜ਼ ਜਿਹੜੀ ਸਾਰਿਆਂ ਨੂੰ ਟੇਸਟਲੀ ਦਿੰਦੇ ਸੀਗੇ। ਉਹ ਬੜੀ ਇੰਟਰਸਟਿੰਗ ਚੀਜ਼ ਹੈ, ਅਜੇ ਵੀ ਯਾਦ ਆਉਂਦੀ ਆ, ਸ਼ਾਇਦ ਤੁਸੀਂ ਵੀ ਕਿਤੇ ਦੇਖਿਆ ਹੋਵੇ ਏਦਾਂ ਜੀ। ਇਹ ਵਾਕਈ ਜੀ ਉਹ ਸ਼ਿਲਾਜੀਤ ਦਾ ਨਾਮ ਲੈ ਕੇ ਕੁਝ ਹਾਂਜੀ ਪਤਾ ਨਹੀਂ ਉਹਨੂੰ ਖਾਜਾ ਦਾ ਤਰੀਕਾ ਸੀ, ਉਹ ਇਹਨਾਂ ਉਸ ਵਿੱਚ ਉਹ ਕਲਾਕਾਰੀ ਸੀ, ਉਹਨਾਂ ਦਾ ਸਮਾਨ ਵੇਚਣ ਵੇਚੋ ਮਿੱਟੀ ਰਹੇ ਸੀ, ਪਰ ਉਹਨਾਂ ਦਾ ਤਰੀਕਾ ਜਿਹੜਾ ਬੰਨਣਾ ਜਿਹੜਾ ਉਹ ਆਪਣੇ ਚ ਬੜੀ ਕਲਾ ਸੀ, ਉਸ ਵਿੱਚ ਪਰਫਾਰਮਿੰਗ ਆਰਟ ਸੀ, ਉਹ ਆਪਣੇ ਆਪ ਵਿੱਚ ਪੂਰਾ ਬਹੁਤ ਪਰਫਾਰਮਿੰਗ ਆਰਟ ਜ਼ਬਰਦਸਤ ਸੀ ਜੀ। ਉਹ ਬੰਦਾ ਹਿਲਦਾ ਨਹੀਂ ਸੀਗਾ, ਘੰਟਾ ਖੜੇ ਕਰ ਲੈਂਦੇ ਸੀ। ਉਹਨਾਂ ਦੀ ਸਾਨੂੰ ਹੋਰ ਕੁਝ ਲੱਗੇ ਨਾ ਲੱਗੇ, ਉਹਨਾਂ ਦੀ ਜਿਹੜੀ ਬੋਲੀ ਸਾਨੂੰ ਸੀ ਨਾ, ਉਹ ਪਠਾਨ ਸੀ ਅਫਗਾਨਿਸਤਾਨ ਦੇ, ਉਹ ਹੀ ਬੜੀ ਵਧੀਆ ਲੱਗਦੀ ਸੀ ਜੀ। ਤੇ ਆਪਣੇ ਲਈ ਉਹ ਨਵੀਂ ਚੀਜ਼ ਹੁੰਦੀ ਸੀ, ਤੇ ਬਹੁਤ ਇੰਜੋਏ ਹੁੰਦਾ ਸੀਗਾ। ਬਾਕੀ ਜਿਹੜੇ ਹੋਰ ਤਮਾਸ਼ੇ ਆ, ਉਹ ਤੇ ਜਿੱਦਾਂ ਆਪਾਂ ਬਾਂਦਰ ਰਿੱਛ ਦਾ ਤਮਾਸ਼ਾ ਹੁੰਦਾ ਸੀ, ਇਹੋ ਜਿਹੀਆਂ ਚੀਜ਼ਾਂ ਆਮ ਤੇ ਆਪਣੇ ਪੰਜਾਬ ਦੇ ਵਿੱਚ ਹੁੰਦੀਆਂ ਰਹਿੰਦੀਆਂ ਸੀ, ਹਨਾ ਜੀ। ਜੀ ਜੀ, ਬਹੁਤ ਸ਼ੁਕਰੀਆ ਅਦਵਾਨੀ ਸਾਹਿਬ। ਅੱਛਾ, ਸ਼ੋਏਬ ਕਹਿ ਰਹੇ ਜੀ ਮੈਨੂੰ ਵੀ ਨਾਲ ਕਨੈਕਟ ਕਰੋ ਜੀ। ਰਾਣਾ ਸਾਹਿਬ, ਲਿੰਕ ਪੋਸਟ ਕੀਤਾ ਜਾਂਦਾ ਹੈ, ਜੋ ਲਿੰਕ ਅਸੀਂ ਪੋਸਟ ਕਰਦੇ ਹਾਂ, ਤੁਸੀਂ ਉਹਨੂੰ ਕਲਿੱਕ ਕਰੋਗੇ, ਤੁਸੀਂ ਸਟੂਡੀਓ ਦੇ ਨਾਲ ਜੁੜ ਸਕਦੇ ਹੋ ਜੀ। ਲਿੰਕ ਦੁਬਾਰਾ ਵੀ ਪੋਸਟ ਕਰ ਦਿੱਤਾ ਗਿਆ, ਇਸ ਲਿੰਕ ਤੇ ਕਲਿੱਕ ਕਰ ਲੈਣਾ ਜੀ। ਅਹਿਸਾਨ ਗੁੱਜਰ ਸਾਹਿਬ ਕਹਿੰਦੇ ਗੱਲ ਬੜੀ ਦੂਰ ਨਿਕਲ ਜਾਣੀ ਹੈ। ਗੁੱਜਰ ਸਾਹਿਬ, ਗੱਲ ਹੈ ਕਿ ਅਸੀਂ ਨਾ ਜਿਸ ਮੁਆਸ਼ਰੇ 'ਚ ਅਸੀਂ ਰਹਿੰਦੇ ਹਾਂ, ਅਸੀਂ ਬਹੁਤ ਸਾਰੀ ਗੱਲਾਂ ਕਰਦੇ ਤਾਂ ਅਸੀਂ ਕਹਿਣ ਤੋਂ ਡਰਦੇ ਹਾਂ, ਬੜੇ ਸੰਗਦੇ ਆ।
ਇਹ ਸਾਡੇ ਸਮਾਜ ਦੀ, ਸਾਡੇ ਮਾਸ਼ਰੇ ਦੀ ਬੜੀ ਕਮਜ਼ੋਰੀ ਹੈ। ਆਬਾਦੀ ਸਾਡੇ ਖੇਤਰ ਦੀ ਸਭ ਤੋਂ ਜ਼ਿਆਦਾ ਹੈ, ਪਰ ਗੱਲਾਂ ਅਸੀਂ ਕਰਨ ਤੋਂ ਬੜੇ ਸ਼ਰਮ ਮਹਿਸੂਸ ਕਰਦੇ ਕਿ ਸਾਡੇ ਕੋਲ ਚੰਗੀ ਸ਼ਬਦਾਵਲੀ ਨਹੀਂ। ਕਿਸੇ ਗੱਲ ਨੂੰ ਭੈੜੇ ਤਰੀਕੇ ਨਾਲ ਕਹਿ ਰਹਿਣਾ ਉਸ ਨੂੰ ਬੁਰਾ ਲੱਗਦਾ, ਔਰ ਜੋ ਚੰਗੀ ਸ਼ਬਦਾਵਲੀ 'ਚ ਕੋਈ ਗੱਲ ਕੀਤੀ ਹੈ ਨਾ, ਹਰ ਘਰ ਵਿੱਚ ਧੀਆਂ ਪੁੱਤ ਜੰਮਦੇ ਨੇ, ਉਹਦੀ ਗੱਲ ਕਰਨ ਨਾਲ ਕੋਈ ਭੈੜੀ ਗੱਲ ਨਹੀਂ ਹੈ। ਮੈਂ ਇਸ ਗੱਲ ਤੋਂ ਡਰਦਾ ਨਹੀਂ, ਮੈਂ ਖੁੱਲ੍ਹ ਕੇ ਗੱਲ ਕਹਿੰਦਾ ਜੀ। ਤੇ ਜੇ ਕੋਈ ਸ਼ਿਲਾਜੀਤ ਦੀ ਗੱਲ ਕਰ ਰਹੇ ਨੇ, ਕੋਈ ਨਾ ਹੱਸਣ ਵਾਲੀ ਗੱਲ ਹੈ, ਲਿਖਣ ਵਾਲੀ ਗੱਲ ਹੈ, ਇਹ ਬਿਲਕੁਲ ਜੀ ਸਾਡੇ ਸਮਾਜ ਦਾ ਹਿੱਸਾ ਨੇ। ਕੋਈ ਸਾਡੇ ਭਰਾ ਖੜੇ ਕਰਕੇ ਸਮਾਜ ਸੜਕਾਂ ਤੇ ਵੇਚ ਰਹੇ ਨੇ, ਅਸੀਂ ਉਹਨਾਂ ਨੂੰ ਵੇਖਿਆ ਵੀ ਹੈ, ਇਕੱਠੇ ਖੜੇ ਸੜਕਾਂ ਦੇ ਤਮਾਸ਼ੇ ਵੇਖੇ ਨੇ। ਹਾਂਜੀ, ਗੱਲ ਨਹੀਂ ਜੀ, ਖੁੱਲ ਕੇ ਗੱਲ ਕਰੋ ਬਸ। ਹਾਂ, ਜ਼ੁਬਾਨ ਦਾ ਖਿਆਲ ਰੱਖੋ ਕਿ ਅਸੀਂ ਜ਼ੁਬਾਨ ਕੀ ਵਰਤ ਰਹੇ ਹਾਂ, ਅਸੀਂ ਭੈੜੇ ਸ਼ਬਦਾਂ ਵਰਤੀ, ਬਾਕੀ ਸਭ ਜਾਇਜ਼ ਹੈ ਜੀ। ਬਿਲਕੁਲ ਸਹੀ ਗੱਲ ਹੈ। ਅੱਛਾ ਜੀ, ਅਰੋੜਾ ਸਾਹਿਬ ਗੱਲ ਹੋ ਰਹੀ ਸੀ ਕਿ ਇਹ ਜਿਹੜੇ ਸਾਡੇ ਲੋਕ ਤਮਾਸ਼ੇ ਜਿਹੜੇ ਨੇ, ਇਹ ਕੀ ਵਜ੍ਹਾ ਹੈ ਕਿ ਕਿਉਂ ਘਟ ਗਏ ਨੇ? ਇਹ ਦੋਸਤਾਂ ਨੇ ਜਿਵੇਂ ਕਿਹਾ ਕਿ ਉਹਦੀਆਂ ਕੋਈ ਮੁਤਬਾਦਲ ਜਿਹੜੀਆਂ ਸ਼ਕਲਾਂ ਆ ਗਈਆਂ, ਜਦੀਦ ਉਹਦੀ ਸ਼ਕਲ ਜਿਹੜੀ ਹੈ ਸਰਕਸ ਆ ਗਈ ਜਾਂ ਹੋਰ ਆ ਗਈਆਂ। ਅੱਛਾ, ਜਿਹੜਾ ਮੇਰਾ ਆਪਣਾ ਇੱਕ ਐਕਸਪੀਰੀਅੰਸ ਹੈ ਜਾਂ ਮੁਸ਼ਾਹਿਦਾ ਜਾਂ ਜਿਹੜੀ ਚੀਜ਼ਾਂ ਮੈਂ ਦੇਖੀਆਂ ਕਿ ਜਦੋਂ ਪਿੰਡਾਂ ਥਾਵਾਂ ਦੇ ਵਿੱਚ ਨਵੀਂ ਜ਼ਿੰਦਗੀ ਆਈ ਹੈ, ਖਾਸ ਕਰ ਬਿਜਲੀ ਆਈ ਹੈ, ਜਿਹੜੀ ਬਿਜਲੀ ਆਉਣ ਦੇ ਨਾਲ ਜਿਹੜੀ ਤੁਹਾਡੀ ਇੰਟਰਟੇਨਮੈਂਟ ਸੀ ਉਹ ਤੁਹਾਨੂੰ ਘਰਾਂ ਦੇ ਵਿੱਚ ਮਿਲਣ ਲੱਗ ਪਈ। ਤੁਹਾਡੇ ਕੋਲ ਟੈਲੀਵਿਜ਼ਨ ਆ ਗਿਆ। ਅੱਛਾ, ਟੈਲੀਵਿਜ਼ਨ ਜਿਸ ਵੇਲੇ ਘਰ ਦੇ ਵਿੱਚ ਆਇਆ, ਉਸ ਵੇਲੇ ਤੁਹਾਡੀ ਜ਼ਰੂਰਤ ਹੈ ਕਿ ਟੈਲੀਵਿਜ਼ਨ ਦੇ ਸਾਹਮਣੇ ਤੁਸੀਂ ਬੈਠਣਾ ਵਾ, ਔਰ ਉਹਦੇ ਸਾਹਮਣੇ ਬੈਠ ਕੇ ਤੁਸੀਂ ਚੀਜ਼ਾਂ, ਫਿਰ VCR ਆ ਗਿਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਤਮਾਸ਼ੇ ਜਿਹੜੇ ਹੈ ਖਤਮ ਹੋ ਰਹੇ ਸੀ। ਅੱਛਾ, ਫਿਰ ਉਸ ਦਿਨ ਕਿਉਂਕਿ ਚੀਜ਼ ਜਿਹੜੀ ਹੈ ਮੈਂ ਪਹਿਲੇ ਵੀ ਗੱਲ ਕਰਦਾ ਹੁੰਦਾ, ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਲਈਏ ਕਿਸੇ ਚੀਜ਼ ਨੂੰ ਅਸੀਂ ਰੋਕ ਨਹੀਂ ਸਕਦੇ, ਬਿਲਕੁਲ ਨਹੀਂ ਉਹਨੂੰ ਰੋਕ ਸਕਦੇ ਅਸੀਂ। ਉਹ ਜਿੰਨੀ ਜ਼ਮਾਨੇ ਦੀ ਜ਼ਰੂਰਤ ਹੈ ਉਨੀ ਚੀਜ਼ ਨੇ ਜ਼ਿੰਦਾ ਰਹਿਣਾ ਵਾ, ਅਸੀਂ ਉਹਦੇ ਤੇ ਗੱਲ ਕਰ ਸਕਦੇ ਹਾਂ। ਹਾਂ, ਇਹ ਹੁੰਦਾ ਕਿ ਕਿਆ ਲੋਕ ਉਹਨਾਂ ਵੇਲੇ ਜਦੋਂ ਉਹ ਚੀਜ਼ ਮੁੱਕਰੀ ਹੋਵੇ, ਕਿਆ ਉਹਨੂੰ ਕੋਈ ਸਿੱਧਾ ਕੋਈ ਟਰੈਕ ਦੇ ਸਕਦੇ ਨੇ ਕਿ ਇਹ ਚੀਜ਼ ਇੱਕ ਹੋਰ ਲੰਬੇ ਅਰਸੇ ਤੱਕ ਬਚ ਜਾਵੇ, ਇਹਨਾਂ ਦੀ ਅਸੀਂ ਕੋਈ ਸਪੋਰਟ ਕਰ ਦਈਏ, ਜਾਂ ਇਹਨਾਂ ਵਾਸਤੇ ਕੋਈ ਅਲੱਗਾ ਜਿਹੜੇ ਨੇ ਕੋਈ ਐਸੇ ਇਦਾਰੇ ਜਿਹੜੇ ਨੇ ਬਣਾ ਦਈਏ ਜਿੱਥੇ ਲੋਕ ਜਾ ਕੇ ਇਹ ਵੇਖਣ। ਕਿਉਂਕਿ ਇਹ ਕੰਮ ਤਾਂ ਨਹੀਂ ਹੋਇਆ, ਨਾ ਹੀ ਹਕੂਮਤਾਂ ਨੇ ਇਹਨਾਂ ਚੀਜ਼ਾਂ ਨੂੰ ਸੰਜੀਦਗੀ ਦੇ ਨਾਲ ਦੇਖਿਆ। ਕਿਉਂਕਿ ਇਹ ਅੱਛਾ ਹੁੰਦਾ ਇਹ ਹੈ ਕਿ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇਹ ਗੱਲ ਦਾ ਮਤਲਬ ਵੀ ਇਹ ਹੈ ਕਿ ਅਸੀਂ ਕਮ ਅਜ਼ ਕਮ ਜ਼ਿਹਨਾਂ ਦੇ ਵਿੱਚ ਸਾਡੇ ਹੋਵੇ ਕਿ ਸਾਡੀ ਇਹ ਜ਼ਿੰਦਗੀ ਜਿਹੜੀ ਸੀ ਇਸ ਤਰ੍ਹਾਂ ਰਹੀ। ਮੈਂ ਇੱਕ ਨਾ ਅਫਸਾਨਾ ਲਿਖਿਆ ਸੀ ਤਾਂ ਪੰਜਾਬੀ ਦਾ, ਤਾਜ ਮਿਰਾਸੀ ਜੀ। ਅੱਛਾ, ਉਹਦੇ ਵਿੱਚ ਵੀ ਤਾਜ ਮਿਰਾਸੀ ਨੂੰ ਮੈਂ ਦਿਖਾਇਆ ਕਿ ਉਹ ਤਾਜ ਮਿਰਾਸੀ ਜਿਹੜਾ ਹੈ ਉਹ ਨਕਲਾਂ ਕਰਦਾ, ਲੋਕ ਉਹਨੂੰ ਦੇਖਦੇ ਨੇ ਆ ਕੇ, ਉਹਨੂੰ ਪੈਸੇ ਵੀ ਹੋ ਰਹੇ ਨੇ, ਸਾਰਾ ਕੁਛ। ਲੇਕਿਨ ਹੋਇਆ ਕੀ ਹੈ, ਪਿੰਡ 'ਚ ਬਿਜਲੀ ਆ ਗਈ। ਜਿਸ ਵੇਲੇ ਬਿਜਲੀ ਆ ਗਈ ਤੇ ਜਿਹੜੇ ਪਿੰਡਾਂ ਦੇ ਥੜੇ ਸੀ ਜਿਹੜੇ, ਉੱਥੇ ਲੋਕ ਵੱਧ ਗਏ ਤੇ ਉਹਦੀਆਂ ਨਕਲਾਂ ਤੇ ਲੋਕ ਜਿਹੜੇ ਸੀ ਘਟ ਗਏ। ਉਹ ਫਿਰ ਉਹਨੂੰ ਕੀ ਕਰਨਾ ਪਿਆ ਕਿ ਫਿਰ ਉਹਨੇ ਬਕਸਾ ਇੱਕ ਲੈ ਲੈਣਾ, ਵਿੱਚ ਅਤਰ, ਫਲੈਲ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ। ਉਹ ਵਿਆਹਾਂ ਸ਼ਾਦੀਆਂ ਤੇ ਕੰਨਾਂ ਦੇ ਵਿੱਚ ਉਹਨੇ ਫੰਬੇ ਉਹਨੇ ਲਾਉਣੇ, ਸਾਈਕਲ ਦੇ ਉੱਤੇ ਉਹਨੇ ਟੁਰੇ ਫਿਰਨਾ, ਲੇਕਿਨ ਉਹਦੀ ਨਹੀਂ ਪੂਰੀ ਹੁੰਦੀ ਸੀ। ਫਿਰ ਆਖਰ ਉਹ ਜਿਹੜਾ ਤਾਜ ਮਿਰਾਸੀ ਦਾ ਜਿਹੜਾ ਫਨ ਸੀ ਦਾ ਜਿਹੜਾ, ਉਹ ਵੀ ਮੁੱਕ ਗਿਆ। ਔਰ ਉਹਦੀ ਵਜ੍ਹਾ ਉਹੀ ਬਣੀ ਹੈ, ਉਸ ਜ਼ਮਾਨੇ ਦੀ ਜਿਹੜੀ ਤਬਦੀਲੀ ਸੀ। ਨਾ ਉਹਦੇ ਵਾਸਤੇ ਕੋਈ ਅਦਾਰਾ ਸੀਗਾ, ਨਾ ਉਸ ਵੇਲੇ ਕਿਸੇ ਦੇ ਜ਼ਿਹਨ ਦੇ ਵਿੱਚ ਆਇਆ ਕਿ ਫਨਕਾਰ ਬੰਦਾ ਜਿਹੜਾ ਹੈ ਇਹਦੇ ਕੋਲੇ ਕੀ ਕੁਝ ਹੈ ਔਰ ਇਸ ਕੰਮ ਨੂੰ ਅੱਗੇ ਕਿਵੇਂ ਚਲਾਉਣਾ। ਫਿਰ ਦੂਸਰਾ ਥੋੜਾ ਜਿਹਾ ਇਹ ਹੋਇਆ ਕਿ ਇਹੋ ਜਿਹੇ ਜਿਹੜੇ ਕੰਮ ਸੀ ਉਹ ਸਾਡੇ ਲੋਕਾਂ ਨੇ ਉਹਨਾਂ ਨੂੰ ਕਦਰ ਦੀ ਨਿਗਾਹ ਦੇ ਨਾਲ ਨਹੀਂ ਦੇਖਿਆ। ਜਿਹੜੇ ਕੋਈ ਨਾਟਕ ਕਰਨ ਵਾਲੇ ਸੀ ਦੇ, ਜਿਹੜੇ ਕੋਈ ਤਮਾਸ਼ੇ ਕਰਨ ਵਾਲੇ ਸੀ ਦੇ, ਅਸੀਂ ਉਹਨਾਂ ਨੂੰ ਇੱਕ ਉਲਾਮਾ ਬਣਾ ਲਿਆ, ਇੱਕ ਤਾਨ ਮਿਹਣਾ ਜਿਹੜਾ ਇੱਕ ਬਣਾ ਲਿਆ। ਕਿਸੇ ਬੰਦੇ ਦੇ ਬਾਰੇ 'ਚ ਵੀ ਅਸੀਂ ਗੱਲ ਕਰਨੀ ਹੁੰਦੀ ਸੀ, ਅਸੀਂ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ, ਆਮ ਲੋਕਾਂ ਨੂੰ ਵੀ ਮਿਹਣੇ ਦਿੰਦੇ ਸੀ। ਤੇ ਫਿਰ ਜਿਹੜੀ ਨਵੀਂ ਆਉਣ ਵਾਲੀ ਨਸਲ ਜਿਹੜੀ ਸੀ ਉਹਨਾਂ ਨੇ ਵੀ ਕਿਹਾ ਕਿ ਰੋਜ਼ੀ ਤਾਂ ਉਹੀ ਹੈ ਨਹੀਂ ਦੀ ਇਹਦੇ ਵਿੱਚ, ਤੇ ਇਸ ਕੰਮ ਨੂੰ ਕੀ ਸਿੱਖਣਾ ਵਾ, ਨਾ ਹੀ ਇਹਦੇ ਵਿੱਚ ਕੋਈ ਇੱਜ਼ਤ ਹੈ। ਤੇ ਇਸ ਵਜ੍ਹਾ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਸਾਡੀਆਂ, ਉਹ ਸਾਡੇ ਰਵੱਈਆਂ ਦੀ ਵਜ੍ਹਾ ਤੋਂ ਔਰ ਜ਼ਮਾਨੇ ਦੀ ਤਰੱਕੀ ਦੀ ਵਜ੍ਹਾ ਤੋਂ ਵੀ ਖਤਮ ਹੋ ਗਈਆਂ। ਲੇਕਿਨ ਇਹਨਾਂ ਪ੍ਰੋਗਰਾਮ ਜਿਹੜੇ ਅਸੀਂ ਕਰ ਰਹੇ ਹਾਂ, ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਅਸੀਂ ਵੱਡੀ ਨਸਲ ਵਾਲਿਆਂ ਨੂੰ ਦੇਖਿਆ ਵਾ, ਉਹਨਾਂ ਦੇ ਕੋਲੋਂ ਸੁਣਿਆ ਵਾ ਚੀਜ਼ਾਂ। ਅਸੀਂ ਉਹ ਨਸਲਾਂ ਦਰਮਿਆਨ ਵਾਲੀ ਜਿਹੜੀ ਥੱਲੇ ਵਾਲਿਆਂ ਨਾਲ ਵੀ ਜੁੜੇ ਹੋਏ ਆ, ਉਤਲਿਆਂ ਨਾਲ ਵੀ ਜੁੜੇ ਹੋਏ ਆ। ਸਾਡਾ ਹੁਣ ਕੰਮ ਇਹ ਆ ਕਿ ਕਮ ਅਜ਼ ਕਮ ਇਹ ਪ੍ਰੋਗਰਾਮ ਰਿਕਾਰਡ ਹੋ ਰਹੇ ਨੇ, ਔਰ ਇਹ ਕਿਤੇ ਨਾ ਕਿਤੇ ਬਾਅਦ ਵਾਲੀਆਂ ਨਸਲਾਂ ਜਿਹੜੀਆਂ ਉਹ ਦੇਖਣ ਦੀਆਂ ਵੀ, ਉਹ ਆਪਣੀ ਰਿਸਰਚ ਵੀ ਕਰਨ ਦੀ। ਅੱਛਾ, ਦੂਸਰਾ ਹੈ ਕਿ ਰਿਸਰਚ ਵੀ ਹੋਈ ਹੈ ਕੁਛ ਚੀਜ਼ਾਂ ਤੇ, ਬਹੁਤ ਸਾਰੀ। ਲੇਕਿਨ ਸਾਡੀ ਰਿਸਰਚ ਦਾ ਕੀ ਹੁੰਦਾ ਹੈ
ਕਿ ਉਹ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਦੇ ਵਿੱਚ ਨਾ ਬੰਦ ਹੋ ਜਾਂਦੀ ਰਿਸਰਚ ਆ ਕੇ, ਉਹ ਲੁਟਾਈ ਨਹੀਂ ਜਾਂਦੀ, ਵਾਪਸ ਪਹੁੰਚਾਈ ਨਹੀਂ ਜਾਂਦੀ ਉਹਨਾਂ ਨੂੰ। ਜਿੱਥੋਂ ਅਸੀਂ ਰਿਸਰਚ ਕਰਕੇ ਆਉਂਦੇ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਇਹ ਚੀਜ਼ਾਂ ਸੀਗੀਆਂ ਔਰ ਉਹਨਾਂ ਚੀਜ਼ਾਂ ਨੂੰ ਕਿਵੇਂ ਅੱਗੇ ਵਾਧਾ ਦਿੱਤਾ ਜਾ ਸਕਦਾ। ਬਹੁਤ ਸਾਰੇ ਇਹਦੇ ਫੈਕਟਰ ਨੇ। ਬਾਕੀ ਜ਼ਾਹਿਰ ਅੱਛਾ, ਮੈਂ ਇੱਕ ਸਵਾਲ ਕੀਤਾ ਸੀ ਦਾ ਪਹਿਲੇ ਵੀ, ਅਰੋੜਾ ਸਾਹਿਬ ਤੁਹਾਡੀ ਵੀ ਮੈਂ ਤਵੱਜੋ ਚਾਹਾਂਗਾ ਉਸ ਦੇ ਬਾਰੇ ਚ ਕਿ ਸਾਡੇ ਹਾਂ ਜਿੰਨੇ ਵੀ ਇੱਥੇ ਸੀ ਦੇ ਤਮਾਸ਼ਾ ਕਰਨ ਵਾਲੇ ਜਾਂ ਲੋਕ ਤਮਾਸ਼ੇ ਕਰਨ ਵਾਲੇ, ਤਮਾਸ਼ਾਗਰ ਸੀ, ਮਦਾਰੀ ਸੀ ਦੇ, ਅੱਛਾ ਭਗੂੜੇ ਲੈ ਕੇ ਆਉਂਦੇ ਹੁੰਦੇ ਸੀ ਦੇ, ਜਾਂ ਰਿੱਛ ਵਾਲੇ ਸੀ ਦੇ, ਸੰਨਿਆਸੀ ਸੀ, ਜੋਗੀ ਸੀ ਦੇ, ਅੱਛਾ ਸਪੇਰੇ ਸੀ ਦੇ, ਇਹ ਸਾਰੇ ਜਿਹੜੇ ਨੇ ਇਹ ਹਰਿਆਣਵੀ ਜ਼ੁਬਾਨ ਬੋਲਣ ਵਾਲੇ ਸੀ ਦੇ, ਉਰਦੂ ਬੋਲਣ ਵਾਲੇ ਸੀ ਦੇ, ਜਿਹੜੇ ਸਾਡੇ ਪੰਜਾਬੀ ਬੋਲਣ ਵਾਲੇ ਨਹੀਂ ਸੀ ਦੇ। ਇਹਦਾ ਮਤਲਬ ਸਾਡੇ ਖਿੱਤੇ ਔਰ ਸਮਾਜ ਦੇ ਇਹ ਲੋਕ ਨਹੀਂ ਸੀ ਦੇ। ਇਹਦੇ ਬਾਰੇ ਚ ਥੋੜਾ ਜਿਹਾ ਦੱਸੋ ਕਿ ਸਾਡੇ ਹਾਂ ਇਹਨੂੰ ਮਾਯੂਬ ਸਮਝਿਆ ਜਾਂਦਾ ਸੀ ਜਾਂ ਇੱਥੇ ਉਹ ਫਨ ਜਿਹੜਾ ਉਹ ਸਿੱਖਿਆ ਹੀ ਨਹੀਂ ਗਿਆ ਹੈ। ਮੈਂ ਇਸ ਬਾਰੇ ਗੱਲ ਕਰਦਾ ਜੀ, ਬਿਲਕੁਲ ਕਰਨਾ ਚਾਹਾਂਗਾ ਇਸ ਬਾਰੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਗਜੀਤ ਕੌਰ ਜੀ ਨੇ, ਉਹਨਾਂ ਨਾਲ ਗੱਲ ਕਰ ਰਹੇ ਨੇ। ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੁੰਦੀ ਹੈ ਜੀ, ਅਸੀਂ ਨੇ ਬਿਲਕੁਲ ਮਰਦਾਨਾ ਬੈਠਕ ਬਣ ਕੇ ਰਹਿ ਜਾਂਦੀ ਕਈ ਵਾਰ ਸਾਂਝੀ ਸਾਥ। ਤੇ ਜਦੋਂ ਕੋਈ ਖਾਤੂਨ ਸਾਡੇ ਨਾਲ, ਕੋਈ ਬੀਬੀ ਸਾਡੇ ਨਾਲ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਕੁਝ ਇਜ਼ਾਫਾ ਹੋਇਆ। ਸੋ ਬਹੁਤ ਸ਼ੁਕਰੀਆ ਜੀ ਤੁਹਾਡਾ ਜੁਆਇਨ ਕਰਨ ਲਈ, ਤੁਸੀਂ ਆਏ ਸਾਡੇ ਨਾਲ ਗੱਲਬਾਤ ਕਰਨ ਲਈ ਜੀ। ਜਗਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਮਾਈਕ ਮਿਊਟ ਹੈ ਜੀ, ਉਹਨੂੰ ਅਨਮਿਊਟ ਕਰ ਲੈਣਾ ਜੀ ਮਾਈਕ ਨੂੰ ਆਪਣੇ। ਸਤਿ ਸ਼੍ਰੀ ਅਕਾਲ ਅਰੋੜਾ ਜੀ, ਸਲਾਮ ਵਾਲੇਕੁਮ ਸਭ ਨੂੰ ਜੀ। ਯਾ ਸੌਰੀ, ਮੇਰੇ ਕੋਲ ਅੱਜ ਦੇ ਟੌਪਿਕ ਤੇ ਬੋਲਣ ਲਈ ਕੁਝ ਨਹੀਂ, ਬਟ ਆਈ ਜਸਟ ਵਾਂਟਡ ਟੂ ਕੰਪਲੀਮੈਂਟ ਪੰਜਾਬੀ ਵਿੱਚ ਕਿ ਸਾਂਝੀ ਸੱਥ ਨੇ ਬਹੁਤ ਕੁਝ ਜੋੜ ਦਿੱਤਾ। ਪਰਸਨਲੀ ਮੈਨੂੰ ਬਹੁਤ ਸਾਰੇ ਦੋਸਤ ਔਰ ਮੇਰੇ ਬਹੁਤ ਸਾਰੇ ਭਰਾ ਜੋ ਹੁਣੇ ਵੀ ਬੈਠੇ ਨੇ, ਨਵੀਦ ਭਾਈ, he encouraged me ਕਿ ਤੁਸੀਂ ਸਾਂਝੀ ਸੱਥ ਆਇਆ ਕਰੋ, it's not just for men। so ਮੇਰੇ ਖਿਆਲ ਨਾਲ, ਮੇਰੇ ਹੱਥਾਂ ਨਾਲ ਬਾਕੀ ਸਭ ਨੂੰ ਵੀ encouragement ਮਿਲੇਗੀ ਕਿ ਉਹ ਲੋਕ ਵੀ ਆ ਸਕਣ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਨਾਮ ਨੇ, ਤੇਜ ਸੰਧੂ, ਆਦਿਲ ਭਾਈ, ਅਹਿਮਦ, like there's so many names, ਲੇਕਿਨ you're all very close to my heart, so thank you। thank you ji, ਤੁਹਾਡਾ ਵੀ thank you। Naveen bhai, I kept my promise today। ਬਹੁਤ ਸ਼ੁਕਰੀਆ ਜੀ। sorry, ਮੇਰਾ ਇੰਗਲਿਸ਼ ਬੋਲਣ ਦਾ ਜਾਂ ਹਿੰਦੀ ਬੋਲਣ ਦਾ ਕੁਝ ਨਹੀਂ ਹੈ, ਉਹ ਕੁਦਰਤੀ ਨਿਕਲ ਜਾਂਦਾ ਹੈ। it's just ਜੀ। ਸੋ ਨਵੀਦ ਭਾਈ ਦੇ ਕਹਿੰਦੇ ਆਓ ਲੈ ਜਾਈਏ ਸੋ। ਹਾਂਜੀ, ਨਵੀਦ ਭਾਈ ਦੇ ਕਹਿੰਦੇ ਆਏ ਆ। ਨਵੀਦ ਭਾਈ, you better be watching। but thank you, hopefully ਕਿ ਇਹਦੇ ਨਾਲ ਬਾਕੀ ਲੋਕਾਂ ਨੂੰ ਮਿਲੇ। ਔਰ ਸਾਂਝੀ ਸੱਥ ਵਿੱਚ ਪਾਰਟ ਬਣਾਉਣ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਕਦੇ ਕਦੇ ਸਾਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਛੋਟੀ ਛੋਟੀ ਚੀਜ਼ਾਂ ਨਾਲ ਕਿਸੇ ਉੱਤੇ ਕੀ ਅਸਰ ਪੈਂਦਾ ਹੈ। ਸੋ ਮੇਰੇ ਲਈ ਪਾਕਿਸਤਾਨ ਮੇਰਾ ਘਰ ਬਣ ਗਿਆ। ਕਮਿੰਗ ਟੂ ਸਾਂਝੀ ਸੱਥ ਇਜ਼ ਲਾਈਕ ਕਮਿੰਗ ਟੂ ਮਾਈ ਓਨ ਪੇਕੇ। ਲੱਗਦਾ ਆਪਣੇ ਭਰਾਵਾਂ ਨੂੰ ਮਿਲਣ ਜਾ ਰਹੀਆਂ, ਉਹਨਾਂ ਨੂੰ ਦੇਖਣ ਜਾ ਰਹੀਆਂ। ਜਦ ਤੇਜ ਸੰਧੂ ਭਾਜੀ ਆਉਂਦੇ ਨੇ, ਜਦ ਨਵੀਨ ਭਾਈ ਆਉਂਦੇ ਨੇ, ਜਦ ਸਾਰੇ ਆਉਂਦੇ ਨੇ, ਆਦਿਲ ਭਾਈ ਆਉਂਦੇ ਨੇ, ਅਹਿਮਦ ਅਲੀ ਭਾਈ ਨੂੰ ਮੈਂ ਮੈਸੇਜ ਕੀਤਾ ਕਿ ਤੁਸੀਂ ਹੁਣ ਆਉਂਦੇ ਨਹੀਂ, ਵੀ ਮਿਸ ਯੂ। ਤੇ ਨਾਸਿਰ ਭਾਈ, ਕਾਂਟ ਫੋਰਗੇਟ ਯੂ। ਸਭ ਨੂੰ ਮਿਲ ਕੇ ਅੱਛਾ ਲੱਗਦਾ ਹੈ ਕਿ ਆਪਣੇ ਘਰ ਆ ਗਏ। ਕੋਵਿਡ ਵਿੱਚ ਵੀ ਲੱਗਦਾ ਹੈ ਕਿ ਆਪਣੇ ਭਰਾਵਾਂ ਕੋਲ ਪਹੁੰਚ ਗਏ। ਸੋ ਸ਼ੁਕਰੀਆ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਮੇਰਾ ਨਾਮ ਹੀ ਲਿਆ, ਮੈਂ ਇਸ ਤੋਂ ਸਕਰੀਨ ਤੇ ਆ ਗਿਆ। I know, sorry ਨਾਸਿਰ ਭਾਈ, ਤੁਸੀਂ ਸਭ ਤੋਂ ਪਹਿਲਾਂ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਚਲੋ ਤੁਹਾਨੂੰ ਤੇ ਨਾਸਿਰ ਭਾਈ ਇਹ ਸਾਰਾ ਕ੍ਰੈਡਿਟ ਜਾਂਦਾ ਹੈ, ਜਿਤਨੇ ਗਰੁੱਪ ਬਣੇ ਨੇ, ਜਿਤਨੇ ਲੋਕ ਜੁੜੇ ਨੇ, ਸਾਰਾ ਕ੍ਰੈਡਿਟ ਤੁਹਾਨੂੰ ਹੀ ਜਾਂਦਾ ਹੈ। ਅਰੋੜਾ ਸਾਹਿਬ ਨੂੰ ਵੀ ਕ੍ਰੈਡਿਟ ਜਾਂਦਾ, ਨਾਰਾਜ਼ ਨਾ ਹੋ ਜਾਇਓ ਅਰੋੜਾ ਸਾਹਿਬ। ਤੇ ਗੱਲ ਪ੍ਰੋਫੈਸਰ ਸਾਹਿਬ ਦੀ ਬਿਲਕੁਲ ਠੀਕ ਸੀ। ਇਹ ਜਿਤਨਾ ਕਲਚਰ ਹੈ ਇਹਨੂੰ ਮਾਡਲ ਬਣਾ ਕੇ ਮਿਊਜ਼ੀਅਮ 'ਚ ਸੇਫ ਵੀ ਕਰਨਾ ਚਾਹੀਦਾ ਸੀ, ਲੇਕਿਨ ਸੋ ਗੌਰਮੈਂਟ ਜਿਹੜਾ ਸਕਾਫਤ ਨੂੰ, ਜਿਹੜਾ ਕਲਚਰ ਨੂੰ ਸੇਫ ਨਹੀਂ ਕਰ ਰਹੀ। ਇਹ ਜਿਹੜੀਆਂ ਚੀਜ਼ਾਂ ਗੁਜ਼ਰ ਗਈਆਂ ਨੇ, ਗੋਲਡਨ ਪੀਰੀਅਡ ਸੀ, ਇਹਨੂੰ ਸੇਵ ਕਰਨਾ ਚਾਹੀਦਾ। ਮੈਂ ਇਸ ਬਾਬਤ ਜੀ ਦੋ ਗੱਲਾਂ ਕਹਿਣਾ ਚਾਹਾਂਗਾ ਕਿ ਸਰਕਾਰਾਂ ਜਿਹੜੀਆਂ ਨੇ ਨਾ, ਉਹ ਕਰਦੀਆਂ ਨੇ, ਜਿਸ ਤਰ੍ਹਾਂ ਲਾਹੌਰ ਵਿੱਚ ਮੈਨੂੰ ਇੱਕ ਚੀਜ਼ ਵੇਖਣ ਦਾ ਮੌਕਾ ਮਿਲਿਆ। ਅਨਾਰਕਲੀ ਬਾਜ਼ਾਰ ਤੋਂ ਮੈਂ ਜੋ ਗੁਜ਼ਰ ਰਿਹਾ ਸੀ, ਉੱਥੇ ਦੇਖਿਆ ਇੱਕ ਗੇਟ, ਮੈਨੂੰ ਯਾਦ ਹੈ ਕਿਹੜੇ ਗੇਟ ਵਿੱਚ, ਉੱਥੇ ਸਰੰਗੀ ਦਾ ਇੰਸਟੀਟਿਊਟ ਹੈ, ਜਿਹਦੀ ਸਰੰਗੀ ਸਿਖਾਈ ਜਾਂਦੀ ਹੈ। ਤੇ ਮੈਨੂੰ ਬੜਾ ਚੰਗਾ ਲੱਗਿਆ, ਮੈਂ ਉੱਥੇ ਜਾ ਕੇ ਮਿਲਿਆ ਕਿ ਸਰੰਗੀ ਵਜਾਉਣਾ, ਕਿਉਂਕਿ ਸਰੰਗੀ ਵੀ ਉਹ ਸਾਜ਼ ਹੈ ਜਿਹੜਾ ਹੌਲੀ ਹੌਲੀ ਖਤਮ ਹੋ ਰਿਹਾ। ਸਰੰਗੀ ਵਜਾਉਣ ਵਾਲੇ ਕੋਈ ਔਖਾ ਸਾਜ਼ ਦਾ ਵਜਾਉਣਾ ਇਸ ਕਰਕੇ ਖਤਮ ਹੋ ਰਿਹਾ। ਸਰਕਾਰ ਕੋਸ਼ਿਸ਼ ਕਰਦੀ ਹੈ, ਪਰ ਗੱਲ ਹੈ ਕਿ ਆਰਟ ਜਿਹੜਾ ਨਾ, ਜਿਹੜੀ ਕਲਾ ਹੈ, ਉਹ ਕੋਈ ਵੀ ਕਲਾ ਹਮੇਸ਼ਾ ਲਈ ਬਦਲਦੀ ਹੈ। ਇਵੋਲਵ ਹੁੰਦੀ ਹੈ। ਟੈਲੀਵਿਜ਼ਨ ਆਇਆ, ਫਿਲਮਾਂ ਆਈਆਂ, ਹੌਲੀ ਹੌਲੀ ਸਭ ਖੇਡ ਤਮਾਸ਼ਾ ਖਤਮ ਹੋ ਗਏ। ਪਹਿਲੇ ਦੌਰ ਵਿੱਚ ਪਾਰਸੀ ਥੀਏਟਰ ਕੰਪਨੀਜ਼ ਹੁੰਦੀਆਂ ਸੀ, ਜਿਹੜੀ ਥੀਏਟਰ ਕਰਦੀਆਂ ਸੀ ਪਿੰਡਾਂ ਸ਼ਹਿਰਾਂ ਜਾ ਕੇ,
ਭਾਰਤੀ ਥੀਏਟਰ ਕੰਪਨੀਆਂ ਦੀ ਜਿਹੜਾ ਫਿਲਮਾਂ ਨੇ ਲੈ ਲਈ ਉਹ ਥੀਏਟਰ ਕੰਪਨੀਆਂ ਖਤਮ ਹੋ ਗਈਆਂ। ਅੱਜ ਕਿਸੇ ਕੋਈ ਉਹਨਾਂ ਦੀ ਗੱਲ ਵੀ ਨਹੀਂ ਕਰਦਾ ਪਾਰਸੀ। ਇਨਫੈਕਟ ਜਿਹੜੇ ਪਾਰਸੀ ਲੋਕ ਨੇ ਜਿਹੜੇ ਪਾਕਿਸਤਾਨ ਕਰਾਚੀ ਦੇ ਇਲਾਕੇ ਜੋ ਵਸੇ ਨੇ ਉਹਨਾਂ ਚੋਂ ਬਹੁਤ ਸਾਰੇ ਲੋਕਾਂ ਦਾ ਉਸ ਨਾਲ ਵੀ ਸਿੱਧਾ ਰਿਲੇਸ਼ਨ ਹੈ ਥੀਏਟਰ ਕੰਪਨੀ ਦਾ, ਕਿਉਂਕਿ ਉੱਥੇ ਪਰਫਾਰਮ ਕਰਨ ਜਾਂਦੇ ਸੀ। ਹੈ ਇਹ ਤਾਂ ਹੀ ਗੱਲ। ਜਿਹੜੇ ਨਵੀਨ ਭਾਈ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ, ਸਰ ਮਾਫ ਕਰਨਾ ਨਹੀਂ ਸਰ, ਤੁਸੀਂ ਸਵਾਲ ਮੈਨੂੰ ਪੁੱਛਿਆ ਸੀ ਕਿ ਇਹ ਜਿਹੜੇ ਖਤ ਜਿਹੜੇ ਸਪੇਰੇ ਨੇ ਖਾਸ ਤੌਰ ਤੇ ਉਹ ਹਰਿਆਣਵੀ ਜ਼ੁਬਾਨ ਵਾਲੇ ਹੋਣ ਦਾ ਕੀ ਵਜ੍ਹਾ ਹੈ? ਸਭ ਤੋਂ ਇਹਦੀ ਦੋ ਵਜ੍ਹਾ ਨੇ। ਕੁਝ ਲੋਕ ਹਰਿਆਣਵੀ ਜ਼ੁਬਾਨ ਬੋਲਦੇ, ਬਾਕੀ ਰਹਿੰਦੇ ਲੋਕ ਸੀ ਜਿਹੜੇ ਪਟਿਆਲੇ ਦੇ ਇਲਾਕੇ ਦੀ ਜ਼ੁਬਾਨ ਬੋਲਦੇ ਨੇ, ਜਿਨ੍ਹਾਂ ਤੁਸੀਂ ਸਪੇਰੇ ਦੇਖੋਗੇ। ਦੋ ਵਜ੍ਹਾ। ਪਹਿਲੀ ਵਜ੍ਹਾ, ਸੱਪ ਜਿਹੜਾ ਜ਼ਿਆਦਾਤਰ ਜਿਹੜਾ ਸੁੱਕੀ ਥਾਵਾਂ ਤੇ ਰੇਤਲੇ ਇਲਾਕਿਆਂ ਚ ਹੁੰਦਾ ਹੈ। ਸੋ ਰਾਜਸਥਾਨ ਦੇ ਵਿੱਚ ਸੱਪ ਜ਼ਿਆਦਾ ਹੈ। ਜ਼ਾਹਿਰੀ ਗੱਲ ਹੈ, ਸੱਪਾਂ ਦੀ ਲੋੜ ਉੱਥੇ, ਸਪੇਰੇ ਦੀ ਲੋੜ ਵੀ ਉੱਥੇ ਸੀ, ਉੱਥੋਂ ਹੀ ਉਹਨਾਂ ਦਾ ਕੰਮ ਸ਼ੁਰੂ ਹੋਇਆ। ਫਿਰ ਕਿਉਂਕਿ ਹਿੰਦੂ ਮਤ ਵਿੱਚ ਸੱਪ ਨੂੰ ਦੇਵਤਾ ਮੰਨਦੇ, ਨਾਗ ਦੇਵਤਾ ਮੰਨਦੇ ਨੇ, ਇਹ ਸਾਰੇ ਹਿੰਦੂ ਮਤ ਨੂੰ ਮੰਨਣ ਵਾਲੇ ਸੀ। ਬਹੁਤ ਸਾਰੇ ਸਪੇਰੇ ਐਕਚੁਅਲੀ ਇਸਲਾਮ ਨੂੰ ਮੰਨਣ ਵਾਲੇ ਵੀ ਨੇ ਰਾਜਸਥਾਨ ਵਿੱਚ, ਪਰ ਉਹ ਸੱਪ ਨੂੰ ਫਿਰ ਵੀ ਉਹ ਦੇਵਤਾ ਮੰਨਦੇ ਨੇ, ਉਹ ਨਾਗ ਦੇਵਤਾ ਮੰਨ ਕੇ ਉਹਦੀ ਪੂਜਾ ਕਰਦੇ ਨੇ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਉਸ ਤੋਂ ਚੱਲਦੀ ਹੈ। ਉਹਨੂੰ ਇਹ ਵੀ ਕਿਹਾ ਜਾਂਦਾ ਖਾਸ ਤੌਰ ਤੇ ਕਿਉਂਕਿ ਗੁੱਗਾ ਪੀਰ ਜਿਹੜਾ ਉਹ ਸੱਪਾਂ ਦਾ ਪੀਰ ਹੈ, ਤੇ ਗੁੱਗੇ ਪੀਰ ਦੀ ਜਿੱਥੇ ਵੀ ਮਜ਼ਾਰਾਂ ਉੱਥੇ ਹਮੇਸ਼ਾ ਸੱਪ ਦਾ ਜ਼ਿਕਰ ਜ਼ਰੂਰ ਆਏਗਾ, ਭਾਵੇਂ ਪਾਕਿਸਤਾਨ ਵਿੱਚ ਹੋਵੇ, ਭਾਵੇਂ ਉੱਤਰ ਪ੍ਰਦੇਸ਼ ਵਿੱਚ ਹੋਵੇ, ਪੰਜਾਬ ਵਿੱਚ ਹੋਵੇ, ਹਰਿਆਣੇ ਚ ਕਿਤੇ ਵੀ ਹੋਵੇ। ਬਹੁਤ ਜਿਹੜੇ ਸਪੇਰੇ ਨੇ ਉਹ ਹਰਿਆਣੇ ਦੇ ਨੇ, ਉਹ ਮਾਫ ਕਰਨਾ ਰਾਜਸਥਾਨ ਦੇ ਨੇ। ਰਾਜਸਥਾਨ ਦੇ ਬਾਰਡਰ ਤੋਂ ਹਰਿਆਣੇ ਵਾਲਾ ਹੈ, ਪਰ ਉਹਦੀ ਜ਼ੁਬਾਨ ਜੋ ਮੂਲ ਜ਼ੁਬਾਨ ਜਿਹੜੀ ਹੁੰਦੀ ਰਾਜਸਥਾਨੀ ਜ਼ੁਬਾਨ ਹੈ। ਦੂਸਰੀ ਤੋਂ ਪਟਿਆਲੇ ਵਾਲੀ ਜ਼ੁਬਾਨ ਹੋਣ ਦੀ ਵਜ੍ਹਾ ਇਹ ਹੈ ਕਿ ਪਟਿਆਲੇ ਦੇ ਇਲਾਕੇ ਦੇ ਰਾਜੇ ਜਿਹੜੇ ਸੀ ਉਹ ਬੜੇ ਦਰਿਆ ਦੇ ਬਣੇ ਜਾਂਦੇ ਸੀ, ਉੱਥੇ ਸ਼ਾਹ ਲੋਕ ਸੀ, ਉਹ ਇਹਨਾਂ ਆਰਟਸ ਨੂੰ ਉਹਦੀ ਮਦਦ ਕਰਦੇ ਸੀ। ਇਸ ਕਰਕੇ ਕੁਝ ਲੋਕ ਪਟਿਆਲੇ ਸਾਲ ਚ ਮਹੀਨਾ 2 ਮਹੀਨੇ 3 ਮਹੀਨੇ ਰਹਿ ਕੇ ਜਾਂਦੇ ਸੀ ਤਾਂ ਕਿ ਉੱਥੋਂ 4 ਪੈਸੇ ਕਮਾ ਸਕਣ। ਇਸ ਕਰਕੇ ਉਹਨੇ ਜ਼ੁਬਾਨ ਉੱਥੇ ਦੀ ਵੀ ਸਿੱਖ ਲਈ, ਅਡਾਪਟ ਕਰ ਲਈ। ਇਹ ਅਸਲ ਹੋ ਜਾਏਗੀ ਜੀ। ਨਵੀਰ ਸਾਹਿਬ ਵੀ ਆ ਗਏ ਨੇ ਜੀ। ਨਵੀਰ ਸਾਹਿਬ ਕਹਿੰਦੇ ਜੀ ਮੈਂ ਗੱਲ ਕਰਨੀ ਹੈ ਜੀ। ਲਓ ਜੀ, ਨਵੀਰ ਸਾਹਿਬ ਦੀ ਬੜੀ ਉਡੀਕ ਹੋ ਰਹੀ ਸੀ। ਨਵੀਰ ਸੰਧੂ ਸਾਹਿਬ ਕੀ ਹਾਲ ਹੈ ਜੀ ਤੁਹਾਡਾ? ਤੁਸੀਂ ਜੀ ਮੇਰੀ ਆਵਾਜ਼ ਆ ਰਹੀ ਜੀ ਤੁਹਾਨੂੰ? ਜੀ ਜੀ ਆ ਰਹੀ ਆਵਾਜ਼ ਤੁਹਾਡੀ। ਸਤਿ ਸ੍ਰੀ ਅਕਾਲ ਜੀ, अस्सलाम वालेकुम ਸਭ ਨੂੰ ਜੀ। ਜੀ ਸਤਿ ਸ੍ਰੀ ਅਕਾਲ। ਬਹੁਤ ਲੱਕੀ ਹਾਂ ਜੀ ਕਿ ਮੇਰੇ ਭੈਣ ਜੀ ਆਏ, ਇੱਕ ਫੈਮਿਲੀ ਹੈ ਜੁੜੀ ਹੋਈ। ਬਹੁਤ ਜੁੜੇ ਤੁਸੀਂ ਆਏ, ਚੰਗਾ ਲੱਗਿਆ। ਦੱਸ ਗਿਆ, ਮੈਨੂੰ ਲੱਗਦਾ ਕਿ ਤਮਾਸ਼ਾ ਕਰਨ ਚਲਾ ਗਿਆ ਹੈਗਾ, ਉਹ ਤਾਂ ਪਹਿਲਾਂ ਟਾਈਮ ਸੀਗਾ। ਨਹੀਂ ਜੀ ਆ ਗਏ ਜੀ, ਇੱਥੇ ਹੈ ਆ ਗਿਆ ਜੀ, ਫੇਰ ਆ ਗਿਆ। ਮਾਫੀ ਚਾਹਾਂਗਾ, ਮੈਂ ਥੋੜਾ ਕੰਮ ਤੇ ਬਿਜ਼ੀ। ਭਾਈजान लाइव ब्रॉडकास्टिंग है, प्लीज। लो जी आप भी चले गए जी, नवीन साहब आए भी चले भी गए। तो आप कितने उन तमाशा लान टुर गए उनते। ਅੱਛਾ ਜੀ ਅਰੋੜਾ ਸਾਹਿਬ, ਅੱਗੇ ਮੈਂ ਜੀ ਦੱਸ ਰਿਹਾ ਸੀ ਦੋਸਤਾਂ ਨੂੰ ਕਿ ਥੋੜਾ ਜਿਹਾ ਮੈਂ ਤਾਰਫ ਕਰਵਾ ਰਿਹਾ ਸੀ ਕਿ ਹਰ ਜਿਹੜਾ ਤਮਾਸ਼ਾ ਹੈ, ਲੋਕ ਤਮਾਸ਼ਾ, ਉਹਦੇ ਨਾਲ ਕੁਝ ਸਾਜ਼ ਵੀ ਜਿਹੜੇ ਨੇ ਉਹ ਜੁੜੇ ਹੋਏ ਨੇ। ਮਿਸਾਲ ਦੇ ਤੌਰ ਤੇ ਜਿਹੜਾ ਮਦਾਰੀ ਹੁੰਦਾ ਸੀ ਤਾਂ ਉਹ ਡਮਰੂ ਔਰ ਬਾਂਸਰੀ ਉਹਦੇ ਕੋਲੇ ਹੁੰਦੀ ਸੀ ਜੀ। ਇਸੇ ਤਰ੍ਹਾਂ ਜਿਹੜਾ ਰਿੱਛ ਵਾਲਾ ਸੀ ਦਾ ਉਹਦੇ ਕੋਲੇ ਮਸ਼ਕ ਹੁੰਦੀ ਸੀ ਦੀ। ਅੱਛਾ, ਸਪੇਰਾ ਜਿਹੜਾ ਉਹਦੇ ਕੋਲੇ ਬੀਨ ਹੁੰਦੀ ਸੀ ਦੀ। ਅੱਛਾ, ਜਿਹੜਾ ਬਾਜ਼ੀਗਰ ਹੈ ਉਹਦੇ ਕੋਲੇ ਜਿਹੜਾ ਬੁਨਿਆਦੀ ਉਹਦਾ ਸਾਜ਼ ਸੀ ਜਿਹੜਾ ਉਹ ਢੋਲ ਸੀ ਦਾ ਉਹ। ਹਾਂਜੀ। ਔਰ ਬਾਜ਼ੀਗਰ ਜਿਹੜੇ ਨੇ, ਅੱਛਾ ਮੈਂ ਇੱਕ ਚੀਜ਼ ਸੋਚਦਾ ਹੁੰਦਾ ਅਰੋੜਾ ਸਾਹਿਬ ਜੀ ਕਿ ਇਹ ਜਿਹੜੇ ਸਾਡੇ ਬਾਜ਼ੀਗਰ ਸੀ ਦੇ ਔਰ ਜਿਹੜੀ ਇਹ ਜਿਮਨਾਸਟਿਕ ਜਿਹੜੀ ਕਰਦੇ ਸੀ ਦੇ ਔਰ ਜਿਸ ਤਰ੍ਹਾਂ ਇਹ ਉੱਚੀ ਛਾਲ ਮਾਰਦੇ ਸੀ ਦੇ ਔਰ ਇੱਕ ਆਖਰੀ ਛਾਲ ਜਿਹੜੀ ਮਾਰੀ ਜਾਂਦੀ ਸੀ ਦੀ ਪੀੜੀ ਦੇ ਉੱਤੇ, ਇੱਕ ਪੀੜੀ ਉੱਤੇ ਆਪਣੇ ਸ਼ਤੀਰ ਦੇ ਉੱਤੇ ਬੰਨ ਕੇ, ਉਹ ਆਖਰੀ ਹੁੰਦੀ ਸੀ ਦੀ। ਜਿਹੜਾ ਪਿੰਡ ਦਾ ਚੌਧਰੀ ਜਿਹੜਾ ਹੈ ਉਹ ਕਦੀ ਮਾਰਨ ਦਿੰਦਾ ਹੁੰਦਾ ਸੀ ਦਾ, ਕਦੀ ਨਹੀਂ। ਕਹਿਣਾ ਜੀ ਇਹਦੇ ਨਾਲ ਬੜਾ ਇੱਕ ਮਾਹੌਲ ਉਹਦੇ ਵਾਸਤੇ ਬਣਾ ਲਿਆ ਜਾਂਦਾ ਜੀ। ਮੈਂ ਥੋੜਾ ਜਿਹਾ ਅਗਰ ਦੱਸਾਂ ਕਿ ਇਹਦਾ ਤਰੀਕਾਕਾਰ ਸੀ ਕੀ ਸੀ ਦਾ, ਕਿਉਂਕਿ ਇਹ ਵੀ ਫਨ ਜਿਹੜਾ ਹੈ ਇਹ ਖਤਮ ਹੁੰਦਾ ਜਾ ਰਿਹਾ ਹੁਣ। ਕਿ ਮੈਨੂੰ ਯਾਦ ਹੈ ਕਿ ਇਹ ਮਹੀਨਾ ਪਹਿਲੇ ਆ ਜਾਂਦਾ ਹੁੰਦਾ ਸੀ, ਬਾਜ਼ੀਗਰਾਂ ਦਾ ਜਿਹੜਾ ਖਾਨਦਾਨ ਸੀ ਦਾ ਜਿਹੜਾ 1 ਮਹੀਨਾ ਪਹਿਲੇ ਹੀ ਪਿੰਡ ਦੇ ਵਿੱਚ ਆ ਜਾਂਦੇ ਸੀ ਤੇ ਉਹ, ਔਰ ਉਹ ਸ਼ਾਮ ਦੇ ਟਾਈਮ ਉਹਨਾਂ ਦਾ ਇੱਕ ਜਿਹੜਾ ਬੰਦਾ ਹੈ ਢੋਲ ਲੈ ਕੇ ਨਿਕਲਦਾ ਸੀ ਦਾ, ਔਰ ਢੋਲ ਉਹਨੇ ਵਜਾਉਣਾ ਪੂਰੇ ਪਿੰਡ ਦੇ ਵਿੱਚ। ਫਿਰ ਢੋਲ ਬੰਦ ਕਰਕੇ ਉਹਨੇ ਐਲਾਨ ਕਰਨਾ ਵੀ ਫਲਾਣੇ ਦਿਨ ਜਿਹੜੀ ਹੈ ਪਿੰਡ ਦੇ ਚੌਕ ਦੇ ਵਿੱਚ ਬਾਜ਼ੀ ਪੈਣੀ ਹੈ ਤੇ ਤੁਸੀਂ ਜ਼ਰੂਰ ਆਇਆ ਜੇ। 1 ਮਹੀਨਾ ਤਕਰੀਬਨ ਜਿਹੜਾ ਨਾ ਇਹ ਐਲਾਨ ਹੁੰਦਾ ਰਹਿੰਦਾ ਸੀਗਾ ਜੀ। ਅੱਛਾ, ਫਿਰ ਬਾਜ਼ੀ ਵਾਲੇ ਦਿਨ ਪਿੰਡ ਦਾ ਜਿਹੜਾ ਚੌਕ ਸੀ ਜਿਹੜਾ ਉਹ ਪਿੜ ਬਣਦਾ ਹੁੰਦਾ ਸੀ ਉਹਦਾ, ਉੱਥੇ ਟੋਇਆ ਮਾਰਿਆ ਜਾਣਾ ਔਰ ਉੱਥੇ ਫਿਰ ਉਹਨਾਂ ਨੇ
ਛਾਲਾਂ ਆਪਣੀਆਂ ਜਿਹੜੀਆਂ ਸ਼ੁਰੂ ਕਰਨੀਆਂ। ਅੱਛਾ, ਪਹਿਲੇ ਛਾਲ ਜਿਹੜੀ ਹੈ ਉਸੇ ਤਰ੍ਹਾਂ ਮਾਰੀ ਜਾ ਰਹੀ ਹੈ ਔਰ ਪੁੱਠੀ ਛਾਲ ਉਹ ਮਾਰਦੇ ਹੁੰਦੇ ਸੀ। ਤੇ ਫਿਰ ਉਸ ਤੋਂ ਬਾਅਦ ਦੋ ਬੰਦਿਆਂ ਨੇ ਸਾਫਾ ਫੜ ਲੈਣਾ, ਉਹਨੂੰ ਉੱਚਾ ਕੀਤੀ ਜਾਣਾ, ਫਿਰ ਉੱਚਾ ਕਰ ਲੈਣਾ ਉਹਨੂੰ, ਫਿਰ ਇੱਕ ਬੰਦੇ ਨੇ ਖੜਾ ਹੋ ਜਾਣਾ, ਫਿਰ ਉਹਦੇ ਉੱਤੋਂ ਦੀ ਫਿਰ ਬੰਦੇ ਨੇ ਛੱਜ ਜਿਹੜਾ ਵਾ ਸਿਰ ਦੇ ਉੱਤੇ ਖੜਾ ਕਰ ਲੈਣਾ। ਅੱਛਾ, ਉਹਨੇ ਫਿਰ ਛੱਜ ਦੇ ਉੱਤੋਂ ਦੀ ਮਾਰਨੀ ਜਿਹੜੀ ਛਾਲ। ਫਿਰ ਉਹਦੇ ਨਾਲ ਕੁਝ ਕਰਤੱਵ ਵੀ ਦਿਖਾਉਂਦੇ ਹੁੰਦੇ ਸੀ ਉਹ ਜੀ ਕਿ ਛਤੀਰ ਜਿਹੜਾ ਹੈ ਉਹਨੂੰ ਆਪਣੇ ਡੋਲੇ ਦੇ ਉੱਤੇ ਚੱਕ ਲੈਂਦਾ, ਇੱਥੇ ਖੜਾ ਕਰ ਲੈਣਾ ਛਤੀਰ ਨੂੰ, ਫਿਰ ਇਹਨੂੰ ਇੱਥੋਂ ਝਟਕਾ ਦੇ ਕੇ, ਛਤੀਰ ਬਹੁਤ ਵੱਡਾ ਜਿਹੜਾ ਛਤੀਰ 12-14 ਫੁੱਟ ਦਾ ਸੀਗਾ, ਝਟਕਾ ਦੇ ਕੇ ਇਸ ਮੋਢੇ ਦੇ ਉੱਤੇ ਲੈ ਆਉਣਾ ਉਹਨੇ। ਯਾਨੀ ਦੇਖੋ ਕਿ ਉਹ ਜਿਹੜਾ ਫਨ ਸੀ ਉਹਦਾ। ਫਿਰ ਉਸ ਤੋਂ ਬਾਅਦ ਜਿਹੜਾ ਹਲ ਸੀ, ਤੇ ਹਲ ਦਾ ਜਿਹੜਾ ਮੋਨਾ ਹੁੰਦਾ ਸੀ, ਉਹਦੀ ਨੋਕ ਜਿਹੜੀ ਹੈ ਉਹ ਮੂੰਹ ਦੇ ਉੱਤੇ ਉਹਨੇ ਰੱਖ ਕੇ ਤੇ ਹਲ ਨੂੰ ਸਿੱਧਾ ਖੜਾ ਕਰ ਲੈਣਾ। ਯਾਨੀ ਇਹ ਫਨ ਜਿਹੜਾ ਇਹ ਵੀ ਸਿਖਾਇਆ ਜਾਂਦਾ ਸੀਗਾ। ਅੱਛਾ, ਫਿਰ ਮਜਮਾ ਪੂਰਾ ਲੱਗਾ ਹੁੰਦਾ ਸੀ। ਔਰਤਾਂ ਨੇ ਜਿਹੜਾ ਬੰਦੇ ਚੌਕ ਦੇ ਵਿੱਚ ਖੜੇ ਹੁੰਦੇ ਸੀ ਤੇ ਔਰਤਾਂ ਨੇ ਜਿਹੜਾ ਉਹ ਛੱਤ ਦੇ ਬਨੇਰਿਆਂ ਦੇ ਉੱਤੇ ਖੜੀਆਂ ਹੁੰਦੀਆਂ ਸੀਗੀਆਂ। ਮੂੰਹ ਉਹਨਾਂ ਨੇ ਆਪਣੇ ਚੁੰਨੀਆਂ ਦੇ ਨਾਲ ਢਕੇ ਹੁੰਦੇ ਸੀ ਤੇ ਲੇਕਿਨ ਉਹ ਪੂਰੀ ਬਾਜ਼ੀ, ਯਾਨੀ ਗੋਇਆ ਇਹ ਜਿਹੜੀ ਬਾਜ਼ੀ ਹੈ ਇਹਦੇ ਵਾਸਤੇ ਕੋਈ ਕੈਦ ਨਹੀਂ ਸੀ ਦੀ ਕਿ ਇਹ ਔਰਤ ਨਹੀਂ ਇਹਨੂੰ ਦੇਖ ਸਕਦੀ, ਇਹਨੂੰ ਫਲਾਂ ਨਹੀਂ ਦੇਖ ਸਕਦਾ। ਪੂਰਾ ਪਿੰਡ ਜਿਹੜਾ ਇਕੱਠਾ ਹੋਇਆ ਹੁੰਦਾ ਸੀਗਾ। ਔਰ ਅਮੂਮਨ ਜਿਹੜੀਆਂ ਬਾਜ਼ੀਆਂ ਜਿਹੜੀਆਂ ਪੈਂਦੀਆਂ ਸੀ ਇਹ ਕਣਕਾਂ ਦੇ ਮੌਸਮ ਤੋਂ ਬਾਅਦ, ਕਿਉਂਕਿ ਪੈਸੇ ਆਏ ਹੁੰਦੇ ਸੀ ਤੇ ਵਿਆਹ ਸ਼ਾਦੀਆਂ ਵੀ ਤੁਹਾਨੂੰ ਪਤਾ ਹੈ ਕਿ ਕਣਕਾਂ ਦੇ ਮੌਸਮ ਤੋਂ ਬਾਅਦ ਹੁੰਦੀਆਂ ਸੀ ਔਰ ਉਹਨਾਂ ਨੂੰ ਵੀ ਇਹ ਤਵੱਕੋ ਹੁੰਦੀ ਸੀ। ਫਿਰ ਬਾਜ਼ੀਗਰਾਂ ਦੇ ਪਿੰਡ ਵੀ ਵੰਡੇ ਹੁੰਦੇ ਸੀ ਤੇ ਯਾਨੀ ਉਹਨਾਂ ਦੇ ਇਲਾਕੇ ਹੁੰਦੇ ਸੀ ਤੇ ਜਾਗੀਰਾਂ ਉਹਨਾਂ ਦੀਆਂ ਹੁੰਦੀਆਂ ਸੀ ਕਿ ਫਲਾਂ ਇਲਾਕੇ ਦੇ ਵਿੱਚ ਜਿਹੜੇ ਨੇ ਬਾਜ਼ੀਗਰ ਜੀ ਇਹ ਪਿੰਡ ਨੇ ਉਹਨਾਂ ਦੇ, ਤੁਸੀਂ ਉੱਥੇ ਨਹੀਂ ਆ ਸਕਦੇ, ਤੁਸੀਂ ਸਾਡੇ ਇਲਾਕੇ 'ਚ ਨਹੀਂ ਆ ਸਕਦੇ, ਤੁਹਾਡਾ ਇਹ ਇਲਾਕਾ ਹੈ। ਅੱਛਾ, ਫਿਰ ਆਖਰੀ ਜਿਹੜੀ ਛਾਲ ਹੁੰਦੀ ਸੀ ਕਿ ਇੱਕ ਸ਼ਤੀਰ ਦੇ ਉੱਤੇ ਇੱਕ ਪੀੜੀ ਜਿਹੜੀ ਬੰਨ ਲੈਣੀ, ਜਿਹੜੀ ਪੀੜੀ ਬਹਿਣ ਵਾਲੀ ਹੁੰਦੀ ਹੈ ਇੱਕ ਬੰਦੇ ਦੇ ਬਹਿਣ ਵਾਲੀ, ਉਹਦੇ ਉੱਤੇ ਜਿਹੜਾ ਉਹਨਾਂ ਦਾ ਹੁਨਰਬੰਦ ਜਿਹੜਾ ਬੰਦਾ ਹੈ ਉਹਨੇ ਉੱਥੇ ਖੜੇ ਹੋ ਕੇ ਪੁੱਠੀ ਛਾਲ ਮਾਰਨੀ ਹੁੰਦੀ ਸੀ। ਅੱਛਾ, ਉਸ ਤੋਂ ਪਹਿਲੇ ਪੂਰਾ ਇੱਕ ਮਾਹੌਲ ਜਿਹੜਾ ਬਣਾਇਆ ਜਾਂਦਾ ਸੀਗਾ ਵੀ ਇਹਦੇ ਨਾਲ ਇਹਦਾ ਮਣਕਾ ਵੀ ਟੁੱਟ ਸਕਦਾ, ਇਹਦੀ ਜਾਨ ਵੀ ਜਾ ਸਕਦੀ ਹੈ। ਅੱਛਾ, ਫਿਰ ਤਵੱਕੋ ਕੀ ਹੁੰਦੀ ਸੀ ਕਿ ਪਿੰਡ ਦਾ ਕੋਈ ਬੰਦਾ ਜਿਹੜਾ ਇਹਨੂੰ ਛਾਲ ਨਾ ਮਾਰਨ ਦੇਵੇ, ਇਹਨੂੰ ਆਪਣੇ ਬਾਜ਼ੀ ਨਾ ਪੀੜੀ ਤੇ ਮਾਰਨ ਦੇਵੇ, ਇਹਨੂੰ ਲਾ ਲਵੇ, ਲੇਕਿਨ ਕੁਛ ਦੇ ਕੇ ਲਾਉਣਾ ਪੈਂਦਾ ਸੀਗਾ। ਕੋਈ ਮੱਝ ਦੇ ਦਿੰਦਾ ਹੁੰਦਾ ਸੀਗਾ, ਕੋਈ 2 ਮੱਝਾਂ ਦੇ ਦਿੰਦਾ ਹੁੰਦਾ ਸੀਗਾ, ਇਸ ਤਰ੍ਹਾਂ ਕਰਕੇ ਉਹ ਸੀ। ਅੱਛਾ, ਅਸਲ ਜਿਹੜਾ ਮੇਰਾ ਸਵਾਲ ਹੈ ਕਿ ਐਡਾ ਵੱਡਾ ਇਹ ਫਨ ਸੀਗਾ ਜਿਮਨਾਸਟਿਕ ਦਾ ਸਾਡੇ ਇਸ ਖਿੱਤੇ ਦਾ, ਔਰ ਲੇਕਿਨ ਇਹਨੂੰ ਮਤਲਬ ਹੈ ਕਿ ਗੈਰ ਮੁਲਕੀ ਸਤ੍ਹਾ ਤੇ ਇਹਨਾਂ ਲੋਕਾਂ ਦੀ ਕੋਈ ਹੌਸਲਾ, ਹਾਲਾਂਕਿ ਗਰੀਬ ਲੋਕ ਹੁੰਦੇ ਸੀ, ਨਾ ਉਹਨਾਂ ਦੇ ਕੋਲੇ ਕੋਈ ਖਾਸ ਤੌਰ ਤੇ ਖੁਰਾਕ ਉਹਨਾਂ ਦੀ ਹੁੰਦੀ ਸੀ, ਨਾ ਉਹਨਾਂ ਨੂੰ ਕੋਈ ਐਸੇ ਬੰਦੇ ਜਿਹੜੇ ਸੀ ਜਦੀਦ ਫਨ ਜਿਹੜਾ ਸਿਖਾਉਣ ਵਾਲੇ ਸੀ, ਆਪਣੇ ਉਹ ਤਰੀਕਿਆਂ ਦੇ ਨਾਲ ਸਿੱਖਦੇ ਸੀ ਤੇ ਛੋਟੇ ਬੱਚੇ ਸੀ, ਜਿਸਮ ਉਹਨਾਂ ਦਾ ਬੜਾ ਫਲੈਕਸੀਬਲ ਹੁੰਦਾ ਸੀ। ਲੇਕਿਨ ਇਹਨਾਂ ਲੋਕਾਂ ਨੂੰ ਅਸੀਂ ਇੰਟਰਨੈਸ਼ਨਲੀ ਸਤ੍ਹਾ ਤੇ ਜਿਵੇਂ ਜਿਮਨਾਸਟਿਕ ਦੇ ਮੁਕਾਬਲੇ ਹੁੰਦੇ ਨੇ ਉਹਨਾਂ ਵਿੱਚ ਇਸਤੇਮਾਲ ਨਹੀਂ ਅਸੀਂ ਕੀਤਾ। ਉਹ ਵਜ੍ਹਾ ਇਹ ਸੀ ਕਿ ਨਜ਼ਰਅੰਦਾਜ਼ ਹੋ ਗਏ ਨੇ ਲੋਕ, ਹੁਣ ਉਹ ਖਤਮ ਵੀ ਹੋ ਗਏ ਨੇ। ਹੁਣ ਉਹ ਵਿਚਾਰੇ ਜਿਹੜੇ ਨੇ ਦਿਹਾੜੀਆਂ ਕਰ ਰਹੇ ਨੇ, ਆਪਣੀਆਂ ਰੋਜ਼ੀਆਂ ਰੋਟੀਆਂ ਫੈਕਟਰੀਆਂ ਦੇ ਵਿੱਚ ਕਮਾ ਰਹੇ ਨੇ, ਲੇਕਿਨ ਉਹਨਾਂ ਦਾ ਬੁਰਾ ਹਾਲ ਹੈ। ਬਹੁਤ ਸਾਰੇ ਮੇਰੇ ਵੀ ਜਾਣਨ ਵਾਲੇ ਨੇ। ਜੀ ਰੋੜਾ ਸਾਹਿਬ। ਨਹੀਂ ਸਰ, ਤੁਹਾਡੀ ਗੱਲ ਇੱਕ ਗੱਲ ਸੱਚ ਹੈ, ਇਸ ਵਿੱਚ ਝੂਠ ਕਿਤੇ ਵੀ ਨਹੀਂ ਹੈ। 100% ਤੁਸੀਂ ਸੱਚ ਕਹਿ ਰਹੇ ਹੋ। ਇਹਨਾਂ ਵਿਚਾਰਿਆਂ ਦੀ ਮੁਸ਼ਕਿਲ ਇਹ ਸੀ ਕਿ ਦੌਰ ਬਦਲਦਾ ਚਲਾ ਗਿਆ, ਲੋਕਾਂ ਕੋਲ ਵਕਤ ਘੱਟ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀ ਸੀ ਇੰਨਾ ਪੈਸਾ ਨਹੀਂ ਕਮਾ ਸਕਦੀਆਂ ਸੀਗੀਆਂ ਜਿੰਨਾ ਅੱਜ ਦੇ ਦੌਰ ਦੀ ਜ਼ਰੂਰਤ ਹੋ ਚੱਲੀ ਸੀ। ਮੈਂ ਕਿਉਂਕਿ ਸ਼ਹਿਰ ਦੇ ਵਿੱਚ ਜੰਮਿਆ, ਸ਼ਹਿਰਾਂ ਦੇ ਜਿਹੜੇ ਬਾਜ਼ੀਗਰ ਜਿਹੜੇ ਸੀ ਉਹ ਜਦੋਂ ਆਉਂਦੇ ਸੀ ਉਹਨਾਂ ਦੇ ਤਮਾਸ਼ੇ ਛੋਟੇ ਕਰ ਲਏ। ਉਹਨਾਂ ਨੇ ਇੱਕ ਸਾਰੇ ਦਿਨ ਚ 10 ਵਾਰ ਤਮਾਸ਼ਾ ਕਰਨਾ ਹੁੰਦਾ। ਇੱਕ ਮਹੱਲੇ ਚ ਆਏ, ਦੂਸਰੇ ਮੁਹੱਲੇ ਚਲੇ ਗਏ, ਦੂਸਰੇ ਤੀਸਰੇ ਮੁਹੱਲੇ, ਜਿਵੇਂ ਬਾਕੀ ਫੇਰੀ ਵਾਲੇ ਆਉਂਦੇ ਸੀ ਉਸ ਤਰ੍ਹਾਂ ਆਉਂਦੇ ਸੀ। ਮੁਹੱਲੇ ਵਿੱਚ ਉਹਨਾਂ ਨੇ ਭੀੜ ਇਕੱਠੀ ਕਰਨੀ, ਉਹ ਚ ਅੱਧਾ ਪੌਣਾ ਘੰਟਾ ਲਾਣਾ, ਜੋ ਕੁਝ ਵੀ 2 ਘੰਟੇ ਲਗਾ ਲੈਣੇ ਉਸ ਵਿੱਚ। ਇੱਕ ਜਗ੍ਹਾ ਕਰਨ ਤੋਂ ਬਾਅਦ ਤਮਾਸ਼ਾ ਅਗਲੇ ਮੁਹੱਲੇ ਚ ਲੈਣਾ, ਉਸ ਤੋਂ ਬਾਅਦ ਅਗਲੇ ਮੁਹੱਲੇ ਚ ਲੈਣਾ, ਜਿਹੜੀ 2-2 3-3 4-4 ਵਾਰ ਕਰਦੇ ਸੀ। ਉਸ ਨਾਲ ਵੀ ਇਹਨਾਂ ਨੂੰ ਪੂਰੀ ਨਹੀਂ ਪਈ, ਉਸ ਨਾਲ ਵੀ ਰੋਜ਼ੀ ਰੋਟੀ ਬਣਨੀ ਨਹੀਂ ਬਣ ਸਕੀ ਇਹਨਾਂ ਦੀ, ਤੇ ਫਿਰ ਉਹਨਾਂ ਦੇ ਸਭ ਕੁਝ ਚਲਾ ਗਿਆ। ਇਹ ਸਾਰੀਆਂ ਸਾਡੀਆਂ ਦਿੱਕਤਾਂ ਰਹੀਆਂ ਨੇ। ਸਰਕਾਰ ਸ਼ਾਇਦ ਤਵੱਜੋ ਹੀ ਨਹੀਂ ਦੇ ਸਕੀ ਇਹਨਾਂ ਨੂੰ, ਕਦੀ ਆਰਟ ਸਮਝਿਆ ਹੀ ਨਹੀਂ ਗਿਆ। ਜੇ ਆਰਟ ਸਮਝਿਆ ਜਾਂਦਾ ਤੇ ਸ਼ਾਇਦ ਇਸ ਨੂੰ ਬਚਾ ਲਿਆ ਜਾਂਦਾ। ਇਹਨੂੰ ਆਰਟ ਕਦੀ ਸਮਝਿਆ ਹੀ ਨਹੀਂ ਗਿਆ। ਇਹਨੂੰ ਸੋਚਿਆ ਕਿ ਜਦੋਂ ਇਹ ਰੋਜ਼ੀ ਰੋਟੀ ਦਾ ਸਿਲਸਿਲਾ ਹੈ, ਇਹਦੀ ਕੀ ਜ਼ਰੂਰਤ ਹੈ, ਇਹਨੂੰ ਰਹਿਣ ਹੀ ਦਿਓ। ਸੋ ਅੱਜ ਜਦੋਂ ਗੁਜ਼ਰੇ ਦੌਰ ਦੀ ਅਸੀਂ ਗੱਲ ਕਰਦੇ ਹਾਂ, ਦਿੱਲੀ ਸ਼ਹਿਰ ਦੇ ਵਿੱਚ ਇੱਕ ਇਲਾਕਾ ਜਿਸਨੂੰ ਕਹਿੰਦੇ ਕਠਪੁਤਲੀ ਕਲੋਨੀ ਕਹਿੰਦੇ, ਉਹ ਝੁੱਗੀ ਝੋਪੜੀ ਦਾ ਇਲਾਕਾ ਜਿੱਥੇ ਗਰੀਬ ਗੁਰਬਾ ਲੋਕ ਰਹਿੰਦੇ ਆ। ਉੱਥੇ ਦੁਨੀਆ ਦਾ ਹਰ ਤਮਾਸ਼ਾ ਦਿਖਾਉਣ ਵਾਲਾ, ਜਿਵੇਂ ਤੁਸੀਂ ਕੀ ਸੋਚ ਸਕਦੇ ਹੋ, ਨੱਟ ਮਦਾਰੀ, ਉਹ ਰੱਸੀਆਂ ਤੇ ਚੜਨ ਵਾਲੇ, ਜਾਦੂਗਰ, ਜਾਨਵਰਾਂ ਦਾ ਖੇਲ ਦਿਖਾਉਣ ਵਾਲੇ ਰਹਿੰਦੇ ਸੀ।
ਪਰ ਬਦਕਿਸਮਤੀ ਪਹਿਲਾਂ ਇੱਕ ਹਾਈ ਰਿਸਕ ਜੌਬ ਸੀ, ਇਹ ਬਾਜ਼ੀ ਪਾਣਾ ਕੋਈ ਆਸਾਨ ਕੰਮ ਨਹੀਂ ਸੀ, ਲੋਕਾਂ ਨੂੰ ਨੁਕਸਾਨ, ਜਾਨੀ ਨੁਕਸਾਨ ਵੀ ਹੁੰਦੇ ਸੀ, ਸੋ ਇਸ ਕਰਕੇ ਉਹ ਕੰਮ ਛੱਡ ਗਏ। ਜਾਨਵਰਾਂ ਦੇ ਖੇਡ ਤਮਾਸ਼ੇ ਦਿਖਾਉਣ ਵਾਲੇ ਹਿੰਦੁਸਤਾਨ ਵਿੱਚ ਸਰਕਾਰ ਨੇ ਬੰਦਿਸ਼ ਕਰ ਦਿੱਤੀ ਕਿ ਤੁਸੀਂ ਜਾਨਵਰਾਂ ਨੂੰ ਨਾਲ ਖੇਡ ਤਮਾਸ਼ੇ ਨਹੀਂ ਕਰ ਸਕਦੇ, ਕਿਉਂਕਿ ਐਨੀਮਲ ਰਾਈਟਸ ਦਾ ਮਸਲਾ ਬਣ ਗਿਆ ਸੀ ਕਿ ਐਨੀਮਲਸ ਦੇ ਹੱਕ ਨੇ, ਉਹਨਾਂ ਨੂੰ ਤੁਸੀਂ ਬੰਦੀ ਨਹੀਂ ਬਣਾ ਸਕਦੇ। ਹਾਲਾਂਕਿ ਤੁਸੀਂ ਘਰ ਵਿੱਚ ਪਾਲਤੂ ਜਾਨਵਰ ਰੱਖ ਸਕਦੇ ਹੋ, ਪਰ ਖੇਡ ਤਮਾਸ਼ੇ ਨਹੀਂ ਕਰ ਸਕਦੇ, ਇਸ ਕਰਕੇ ਉਹ ਸਭ ਖਤਮ ਹੁੰਦਾ ਚਲਾ ਗਿਆ। ਜੀ ਆਦਮ ਸਾਹਿਬ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਜੀ ਇੱਕ ਹੋਰ ਬੜਾ ਰਿਸਕੀ ਕੰਮ ਹੁੰਦਾ ਸੀ, ਇਹ ਸਰੀਆ ਜਿਹੜਾ ਨਾ ਉਹਦੇ ਅੱਗੇ ਛੁਰੀ ਟਾਈਪ ਬਣੀ ਹੋਣੀ ਬਰਛੀ, ਤੇ ਦੋ ਬੰਦਿਆਂ ਨੇ ਨਾ ਗਲੇ 'ਚ ਦੇ ਕੇ ਨਾ ਤੇ ਉਹਨੂੰ, ਸਾਡਾ ਤੇ ਦਿਲ ਕੰਬਣ ਲੱਗ ਪੈਂਦਾ ਸੀ, ਇਹਨਾਂ ਦਾ ਗਲਾ ਫਟ ਜਾਏਗਾ, ਇਤਨਾ ਜ਼ੋਰ ਲਾ ਕੇ ਉਹਨਾਂ ਸਰੀਆ ਦੋਹਰਾ ਕਰ ਲੈਣਾ। ਉਸ ਦੀ ਬਾਅਦ ਕੁਝ ਜਿਹੜੇ ਤਮਾਸ਼ੇ ਵਾਲੇ ਸੀ, ਉਹ ਪੂਰੀ ਫੈਮਿਲੀ ਹੁੰਦੀ ਸੀ, ਉਹ ਬੰਦਾ ਜਿਹੜਾ ਸੀ ਇੱਕ ਆਪਣੇ ਭਰਾ ਦੇ ਉੱਤੇ ਖਲੋ ਕੇ ਆਪਣੇ ਬੱਚੇ ਚੁੱਕ ਕੇ ਉਹਨੂੰ ਗੋਲ ਫੇਰਨਾ, ਉਹਨੇ ਬਹੁਤ ਸਾਰੇ ਆਈਟਮ ਇਸ ਤਰ੍ਹਾਂ ਦੇ ਜਿਹੜੇ ਸੀ ਹੁੰਦੇ ਸੀ। ਲੇਕਿਨ ਹੁਣ ਸਾਡੇ ਕਲਚਰ ਵਿੱਚ ਉਹ ਚੀਜ਼ਾਂ ਰਹੀਆਂ ਨਹੀਂ ਹੈ, ਕਿਉਂਕਿ ਹੁਣ ਸਮਾਰਟਫੋਨ ਜੇ ਆ ਕੇ ਨੇ, YouTube 'ਚ ਲਿਖੋ ਸਰਕਸ ਦੇ ਸਾਹਮਣੇ ਆ ਜਾਏ। ਦੇਖੋ ਜੀ, ਇੱਕ ਉਹ ਦੌਰ ਉਹ ਸੀ ਜਦੋਂ ਗਲੀ 'ਚ ਨਾ ਭਾਂਡੇ ਕਲੀ ਕਰਨ ਵਾਲਾ ਆ ਜਾਂਦਾ ਸੀ ਨਾ, ਉੱਥੇ ਮਜ਼ਾ ਲੱਗ ਜਾਂਦਾ ਸੀ। ਲੋਕੀ ਭਾਂਡੇ ਕਿਵੇਂ ਕਲੀ ਹੁੰਦੇ ਇਹ ਦੇਖਣ ਵਾਸਤੇ ਲੋਕੀ ਸਾਰੀ ਦਿਹਾੜੀ ਖੜੇ ਰਹਿੰਦੇ ਸੀ। ਮੈਂ ਉਹ ਆਪਣੀ ਅੱਖੀਂ ਵੇਖਿਆ। ਸੋ ਅਸੀਂ ਵੀ ਦੇਖਿਆ, ਉਹ ਕੋਈ ਤਮਾਸ਼ਾ ਨਹੀਂ ਸੀ, ਉਹ ਭਾਂਡੇ ਕਲੀ ਕਰਦਾ, ਉੱਥੇ ਲੋਕ ਖੜ ਕੇ ਦੇਖਦੇ ਹੁੰਦੇ ਸੀ ਵੀ ਕਿਵੇਂ ਕਲੀ ਕਰਦਾ ਹੈ, ਕਿ ਕਿਵੇਂ ਨਸਾਦਰ ਫੇਰਦਾ ਹੈ, ਇਹੀ ਦੇਖਣਾ ਸੀ ਖੜੇ ਹੋ ਕੇ। ਵੈਸੇ ਸਾਡੇ ਪੰਜਾਬ 'ਚ ਵੈਸੇ ਵੀ ਬੰਦੇ ਇਤਨੇ ਵਿਹਲੇ ਨੇ, ਜੇ ਕੋਈ ਟਰਾਂਸਫਾਰਮ ਵੀ ਠੀਕ ਕਰਨ ਆ ਜੇ ਤੇ 7-8 ਬੰਦੇ ਤੇ ਘੰਟਾ ਉਹਨੂੰ ਹੀ ਦੇਖਦੇ ਰਹਿੰਦੇ, ਤਾਰਾਂ ਕਿੰਜ ਜੋੜਦਾ ਪਿਆ। ਹਾਲਾਂਕਿ ਕੋਈ ਮਕਸਦ ਕੋਈ ਨਹੀਂ ਉੱਥੇ ਖਲੋਣ ਦਾ, ਲੇਕਿਨ ਉਹ ਦੇਖਦੇ ਰਹਿਣ ਦੇ ਕਿ ਕਿਸ ਤਰ੍ਹਾਂ ਪਿਆ ਕਰਦਾ, ਇਹ ਜੋੜ ਕਿਸ ਤਰ੍ਹਾਂ ਪਿਆ ਲਾਉਂਦਾ ਹੈ, ਇਹ ਜੰਪਰ ਕਿਸ ਤਰ੍ਹਾਂ ਸੈੱਟ ਕਰਦਾ ਹੈ। ਵਿਹਲੀ ਵਾਹ ਕੀ ਕਰ ਸਕਦਾ ਮੈਂ ਇਹਨੂੰ ਕੋਈ ਨੈਗੇਟਿਵ ਨਹੀਂ ਲੈਂਦਾ, ਮੈਂ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲੈਣਾ ਹੁੰਦਾ। ਉਹਦੀ ਵਜ੍ਹਾ ਇਹ ਹੈ ਕਿ ਲੋਕਾਂ ਦੇ ਅੰਦਰ ਤਜੱਸੁਸ ਹੈ ਵੇਖਣ ਦਾ, ਮੁਸ਼ਾਹਿਦਾ ਕਰਨ ਦਾ, ਇਹ ਕੰਮ ਜਿਹੜਾ ਕਿਵੇਂ ਹੋ ਰਿਹਾ ਹੈ। ਤੁਸੀਂ ਦੇਖੋ ਕਿ ਮਿਜ਼ਾਜ ਦੇ ਵਿੱਚ ਸਾਡੇ ਚੀਜ਼ਾਂ ਸ਼ਾਮਿਲ ਸੀਗੀਆਂ। ਮੋਚੀ ਅਗਰ ਬੈਠਾ ਤੇ ਉਹਦੇ ਕੋਲੇ 10-20 ਬੰਦੇ ਹੁੱਕਾ ਵੀ ਪੀ ਰਹੇ ਨੇ, ਨਾਲੇ ਉਹਦੇ ਕੰਮ ਨੂੰ ਦੇਖ ਰਹੇ ਨੇ। ਤਰਖਾਨ ਕੰਮ ਕਰ ਰਿਹਾ, ਕੋਈ ਕੰਮ ਨਹੀਂ ਦਾ, ਲੇਕਿਨ ਉਹਦੇ ਆਲੇ ਦੁਆਲੇ ਜਿਹੜੇ ਲੋਕ ਨੇ ਬੈਠੇ ਹੋਏ ਨੇ। ਮੈਂ ਕਹਿੰਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਪੋਜ਼ਿਟਿਵ ਨੇ, ਕਿ ਸਾਡੇ ਲੋਕਾਂ ਦੇ ਅੰਦਰ ਕੋਈ ਚੀਜ਼ਾਂ ਨੂੰ ਦੇਖਣ ਦਾ ਇੱਕ ਮੁਸ਼ਾਹਿਦਾ ਜਿਹੜਾ ਮੌਜੂਦ ਹੈ ਕਿ ਕੰਮ ਕਿਵੇਂ ਹੋ ਰਿਹਾ ਹੈ, ਨਜ਼ਰ ਅੰਦਾਜ਼ ਨਹੀਂ ਤੁਹਾਡੀ ਗੱਲ ਵਾਕਈ ਸਹੀ ਹੈ। ਤਰਖਾਨ ਅਗਰ ਜੇ ਕੋਈ ਦਰਵਾਜ਼ਾ ਬਣਾ ਰਿਹਾ ਤੇ ਉਹਨੇ ਜਿਸਨੇ ਫਾਈਨਲ ਉਹਦੀ ਫਿਨਿਸ਼ਿੰਗ ਕਰਨੀ ਨਾ, ਤੇ ਪੰਜਾਬੀਆਂ ਦੀ ਤਾਰੀਫ ਹੀ ਚੰਗੀ, ਉਹ ਕੰਜਰ ਕੰਮ ਬੜਾ ਟੈਟ ਕਰਦਾ ਹੀ। ਉਹ ਕੰਜਰ ਸਾਡੇ ਮਤਲਬ ਪੰਜਾਬੀ ਚ ਪਿਆਰ ਨਾਲ ਕਿਹਾ ਜਾਂਦਾ, ਤੇ ਜਿਹੜਾ ਅਕਸਰ ਲੋਕ ਕੁਝ ਹੋਰ ਸਮਝ ਲੈਂਦੇ ਨੇ, ਤੇ ਤਾਰੀਫ ਵੀ ਸਾਡੇ ਪੰਜਾਬੀ ਇਸੇ ਤਰ੍ਹਾਂ ਦੀ ਕਰਦੇ ਨੇ। ਕੋਈ ਵੀ ਫਨ, ਕੋਈ ਵੀ ਕੰਮ ਇਹਨੂੰ ਖਲੋ ਕੇ ਦੇਖਣ ਲੱਗ ਪੈਂਦੇ, ਚਾਹੇ ਉਹ ਘੰਟਾ ਲੱਗੇ ਰਹਿਣ। ਜੀ ਅੱਛਾ, ਸਾਡੇ ਦੋਸਤ ਨੇ ਮੇਰੀ ਮਾਲੂਮਾਤ ਚ ਇਜ਼ਾਫਾ ਕੀਤਾ, ਜਾਣਕਾਰੀ। ਅਨਿਲ ਸ਼ਰਮਾ ਜੀ ਕਹਿੰਦੇ ਜੀ ਕਠਪੁਤਲੀ ਕਲੋਨੀ ਜਿਹਦਾ ਜ਼ਿਕਰ ਕੀਤਾ ਹੈ, ਦਿੱਲੀ ਵਿੱਚ ਬਹੁਤ ਵੱਡਾ ਕਲੋਨੀ ਸੀ, ਉਹ ਡਿਮੋਲਿਸ਼ ਕਰ ਦਿੱਤੀ ਗਈ, ਉੱਥੇ ਮਲਟੀ ਸਟੋਰੀ ਬਣ ਗਏ ਨੇ ਜੀ। ਸੋ ਉਹ ਲੋਕ ਜਿਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਸੀ, ਉਹਨਾਂ ਦੇ ਘਰ ਦੇ ਢਹਿ ਢੇਰੀ ਹੋ ਗਏ ਨੇ, ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ, ਉਹਨਾਂ ਵਿਚਾਰੇ ਨੇ ਕਿੱਥੇ ਕੰਮ ਕਰਦੇ ਸੀ, ਕਿੱਥੇ ਖੇਡ ਤਮਾਸ਼ੇ ਕਰਦੇ ਸੀ। ਇਹ ਵੀ ਮੈਨੂੰ ਹੁਣੇ ਨਾਸਰ ਭਾਈ ਕੜੇ ਵਾਲਾ ਆਈਟਮ ਵੀ ਦੇਖਿਆ, ਇੱਕ ਕੜੇ ਚ 3 ਬੰਦੇ ਲੰਘਦੇ ਨੇ ਜਿਹੜੇ, ਉਹ ਵੀ ਦੇਖਿਆ ਹੋਣਾ ਤੁਸੀਂ। ਉਹ ਬਿਹਾਈਂਡ ਦ ਸੀਨ ਗੱਲ ਹੋਣ ਡਈ ਸੀ, ਤੇਜੀ ਸੰਧੂ ਕਹਿੰਦਾ ਸੀ ਉਹ ਕੜੇ ਜਿਹੜੀ ਅੱਗ ਬਾਲ ਕੇ ਕੜੇ ਚ ਛਾਲਾ ਮਾਰਦੇ, ਮੈਂ ਲੰਘ ਕੇ ਵਹਾਵਾਂਗਾ। ਹੁਣ ਤੇਜੀ ਪਤਾ ਨਹੀਂ ਕਿੱਥੇ ਚਲਾ ਗਿਆ। ਬਿਹਾਈਂਡ ਦ ਸੀਨ ਆਦਮ ਨੂੰ ਕਹਿੰਦੇ ਸੀ ਵੀ ਬੱਚਾ ਜਮੂਰਾ ਸਹੁਰੇ ਜਾ ਕੇ ਵਹਾਏਗਾ। ਆਦਮ ਵਿਖਾਓ ਜੀ, ਤੁਹਾਡਾ ਭੈਣ ਜੀ, ਤੁਹਾਡਾ ਨਾ ਮਾਈਕ ਮਿਊਟ ਆ, ਤੁਸੀਂ ਆਨ ਕਰ ਲਓ। ਮੈਂ ਤੇ ਇਹਨਾਂ ਨੂੰ ਪਹਿਲਾਂ ਹੀ ਕਿਹਾ, ਇਹਨਾਂ ਸਾਰਿਆਂ ਨੂੰ ਵੀ ਜ਼ਿੰਦਗੀ 'ਚ ਬਹੁਤ ਅੱਗੇ ਜਾਣਦੇ, ਕਾਫੀ ਪੜ੍ਹੇ ਲਿਖੇ ਲੱਗਦੇ ਨੇ ਮੈਨੂੰ। ਤੇ ਚਲੋ ਖੈਰ ਜੋ ਵੀ ਹੈ, ਹੁਣ ਜੋ ਕਰਨਾ ਨੇ ਕਰ ਲੈਣ, ਕੀ ਕਹਿ ਸਕਦੇ ਹਾਂ, ਦੋਸਤ ਜੀ ਹੋਏ। ਤੇ ਇਹ ਸਾਰਾ ਕੰਮ ਪਲਵਿੰਦਰ ਢਿੱਲੋਂ ਦਾ, ਇਹ ਸ਼ਰਾਰਤ ਕਰਦਾ ਇਨਬਾਕਸ 'ਚ ਕਿਸੇ ਨਾਲ ਵੀ ਕੰਮ ਚੁੱਕਦੇ, ਮੇਰਾ ਨਾਂ ਨਾ ਲਵੀ ਤੇ ਕੰਮ ਚੁੱਕਦੇ। ਅੱਛਾ ਅਰੋੜਾ ਸਾਹਿਬ, ਸਾਡਾ ਨਾ ਇੱਕ ਗਰੁੱਪ ਬਣਿਆ ਜੇ ਸਾਂਝੀ ਸਾਥੀ, ਇੱਕ ਉਸ ਤੋਂ ਹਟ ਗਿਆ ਸਾਂਝਾ ਪੰਜਾਬ, ਉਹਦੇ 'ਚ ਡਿਸਕਸ਼ਨ ਹੁੰਦੀ ਰਹਿੰਦੀ ਹੈ, ਮਜ਼ਾਕ ਕਰਦੇ ਰਹਿੰਦੇ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ। ਤੇ ਗਰੁੱਪ 'ਚ ਆਦਲ ਤੇ ਤਵਾ ਬਹੁਤ ਲੱਗਣ ਡਿਆ ਸੀ ਵੀ ਅੱਜ ਬੱਚਾ ਜਮੂਰਾ ਜਿਹੜਾ ਨਾ ਬਾਂਦਰ ਬਣ ਕੇ ਵਾਏਗਾ, ਸਹੁਰੇ ਜਾ ਕੇ ਵਹਾਊਗਾ। ਉਹ ਆਦਲ ਤੇ ਗੱਲ ਹੋਣ ਡਈ, ਆਦਲ ਹੁਣ ਪਤਾ ਨਹੀਂ ਕਿਵੇਂ ਬਣ ਕੇ ਵਹਾਉਂਦਾ, ਜਾ ਕੇ ਵਹਾਉਂਦਾ ਕਿ ਨਹੀਂ ਵਹਾਉਂਦਾ। ਇੰਝ ਹੀ ਲੱਗੇ ਜੇ ਮਜ਼ਾਕ ਕਰਨਗੇ, ਮੈਨੂੰ ਸਹੀ ਬਣ ਕੇ ਤੁਹਾਨੂੰ ਦਿਖਾਣਾ। ਤੁਹਾਡੇ ਬਹੁਤ ਸਾਰੇ ਦੋਸਤ ਸਾਡੇ ਜੀ ਬਲਿੰਦਰ ਸਾਹਿਬ ਖਾਸੀ ਇੰਤਜ਼ਾਰ ਕਰ ਰਹੇ ਆਪਣੀ ਗੱਲ ਰੱਖਣ ਲਈ, ਉਹਦੀ ਗੱਲ ਸੁਣਨੀ ਹੈ। ਹਾਂਜੀ अरोड़ा जी और नासिर भाई, आई एम आउट, थैंक यू वेरी मच। बहुत शुक्रिया और सारे जिंदे वसदे रहो, और होपफुली मेरी भैनों ਨੂੰ, ਮੇਰੇ ਦੋਸਤਾਂ ਨੂੰ एनकरेजमेंट मिलेगा कि ਉਹ ਵੀ ਆਨਲਾइन ਆਣਗੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਜੀ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ जी। नासर भाई, सजाद जी, आदिल भाई, अस्सलाम वालेकुम जी। ਵਾਲੇਕੁਮ ਸਲਾਮ। ਵਾਲੇਕੁਮ ਸਲਾਮ, ਸਤਿ जी ਸ਼੍ਰੀ ਅਕਾਲ ਜੀ। हाँ जी। ਗੱਲਾਂ ਤਾਂ ਜੀ ਅਰੋੜਾ ਸਾਹਿਬ ਜੋ ਤਕਰੀਬਨ ਮੈਂ ਸੋਚੀਆਂ ਸੀ ਉਹ ਨਈਮ ਸਾਹਿਬ ਨੇ ਦੱਸ ਦਿੱਤੀਆਂ। ਜਿਵੇਂ ਬਾਂਹ ਤੇ ਇਸ ਤਰ੍ਹਾਂ ਰੱਖ ਕੇ ਚਲਾਉਣਾ ਤੇ ਮੂੰਹ 'ਚ ਹਲ ਪਾਉਣਾ, ਇਹ ਵਾਲੀਆਂ ਅੱਜ ਵੀ ਸਾਡਾ ਪਿੰਡ ਫਿਰੋਜ਼ਪੁਰ ਵਿੱਚ ਪੈਂਦਾ ਜੀ, ਡਿਸਟ੍ਰਿਕਟ ਫਿਰੋਜ਼ਪੁਰ ਵਿੱਚ। ਸਾਲ ਬਾਅਦ ਸਾਡੇ ਆਉਂਦੇ ਆ ਬਾਜੀਗਰ, ਹੁਣ ਵੀ ਉਹ ਆਉਂਦੇ ਆ। ਉਹ ਤਾਂ ਆਉਂਦੇ ਜਿਵੇਂ 10 ਦਿਨ ਪਹਿਲਾਂ ਪਿੰਡ 'ਚ ਆ ਜਾਂਦੇ ਆ, ਉਹ ਕਹਿ ਕੇ ਨਵੀਂ ਇਸ ਦਿਨ ਬਾਜੀ ਪਊਗੀ, ਉਹ ਇਕੱਠਾ ਕਰਦੇ ਆ ਹੁੰਦੇ। ਇਹ ਜਿਹੜੀਆਂ ਗੱਲਾਂ ਨਈਮ ਸਾਹਿਬ ਨੇ ਦੱਸੀਆਂ ਅਸੀਂ ਵੇਖਦੇ ਆ ਜੀ, ਅੱਜ ਵੀ ਸਾਡੇ ਪਿੰਡ ਦੇ ਵਿੱਚ ਹਰ ਸਾਲ ਹੁੰਦਾ ਇਹ ਗੱਲ, ਤੇ ਬੜੀਆਂ ਸੋਹਣੀ ਬਾਜੀ ਪਾਉਂਦੇ ਆ ਜੀ। ਉਹ ਆਪਣੀ ਜਾਨ ਤੇ ਖੇਡ ਕਰਤੱਵ ਦਿਖਾਉਂਦੇ ਆ ਉਹ ਉਹਨਾਂ ਨੂੰ। ਪਰ ਨਵੀਂ ਪੀੜ੍ਹੀ 'ਚ ਇੰਟਰਸਟ ਘਟਦਾ ਜਾਂਦਾ ਜੀ ਜਿਵੇਂ ਜਿਵੇਂ। ਉਹ ਪੁਰਾਣੇ ਬੰਦੇ ਹੈਗੇ ਆ, ਉਹਨਾਂ ਨਾਲ ਇੱਥੋਂ ਦੇ ਬਜ਼ੁਰਗਾਂ ਦਾ ਲਿਹਾਜ਼ ਹੈਗਾ ਏ, ਉਹਨਾਂ ਨਾਲ ਆਉਂਦੇ ਜਾਂਦੇ ਆ ਉਹ। ਫਿਰ ਉਸੇ ਕਰਕੇ ਕੁਝ ਸਾਡੇ ਪਿੰਡਾਂ ਦੇ ਲਿਮਟਿਡ, ਕੋਈ ਕਈ ਵਾਰੀ 2-2 ਪਿੰਡਾਂ ਦਾ ਵੀ ਉਹ ਇਕੱਠ ਕਰ ਲੈਂਦੇ ਨੇ, ਤਿੰਨਾਂ ਦੇ ਛੋਟੇ ਪਿੰਡਾਂ 4 ਦਾ ਵੀ ਹੋ ਜਾਂਦਾ ਇਕੱਠ, ਕੋਈ ਐਸੀ ਨਹੀਂ ਹੁੰਦੀ। ਬਾਕੀ ਬੜਾ ਵਧੀਆ ਸੀ ਉਹ ਦੌਰ। ਪਿੰਡਾਂ ਦੀ ਦੂਰੋਂ ਵੇਖਣ ਆ ਜਾਂਦੇ ਹੁੰਦੇ, ਨਾਲ ਦੇ ਲਾਗੇ ਪਿੰਡਾਂ ਦੇ ਲੋਕਾਂ ਦੇ ਵੇਖਣ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਬਾਜੀ ਜਦੋਂ ਪੈਂਦੀ ਆ ਕਾਫੀ ਦੂਰ ਦੂਰ ਤੋਂ ਆਉਂਦੇ ਆ। ਖਾਸ ਕਰਕੇ ਜਿਹੜੀ ਨਈਮ ਸਾਹਿਬ ਨੇ ਦੱਸਿਆ ਅੱਗੇ, ਉਹ ਪੌੜੀ ਬੜੀ ਲੰਮੀ ਤੇ ਉਹਦੇ ਉੱਪਰ ਲਗਾ ਕੇ ਆਪਣਾ ਮੰਜੀ ਲਗਾ ਕੇ ਉਹਦੇ ਉੱਪਰੋਂ ਜਦੋਂ ਛਾਲ ਵੱਜਦੇ ਨਾ ਜੀ, ਜਾਂ ਉਹ ਆਪਣੇ ਜਿਹਦੇ ਕੜਾ ਤੇ ਅੱਗ ਲਗਾ ਕੇ, ਇਸ ਤਰ੍ਹਾਂ ਦੀਆਂ ਚੀਜ਼ਾਂ, ਇਹ ਚੀਜ਼ਾਂ ਬੜੀਆਂ ਜ਼ਿਆਦੀਆਂ ਉਹ ਖਤਰਨਾਕ ਹੁੰਦੀਆਂ। ਪਰ ਉਹਨਾਂ ਦੀ ਹੁੰਦੀ ਆ ਆਪਣੀ ਪ੍ਰੈਕਟਿਸ, ਉਹ ਕਰਦੇ ਆ ਤੇ ਬਹੁਤ ਉਹਨਾਂ ਨੂੰ ਦੇਖ ਕੇ ਉਹ ਸਾਨੂੰ ਵੀ ਹੁੰਦਾ ਵੀ ਕਿਆ ਚੀਜ਼ਾਂ ਨੇ ਜੀ। ਬਹੁਤ ਮੈਂ ਤਾਂ ਕਹਿੰਦਾ ਜੀ ਧੰਨ ਸਲਾਮ ਆ ਉਹਨਾਂ ਨੂੰ ਜਿਨ੍ਹਾਂ ਨੇ ਅਜੇ ਤੱਕ ਇਹ ਕਲਾ ਜੀਵਤ ਰੱਖੀ ਹੈ ਜੀ। ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਮਿਹਰਬਾਨੀ ਤੁਹਾਡੀ। ਇਹ ਸਾਰੀਆਂ ਪੁਰਾਣੀਆਂ ਯਾਦਾਂ ਜੋ ਤੁਸੀਂ ਅੱਜ ਫਿਰ ਤਾਜ਼ਾ ਕਰ ਦਿੱਤੀਆਂ, ਉਹ ਗੱਲਾਂ ਕਰਕੇ ਜੋ ਅਸੀਂ ਆਪਣੇ ਬਚਪਨ ਵਿੱਚ ਵੇਖੀਆਂ ਨੇ, ਜੋ ਅਸੀਂ ਜਿਹਨਾਂ ਦਾ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ। ਤੁਸੀਂ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਆਪਣੇ ਇਲਾਕੇ ਦੀ ਖਾਸ ਚੀਜ਼ਾਂ ਦਾ ਜ਼ਿਕਰ ਕਰ ਰਿਹਾ। ਸੋ ਸਿੱਧੂ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਤੁਸੀਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਅਜੇ ਵੀ ਇਹ ਸਭ ਚੀਜ਼ਾਂ ਚੱਲ ਰਹੀ ਹੈ, ਚੰਗੀ ਗੱਲ ਹੈ ਜੀ। ਅੱਛਾ ਜੀ, ਦੋ ਤਿੰਨ ਦੋਸਤਾਂ ਨੇ ਹੋਰ ਵੀ ਗੱਲ ਕਹੀ ਹੈ ਜੀ। ਆਰਿਫ ਗੁੱਜਰ ਸਾਹਿਬ ਕਹਿੰਦੇ ਕਾਲ ਪਰ ਲੋ। ਆਰਿਫ ਸਾਹਿਬ ਲਿੰਕ ਪੋਸਟ ਕਰ ਦਿੱਤਾ ਜੀ, ਕਾਲ ਤੇ ਅਸੀਂ ਤਾਂ ਕੀ ਰਹਿਣਾ, ਲਿੰਕ ਕਲਿੱਕ ਤੁਸੀਂ ਕਰਨਾ ਹੈ ਜੀ। ਨਾਲ ਦੀ ਨਾਲ ਨਵੀਨ ਸੰਧੂ ਸਾਹਿਬ ਨੂੰ ਜੀਆਂ ਨੂੰ ਕਿਹਾ ਸੀਗਾ, ਪਰ ਉਹ ਆਪ ਹੀ ਚਲੇ ਗਏ ਜੀ। ਇਸ ਤੋਂ ਬਾਅਦ ਸੁਮੇਸ਼ ਵੀ ਕ੍ਰਾਂਤੀ ਕਰੇ, ਨਕਾਲ ਵੀ ਆਉਂਦੇ ਸੀ, ਉਹ ਭੁੱਲੀ ਜਾ ਰਹੇ ਨੇ ਸਭ। ਬਿਲਕੁਲ ਜੀ, ਨਕਾਲਾਂ ਦੀ ਵੀ ਗੱਲ ਕਰਨੀ। ਜੇ ਕਿਸੇ ਦੋਸਤ ਦੇ ਇਲਾਕੇ ਵਿੱਚ ਘਰ ਪਿੰਡ ਉੱਥੇ ਨਕਾਲ ਜੇ ਆਉਂਦੇ ਸੀ, ਉਹਦੀ ਗੱਲ ਜ਼ਿਕਰ ਕਰੋਗੇ, ਚੰਗਾ ਲੱਗੇਗਾ। ਤੁਸੀਂ ਉਹਦਾ ਵੀ ਜ਼ਿਕਰ ਕਰ ਲਓਗੇ ਜੀ। ਮੁਹੰਮਦ ਯੂਸੁਫ ਸਾਹਿਬ ਨਕਲੀ ਕਰ ਰਹੀ ਵੀ ਮਾਫੀ ਚਾਹੀਦੀ। ਕੀ ਹਾਲ ਚਾਲ ਹੈ ਤੁਹਾਡਾ? अस्सलाम वालेकुम, सत श्री अकाल जी। ਵਾਲੇਕੁਮ ਅਸਲਾਮ, ਸਤਿ ਸ੍ਰੀ ਅਕਾਲ। ਸਾਰੀਆਂ ਗੱਲਾਂ ਤੇ ਹੋ ਗਈਆਂ ਜੀ, ਸਜਾਦ ਸਾਹਿਬ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ, ਤੁਸੀਂ ਵੀ ਕੀਤੀਆਂ ਜੀ। ਇਹ ਪੜ੍ਹੇ ਲਿਖੇ ਦੇ ਨੁਕਸਾਨ ਵੀ ਹੈ। ਤੁਸੀਂ ਪੜ੍ਹੇ ਲਿਖੇ ਬੰਦੇ ਨੂੰ ਲੈ ਆਉਂਦੇ ਆ, ਉਹ ਸਾਰੀਆਂ ਗੱਲਾਂ। ਹਾਂਜੀ ਹਾਂਜੀ ਬਿਲਕੁਲ। ਇੱਕ ਚੀਜ਼ ਰਹਿ ਗਈ, ਉਹ ਮੈਂ ਦੱਸਣਾ ਚਾਹਾਂਗਾ। ਇੱਕ ਚੀਜ਼ ਰਹਿ ਗਈ, ਉਹ ਮੈਂ ਦੱਸਣਾ ਚਾਹਾਂ। ਜਦੋਂ ਬੱਚਾ ਜੰਮਦਾ ਸੀਗਾ, ਲੋਰੀ ਦੇਣ ਆਉਂਦੇ ਸੀਗੇ, ਲੋਰੀ। ਅੱਛਾ ਜੀ। ਉਹ ਲੋਰੀ ਦੇਣ ਵਾਲੇ ਲੋਰੀ ਦਿੰਦੇ ਸੀ ਬੱਚੇ ਨੂੰ, ਜਿਹੜਾ ਨਵਾਂ ਬੱਚਾ ਜੰਮਦਾ ਸੀਗਾ, ਖਾਸ ਕਰ ਮੁੰਡਾ। ਉਹ ਫਿਰ ਪੈਸੇ ਲੈ ਕੇ ਜਾਂਦਾ ਸੀ। ਉਹ ਵੀ ਖਤਮ ਹੋ ਗਏ ਤਕਰੀਬਨ ਹੁਣ ਜੀ। ਹੁਣ ਕੋਈ ਲੋਰੀ ਦੇਣ ਨਹੀਂ ਆਉਂਦਾ। ਬੱਚੇ ਵੀ ਜੰਮਦੇ ਵੈਸੇ। ਆਹੋ ਚਲੋ, ਅਗਰ ਭਾਈ ਕਹਿੰਦੇ ਜਦੋਂ ਨਵਾਂ ਬੱਚਾ ਜੰਮਦਾ, ਆ ਨਵਾਂ ਹੀ ਹੁੰਦਾ ਬੱਚਾ ਜੀ ਫਿਰ। ਹਾਂਜੀ ਜੀ ਜੀ। ਢਿੱਲੋਂ ਸਾਹਿਬ ਹਟਦੇ ਨਹੀਂ, ਦੇਖ ਲਓ। ਹਾਂਜੀ ਹਾਂਜੀ ਭਾਈ, ਕੈਰੀਅਰ ਕਰੋ। ਅਸੀਂ ਵੀ ਪਾਣੀ ਦੇ ਲੈਲਪੁਰ ਦੇ ਪੀਤਾ, ਪਰ ਅਸੀਂ ਉਹ ਕਰ ਨਹੀਂ ਸਕਦੇ ਹੁਣ। ਰੱਖ ਲਈ ਨਾ। ਠੀਕ ਹੈ ਜੀ। ਨਹੀਂ ਨਹੀਂ ਹੋ ਗਈ ਭਾਈ ਸਾਡਾ ਸੇਵਾ ਭਾਈ, ਸੇਵਾ ਸਿੰਘ ਭਾਈ ਨੇ। ਭਾਈ ਕੀ ਹਾਲ ਹੈ? ਹਾਂਜੀ ਠੀਕ ਹੈ, ਸੇਵਾ ਸਿੰਘ ਠੀਕ ਹੈ ਜੀ। ਹਾਂਜੀ ਠੀਕ ਠਾਕ। ਸਤਿ ਸ੍ਰੀ ਅਕਾਲ, ਸਲਾਮ ਸਾਰਿਆਂ ਨੂੰ ਜੀ। ਵਾਲੇਕੁਮ ਸਲਾਮ ਜੀ, ਵਾਲੇਕੁਮ ਸਤਿ ਸ੍ਰੀ ਅਕਾਲ। ਆਨਲਾਈਨ ਆ ਤੇ ਜਿੰਨੇ ਸਾਹਿਬ ਆਫ ਸਕਰੀਨ ਆ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਇੱਕ ਬਹਿਰੂਪੀਏ ਆਉਂਦੇ ਹੁੰਦੇ ਸੀ ਜੀ ਪਿੰਡਾਂ 'ਚ। ਵਾਹ ਵਾਹ। ਹਾਂ ਬਹਿਰੂਪੀਏ, ਬਿਲਕੁਲ ਬਿਲਕੁਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਬੰਦ ਹੋ ਗਈ। ਆਵਾਜ਼ ਕੱਟ ਗਈ ਤੁਹਾਡੀ। ਉਹਨਾਂ ਨਹੀਂ ਭਾਈ, ਲੱਕੜ ਦਾ ਪਿਸਤੌਲ ਪਾਇਆ ਹੁੰਦਾ ਸੀ, ਵਰਦੀ ਪਾ ਦੇਣੀ। ਇਸ ਭਰ ਕੇ ਆਉਣਾ ਤੇ ਘਰੋਂ ਅਗਰਾਈ ਇਕੱਠੀ ਕਰਕੇ ਲੈ ਕੇ ਜਾਣੀ।
ਤੇ ਦੂਸਰੀ ਗੱਲ ਇਹਨਾਂ ਦੇ ਲੋਪ ਹੋਣ ਦਾ ਇਹ ਆ ਕਿ ਆਪਾਂ ਜੋ ਅੱਖਾਂ ਨਾਲ ਵੇਖਦੇ ਉਹਨੂੰ ਘੱਟ ਪਸੰਦ ਕਰਦੇ, ਜੋ ਆਨਲਾਈਨ ਵਿਰਚੁਅਲ ਵੇਖਦੇ ਉਹਨੂੰ ਆਪਾਂ ਜ਼ਿਆਦਾ ਪਸੰਦ ਕਰਦੇ ਹੁਣ। ਕਿਉਂਕਿ ਅੱਜ ਵੀ ਆਪਣੇ ਇੱਥੇ ਟ੍ਰੇਨਾਂ 'ਚ ਬੱਸਾਂ 'ਚ ਕਾਫੀ ਬਹੁਤ ਵਧੀਆ ਗਾਉਂਦੇ ਆ, ਪਰ ਉਹ ਵਿਚਾਰੇ ਕਿੱਥੇ ਆ, ਤੇ ਜਿਹੜੇ ਔਨ ਸਕਰੀਨ ਆਉਂਦੇ ਆ ਕੁਛ ਪੈਸੇ ਦੇ ਜ਼ੋਰ ਨਾਲ ਕੋਈ ਕਿਸੇ ਤਰ੍ਹਾਂ, ਹਾਲਾਂਕਿ ਉਹਨਾਂ ਦੀ ਗਾਇਕੀ ਜਾਂ ਜਿਹੜਾ ਵੀ ਹੁਨਰ ਉਹਨਾਂ ਕੋਲ ਹੁੰਦਾ ਉਹਨਾਂ ਬਾਕਮਾਲ ਨਹੀਂ ਹੁੰਦਾ, ਪਰ ਉਹ ਥੋੜਾ ਜਿਹਾ ਫਿਰ ਵੀ ਅੱਗੇ। ਇਹ ਜਿਹੜੀ ਤੁਸੀਂ ਬਹਿਰੂਪੀਆਂ ਦੀ ਗੱਲ ਕੀਤੀ ਹੈ ਨਾ ਜੀ, ਅੱਛਾ ਇਹਦੀ ਨਵੀਂ ਸ਼ਕਲ ਜਿਹੜੀ ਨੇ ਇਹ ਪ੍ਰੈਂਕ ਜਿਹੜੇ ਹੁੰਦੇ ਨੇ ਅੱਜ ਕੱਲ, ਪ੍ਰੈਂਕ ਜਿਹੜੇ ਚੱਲ ਰਹੇ ਨੇ, ਇਹ ਸਮਝ ਲਓ ਕਿ ਉਹਨਾਂ ਦੀ ਇੱਕ ਜਦੀਦ ਸ਼ਕਲ ਹੈ ਇਹ। ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਨੀਮ ਜੀ ਨੇ ਅੱਗੇ ਐਬਲਵੀਰ ਨੂੰ ਪੁੱਛਿਆ ਸੀਗਾ ਕਿ ਇੱਥੇ ਕੁਛ ਹੈਗੇ ਆ ਸਾਈਪ੍ਰਸ 'ਚ, ਤੇ ਚਲੋ ਸਾਈਪ੍ਰਸ ਬਾਰੇ ਤਾਂ ਮੈਨੂੰ ਨਹੀਂ ਜ਼ਿਆਦਾ ਪਤਾ, ਪਰ UK ਜਾਂ ਕੈਨੇਡਾ 'ਚ ਇਹ ਹੈਗੇ ਆ ਕਿ ਉਹ ਇੱਕ ਜਗ੍ਹਾ ਖਲੋ ਜਾਂਦੇ ਆ, ਜਿਸ ਤਰ੍ਹਾਂ ਉਹ ਚੱਲ ਮੇਰਾ ਪੁੱਤ 'ਚ ਵੀ ਉਹਨਾਂ ਨੇ ਵਿਖਾਇਆ ਵਾ, ਉਹਨਾਂ ਨੇ ਰੋਲ ਕੀਤਾ। ਇਹੋ ਜਿਹੇ ਤਾਂ ਕਾਫੀ ਮਿਲ ਜਾਂਦੇ ਆ, ਜਾਂ ਕੋਈ ਅਕਸਰ ਹੀ ਮਿਲ ਜਾਂਦਾ ਕਿ ਕੋਈ ਸਾਜ਼ ਵਜਾਉਂਦਾ ਵਾ ਤੇ ਲੋਕੀ ਜੋ ਦੇਣਾ ਚਾਹੁਣ ਦੇ ਜਾਂਦੇ ਆ। ਹਾਂਜੀ ਜੀ, ਬਹੁਤ ਸ਼ੁਕਰੀਆ ਚੀਮਾ ਸਾਹਿਬ। ਅਸੀਂ ਤੋਂ ਸਾਡੇ ਹੋਰ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਐਡ ਕਰਨਾ, ਪਰ ਉਸ ਤੋਂ ਪਹਿਲਾਂ ਅਹਿਸਾਨ ਗੁੱਜਰ ਜੀ ਨਾਲ ਗੱਲ ਕਰਦੇ ਹਾਂ। ਜੀ ਗੁੱਜਰ ਸਾਹਿਬ, ਕੀ ਹਾਲ ਚਾਲ ਹੈ? जी अस्सलाम वालेकुम, सत श्री अकाल, नमस्ते जी, की हाल है? ठीक ठाक? नईम साहब, पहले तो नईम साहब का मैं शुक्रिया अदा करना चाहना जी। नईम साहब तो अपने आप अंदर जो ना पूरे तमाशियां की एक इंसाइक्लोपीडिया लैके बैठे ने, जिन्ने तमाशे इन्होंने अज गिनाते, मैं तो कई ऐसे तमाशे ने जोड़े मैं जिंदगी च पहली बारी सुने ने। जबरदस्त जी, जबरदस्त। दूजा कहना यही चाहवागा कि तमाशे तो माशल सारे ने गिनवाते जोड़े होंगे रहे पंजाब च, लेकिन हुण तो खत्म ही हो गए ने। नरोड़ा साहब असल च ਜਦੋਂ ਦਾ ਜੋ ਵੀ ਕਮਰਸ਼ਲਾਈਜ਼ ਹੋ ਗਈ ਨਾ ਹਰ ਚੀਜ਼, ਜਦੋਂ ਦੀ ਨਈਮ ਸਾਹਿਬ, ਤੇ ਉਹ ਫਿਰ ਛੋਟੇ ਜਿਹੜੇ ਤਮਾਸ਼ੇ ਨੇ ਜਿਹੜੇ ਗਲੀਆਂ 'ਚ ਫੇਰੇ ਲਾਉਂਦੇ ਹੁੰਦੇ ਸੀ ਜਾਂ ਪਿੰਡਾਂ 'ਚ ਪੁੰਡਾਂ 'ਚ ਆਉਂਦੇ ਸੀ, ਉਹ ਤਾਂ ਮੁੱਕ ਹੀ ਗਏ ਨਾ ਹੁਣ। ਬਿਲਕੁਲ। ਤੇ ਹੁਣ ਜਦੋਂ ਦਾ ਕਮਰਸ਼ੀਅਲ ਹੋਇਆ ਤੇ ਹੁਣ ਉਹ ਬੜੇ ਲੈਵਲ ਤੇ ਆ ਗਏ, ਜਿਸ ਤਰ੍ਹਾਂ ਤੁਹਾਡਾ ਇੰਡੀਅਨ ਆਈਡਲ ਹੋ ਗਿਆ, ਅਮਰੀਕਨ ਆਈਡਲ ਹੋ ਗਿਆ, ਇਹ ਹੁਣ ਕੀ ਹੈ, ਇਹ ਥੋੜੀ ਅਪਡੇਟਡ ਫਾਰਮ ਹੈ ਉਹਨਾਂ ਤਮਾਸ਼ਿਆਂ ਦੀ। ਲੋਕ ਤਮਾਸ਼ੇ ਜਿਹੜੇ ਇਨਫਰਾਦੀ ਤੌਰ ਤੇ ਕਰਦੇ ਹੁੰਦੇ ਸੀ, ਉਹ ਉਹਨਾਂ ਦੇ ਕਮਰਸ਼ੀਅਲ ਲੈਵਲ ਤੇ ਆ ਗਏ। ਮਤਲਬ ਉਹ ਜਿਸ ਤਰ੍ਹਾਂ ਆਦਲ ਭਾਈ ਕਹਿ ਰਹੇ ਸੀ ਕਿ ਉਹ ਕੜੇ ਦੇ ਵਿੱਚੋਂ ਲੰਘਣਾ, ਤੇਲ ਲੱਗ, ਉਹ ਸਾਰਾ ਕੁਝ ਜਿਹੜੇ ਸ਼ੋਅ ਹੁੰਦੇ ਨੇ ਆਨਲਾਈਨ ਜਿਹੜੇ ਟੀਵੀਆਂ ਤੇ, ਇਹਨਾਂ 'ਚ ਹੁੰਦਾ ਇਹੀ ਕੁਝ। ਮੈਜਿਕ ਸ਼ੋਅ ਵਗੈਰਾ ਜਿਹੜੇ ਆ ਗਏ ਨੇ, ਮੈਜਿਕ ਸ਼ੋਅ, ਫਿਰ ਬਰੂਪੀਏ ਵੀ ਆਉਂਦੇ ਨੇ, ਫਿਰ ਨਕਲੀਏ ਵੀ ਆਉਂਦੇ ਨੇ, ਮਤਲਬ ਉਹ ਸਾਰਾ ਕੁਝ ਜਿਹੜਾ ਨਾ ਹੁਣ ਉਹ ਕਮਰਸ਼ੀਅਲਾਈਜ਼ ਹੋ ਗਿਆ ਤੇ ਹੁਣ ਸਾਨੂੰ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ। ਬਸ ਇੱਕ ਰਹਿ ਗਿਆ ਜਿਹੜਾ ਰਿੱਛ ਵਾਲਾ ਤੇ ਬਾਂਦਰ ਵਾਲਾ, ਉਹ ਹਜੇ ਵੀ ਕਦੇ ਕਦੇ ਆ ਜਾਂਦਾ ਤੇ ਨਿਆਣਿਆਂ ਨੂੰ ਦਿਖਾ ਲਈਦਾ ਗਲੀ 'ਚ, ਤੇ ਉਹ ਹਜੇ ਤੱਕ ਹੈ। ਕਿਉਂਕਿ ਤੁਸੀਂ ਰਿਛਾ ਦਾ ਜ਼ਿਕਰ ਕੀਤਾ, ਰਿਛਾ ਤੋਂ ਇੱਕ ਗੱਲ ਹੋਰ ਚੇਤੇ ਆ ਗਈ ਪੁਰਾਣੀ ਦੌਰ ਦੀ, ਜਦੋਂ ਇੰਡੀਆ 'ਚ ਹੁਣ ਰਿਛ ਤੇ ਬਾਂਦਰ ਤਮਾਸ਼ੇ ਪਿਛਲੇ 10-12 ਸਾਲਾਂ ਤੋਂ ਬੰਦ ਨਹੀਂ ਹੋ ਚੁੱਕੇ, ਜ਼ਿਆਦਾ ਬਲਕਿ ਜਦੋਂ ਦੀ ਸਰਕਾਰ ਨੇ ਸਭ ਤਮਾਸ਼ੇ ਬੰਦ ਕਰਵਾ ਦਿੱਤੇ। ਜਦੋਂ ਅਸੀਂ ਛੋਟੇ ਜਿਹੇ ਰਿਛ ਵਾਲੇ ਤੇ ਆ ਜਾਂਦਾ ਸੀ, ਨਿੱਕੇ ਹੁੰਦੇ ਆ, ਤੇ ਹੋਰ ਕੋਈ 2 ਸਾਲ ਦਾ ਬਾਲ ਹੋਵੇ, ਉਹਨੂੰ ਰਿਛ ਦੀ ਸਵਾਰੀ ਕਰਾਈ ਜਾਂਦੀ, ਕਿਉਂਕਿ ਇਹਨੂੰ ਕਰਾ ਦਿਓ ਤੇ ਇਹਨੂੰ ਕਾਲੀ ਖਾਂਸੀ ਨਹੀਂ ਹੋਏਗੀ। ਉਹ ਰਿਛਾ ਦਾ 2-4-5 ਰੁਪਏ ਲੈ ਲੈਂਦਾ ਸੀ, ਉਹ ਰਿਸ਼ਤੇ ਬਹਾ ਕੇ ਉਹਨੂੰ ਇੱਕ ਛੋਟਾ ਚੱਕਰ ਲਗਾਉਂਦਾ ਸੀ ਕਿ ਹੁਣ ਇਹਨੂੰ ਕਾਲੀ ਖਾਂਸੀ ਨਹੀਂ ਹੋਗੀ। ਇਹ ਉਸ ਦੌਰ ਲੋਕ ਮੰਨਦੇ ਸੀ। ਬਿਲਕੁਲ ਜੀ। ਅਰੋੜਾ ਸਾਹਿਬ, ਰਿਛ ਦੇ ਬਾਰੇ 'ਚ ਇੱਕ ਹੋਰ ਵੀ ਗੱਲ ਹੁੰਦੀ ਸੀ, ਬੜੀ ਮਸ਼ਹੂਰ ਸੁਣੀ ਹੋਣੀ ਹੈ, ਕਿ ਜੀ ਜੇ ਕੋਈ ਸੋਹਣੀ ਜ਼ਨਾਨੀ ਉਹਨੂੰ ਦੇਖ ਲਵੇ ਤੇ ਜੀ ਉਹ ਉਹਦਾ ਵਿੱਚ ਆਸ਼ਕ ਹੋ ਜਾਂਦਾ ਸੀ ਤੇ ਫਿਰ ਉਹਦੇ ਘਰ ਆ ਜਾਂਦਾ ਸੀ। ਸੁਣੀ ਹੁੰਦੀ ਸੀ ਕਿ ਉਹ ਜੀ ਫਿਰ ਉਹਦੇ ਪਿੱਛੇ ਆ ਜਾਂਦਾ ਹੈ ਤੇ ਉਹ ਕੋਠਾ ਜਿਹੜਾ ਉਹ ਪੱਟ ਕੇ ਅੰਦਰ ਚਲ ਜਾਂਦਾ। ਇਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਸੀ ਕਿ ਜਿਹੜੀਆਂ ਜ਼ਨਾਨੀਆਂ ਨੇ ਸੋਹਣੀਆਂ ਜਿਹੜੀਆਂ ਬੀਬੀਆਂ, ਉਹਨਾਂ ਨੂੰ ਦੇਖਣਾ ਨਹੀਂ ਚਾਹੀਦਾ ਉਹਦੇ 'ਚ। ਇਦਾਂ ਦੀ ਕਹਾਣੀ ਵੀ ਸੁਣੀ ਸੀ। ਜ਼ਨਾਨੀਆਂ ਜਾਣ ਨਾ ਵੇਖਣ। ਬਿਲਕੁਲ ਉਹ ਡਰਾਵਾ ਹੀ ਹੁੰਦਾ ਸੀ। ਕਿਉਂ ਜੀ ਨਹੀਂ ਸਾਹਿਬ, ਮੇਰੀ ਇਸ ਗੱਲ ਤੋਂ ਜੀ ਬਿਲਕੁਲ ਇਸੇ ਤਰ੍ਹਾਂ ਸੀ, ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਨਹੀਂ ਸਮਝਦੇ ਸੀ ਕਿ ਜ਼ਨਾਨੀਆਂ ਜਿਹੜੀਆਂ ਨਾ ਉਹ ਵੀ ਬਾਹਰ ਜਾਣ, ਕਿਉਂਕਿ ਉਹ ਪਰਦਾਦਾਰੀ ਬਾਕੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਹੁੰਦੀਆਂ ਸੀਗੀਆਂ। ਤੇ ਲੇਕਿਨ ਇਹ ਤੁਸੀਂ ਜਿਹੜੀ ਗੱਲ ਕੀਤੀ ਹੈ, ਇਹ ਵਾਕਿਅਤਨ ਲੋਕਾਂ ਦੇ ਵਿੱਚ ਮਸ਼ਹੂਰ ਸੀ। ਔਰ ਬਹੁਤ ਸਾਰੀਆਂ ਗੱਲਾਂ, ਮਤਲਬ ਇਹ ਹੈ ਕਿ ਖੁਸ਼ਬੂ ਨਹੀਂ ਲਾਉਣੀ ਜਨਾਬ, ਬਾਹਰ ਨਹੀਂ ਨਿਕਲਣਾ, ਮੇਕਅਪ ਨਹੀਂ ਕਰਨਾ, ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਡਰਾਇਆ ਜਾਂਦਾ ਸੀਗਾ ਕਿ ਜਿੰਨ ਆ ਜਾਂਦੇ ਨੇ, ਜਿੰਨ ਆਸ਼ਕ ਹੋ ਜਾਂਦਾ। ਇਹ ਸਿਰਫ ਖੌਫ ਪੈਦਾ ਕਰਨ ਵਾਸਤੇ ਚੀਜ਼ਾਂ ਜੀ। ਪ੍ਰੋਫੈਸਰ, ਇਸੇ ਇਹਨਾਂ ਦੀ ਗੱਲ ਹੈ, ਜਿੰਨੇ ਸੀਗੇ ਨਾ ਤਮਾਸ਼ੇ, ਇਹਨਾਂ 'ਚ ਇੱਕ ਮਾਰਕੀਟਿੰਗ ਸਕਿੱਲ ਜਿਹੜੀ ਹੁੰਦੀ ਹੈ ਨਾ, ਉਹ ਬੜੀ ਜ਼ਬਰਦਸਤ ਸੀਗੀ। ਮਤਲਬ ਕਿਤੇ ਜਾਂਦੇ ਜਾਂਦੇ ਨਾ, ਹੁਣ ਤੁਸੀਂ ਕੰਮ, ਮੈਂ ਜਾ ਰਿਹਾ ਹੁੰਦਾ ਸੀ, ਮੈਂ ਜਦੋਂ ਪੜ੍ਹਦਾ ਹੁੰਦਾ ਸੀ ਨਾ, ਤੇ ਪਿੰਡੀ ਵਾਲੇ ਇਲਾਕੇ 'ਚ ਰੋੜਾ ਸਾਹਿਬ ਹੈ, ਫੋਟੋ ਵਾਲੇ ਇਲਾਕੇ 'ਚ, ਇੱਥੇ ਜਿਹੜੇ ਤਮਾਸ਼ਾ ਕਰਨ ਵਾਲੇ ਜਿਹੜੇ ਲੋਕ ਸੀਗੇ ਨਾ, ਉਹ ਪੰਜਾਬੀ ਨਹੀਂ ਸੀਗੇ, ਜ਼ਿਆਦਾ ਪਠਾਨ ਹੀ ਸਨ। ਜਿਸ ਤਰ੍ਹਾਂ ਅੱਗੇ ਦੱਸਿਆ ਨਾ, ਤੇਜ ਸਾਹਿਬ ਨੇ ਪਠਾਨ ਆ ਜਾਂਦੇ ਸੀ ਇੱਧਰ ਵੀ ਜਿਹੜੇ ਨਾ ਪਠਾਨ ਹਨ, ਉਹਨਾਂ ਕੋਲ ਬਕਾਇਦਾ ਜਿਹੜੀ ਨਾ ਵੱਡੀ ਇੱਕ ਡਾਟਸਨ ਗੱਡੀ ਹੁੰਦੀ ਸੀਗੀ,
ਉਹ ਉਹਨਾਂ ਨੇ ਲਾ ਲੈਣੀ ਜਾ ਕੇ ਜੀ ਚੌਂਕ ਦੇ ਵਿੱਚ, ਅੱਡੇ ਦੇ ਜਿਹੜਾ ਵੀ ਅੱਡਾ ਹੋਇਆ ਨਾ ਉੱਥੇ ਜਾ ਕੇ ਗੱਡੀ ਲਾ ਲੈਣੀ ਉਹਨਾਂ ਨੇ। ਉਹ ਫਿਰ ਉਹਨਾਂ ਨੇ ਗੱਡੀ ਡਿੱਗੀ 'ਚ ਜੋ ਸਮਾਨ ਕੱਢਣਾ, ਮਤਲਬ ਪਹਿਲਾਂ ਉਹਨਾਂ ਨੇ ਇੱਕ ਸੱਪ ਪੂਰੀ ਉਹ ਸਪੇਰੇ ਦਾ ਪੂਰਾ ਸਮਾਨ ਕੱਢਣਾ, ਫਿਰ ਮਰੀਆਂ ਵੀਆਂ ਸੁੱਕੀਆਂ ਵੀਆਂ ਜਿਹੜੇ ਜਾਨਵਰ ਉਹਨਾਂ ਦੇ ਨਾ ਢਾਂਚੇ ਉਹ ਕੱਢਣੇ, ਫਿਰ ਉਹਨਾਂ ਨੇ ਇੱਕ ਵੱਡਾ ਜਿਹਾ ਨਾ ਟੱਲਾ ਜਿਹਾ ਕੱਪੜਾ ਜਿਹਾ ਵਿਛਾ ਕੇ ਨਾ ਉੱਥੇ ਚੌਕ ਦੇ ਵਿੱਚ ਹੀ ਉਹ ਵਿਛਾ ਲੈਣਾ। ਇੱਕ ਜਗ੍ਹਾ ਤੇ ਉਹਨਾਂ ਨੇ ਕੋਈ ਸੱਪ ਰੱਖ ਦੇਣੇ, ਫਿਰ ਇੱਕ ਜਗ੍ਹਾ ਤੇ ਸੁੱਕੀਆਂ ਵੀਆਂ ਜਿਹੜੇ ਨਾ ਢਾਂਚੇ ਜਾਨਵਰਾਂ ਦੇ ਉਹ ਰੱਖ ਦੇਣੇ, ਮਤਲਬ ਚੰਗਾ ਭਲਾ ਗੋਲਦਾਰਾ ਪਿਲਾ ਦੇਣਾ। ਫਿਰ ਹੱਥ 'ਚ ਉਹਨਾਂ ਨੇ ਫੜ ਲੈਣਾ ਸਪੀਕਰ, ਉਹ ਸਪੀਕਰ ਤੇ ਫਿਰ ਉਹੀ ਜਿਸ ਤਰ੍ਹਾਂ ਅੱਗੇ ਤੁਸੀਂ ਕਮੈਂਟ ਵੀ ਮੇਰਾ ਪੜਿਆ ਸੀ ਜੀ, ਗੱਲ ਬੜੀ ਦੂਰ ਨਿਕਲ ਜਾਣੀ ਉਹ ਵਾਲੀ ਗੱਲ ਹੈ ਵੀ ਉਹ ਜ਼ਿਆਦਾਤਰ ਜਿਹੜੇ ਨਾ ਉਹਦੇ 'ਚ ਉਹ ਖਤਮ ਹੋਣ ਦੀ ਇੱਕ ਅਰੋੜਾ ਸਾਹਿਬ ਵਜ੍ਹਾ ਇਹ ਵੀ ਹੈ ਨਾ ਕਿ ਲੋਕਾਂ ਨੂੰ ਉਹਨਾਂ ਤੇ ਇਤਬਾਰ ਵੀ ਨਹੀਂ ਰਿਹਾ। ਵਜ੍ਹਾ ਕੀ ਹੈ, ਜਿਉਂ ਲੋਕ ਫਿਰ ਐਜੂਕੇਟਿਡ ਹੁੰਦੇ ਗਏ, ਲੋਕ ਸਮਝਦਾਰ ਹੁੰਦੇ ਗਏ, ਤੇ ਉਹਨਾਂ ਨੇ ਨਾ ਉਹਨਾਂ ਚੀਜ਼ਾਂ ਨੂੰ ਮਤਲਬ ਸੀਰੀਅਸ ਲੈਣਾ ਛੱਡ ਦਿੱਤਾ। ਕੀ ਹੁੰਦਾ ਸੀ ਜੀ, ਉਹ ਸੰਡੇ ਦਾ ਤੇਲ ਲਾ ਲਓ, ਮਤਲਬ ਜਿਸਮਾਨੀ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ ਬੜੇ ਬੜੇ ਆਈਟਮ ਪੇਸ਼ ਕਰਦੇ ਹੁੰਦੇ ਸੀ। ਉਹ ਜਾਂਦੇ ਜਾਂਦੇ ਵੀ ਬੰਦਾ ਜਿਹੜਾ ਹੁੰਦਾ ਸੀ ਨਾ, ਉਹਨਾਂ ਕੋਲ ਮਾਰਕੀਟਿੰਗ ਸਕਿੱਲ ਐਸੀ ਹੁੰਦੀ ਸੀ ਨਾ, ਇਸ ਤਰੀਕੇ ਨਾਲ ਗੱਲ ਕਰਦੇ ਸੀ ਕਿ ਬੰਦਾ ਪੜ੍ਹੇ ਲਿਖੇ, ਮੈਂ ਬੜੇ ਪੈਂਟ ਸ਼ਰਟ ਪਾਏ ਬਾਬੂਆਂ ਨੂੰ ਜਾ ਕੇ ਉੱਥੇ ਦੇਖਿਆ, ਉਹ ਇੰਝ ਕਰਕੇ ਖੜੇ ਹੋ ਜਾਂਦੇ ਸੀ। ਉਹ ਗੱਲ ਵਿੱਚੋਂ ਕੁਛ ਵੀ ਨਹੀਂ ਨਿਕਲਣੀ, ਉਹਨੇ ਅੱਧਾ ਘੰਟਾ ਲਾ ਦੇਣਾ, ਗੱਲ ਵਿੱਚੋਂ ਕੋਈ ਵੀ ਨਹੀਂ ਨਿਕਲਦੀ ਸੀ। ਲੇਕਿਨ ਗੱਲ ਇਹ ਹੈ ਕਿ ਉਹ ਬਸ ਮਾਰਕੀਟਿੰਗ ਸਕਿੱਲ ਉਹਨਾਂ ਕੋਲ ਹੈ, ਨੋ ਡਾਊਟ। ਜਿੰਨੇ ਤਮਾਸ਼ੇ ਕਰਨ ਵਾਲੇ ਆਉਂਦੇ, ਔਰ ਲੋਕਾਂ ਨੂੰ ਅਟਰੈਕਟ ਕਰਨ ਵਾਲੀ ਜਿਹੜੀ ਉਹਨਾਂ 'ਚ ਇੱਕ ਚੀਜ਼ ਸੀ ਨਾ, ਉਹ ਵਾਕਈ ਹੁੰਦੀ ਸੀ। ਤੇ ਆਖਰ ਤੇ ਮੈਂ ਇਹ ਕਹਿਣਾ ਚਾਹਾਂਗੀ ਜੀ, ਪਾਕਿਸਤਾਨ 'ਚ ਨਾ ਅਰੋੜਾ ਸਾਹਿਬ ਹਜੇ ਵੀ ਜਿਹੜਾ ਨਾ ਇੱਕ ਕਾਰਪੋਰੇਟ ਲੈਵਲ ਤੇ ਇੱਕ ਜਿਹੜਾ ਲੱਕੀ ਇਰਾਨੀ ਸਰਕਸ ਦੇ ਨਾਮ ਨਾਲ ਨਾ, ਸ਼ਾਇਦ ਇਹ ਤੁਹਾਡੇ ਵੀ ਉੱਧਰ ਆਉਂਦਾ ਹੋਵੇ ਇੰਡੀਆ 'ਚ ਵੀ, ਲੱਕੀ ਇਰਾਨੀ ਸਰਕਸ ਇੱਕ ਪੂਰਾ ਇੱਕ ਸ਼ੋਅ ਹੈ ਜਿਹੜਾ ਕਿ ਹੁੰਦਾ ਇੱਥੇ ਪਾਕਿਸਤਾਨ 'ਚ ਹਜੇ ਵੀ ਹੁੰਦਾ ਹੈ, ਸਾਲਾਨਾ ਹੁੰਦਾ ਹੈ ਇੱਕ ਖਾਸ ਟਾਈਮ ਤੇ, ਜਿਹੜਾ ਮੁਖਤਲਿਫ ਸ਼ਹਿਰਾਂ 'ਚ ਜਾਂਦਾ ਹੈ। ਉਹਨਾਂ ਦਾ ਸਿਸਟਮ ਬੜਾ ਅੱਛਾ ਹੈ। ਉਹਨਾਂ ਨੇ ਖੈਰ ਬਾਹਰੋਂ ਵੀ ਜਿਹੜੇ ਨੇ ਬੰਦੇ ਲਏ ਨੇ, ਪੂਰੀ ਫੈਮਲੀਜ਼ ਲਏ ਨੇ। ਉਹ ਸਿਰਫ ਇਹ ਨਹੀਂ, ਫਿਰ ਉਹਨਾਂ ਨੂੰ ਬਾਕਾਇਦਾ ਸਪੋਰਟ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਦੇ ਅੰਦਰ ਹੀ। ਉਹਨਾਂ ਨੇ ਅੰਦਰ ਹੀ ਸਕੂਲ ਬਣਾਇਆ ਲੱਕੀ ਇਰਾਨੀ ਸਰਕਸ, ਜਿੱਥੇ ਵੀ ਜਾਂਦੇ ਨੇ ਆਪਣਾ ਜੋ ਟੀਚਰ ਪ੍ਰੋਵਾਈਡ ਕਰਦੇ ਨੇ, ਉੱਥੇ ਉਹਨਾਂ ਨੂੰ ਐਜੂਕੇਸ਼ਨ ਵੀ ਦਿੰਦੇ ਨੇ, ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਪੜ੍ਹਦੇ ਵੀ ਨੇ। ਇਹ ਲੱਕੀ ਇਰਾਨੀ ਸਰਕਸ ਜਿਹੜਾ ਹੋ ਗਿਆ, ਤੇ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਇਸ ਤਰ੍ਹਾਂ ਹੋਣਾ ਚਾਹੀਦਾ ਮੇਰੇ ਖਿਆਲ, ਤਾਂ ਹੀ ਇਹ ਸਪੋਰਟ ਕਰੋਗੇ ਤੇ ਉੱਥੇ ਜਾਣਗੇ। ਇਹ ਬੜੀ ਜ਼ਬਰਦਸਤ ਗੱਲ ਹੈ ਜੀ ਕਿ ਸਪੋਰਟ ਸਿਸਟਮ ਕਿਸੇ ਨੇ ਕ੍ਰੀਏਟ ਕੀਤਾ, ਬੜੀ ਵੱਡੀ ਗੱਲ ਹੈ। ਇੰਡੀਆ ਵਿੱਚ ਮੇਰੀ ਨੌਲੇਜ ਵਿੱਚ ਨਹੀਂ ਇਹ ਜਿਹਾ ਕੋਈ ਸਪੋਰਟ ਸਿਸਟਮ ਕ੍ਰੀਏਟ ਕੀਤਾ ਗਿਆ ਹੋਵੇ। ਮੇਰੇ ਦੋਸਤ ਦਿੱਲੀ ਸ਼ਹਿਰ ਵਿੱਚ, ਉਹਨਾਂ ਨੇ ਸਪੇਰਿਆਂ ਲਈ, ਮਦਾਰੀਆਂ ਲਈ, ਉਹਨਾਂ ਨੇ ਤੇ ਹੋਰ ਸੜਕਾਂ ਤੇ ਗਾਉਣ ਵਾਲਿਆਂ ਵਾਸਤੇ ਉਹਨਾਂ ਨੇ ਇੱਕ ਜ਼ਮੀਨ ਲੈ ਕੇ ਉੱਥੇ ਕਾਸ਼ਤਕਾਰੀ ਸ਼ੁਰੂ ਕਰਤੀ ਸਬਜ਼ੀਆਂ ਦੀ। ਨਾਲ ਉਹਨਾਂ ਨੂੰ ਉੱਥੇ ਬੱਚੇ ਉਹਨਾਂ ਨੇ ਇੱਕ ਜਗ੍ਹਾ ਰਹਿ ਕੇ ਪੜ੍ਹਦੇ ਵੀ ਨੇ, ਸਬਜ਼ੀਆਂ ਵੇਚ ਕੇ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ। ਉਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕੀਤਾ, ਪਰ ਉਹ ਜ਼ਿਆਦਾ ਲੰਬਾ ਚੌੜਾ ਉਹ ਵੀ ਨਹੀਂ, ਉਹ ਸਿਰਫ ਥੋੜੇ ਜਿਹੇ ਜੇਕਰ 100 ਫੈਮਲੀਜ਼ ਨੂੰ ਕੇਟਰ ਕਰ ਪਾ ਰਹੇ ਨੇ ਜੀ। ਸਾਹਿਬ ਨਿਆਣੇ ਨੂੰ ਫੀਡਰ ਦੇ ਆਓ, ਪੁੱਤਰਾ ਦਾ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਸਾਡੇ ਕੋਲ ਨਿਆਣੇ ਨਹੀਂ ਹੈਗੇ। ਅੱਛਾ ਅਰੋੜਾ ਸਾਹਿਬ, ਇੱਕ ਚੀਜ਼ ਦੀ ਮੈਂ ਕਮੀ ਮਹਿਸੂਸ ਕਰਦਾ, ਸਾਡੀਆਂ ਜਿਹੜੀਆਂ ਪੰਜਾਬੀ ਜਿਹੜੀਆਂ ਫਿਲਮਾਂ ਨੇ ਇਹਨਾਂ ਵਿੱਚ ਮੈਂ ਬਹੁਤ ਘੱਟ ਦੇਖਿਆ ਕਿ ਸਾਈਕਲ ਚਲਾਉਣ ਵਾਲੇ ਬਹਿਰੂਪੀਏ ਜਾਂ ਇਹ ਜਿਹੜੇ ਤਮਾਸ਼ਾਗਰ ਸੀ ਜਾਂ ਬਾਜ਼ੀਗਰ ਸੀ ਜਿਹੜੇ, ਅੱਛਾ ਇਹਨੂੰ ਕਿਤੇ ਕੋਈ ਅਟੈਚ ਨਹੀਂ ਕੀਤਾ ਗਿਆ, ਹਿੱਸਾ ਨਹੀਂ ਫਿਲਮਾਂ ਦੇ ਵਿੱਚ ਬਣਾਇਆ ਗਿਆ, ਤਾਂ ਕਿ ਉਹ ਵੀ ਲੋਕਾਂ ਨੂੰ ਕੋਈ ਪਤਾ ਚੱਲੇ ਕਿ ਉਸ ਦੌਰ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਤਮਾਸ਼ੇ, ਕਿਉਂਕਿ ਬਹੁਤ ਸਾਰੀਆਂ ਇੱਕ ਖਾਸ ਅਹਿਦ ਦੀਆਂ ਜਿਹੜੀਆਂ ਫਿਲਮਾਂ ਬਣ ਰਹੀਆਂ ਸੀ, ਉਸ ਦਿਨ ਜ਼ਿਕਰ ਵੀ ਕਰ ਰਹੇ ਸੀ ਤੇ ਇਹ ਵੀ ਜ਼ਰੂਰਤ ਹੈ ਕੁਛ ਇਸ ਤਰ੍ਹਾਂ ਦੀ, ਜਿਹੜੇ ਸਾਡੇ ਲੋਕ ਜਿਹੜੇ ਨੇ ਫਿਲਮਾਂ ਬਣਾਉਣ ਵਾਲੇ ਨੇ, ਕਿਉਂਕਿ ਇਹ ਇੱਕ ਇੰਸਟੀਟਿਊਸ਼ਨ ਹੈ। ਇਹ ਜਿਹੜੇ ਲੋਕ ਸੀ ਤੇ ਮਹਿਜ਼ ਇੱਕ, ਮੈਂ ਢਿੱਲੋਂ ਸਾਹਿਬ ਨੂੰ ਦੱਸ ਰਿਹਾ ਸੀ ਕਿ ਦੇਖੋ ਕਿ ਇੱਕ ਮਦਾਰੀ ਜਿਹੜਾ ਉਹ ਮਹਿਜ਼ ਤਮਾਸ਼ਾ ਨਹੀਂ ਦਿਖਾ ਰਿਹਾ, ਉਹ ਪੂਰਾ ਕਈ ਫਨ ਨੇ ਉਹਦੇ ਕੋਲੇ, ਉਹ ਸਾਜ਼ ਵੀ ਵਜਾ ਲੈਂਦਾ, ਉਹ ਚੰਗੀ ਗੱਲ ਵੀ ਕਰ ਲੈਂਦਾ ਵਾ, ਉਹ ਸਾਈਕਾਟਿਸਟ ਵੀ ਹੈ, ਉਹਨੂੰ ਗੱਲ ਬੰਨਣੀ ਵੀ ਆਉਂਦੀ ਹੈ, ਉਹਨੂੰ ਲੋਕਾਂ ਨੂੰ ਇਕੱਠਾ ਕਰਨਾ ਵੀ ਆਉਂਦਾ ਵਾ, ਉਹ ਆਪਣੀ ਦਾਨਿਸ਼ ਦੀ ਗੱਲ ਵੀ ਕਰ ਰਿਹਾ ਵਾ, ਉਹ ਮਜ਼ਹਬ ਦੀ ਗੱਲ ਵੀ ਕਰ ਰਿਹਾ ਵਾ, ਬਹੁਤ ਸਾਰੀਆਂ ਗੱਲਾਂ, ਇੰਸਟੀਟਿਊਸ਼ਨ ਹੈ ਉਹ। ਲੇਕਿਨ ਮੈਂ ਬਾਜ਼ ਦਫਾ ਹੁੰਦਾ ਹੈ, ਹੈਰਾਨੀ ਵੀ ਹੁੰਦੀ ਹੈ ਕਿ ਸਾਡੇ ਲੋਕ ਜਿਹੜੇ ਨੇ ਕੋਈ ਆਰਟ ਦੇ ਨਾਲ ਜੁੜੇ ਹੋਏ ਨੇ ਜਾਂ ਫਿਲਮਾਂ ਜਿਹੜੇ ਬਣਾ ਰਹੇ ਨੇ, ਇਸ ਪਹਿਲੂ ਨੂੰ ਉਹਨਾਂ ਨੇ ਥੋੜਾ ਜਿਹਾ ਨਜ਼ਰ ਅੰਦਾਜ਼ ਕੀਤਾ। ਇਹਦੇ ਨਾਲ ਮਜ਼ੀਦ ਲੋਕਾਂ ਤੱਕ ਇਹ ਚੀਜ਼ਾਂ ਜਿਹੜੀਆਂ ਪਹੁੰਚ ਸਕਦੀਆਂ ਸੀ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਅਰੋੜਾ ਸਾਹਿਬ, ਇੱਕ ਹੋਰ ਗੱਲ, ਅੱਗੇ ਭੰਡਾਂ ਦੀ ਗੱਲ ਸੀ, ਨਕਲੀਏ ਉਹ ਭੰਡ ਉਹਨਾਂ ਨੂੰ ਕਹਿੰਦੇ, ਸਾਡੇ ਹਲੇ ਵੀ ਵਿਆਹਾਂ ਤੇ ਹੁੰਦੇ ਆ। ਹੁਣ ਪਤਾ ਨਹੀਂ ਇੰਡੀਆ ਸਾਈਡ, ਤੁਹਾਡੀ ਸਾਈਡ ਤੇ ਉਹ ਭੰਡ ਹੈ ਕਿ ਨਹੀਂ ਹੈ, ਉਹਨਾਂ ਚਮੋਟਾ ਫੜਿਆ ਹੁੰਦਾ ਇੱਕ, ਉਹ ਦੇ ਚਮੋਟੇ ਤੇ ਚਮੋਟਾ ਮਾਰਦੇ। ਇਹ ਸੰਧੂ ਸਾਹਿਬ ਵੀ ਦੱਸਣਗੇ, ਤੁਸੀਂ ਵੀ ਦੱਸਿਓ ਜੀ। ਸੋ ਇੰਡੀਆ ਵਿੱਚ ਜਿਹੜੇ ਭੰਡ ਨੇ, ਪੰਜਾਬ ਦੇ ਇਲਾਕੇ ਵਿੱਚ ਭੰਡ ਪਹਿਲਾਂ ਖਾਸੇ ਸੀ, ਹੁਣ ਘਟਦੇ ਚਲੇ ਜਾ ਰਹੇ ਹੈ ਨੇ। ਪਰ ਹੁਣ ਜਿਹੜੇ ਭੰਡਾਂ ਦੇ ਜਿਹੜੇ ਖਾਨਦਾਨੀ ਲੋਕ ਸੀ, ਉਹ ਜਿਹੜੇ ਇਹ ਕੰਮ ਕਰਦੇ ਉਹ ਘਟ ਰਹੇ ਨੇ।
ਹੁਣ ਨਵੇਂ ਲੋਕ ਸਟੇਜਾਂ ਦੇ ਉੱਤੇ ਕਾਲਜਾਂ ਦੀ ਟੀਮਾਂ ਕਰਨ ਲੱਗ ਪਈਆਂ, ਪਰ ਜਿਹੜੇ ਖਾਨਦਾਨੀ ਭੰਡ ਸੀ ਉਹ ਘੱਟ ਗਏ। ਪਰ ਇੰਡੀਆ ਵਿੱਚ ਇੱਕ ਬੜੀ ਇੰਟਰਸਟਿੰਗ ਤੁਹਾਡਾ ਗੱਲ ਸ਼ੇਅਰ ਕਰਨਾ, ਜਿਹੜੇ ਇੰਡੀਆ ਵਿੱਚ ਵੀ ਬਹੁਤੇ ਜਿਹੜੇ ਭੰਡ ਨੇ ਉਹ ਸਾਰੇ ਇਸਲਾਮ ਨਾਲ ਤਾਲੁਕ ਰੱਖਦੇ ਨੇ। ਸਾਰੇ ਤਾਂ ਨਹੀਂ ਕਹਿੰਦੇ ਸੀ, ਬਹੁਤੇ। ਮੈਂ ਬਹੁਤ ਕਰੀਬ 22-23 ਸਾਲ ਪਹਿਲਾਂ ਮੈਨੂੰ ਇੱਕ ਰਿਸਰਚ ਕਰਨ ਦਾ ਮੌਕਾ ਮਿਲਿਆ ਸੀ, ਮੈਨੂੰ ਭੰਡਾਂ ਦੇ ਨਾਲ ਕੰਮ ਕਰਨ ਦਾ, ਮੈਨੂੰ ਰਿਸਰਚ ਫੈਲੋਸ਼ਿਪ ਮਿਲੀ ਸੀ। ਉਸ ਦੌਰਾਨ ਮੈਂ ਭੰਡਾਂ ਦੇ ਨਾਲ 1 ਮਹੀਨਾ ਭਰ ਰਿਹਾ ਸੀ ਤੇ ਉਹਨਾਂ ਦੇ ਉਹ ਮਜ਼ਹਬੀ ਤੌਰ ਤੇ ਬੜੇ ਪੱਕੇ ਨੇ, ਪਰ ਜਿਹੜੇ ਖੇਡ ਤਮਾਸ਼ਾ ਕਰਦੇ ਨੇ ਉਸ ਵੇਲੇ ਫਿਰ ਉਹ ਬਿਲਕੁਲ ਮਜ਼ਹਬ ਨੂੰ ਇੱਕ ਪਾਸੇ ਛੱਡ ਕੇ ਜੋ ਉਹਨਾਂ ਨੇ ਗੱਲਾਂ ਕਰਦੀਆਂ ਨੇ, ਜਿਸ ਤਰੀਕੇ ਦੀ ਗੱਲਾਂ ਕਰਦੀਆਂ ਨੇ, ਮਾਖਨ ਉਹ ਸ਼ਰਾਬ ਦੀ ਵੀ ਗੱਲਾਂ ਕਰਦੀ ਕਿ ਉਹਨੂੰ ਪਤਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਪੈਸੇ ਮਿਲਣੇ, ਕਿਸੇ ਸ਼ਰਾਬ ਦੇ ਬਾਰੇ ਮਜ਼ਾਕ ਕਰ ਲੈਣਾ ਉਹਨਾਂ ਨੇ, ਕਿਚਨਾ ਲਤੀਫੇ ਜੋ ਸਭ ਕੁਝ ਉਹ ਕਰਦੇ ਨੇ ਜੋ ਉਹਨਾਂ ਨੂੰ ਪੈ ਰੋਜ਼ੀ ਰੋਟੀ ਲਈ ਚਾਹੀਦਾ ਹੈ ਤਾਂ ਨਹੀਂ, ਪਰ ਖਾਸੇ ਘੱਟ ਗਏ। ਅੱਛਾ ਅਰੋੜਾ ਸਾਹਿਬ, ਤੁਸੀਂ ਮਹੀਨਾ ਰਹੇ ਹੋ ਨਾਲ, ਫਿਰ ਤੇ ਨਿਸ਼ਾਨ ਨਿਸ਼ਾਨ ਤੁਹਾਡੇ ਪਏ ਹੋਣੇ ਜਿਹਨੂੰ ਜਾਗਰਨਾ ਆ ਗਿਆ ਅੱਜ ਕੱਲ ਹੱਥ ਅੱਗੇ ਕਰ ਦਿੰਦੇ ਨੇ। ਅਰੋੜਾ ਸਾਹਿਬ ਕੋਈ ਸਕਿੱਲ ਆਉਂਦੇ ਤਾਂ ਇੱਕ ਅੱਧਾ ਸੁਣਾਓ ਸਹੀ। ਮੈਂ ਤੁਹਾਨੂੰ ਇੱਕ ਵੀਡੀਓ ਭੇਜਾਂਗਾ ਜੀ, ਵੀਡੀਓ ਭੇਜਾਂਗਾ, ਅਗਲੇ ਪ੍ਰੋਗਰਾਮ ਤੁਸੀਂ ਸ਼ੇਅਰ ਕਰ ਸਕੋਗੇ। ਅੱਛਾ ਇੱਕ ਹੋਰ ਅਰੋੜਾ ਸਾਹਿਬ ਗੱਲ ਵੀ ਉਹ ਹੁਣ ਸਾਡੇ ਜਿਹੜੇ ਨਾ ਇੱਥੇ ਨੇ ਆਪਣੇ ਸਾਡੇ ਉਹ ਬਹੁਤੇ ਮਸ਼ਹੂਰ ਨੇ ਸੋਂਦੇ ਭਾਂਡੇ ਦੇ ਉਹਨਾਂ ਦੇ, ਦੇਖੋ ਵਿਆਹਾਂ ਦੇ ਜਿਹੜੇ ਵੀ ਜਾਂਦੇ ਨੇ ਪੂਰੇ ਸਾਡਾ ਲੈਲਪੁਰ ਦਾ ਏਰੀਆ ਜਾਂ ਬਾਹਰ ਵੀ ਜਾਂਦੇ ਹੋਣਗੇ, ਉਹ ਜਿਸ ਵਿਆਹ ਤੇ ਜਾਂਦੇ ਨਾ ਉਹਨਾਂ ਨੂੰ ਪਤਾ ਵੀ ਆ ਫਲਾਣੇ ਦਾ ਵਿਆਹ, ਉਹ ਜਿਹੜੇ ਵਿਆਹ 'ਚ ਆਏ ਹੁੰਦੇ ਨੇ, ਜਿਹੜੀ ਬਰਾਦਰੀ ਆ, ਕੋਈ ਚੱਠੇ ਆ, ਕੋਈ ਚੀਮੇ, ਕੋਈ ਕਾੜੋ, ਕੋਈ ਮਹਿਰ ਰਾਹੀਂ ਆ, ਕੋਈ ਰਾਣੇ ਆ, ਕੋਈ ਰਾਜਪੂਤ ਆ, ਉਹਨਾਂ ਨੇ ਉਹਦੀ ਅੱਲਾ ਸਾਰੀਆਂ ਯਾਦ ਕੀਤੀਆਂ ਹੁੰਦੀ ਵੀ ਫਲਾਣੇ ਦਾ ਪੁੱਤਰ ਫਲਾਣਾ, ਇਹਦਾ ਅੱਬਾ ਫਲਾਣਾ, ਇਹਦਾ ਦਾਦਾ ਫਲਾਣੇ ਦੀ ਔਲਾਦ, ਫਲਾਣੇ ਦਾ ਚਾਚਾ, ਉਹ ਸਾਰਾ ਉਹਨਾਂ ਦਾ ਜਿਹੜਾ ਟੱਬਰ ਹੈ ਨਾ ਪਿੱਛੋਂ ਤੱਕ, ਉਹ 100 ਸਾਲ ਪਿੱਛੋਂ ਤੱਕ ਗਿਣ ਦਿੰਦੇ ਆ ਵੀ ਫਲਾਣੇ ਦਾ ਮੁੰਡਾ, ਇਹਨਾਂ ਦੀ ਖੈਰ ਹੋਵੇ ਨਾ ਉਹ ਕਰਦਾ। ਥੋੜਾ ਜਿਹਾ ਤੁਸੀਂ ਉਹਨੂੰ ਦੱਸ ਦਿਓ ਵੀ ਕਿਵੇਂ ਉਹ ਬੋਲਦੇ, ਕਿਉਂਕਿ ਤੁਸੀਂ ਮਹੀਨਾ ਨਾਲ ਰਹੇ ਜੇ। ਮਾਫ ਕਰੋ, ਮੇਰੇ ਕੋਲ ਸਕਿੱਲ ਨਹੀਂ ਹੈ, ਜੋ ਮੈਂ ਸਕਿੱਲ ਸਿੱਖ ਲਈ, ਮੈਂ ਤਾਂ ਰਿਸਰਚਰ ਸੀਗਾ, ਮੇਰਾ ਸਕਿੱਲ ਨਹੀਂ ਸਿੱਖ ਕੇ ਆ ਸਕਿਆ। ਪਰ ਇੰਡੀਆ ਵਿੱਚ ਥੋੜੀ ਜਿਹੀ ਫਰਕ ਹੋਰ ਵੀ ਹੋ ਗਿਆ। ਇੱਥੇ ਗੱਲ ਦੱਸਦਾ ਜੀ, ਇੰਡੀਆ ਵਿੱਚ ਬਹੁਤਾ ਜਿਹੜਾ ਇਹ ਕੰਮ ਤੁਰ ਪਿਆ, ਇਹ ਲੋਕਾਂ ਨੂੰ ਉਹਨਾਂ ਦੇ ਖਾਨਦਾਨਾਂ ਬਾਰੇ ਘੱਟ ਪਤਾ ਸੀ, ਪਰ ਉਹ ਸਟੇਜਾਂ ਦੇ ਉੱਤੇ ਜਾਂ ਇੰਡੀਆ 'ਚ 2-3 ਇਹੋ ਰੈਸਟੋਰੈਂਟ ਬਣ ਗਏ, ਜਿਵੇਂ ਉੱਥੇ ਹਵੇਲੀ ਰੈਸਟੋਰੈਂਟ ਹੈ, ਉਹਨਾਂ ਨੇ ਉਹਨੂੰ ਪੱਕੀ ਤਨਖਾਹ ਤੇ ਰੱਖ ਲਿਆ 2-4 ਬੰਦਿਆਂ ਨੂੰ, ਉਹ ਖੇਡ ਤੇ ਲੋਕੀ ਉੱਥੇ ਰੋਟੀ ਖਾਣ ਆਉਂਦੇ ਨੇ, ਉੱਥੇ ਖੇਡ ਤਮਾਸ਼ਾ ਵੇਖ ਜਾਂਦੇ ਨੇ, ਉੱਥੇ ਸਭ ਚੱਲ ਰਿਹਾ ਹੈ। ਪਰ ਆਮ ਵਿਆਹਾਂ ਦੇ ਉੱਤੇ ਇਹ ਰਿਵਾਜ਼ ਖਤਮ ਹੁੰਦਾ ਚਲਾ ਜਾ ਰਿਹਾ। ਉਹ ਹੌਲੀ ਹੌਲੀ ਜਿਹੜੇ ਦੂਸਰੇ ਵੀ ਜਿਹੜੇ ਨੱਚਣ ਆਉਂਦੇ ਸੀਗੇ, ਆਮ ਸਾਡੇ ਇੰਡੀਆ ਦੇ ਵਿੱਚ ਰਿਵਾਜ਼ ਸੀ, ਹਰ ਵਿਆਹ ਤੋਂ ਬਾਅਦ ਹਰ ਬੱਚੇ ਜੰਮਦੇ ਘਰਾਂ 'ਚ ਖੁਸ਼ ਨੇ ਆਉਣਾ, ਖੁਸ਼ ਨੱਚਣਾ, ਉਹਨੂੰ ਫਿਰ ਵਧਾਈ ਲੈ ਕੇ ਜਾਣਾ। ਹੁਣ ਲੋਕੀ ਕਹਿੰਦੇ ਵੀ ਨਾ ਹੀ ਆਣ, ਬਈ ਆਏ ਤਾਂ ਕਹਿੰਦੇ ਪੈਸੇ ਲੈ ਲਓ, ਚਲੇ ਜਾਓ, ਨੱਚਣ ਦੀ ਲੋੜ ਨਹੀਂ ਹੈਗੀ, ਲੋਕੀ ਸਾਡਾ ਵਕਤ ਜ਼ਾਇਆ ਕਰੋ, ਪੈਸੇ ਦੇ ਕੇ ਕਿਸੇ ਨੂੰ ਚਾਹ ਦਿਓ। ਇਹ ਸਭ ਕੁਝ ਬਦਲ ਗਿਆ ਜੀ ਹੁਣ ਅੱਜ ਤੌਰ ਦੇ ਵਿੱਚ ਸਾਡੇ ਇੱਥੇ। ਅੱਛਾ ਬਲਜਿੰਦਰ ਸਿੰਘ ਜੀ ਫਿਰ ਆਏ ਨੇ, ਇਹਨਾਂ ਨੂੰ ਛੋਟੀ ਸ਼ਾਇਦ ਇਹਨਾਂ ਦੇ ਬਾਕੀ ਜੀ ਫਿਰੋਜ਼ਪੁਰ ਦੇ ਕੋਈ ਜੁੜਾ ਹੋਇਆ ਜੀ। ਹਾਂਜੀ ਗੱਲ ਤਾਂ ਆਈ ਸੀ ਚੇਤਾ ਮੈਨੂੰ। ਤੇ ਬਾਕੀ ਨਾਸਿਰ ਸਾਹਿਬ ਨੇ ਕਿਹਾ ਨਾ ਜਿਵੇਂ ਭੰਡ ਤੇ, ਪਰ ਹੁਣ ਸਾਡੇ ਪੰਜਾਬ ਦੇ ਵਿੱਚ ਇੱਧਰ ਅਰੋੜਾ ਸਾਹਿਬ ਆਪਣੇ ਮਰਾਸੀ ਤਾਂ ਹੈਗੇ ਨੇ ਜੀ, ਤੁਸੀਂ ਜਾਣਦੇ ਹੋਵੋਗੇ, ਮਰਾਸੀ ਸੁਣਿਆ ਹੋਣਾ ਜੀ। ਹਾਂਜੀ ਮਰਾਸੀ, ਉਹਨਾਂ ਨੇ ਕੀ ਕੀਤਾ ਜੀ ਸਾਡੇ ਏਰੀਆ ਵਿੱਚ ਤਾਂ ਇਸ ਤਰ੍ਹਾਂ ਭੰਡ ਮਰਾਸੀ, ਹਾਂਜੀ ਉਹਨਾਂ ਨੇ ਹੁਣ ਆਪੋ ਆਪਣੇ ਨਾ ਏਰੀਏ ਵੰਡ ਲਏ ਨੇ। ਇਹ ਵੀ ਇੱਕ ਦੂਸਰੇ ਦੇ ਏਰੀਏ 'ਚ ਨਹੀਂ ਜਾਂਦੇ, ਜਿਵੇਂ ਖਵਾਜਾ ਖਿਜਰਾ ਉਹਨਾਂ ਦੇ ਵੰਡਿਆ ਹੁੰਦਾ ਸੀ ਹਿਜੜਿਆਂ ਦਾ, ਉਸ ਤਰ੍ਹਾਂ ਉਹ ਮਰਾਸੀਆਂ ਦਾ ਵੀ ਹੁਣ ਵੰਡਿਆ ਗਿਆ ਇਲਾਕਾ ਆਪੋ ਆਪਣਾ, ਉਹ ਉਹਦੇ 'ਚ ਹੀ ਜਾਂਦੇ ਆ। ਪਰ ਉਹਨਾਂ ਦੇ ਹੁਣ ਉਹ ਘਟ ਗਏ, ਜਿਵੇਂ ਉਹਨਾਂ ਦੀ ਪਾਪੂਲੇਸ਼ਨ ਘਟ ਗਈ ਜਾਂ ਨਵੀਂ ਜਨਰੇਸ਼ਨ ਆ ਨਹੀਂ ਰਹੀ ਵਿੱਚ, ਪਰ ਹੈ ਨੇ, ਜ਼ਰੂਰ ਹੈਗੇ ਨੇ। ਸਾਡੇ ਪਿੰਡਾਂ ਵਿੱਚ ਤਾਂ ਬਹੁਤ ਆਉਂਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ। ਇੱਕੋ ਚੀਜ਼ ਰਹਿ ਗਈ ਹੈ ਜੀ। ਮੈਨੂੰ ਬਾਜ਼ੀਗਰ ਤੇ ਇਹ ਜਿਹੜੇ ਭੰਡ ਨੇ, ਇਹਨਾਂ ਦੇ ਜਿਹੜੇ ਬੈਠੇ ਨਾ ਇੰਡੀਆ 'ਚ, ਉਹਨਾਂ ਦੀਆਂ ਬਹੁਤ ਵਾਰੀ ਰਿਕੁਐਸਟ ਆਈਆਂ, ਸਾਡੇ ਇੱਧਰ ਚੱਕ ਝੁਮਰਾ ਬੈਠੇ ਨੇ, ਵੀ ਉਹਨਾਂ ਦੀ ਕੋਈ ਵੀਡੀਓ ਵਗੈਰਾ ਸ਼ੇਅਰ ਕਰੋ, ਸਾਡੀ ਬਰਾਦਰੀ ਇੱਧਰੋਂ। ਮੈਂ ਬਹੁਤ ਜਲਦ ਕੋਸ਼ਿਸ਼ ਕਰਾਂਗਾ ਉਹਨਾਂ ਦਾ ਇੰਟਰਵਿਊ ਇੱਕ ਅੱਧਾ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਾਂ। ਹੁਣ ਤੁਸੀਂ ਅੱਗੇ ਗੱਲ ਅੱਗੇ ਵਧਾਓ ਜੀ। ਅੱਛਾ, ਇਹਸਾਨ ਗੁੱਜਰ ਸਾਹਿਬ ਪੁੱਛਦੇ ਚਮੋਟੇ ਦੀ ਸੱਟ ਕਿਉਂ ਨਹੀਂ ਲੱਗਦੀ? ਚਮੋਟੇ ਦੀ ਸੱਟ ਇਸ ਕਰਕੇ ਲੱਗਦੀ, ਚਮੋਟਾ ਜਿਸ ਤਰ੍ਹਾਂ ਲਪੇਟਿਆ ਜਾਂਦਾ ਹੈ, ਉਹ ਚਮੜੇ ਨੂੰ ਅੱਠ ਤੈਅ ਕੀਤਾ ਜਾਂਦਾ ਜੀ। ਉਹ ਚਮੜੇ ਨਾਲ ਚਮੜਾ ਵੱਜਦਾ, ਆਵਾਜ਼ ਉਹਦੀ ਹੁੰਦੀ ਹੈ, ਤੁਹਾਡੇ ਸਰੀਰ ਤੇ ਪਿੰਡੇ ਤੇ ਵੱਜਣ ਦੀ ਆਵਾਜ਼ ਨਹੀਂ, ਚਮੜੇ ਤੇ ਚਮੜਾ ਵੱਜਣ ਦੀ ਆਵਾਜ਼ ਹੁੰਦੀ, ਉਹ ਅੱਠ ਤੈਅ ਹੁੰਦਾ ਜੀ, ਇਸ ਕਰਕੇ ਚਮੋਟੇ ਦੀ ਸੱਟ ਨਹੀਂ ਲੱਗਦੀ ਜੀ। ਹੈ ਹਾਂਜੀ, ਮੈਂ ਜੋ ਪਠਾਣਾ ਦੀ ਗੱਲ ਦੱਸਣਾ ਚਾਹੁੰਦਾ ਸੀ ਤੁਹਾਨੂੰ। ਜਿਹੜੇ ਪਠਾਨ ਆਉਂਦੇ ਸੀਗੇ, ਉਹ ਜਨਾਬ ਉਹਨਾਂ ਦੇ ਨਾਲ ਜੇਬ ਕਤਰੇ ਵੀ ਹੁੰਦੇ ਸੀਗੇ। ਅੱਛਾ।
ਇਸ ਵਜ੍ਹਾ ਤੋਂ ਉਹ ਘਟ ਗਏ ਨੇ ਹੁਣ, ਕਿ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਕਹਿੰਦੇ ਸੀ ਆਪਣੀ ਆਪਣੀ ਜੇਬਾਂ ਸੰਭਾਲ ਕੇ ਰੱਖਿਓ ਜੀ, ਇੱਥੇ ਜੇਬ ਕਤਰੇ ਵੀ ਹੁੰਦੇ ਆ। ਜਿਹਦੀ ਜੇਬ 'ਚ ਪੈਸੇ ਹੋਣੇ ਉਹਨੇ ਜੇਬ ਨੂੰ ਫਟਾਫਟ ਹੱਥ ਮਾਰਨਾ, ਜੇਬ ਕਤਰੇ ਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਬੰਦੇ ਕੋਲ ਪੈਸੇ ਆ। ਅੱਛਾ, ਜੇਬ ਕਤਰਾ ਉਹਦੇ ਨਾਲ ਹੋ ਜਾਂਦਾ ਸੀ, ਫਿਰ ਇਹਦੀ ਜੇਬ ਕੱਢੀ। ਪਠਾਨ ਕੱਲੇ ਜੇਬ ਕਤਰੇ ਜਿਹੜੇ ਤਮਾਸ਼ੇ ਵਾਲੇ ਜਿਹੜੇ ਹੁੰਦੇ ਆ ਨਾ, ਇਹ ਤਮਾਸ਼ਾ ਕਰਨ ਵਾਲੇ ਆਉਂਦੇ ਸੀ ਜਿਹੜੇ ਪਠਾਨ ਹੋ ਗਏ ਜਾਂ ਦੂਸਰੇ, ਹਾਂਜੀ, ਖਾਸ ਕਰ ਸਲਾਜੀਤ ਵਾਲੇ। ਹਾਂਜੀ ਹਾਂਜੀ ਹਾਂਜੀ, ਇਹ ਵਾਕਈ ਤੁਹਾਡੀ ਗੱਲ ਠੀਕ ਹੈ ਜੀ। ਇਹ ਮੈਨੂੰ ਹੁਣ ਤੁਹਾਡੇ ਕਹੇ ਤੇ ਯਾਦ ਆਇਆ, ਉਹ ਕਹਿੰਦੇ ਹਮੇਸ਼ਾ ਕਹਿੰਦੇ ਹੁੰਦੇ ਸੀ ਜੇਬਾਂ ਬਚਾ ਕੇ ਰੱਖੋ ਜੀ ਆਪਣੀਆਂ, ਇਹ ਕਹਿੰਦੇ ਹੁੰਦੇ ਸੀ ਆਪਣੀ ਆਪਣੀ ਜੇਬਾਂ ਬਚਾ ਕੇ। ਜਿਸ ਬੰਦੇ ਕੋਲ ਪੈਸੇ ਹੋਣੇ ਫਟ ਜੇਬ ਨੂੰ ਹੱਥ ਮਾਰਨਾ ਉਹਨੇ ਜੀ, ਉਹਨਾਂ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਇਹਦੇ ਕੋਲ ਪੈਸੇ ਹੈਗੇ, ਇਹਨੂੰ ਫੜੋ ਜੀ। ਬਿਲਕੁਲ, ਬਹੁਤ ਬਹੁਤ ਜੀ, ਬੜੀ ਜ਼ਬਰਦਸਤ ਗੱਲ ਤੁਸੀਂ ਸ਼ੇਅਰ ਕਰ ਦਿੱਤੀ ਜੀ। ਇਹ ਉਹ ਸਾਰੀ ਗੱਲਾਂ ਜੋ ਸਾਡੇ ਜ਼ਿਹਨ ਚੋਂ ਨਿਕਲ ਗਈਆਂ ਸੀ, ਭੁੱਲ ਜਾਂਦੇ ਸੀ, ਤੁਸੀਂ ਫਿਰ ਚੇਤੇ ਕਰਾਤੀਆਂ ਜੀ। ਬਹੁਤ ਖੂਬ। ਹਾਂਜੀ ਜੀ। ਅੱਛਾ ਜੀ, ਅਸੀਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦੇ ਜੀ, ਜਦੋਂ ਅੱਜ ਆਉਂਦੇ ਨੇ ਤੁਹਾਡੇ ਵਿੱਚ ਭਲ ਆਉਂਦੇ ਨੇ, ਇੱਕ ਖਾਸ ਮੌਕੇ ਤੇ ਆਉਂਦੇ ਨੇ, ਸੱਦਿਆ ਆਉਂਦੇ ਨੇ, ਕੀ ਹੁੰਦਾ, ਕਿਸ ਤਰ੍ਹਾਂ ਆਉਂਦੇ ਜੀ? ਅਰੋੜਾ ਸਾਹਿਬ ਮੈਨੂੰ ਕਿਹਾ ਵਿੱਚੋਂ ਜੀ, ਹਾਂਜੀ ਵਿੱਚੋਂ ਕਨੈਕਸ਼ਨ ਨਹੀਂ ਜੀ, ਵਿਆਹਾਂ ਤੇ ਆਉਂਦੇ ਜੀ, ਵਿਆਹਾਂ ਤੇ ਆਉਂਦੇ ਆ ਤਕਰੀਬਨ। ਜੋ ਕੋਈ ਵੀ ਵੈਸੇ ਆਮ ਹਿਜੜੇ ਤਾਂ ਆ ਜਾਂਦੇ ਆ, ਖੈਰ ਕੋਈ ਬੱਚੇ ਜੰਮਿਆ ਜਾਂ ਕਿਸ ਤਰ੍ਹਾਂ ਉਹ ਵੀ ਤਾਂ ਆਉਂਦੇ ਹੀ ਰਹਿੰਦੇ, ਉਹਨਾਂ ਨੂੰ ਲੱਗ ਜਾਂਦਾ ਪਤਾ। ਪਰ ਜਿਹੜੇ ਇਹ ਮਰਾਸੀ ਹੁੰਦੇ ਆ, ਇਹ ਤਾਂ ਤਕਰੀਬਨ ਹੁਣ ਆਉਂਦੇ ਆ ਝੋਨਾ ਕਣਕ ਜਦੋਂ ਆਉਂਦਾ ਜੀ, ਇਹਨਾਂ ਨੇ ਤਾਂ ਉਦੋਂ ਤਾਂ ਪੱਕਾ ਆਉਣਾ ਹੀ ਆਉਣਾ ਹੁੰਦਾ ਜੀ। ਇਹ ਸੋਚ ਜੀ। ਥੈਂਕ ਯੂ ਜੀ, ਤੁਸੀਂ ਬਹੁਤ ਸ਼ੁਕਰੀਆ ਤੁਹਾਡਾ, ਇੱਕ ਵਾਰ ਫਿਰ ਤੁਸੀਂ ਆ ਕੇ ਸਾਂਝ ਪਾਈ, ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਸਾਡੇ ਨਾਲ ਕਰਨ ਦੇ ਲਈ। ਅੱਛਾ ਨਈਮ ਸਾਹਿਬ, ਵਕਤ ਆਲਮੋਸਟ ਪੌਣੇ 2 ਘੰਟੇ ਦਾ ਹੋ ਗਿਆ, ਅਸੀਂ 10-12 ਮਿੰਟ ਹੋਰ ਕਰ ਲਈਏ ਜੀ, ਕਹਿੰਦੇ 2 ਘੰਟੇ ਤੋਂ ਬਾਅਦ ਅਸੀਂ ਸਾਰਾ ਕੁਝ ਸਮੇਟਣਾ ਹੁੰਦਾ ਹੈ। ਸੋ ਨਈਮ ਸਾਹਿਬ, ਮੈਂ ਵਾਕਈ ਸੋਚ ਰਿਹਾ ਸੀ ਕਿ ਇਹ ਸਾਰੀਆਂ ਚੀਜ਼ਾਂ ਕਦੀ ਰਿਵਾਈਵ ਹੋ ਸਕਦੀਆਂ ਨੇ, ਦੁਬਾਰਾ ਆ ਸਕਦੀਆਂ ਨੇ, ਤੁਹਾਨੂੰ ਲੱਗਦਾ ਹੈ ਦੌਰ ਵਾਪਸ ਆ ਸਕਦਾ ਹੈ ਜਾਂ ਸਿਰਫ ਸੋਚਾਂ ਵਿੱਚ ਰਹਿ ਜਾਏਗਾ, ਪੁਰਾਣੀ ਗੱਲਾਂ ਵਿੱਚ ਹੀ ਰਹਿ ਜਾਏਗਾ? ਇਹ ਦੇਖੋ ਜੀ, ਹੁਣ ਤਾਂ ਚੀਜ਼ਾਂ ਜਿਹੜੀਆਂ ਖਤਮ ਹੋ ਗਈਆਂ। ਜਿਹੜੇ ਮੈਂ ਪਹਿਲੇ ਦੱਸਿਆ ਸੀ ਕਿ ਇੱਕ ਜਿਹੜਾ ਤਮਾਸ਼ਾਗਰ ਹੁੰਦਾ ਜਾਂ ਬਾਜ਼ੀਗਰ ਹੁੰਦਾ ਜਾਂ ਲੋਕ ਤਮਾਸ਼ੇ ਜਿਹੜੇ ਦਿਖਾਉਣ ਵਾਲੇ ਨੇ, ਉਹ ਆਪਣੀ ਉਮਰ ਤੋਂ ਬਹੁਤ ਵੱਡੇ ਹੁੰਦੇ ਨੇ, ਕਿਉਂਕਿ ਉਹਨਾਂ ਦੀ ਉਮਰ ਦੇ ਵਿੱਚ ਕਈਆਂ ਨਸਲਾਂ ਦਾ ਤਜਰਬਾ ਹੁੰਦਾ ਉਹਨਾਂ ਦੇ, ਜਿਹੜਾ ਅੱਗੇ ਚੱਲ ਰਿਹਾ ਹੁੰਦਾ। ਉਹ ਮਹਿਜ਼ ਇੱਕ ਬੰਦੇ ਨੇ ਫਨ ਨਹੀਂ ਸਿੱਖਿਆ ਹੁੰਦਾ। ਲੇਕਿਨ ਜਿਸ ਵੇਲੇ ਇਹਦੇ ਵਿੱਚ ਬ੍ਰੇਕ ਆ ਜਾਂਦੀ ਹੈ, ਰਾਬਤਾ ਟੁੱਟ ਜਾਂਦਾ ਵਾ, ਲੋਕ ਉਹ ਨਹੀਂ ਰਹਿੰਦੇ, ਫਿਰ ਉਸ ਫਨ ਨੂੰ ਚਲਾਉਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ। ਕਿਉਂਕਿ ਜਿਸ ਟਾਈਮ ਇਹ ਲਿੰਕ ਜਿਹੜਾ ਟੁੱਟ ਰਿਹਾ ਸੀਗਾ, ਉਸ ਵੇਲੇ ਅਹਿਸਾਸ ਨਹੀਂ ਹੋਇਆ ਉਹਦਾ, ਅਸੀਂ ਉਹਨੂੰ ਨਹੀਂ ਜੋੜ ਸਕੇ। ਲੇਕਿਨ ਹੁਣ ਜਿਹੜਾ ਵਾ, ਕੁਝ ਚੀਜ਼ਾਂ ਐਸੀਆਂ ਹੈ ਕਿ ਜਿਹੜੀਆਂ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਚੱਲ ਰਹੀਆਂ ਨੇ, ਔਰ ਬੜਾ ਇਹਦਾ ਮੌਸਰ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਪੈਗਾਮ ਵੀ ਦਿੱਤਾ ਜਾ ਰਿਹਾ। ਇੱਕ ਚੀਜ਼ ਸਾਡੀ ਡਿਸਕਸ਼ਨ ਦੇ ਵਿੱਚ ਹਜੇ ਨਹੀਂ ਆਈ, ਬਹੁਤ ਜ਼ਿਆਦਾ ਨਹੀਂ ਆਈ, ਉਹ ਸੀ ਪੁਤਲੀ ਤਮਾਸ਼ਾ। ਪੁਤਲੀ ਤਮਾਸ਼ਾ ਦਿਖਾਉਣ ਵਾਲੇ ਲੋਕ ਸੀ ਤੇ ਅੱਛਾ, ਇਹ ਪਿੰਡਾਂ ਦੇ ਵਿੱਚ ਮੈਂ ਇੰਨੇ ਜ਼ਿਆਦਾ ਨਹੀਂ ਦੇਖੇ, ਪਿੰਡਾਂ 'ਚ ਨਹੀਂ ਆਏ। ਉਹਦੀ ਵਜ੍ਹਾ ਸੀ ਕਿ ਉਹਨਾਂ ਦਾ ਜਿਹੜਾ ਪੈਗਾਮ ਹੁੰਦਾ ਸੀਗਾ, ਜਾਂ ਉਸ ਪੁਤਲੀ ਤਮਾਸ਼ੇ ਦੇ ਵਿੱਚ ਜਿਹੜੀ ਇੱਕ ਕਹਾਣੀ ਜਿਹੜੀ ਹੁੰਦੀ ਸੀ, ਉਹ ਥੋੜੀ ਜਿਹੀ ਉਹਦੀ ਸਤ੍ਹਾ ਬੁਲੰਦ ਹੁੰਦੀ ਸੀ ਕਿ ਜ਼ਿਆਦਾ ਥੋੜੇ ਜਿਹੇ ਇਲਮ ਰੱਖਣ ਵਾਲੇ ਜਿਹੜੇ ਲੋਕ ਹੈ। ਇਸ ਵਜ੍ਹਾ ਤੋਂ ਪੁਤਲੀ ਤਮਾਸ਼ਾ ਸਾਨੂੰ ਜ਼ਿਆਦਾ ਜਿਹੜਾ ਹੈ ਉਹ ਪੜ੍ਹੇ ਲਿਖੇ ਇਲਾਕਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜ਼ਿਆਦਾ ਨਜ਼ਰ ਆਉਂਦਾ ਸੀ, ਪਿੰਡਾਂ ਦੇ ਵਿੱਚ ਬਹੁਤ ਘੱਟ ਸੀ। ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਉਹ ਦੇਖਿਆ ਵੀ ਨਾ ਹੋਵੇ, ਲੇਕਿਨ ਆ ਵੀ ਜਾਂਦੇ ਸੀ ਕਦੀ, ਉਹ ਮੰਜਾ ਖੜਾ ਕਰਕੇ ਉਹ ਪੁਤਲੀ ਤਮਾਸ਼ਾ, ਔਰ ਉਹਦੇ ਨਾਲ ਬਾਕਾਇਦਾ ਪੂਰੀ ਕਹਾਣੀ ਜਿਹੜੀ ਇੱਕ ਬਿਆਨ ਕਰ ਦਿੱਤੀ ਜਾਂਦੀ ਸੀ। ਅੱਛਾ, ਇਹ ਚੀਜ਼ ਐਸੀ ਹੈ ਕਿ ਜਿਹਨੂੰ ਅੱਗੇ ਚਲਾਇਆ ਵੀ ਗਿਆ ਵਾ, ਕੁਝ ਡਰਾਮਿਆਂ ਦਾ ਵੀ ਹਿੱਸਾ ਬਣਾਇਆ ਗਿਆ, ਔਰ ਹਜੇ ਤੱਕ ਇਹ ਹੋ ਵੀ ਰਹੇ ਨੇ। ਲੇਕਿਨ ਮੈਂ ਇਹ ਕਹਿਣਾ ਕਿ ਇਹ ਚੀਜ਼ਾਂ ਤੇ ਜ਼ਾਹਿਰ ਹੈ ਹੁਣ ਖਤਮ ਹੋ ਗਈਆਂ ਨੇ, ਲੇਕਿਨ ਕੁਝ ਚੀਜ਼ਾਂ ਅਸੀਂ ਦਿਖਾਉਣੀਆਂ ਵੀ ਨਹੀਂ ਨਸਲ ਨੂੰ ਕਿ ਹੁੰਦੀਆਂ ਕੀ ਸੀ। ਇਹ ਉਹਦੀ ਇੱਕ ਹੀ ਸੂਰਤ ਹੈ ਕਿ ਇਹਨਾਂ ਚੀਜ਼ਾਂ ਨੂੰ ਡਰਾਮਾਟਾਈਜ਼ ਕੀਤਾ ਜਾਵੇ, ਹੁਣ ਕਿਸੇ ਨਾ ਕਿਸੇ ਤਰੀਕੇ ਨਾਲ, ਅੱਛੇ ਤਰੀਕੇ ਨਾਲ ਫਿਲਮਾਇਆ ਜਾਵੇ ਇਹਨਾਂ ਨੂੰ, ਔਰ ਪੂਰਾ ਉਹ ਮੰਜ਼ਰ ਦਿਖਾਇਆ ਜਾਵੇ। ਇਹ ਸਿਰਫ ਫਿਲਮ ਦੇ ਵਿੱਚ ਹੀ ਹੋ ਸਕਦਾ, ਜਿੱਥੇ ਬਹੁਤ ਸਾਰਾ ਪੈਸਾ ਵਾ, ਲੋਕਾਂ ਨੂੰ ਇਕੱਠਾ ਵੀ ਕੀਤਾ ਜਾ ਸਕਦਾ, ਐਸੇ ਪੇਸ਼ਾਵਰ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਇਆ ਵੀ ਜਾ ਸਕਦਾ ਵਾ। ਕਿਉਂਕਿ ਇਹ ਚੀਜ਼ਾਂ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਹੁਣ ਮੀਡੀਆ ਦੇ ਅੰਦਰ ਹੀ ਨਜ਼ਰ ਆਉਣੀਆਂ ਵਾ। ਇਹ ਜਿਹੜੇ ਪ੍ਰੋਗਰਾਮ ਨੇ ਸਾਡੇ, ਇਹਨਾਂ ਦਾ ਮਕਸਦ ਵੀ ਇਹ ਹੀ ਹੈ
ਕਿ ਜਿਹੜੀ ਜ਼ਿੰਦਗੀ ਭੁੱਲ ਗਈ ਹੈ, ਜਿਹੜੀ ਪਿੱਛੇ ਗੁਜ਼ਰ ਗਈ ਹੈ। ਚਲੋ ਇਹ ਵੀਡੀਓ ਕਿਤੇ ਮੌਜੂਦ ਹੋਏਗੀ, ਅਮਲੀ ਸ਼ਕਲਾਂ ਤਾਂ ਸਾਡੇ ਸਾਹਮਣੇ ਨਹੀਂ ਦੀਆਂ, ਪ੍ਰੈਕਟੀਕਲ ਤਾਂ ਨਹੀਂ ਹੋ ਰਿਹਾ, ਲੇਕਿਨ ਗੱਲਾਂ ਤਾਂ ਕੋਈ ਯਾਦ ਹੋਣਗੀਆਂ, ਕੋਈ ਸ਼ਬਦ ਜਿਹੜੇ ਨੇ, ਕੋਈ ਅੱਖਰ ਜਿਹੜੇ ਨੇ, ਕੋਈ ਖੇਡਾਂ ਦੇ ਨਾਂ ਨੇ ਜਿਹੜੇ ਉਹ ਜ਼ਿਹਨ ਦੇ ਵਿੱਚ ਰਹਿ ਜਾਣ ਦੇ ਲੋਕਾਂ ਦੇ। ਮਕਸਦ ਵੀ ਇਹ ਹੀ ਹੈ ਕਿ ਅਸੀਂ ਆਪਣੀ ਪਿਛਲੀ ਜ਼ਿੰਦਗੀ ਨੂੰ ਜੋੜ ਤਾਂ ਨਹੀਂ ਸਕਦੇ ਉਸ ਤਰ੍ਹਾਂ, ਲੇਕਿਨ ਉਹ ਭੁੱਲੇ ਨਾ, ਸਾਡੇ ਜ਼ਿਹਨਾਂ ਦੇ ਵਿੱਚ ਮੌਜੂਦ ਹੋਵੇ, ਉਹ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਮੌਜੂਦ ਹੋਵੇ। ਜੀ ਬਹੁਤ ਜ਼ਬਰਦਸਤ ਤੁਹਾਡੀ ਗੱਲ ਹੈ ਜੀ। ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਸ਼ਾਇਦ ਅਸੀਂ ਉਹ ਗੁਜ਼ਰਿਆ ਦੌਰ ਵਾਪਸ ਨਹੀਂ ਲੈ ਕੇ ਆ ਸਕਦੇ, ਨਾ ਹੀ ਉਹ ਸਾਡੇ ਕੋਲ ਉਸ ਕਿਸਮ ਦੇ ਲੋਕ ਨੇ ਜੋ ਉਸ ਕਿਸਮ ਦਾ ਆਰਟ ਜੋ ਪਰਫਾਰਮ ਕਰ ਰਹੇ ਸੀ। ਖਾਸ ਤੌਰ ਤੇ ਪੁਤਲੀ ਤਮਾਸ਼ੇ ਦੀ ਗੱਲ ਕੀਤੀ, ਪੁਤਲੀ ਤਮਾਸ਼ਾ ਵਾਕਈ ਉਸਦੀ ਕਹਾਣੀਆਂ ਬੜੀ ਬੁਲੰਦ ਕਿਸਮ ਦੀ ਕਹਾਣੀਆਂ ਸਨ। ਮੈਂ ਤੇ ਜ਼ਿਕਰ ਕਰਦਾ ਜਾਵਾਂ ਕਿ ਪੁਤਲੀ ਤਮਾਸ਼ਾ ਜਿੱਥੇ ਵੀ ਕਿਤੇ ਦੁਨੀਆ ਭਰ ਵਿੱਚ ਹੋਇਆ ਹੈ, ਜਿੱਥੇ ਵੀ ਕਿਤੇ ਸਿਆਸੀ ਤੌਰ ਦੇ ਉੱਤੇ ਕਿਤੇ ਤਬਦੀਲੀਆਂ ਆਈਆਂ ਨੇ, ਉਸ ਨੂੰ ਵਰਤਿਆ ਗਿਆ ਹੈ, ਉਸ ਦੇ ਲੋਕਾਂ ਨੂੰ ਤਿਆਰ ਕੀਤਾ ਗਿਆ, ਪਿੰਡਾਂ 'ਚ ਕਹਾਣੀਆਂ ਸੁਣਾਈਆਂ ਗਈਆਂ, ਲੋਕਾਂ ਨੂੰ ਬਗਾਵਤ ਵਾਸਤੇ ਕਹਾਣੀਆਂ ਸੁਣਾਈਆਂ ਗਈਆਂ ਨੇ। ਖਾਸ ਤੌਰ ਤੇ ਰਾਜਸਥਾਨ ਵਿੱਚ, ਇੰਡੀਆ ਵਿੱਚ ਅਜੇ ਵੀ ਬਹੁਤ ਚੱਲਦਾ ਉਹ ਬਚਪਨ ਵਿੱਚ ਬਹੁਤ ਵੇਖਿਆ ਹੈ, ਤੇ ਉਹ ਇੱਕ ਅਲੱਗ ਹੀ ਉਸਦੀ ਇੱਕ ਕਲਾਕਾਰ ਸੀ। ਪਾਕਿਸਤਾਨ ਵਿੱਚ ਲਾਹੌਰ ਵਿੱਚ ਰਫੀ ਪੀਰ ਥੀਏਟਰ ਵਰਕਸ਼ਾਪ ਤੋਂ ਉਹਨਾਂ ਰਫੀ ਸਾਹਿਬ ਦਾ ਖਾਨਦਾਨ, ਉਹਨਾਂ ਦੇ ਫਰਜ਼ੰਦ ਬੜਾ ਪੁਤਲੀ ਤਮਾਸ਼ੇ ਨੂੰ ਨਵੇਂ ਤਰੀਕੇ ਪੁਤਲੀ ਤਮਾਸ਼ੇ ਨੂੰ ਬਣਾ ਕੇ ਉਸ ਬੜਾ ਵਧੀਆ ਸਰ ਅੰਜਾਮ ਦਿੱਤਾ ਹੈ। ਇੰਡੀਆ ਵਿੱਚ ਸ਼ਾਇਦ ਉਸ ਲੈਵਲ ਉੱਤੇ ਉਹ ਕੰਮ ਨਹੀਂ ਹੋ ਸਕਿਆ ਪੁਤਲੀ ਦੇ ਉੱਤੇ, ਉੱਥੇ ਅਜੇ ਵੀ ਉਸੇ ਲੈਵਲ ਤੇ ਜੋ ਪੁਰਾਣੇ ਦੌਰ ਦਾ ਮੰਜੀਆਂ ਰੱਖ ਕੇ ਜਿਸ ਤਰ੍ਹਾਂ ਚੱਲਦੇ ਸੀ ਉਹੀ ਕੁਝ ਚੱਲ ਰਿਹਾ। ਪਰ ਫਿਲਮਾਂ ਦੇ ਵਿੱਚ ਜੇ ਆ ਜਾਵੇ ਕਿਸੇ ਤਰੀਕੇ ਤੇ ਸ਼ਾਇਦ ਇਹ ਆਉਣ ਵਾਲੀ ਸਾਡੀ ਨਸਲ ਲਈ ਇਹ ਹਮੇਸ਼ਾ ਲਈ ਰਹਿ ਜਾਏਗੀ ਚੀਜ਼, ਅਸੀਂ ਇਹਨੂੰ ਵੇਖ ਸਕਾਂਗੇ, ਸਾਂਝ ਸਾਡੇ ਨਾਲ ਹਮੇਸ਼ਾ ਬਣੀ ਰਹੇਗੀ। ਸੋ ਮੇਰੇ ਖਿਆਲ ਨਾਸਰ ਸਾਹਿਬ ਵੀ ਸਾਡੀ ਗੱਲ ਸੁਣ ਰਹੇ ਨੇ, ਤੇ ਸੁਣ ਰਹੇ ਤੇ ਨਾਸਰ ਸਾਹਿਬ ਤੁਸੀਂ ਵੀ ਆਓ, ਤੁਹਾਨੂੰ ਕੋਈ ਨਵਾਂ ਤਮਾਸ਼ੇ ਦੀ ਗੱਲ ਮੈਂ ਤੁਹਾਡੀਆਂ ਬੈਕ ਸਟੇਜ ਤੇ ਤੁਹਾਡੀਆਂ ਗੱਲਾਂ ਸੁਣ ਰਿਹਾ, ਸਿਆਣੀਆਂ ਗੱਲਾਂ ਸੁਣ ਰਿਹਾ, ਤੇ ਪੱਲੇ ਬੰਨ ਰਿਹਾ ਉਹਨਾਂ ਨੂੰ, ਪਰ ਪੱਲੇ ਵੱਜ ਨਹੀਂ ਰਿਹਾ। ਕੋਈ ਸ਼ਰਟ ਪਾਈ ਹੈ, ਪੱਲਾ ਛੋਟਾ ਹੈ, ਪੱਲੇ ਬੰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਪਹਿਲਾਂ ਹੁੰਦਾ ਸੀ ਨਾ, ਸਾਡੀਆਂ ਮਾਵਾਂ ਹੋਣ ਵੀ ਉਹਨਾਂ ਨੂੰ ਕੋਈ ਪੈਸੇ ਹੋਣੇ ਉਹਨਾਂ ਨੂੰ ਪੱਲੇ ਨਾਲ ਬੰਨ ਲੈਣੇ, 10 20 50 100 ਰੁਪਏ ਹੋਣਾ, ਕਿਉਂਕਿ ਸਬਜ਼ੀ ਸੁਬਜ਼ੀ ਲੈਣ ਜਾਣਾ ਬਾਹਰੋਂ, ਤੇ ਪੱਲੇ ਨਾਲ ਬੰਨ ਲੈਣੇ। ਉਹਨਾਂ ਨੇ ਗੱਲ ਸਾਡੀ ਪੱਲੇ ਬੰਨ ਲਓ, ਬੰਨੀਆਂ ਮੁੰਨੀਆਂ ਆਪਾਂ ਥੋੜਾ ਸਾ ਤੁਹਾਡੀਆਂ ਗੱਲਾਂ ਪੱਲੇ ਬੰਨਣ ਦੀ ਕੋਸ਼ਿਸ਼ ਕੀਤੀ। ਚਲੋ ਇਹ ਗੱਲ ਵਧੀਆ ਕਿ ਤੁਸੀਂ ਗੱਲਾਂ ਪੱਲੇ ਬੰਨਣੀ ਸ਼ੁਰੂ ਕਰ ਦਿੱਤੀਆਂ। ਅਸੀਂ ਇਸ ਤੇ ਮੇਰੇ ਖਿਆਲ ਪਹਿਲਾਂ ਵੀ ਜ਼ਿਕਰ ਕੀਤਾ ਸੀ, ਜਿਹੜੀ ਪਹਿਲਾਂ ਗੰਢਾਂ ਬੰਨੀਆਂ ਜਾਂਦੀ ਸੀ, ਕੋਈ ਗੱਲ ਚੇਤੇ ਕਰ ਲੈਣੀ, ਨਾਲ ਬੰਨ ਕੇ ਰੱਖਣੀ, ਖਾਲੀ ਗੰਢ ਨਹੀਂ ਬੰਨਣੀ, ਵੀ ਇਹ ਉਹਨਾਂ ਦੇ ਚੇਤੇ ਆ ਜਾਏ ਵੀ ਕੀ ਕਿਹਾ ਸੀ ਸਾਨੂੰ ਕਿਸੇ ਨੇ। ਇਹ ਬੜਾ ਵਧੀਆ ਤਰੀਕਾ ਸੀ ਉਸ ਦੌਰ ਦਾ, ਜਦੋਂ ਲੋਕ ਪੜ੍ਹੇ ਲਿਖੇ ਨਹੀਂ ਸੀ, ਗੱਲ ਲਿਖਣ ਦੀ ਜਗ੍ਹਾ ਉਹ ਗੰਢ ਹੀ ਬੰਨ ਲੈਂਦੇ ਹੁੰਦੇ ਸੀ। ਬੜੀ ਵਧੀਆ। ਇਹ ਰੋੜਾ ਸਾਹਿਬ, ਇਹ ਜਿਹੜਾ ਵਿਆਹ ਦਾ ਜਿਹੜਾ ਸੱਦਾ ਹੁੰਦਾ ਸੀ ਜਾਂ ਦਾਵਤ ਜਿਹੜੀ ਦਿੰਦੀ ਸੀ ਤੇ ਦਿੱਤੀ ਜਾਂਦੀ ਸੀ, ਉਦੋਂ ਵੀ ਲਾਲ ਧਾਗੇ ਦੇ ਹੁੰਦਾ ਸੀ, ਇਹ ਗੰਢ ਹੈ ਜੀ ਤੇ ਇਹਦੇ ਫਲਾਣੀ ਜਗ੍ਹਾ ਤੋਂ ਆਈ ਹੈ। ਉਹ ਮੈਨੂੰ ਇੱਕ ਲਤੀਫਾ ਯਾਦ ਆ ਗਿਆ, ਕੋਈ ਮਿਰਾਸੀ ਜਿਹੜਾ ਉਹ ਗੰਢ ਦੇਣ ਗਿਆ ਕਿਸੇ ਦੇ ਚੌਧਰੀ ਦੇ ਘਰ, ਕੋਈ ਦੂਸਰੇ ਪਿੰਡ, ਤੇ ਉਹ ਜਿਸ ਵੇਲੇ ਬੂਹਾ ਖੜਕਿਆ ਨਾ, ਤੇ ਉਹਨਾਂ ਨੇ ਕੋਈ ਸੇਵੀਆਂ ਪਕਾਈਆਂ ਹੋਈਆਂ ਸੀ ਘਰ 'ਚ। ਉਹ ਕਹਿੰਦੇ ਵੀ ਉਹ ਮਿਰਾਸੀ ਆ ਗਿਆ ਗੰਢ ਦੇਣ ਲਈ, ਸੇਵੀਆਂ ਜਿਹੜੀਆਂ ਨਾ ਖਾਂਚੇ ਥੱਲੇ ਲੁਕੋ ਦਿਓ। ਉਹਨੇ ਦੇਖ ਲਈਆਂ, ਉਹਨੇ ਹੁਣ ਦੱਸਣਾ ਵੀ ਸੀਦਾ ਉਹਨਾਂ ਨੂੰ ਕਿ ਮੈਂ ਦੇਖ ਵੀ ਲਈਆਂ ਵਾ। ਤੇ ਉਹ ਹੁਣ ਘਰ ਵਾਲੇ ਨੂੰ ਕਹਿੰਦਾ, ਪ੍ਰਭਾਣੀਆ ਮੇਰੇ ਨਾਲ ਅੱਜ ਕੀ ਹੋਇਆ? ਜਿਹੜੀ ਚੁਦਰੈਣ ਸੀ ਦੀ ਘਰ ਦੇ। ਕਹਿੰਦੇ ਕੀ ਹੋਇਆ? ਕਹਿੰਦਾ ਮੈਂ ਜਦੋਂ ਗੰਢ ਦੇਣ ਤੁਹਾਡੇ ਪਿੰਡ ਨੂੰ ਆ ਰਿਹਾ ਸੀ, ਤੇ ਰਾਹ 'ਚ ਇੱਕ ਉਹ ਤੁਹਾਨੂੰ ਪਤਾ ਕਿ ਜੰਗਲ ਪੈਂਦਾ, ਮੈਂ ਉੱਥੇ ਜਨਾਬ ਜੰਗਲ ਦੇ ਵਿੱਚ ਜਦੋਂ ਲੰਘਣ ਲੱਗਾ ਨਾ, ਅੱਗੋਂ ਸੱਪ ਨਿਕਲਿਆ ਆ। ਹੁਣ ਸੱਪ ਜਿਹੜਾ ਮੇਰੇ ਵੱਲ ਨੂੰ ਵਧੇ, ਮੈਂ ਪਿਛਾਂਹ ਹਟਾਂ, ਸੱਪ ਹੋਰ ਮੇਰੇ ਨੇੜੇ ਹੁੰਦਾ ਜਾਵੇ, ਮੈਂ ਹੋਰ ਪਿਛਾਂਹ ਹੋ ਗਿਆ। ਫਿਰ ਕਹਿੰਦਾ ਮੇਰਾ ਤੇ ਸੱਪ ਦਾ ਇੰਨਾ ਹੀ ਫਾਸਲਾ ਰਹਿ ਗਿਆ ਜਿੰਨਾ ਮੇਰਾ ਤੇ ਸੇਵੀਆਂ ਦਾ। ਹੁਣ ਉਹ ਨਾ ਅਰੋੜਾ ਸਾਹਿਬ, ਤੁਹਾਨੂੰ ਪਤਾ ਖਾਨ ਸਾਹਿਬ ਜਿਹੜੇ ਮਰਾਸੀ ਨੇ, ਇਹਨਾਂ ਨੂੰ ਗੱਲ ਬਹੁਤ ਫੁਰਦੀ, ਗੱਲ ਬਹੁਤ ਇਹਨੂੰ ਤੇ ਹੈਦੇ ਵੀ ਥੋੜੇ ਜਿਹੇ ਘੱਟ ਦਿੰਦੇ। ਉਹ ਮਰਾਸੀਆਂ ਦਾ ਕਹਿੰਦੇ ਪੀਰ, ਉਹਨਾਂ ਦੇ ਘਰ ਮਰਾਸੀਆਂ ਦੇ, ਤੇ ਉਹ ਹੁਣ ਉੱਚੇ ਥਾਂ ਦੇ ਨਾ ਪੀਰ ਸਾਹਿਬ ਬਹਿ ਜਾਂਦੇ। ਗੱਲ ਥੋੜੀ ਜਿਹੀ ਵਿੱਚ ਹੈਗੀ ਆ ਉਹ, ਲੇਕਿਨ ਕਰਦੇ ਨਹੀਂ ਏਡੀ ਵੀ ਕੋਈ ਨਹੀਂ। ਉਹ ਬਹਿ ਜਾਂਦੇ ਆ ਪੀਰ ਸਾਹਿਬ ਆ ਕੇ। ਹੁਣ ਜਿਹੜੇ ਪੀਰ ਸਾਹਿਬ ਹੁੰਦੇ ਆ ਨਾ, ਉੱਚੇ ਥਾਂ ਬਹਿ ਜਾਂਦੇ, ਤੇ ਪੀਰ ਸਾਹਿਬ ਦੀ ਜਿਵੇਂ ਪੰਜਾਬੀ ਜਾਂਦੇ ਨਾ ਸੁੱਥਣ ਸਲਵਾਰ, ਉਹ ਪਾਟੀ ਦੀ ਥੋੜੀ ਜਿਹੀ, ਉਹ ਅੱਗੇ ਬਹਿ ਜਾਂਦੇ ਆ। ਜਿਹੜੇ ਮਰਾਸੀ ਖਾਨ ਸਾਹਿਬ ਜਿਹੜੇ ਨਾ, ਉਹ ਵੇਖਣ ਲੱਗ ਪੈਂਦੇ ਵੀ ਇਹ ਹੁਣ ਪੀਰ ਸਾਹਿਬ ਦਾ ਉਹ ਨਾਲ ਪਾਣੀ ਵੀ ਪਿਓ, ਨਾਲ ਰੋਟੀ ਵੀ ਦੇਣ, ਸਾਰਾ ਕੁਛ ਕਰੀ ਜਾਣ, ਨਾਲ ਹੁਣ ਡਰਦੇ ਕਹਿਣ ਵੀ ਪੀਰ ਸਾਹਿਬ ਗੁੱਸਾ ਨਾ ਕਰ ਜਾਣ। ਜੇ ਪੀਰ ਸਾਹਿਬ ਨੂੰ ਆ ਗਿਆ, ਪੀਰ ਸਾਹਿਬ ਤੁਸੀਂ ਕੱਪੜੇ ਬਦਲੋ ਜਾਂ ਸਿੱਧੇ ਹੋ ਜਾਓ। ਹੁਣ ਆਂਦੇ ਖਾਨ ਸਾਹਿਬ ਆਂਦੇ
ਪੀਰ ਜੀ ਹੋਰ ਤੁਹਾਡੀ ਹੋਰ ਕੋਈ ਸੇਵਾ ਕੀ ਕਰੀਏ? ਆਂਦੇ ਨਹੀਂ ਬਹੁਤ ਤੁਸੀਂ ਬਹੁਤ ਕੁਝ ਪਾਇਆ, ਬਹੁਤ ਵਧੀਆ, ਬਹੁਤ ਜ਼ਬਰਦਸਤ, ਬਹੁਤ ਮਿਹਰਬਾਨੀ। ਆਂਦਾ ਫਿਰ ਵੀ ਪੀਰ ਜੀ, ਆਂਦਾ ਨਹੀਂ ਖਾਨ ਸਾਹਿਬ ਤੁਸੀਂ ਬਹੁਤ ਸੇਵਾ ਕੀਤੀ ਹੈ, ਬਹੁਤ ਮਿਹਰਬਾਨੀ ਤੁਹਾਡੀ। ਆਂਦਾ ਪੀਰ ਜੀ ਫਿਰ ਵੀ ਕੋਈ ਸੂਈ ਧਾਗਾ ਕੋਈ ਏਦਾਂ ਦੀ ਖਾਨ ਸਾਹਿਬ ਜਿਹੜੇ ਨਾ ਸਾਡੇ ਵੀ ਖਾਨ ਸਾਹਿਬ ਹਲੇ ਵੀ ਹੈਗੇ ਨੇ, ਤੇ ਉਹ ਪਿਛਲੇ ਦਿਨੀ ਉਹਨਾਂ ਦਾ ਮੁੰਡਾ ਸਿੱਖਣ ਲੱਗ ਪਿਆ, ਮੈਨੂੰ ਆਂਦਾ ਵੀ ਮੈਨੂੰ ਇੰਡੀਆ ਤੋਂ ਹਾਰਮੋਨੀਅਮ ਮੰਗਾ ਕੇ ਦੇ। ਤੇ ਮੈਂ ਕਿਹਾ ਹੁਣ ਤੇ ਲਾਕਡਾਊਨ ਹੈ, ਹਾਰਮੋਨੀਅਮ ਤੈਨੂੰ ਕਿੱਥੋਂ ਮੰਗਾ ਕੇ ਦੇਵਾਂ? ਉਹ ਕਹਿੰਦਾ ਮੈਂ ਲਵਲੀ ਨੂੰ ਕਿਹਾ, ਮੈਂ ਕਿਹਾ ਹਾਰਮੋਨੀਅਮ ਯਾਰ ਤੁਹਾਨੂੰ ਨਨਕਾਣਾ ਸਾਹਿਬ ਤੋਂ ਨਾ ਕੋਲ ਨੂੰ ਲੱਭ ਕੇ ਲਿਆ ਦੇ। ਉਹ ਵਾਅਦਾ ਕਰਨਾ 4-5 ਮਹੀਨੇ ਲੰਘ ਗਏ। ਉਹ ਇੱਕ ਦਿਨ ਨਾ ਆ ਗਿਆ ਇੱਥੇ, ਆਂਦਾ ਮੈਨੂੰ ਇਹ ਦੱਸੋ ਵੀ ਉਹ ਹਾਰਮੋਨੀਅਮ ਜਿਹੜਾ ਉਹ ਇੰਡੀਆ ਤੋਂ ਹਾਲੀ ਤੁਰਿਆ ਕਿ ਨਹੀਂ ਤੁਰਿਆ, ਕਿ ਹਾਲੀ ਉਹ ਲੱਕੜ ਦੀ ਸੂਰਤ 'ਚ ਹਾਲੀ ਬਣਨਾ ਆ? ਮੈਨੂੰ ਸਹੀ ਦੱਸੋ, ਐਵੇਂ ਮੈਨੂੰ ਲਾਰੇ ਲਾਈ ਜਾਓ। ਸੋ ਦੋਸਤਾਂ ਨੇ ਅਰੋੜਾ ਸਾਹਿਬ ਇਹ ਇੰਟੈਲੈਕਚੁਅਲ ਸੀ, ਸੂਈ ਧਾਗੇ ਵਾਲੀ ਗੱਲ ਤੋਂ ਹਸਾਈ ਜਾਂਦਾ ਤੇ ਸਾਰੇ ਦੋਸਤ ਹੱਸਣ ਡਏ। ਇਹ ਇੰਟੈਲੈਕਚੁਅਲ ਸੀ ਦੇ ਆਪਣੇ ਹੱਦੇ। ਦੇਖੋ ਤੁਸੀਂ ਕਿ ਕਿਵੇਂ ਜਿਹੜੀ ਹੈ ਗੱਲ ਦਾ ਜਿਹੜਾ ਫਿਲਬਦੀ ਜਿਹੜਾ ਜਵਾਬ ਦੇਣਾ, ਫੌਰੀ ਜਵਾਬ ਦੇਣਾ, ਔਰ ਇਹ ਵੀ ਸਮਝ ਲਓ ਕਿ ਇਹ ਬਾਕਾਇਦਾ ਫਨ ਇੱਕ ਸਿੱਖਿਆ ਹੋਇਆ ਸੀ ਦਾ। ਬਿਲਕੁਲ। ਔਰ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਸੀਦੀਆਂ ਇਹ ਕੋਈ ਮਾਮੂਲੀ ਅਫਰਾਦ ਨਹੀਂ ਸੀ ਦੇ ਆਪਣੇ ਅਹਿਦ ਦੇ। ਸਿਰਫ ਇਹ ਸੀ ਕਿ ਸਮਾਜ ਦਾ ਜਿਹੜਾ ਰਵੱਈਆ ਜਿਹੜਾ ਸੀ ਦਾ ਉਹਨੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ। ਬਿਨਾਂ ਨਾਰਾਜ਼ ਕੀਤੇ ਆਪਣੀ ਗੱਲ ਨੂੰ ਪੂਰੀ ਸਖਤੀ ਨਾਲ ਕਹਿ ਦੇਣਾ, ਵੀ ਗੱਲ ਕਹਿਣੀ ਨਹੀਂ ਤਾਂ ਨਾਰਾਜ਼ ਵੀ ਨਹੀਂ ਕਰਨਾ, ਤੇ ਉਸ ਤੇ ਵੀ ਫਿਰ ਜੇ ਕੋਈ ਇਨਾਮ ਵੀ ਹਾਸਲ ਕਰ ਦੇਣਾ, ਇਹ ਬੜੀ ਵੱਡੀ ਗੱਲ ਸੀ ਜੀ। ਬਿਲਕੁਲ ਬਿਲਕੁਲ ਜੀ। ਲਓ ਜੀ ਜ਼ਿਸ਼ਾਨ ਸਾਹਿਬ ਸੂਈ ਧਾਗੇ ਦੇ ਇਹ ਸੂਈ ਧਾਗੇ ਵਾਲੀ ਗੱਲ। अस्सलाम वालेकुम। वालेकुम जी। हाँ जी थोड़ी देर, हाँ जी बिल्कुल ठीक ठाक, अल्लाह का शुक्र है। थोड़ी देर पहले गल हो रही सी पुतली तमाशे दी। जी जी। हाँ तो ओदा जी मेन जिहड़ा करैक्टर हुंदा सी या हीरो कह लो, ओदा नाम हुंदा सी पाटे खां। ते ओ पाटे खां दे नाम ते एक फिल्म भी बनी है पाकिस्तान च। जी जी बिल्कुल, बड़ी मशहूर फिल्म सी। हाँ मैनू बस वो पाटे खां दा याद है, बाकी जिहड़े करैक्टर सी वो ते हुण भुल भुला गए ने, बचपन च देखे होए ने। मैं तो डॉक्टर साहब तुहानू सूई धागे तो याद आया पाटे खां। सूई धागे तो याद आया, सूई धागे तो याद आया भी एक ना पीर साहब आ जाते ने जांगड़ियां दे घर ना, उत्थे वो गरीब दे बेचारे, ते वो कहंदे जी हुण रोटी दा इंतजाम करना, ते पैसे ते है काई नहीं। वो कहंदे कोई नहीं, अब पीर साहब नमाज पढ़न जाते ने, फिर करते हैं कुछ। और पीर साहब गए तो पिछों उन्होंने खुस्सा चुकिया तो बेच आंदा, बेच के मुर्गी मुर्गी लिया के उन्हें पका ली, ते वो पका पकू के खुआती। कहंदे पीर साहब कहंदे वाह जी वाह, धरान साहब अज तक कमाल करती तुसीं। कहंदे नहीं पीर जी, ये तुहाडी जुत्तियां दा सदका आ। ਉਹ ਜਦੋਂ ਵੀ ਕਹਿਣ ਕਹਿੰਦੇ ਨਹੀਂ ਪੀਰ ਜੀ ਤੁਹਾਡੀ ਜੁੱਤੀਆਂ ਦਾ ਸਦਕਾ ਆ। ਜਦੋਂ ਦੂਸਰੇ ਦਿਨ ਜਾਣ ਲੱਗਾ ਕਹਿੰਦਾ ਮੇਰੀ ਜੁੱਤੀ ਲਿਆ ਕੇ ਦੋ, ਕਹਿੰਦਾ ਜੀ ਉਹ ਤਾਂ ਤੁਸੀਂ ਖਾ ਲਈ ਆ, ਜੁੱਤੀ ਤਾਂ ਖਾ ਲਈ ਆ। ਜੁੱਤੀਆਂ ਦਾ ਸਦਕਾ ਬਹੁਤ ਇਸ ਤਰ੍ਹਾਂ ਦੇ ਵੀ ਲੋਕ ਹੈਗੇ ਸੀ। ਬਹੁਤ ਸ਼ੁਕਰੀਆ। 2 ਘੰਟੇ ਟਾਈਮ ਆਪਣਾ ਪੂਰਾ ਹੋ ਗਿਆ, ਹੁਣ ਇਜਾਜ਼ਤ ਚਾਹਾਂਗੇ ਸਾਰੇ ਦੋਸਤਾਂ ਨੂੰ। ਕਿਸੇ ਨੂੰ ਕੋਈ ਬੁਰਾ ਲੱਗਾ ਹੋਵੇ ਤੇ ਮਾਜ਼ਰਤ ਚਾਹੁੰਦੇ ਅਸੀਂ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਉਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਕੱਲ ਅਸੀਂ ਐਡਵਾਂਸ ਵੈਸੇ ਤੇ ਅਰੋੜਾ ਸਾਹਿਬ ਕਿਹਾ ਸੀ ਕਿ ਤੁਸੀਂ ਜਿਹੜਾ ਸਟੋਰੀਜ਼ ਹੁਣ ਤੱਕ ਕਲੈਕਟ ਕੀਤੀਆਂ, ਜਿੰਨੇ ਲੋਕਾਂ ਨੂੰ ਮਿਲਾਇਆ ਉਹਨਾਂ ਤੇ ਪ੍ਰੋਗਰਾਮ ਕਰ ਲਈਏ, ਤੇ ਮੈਨੂੰ ਥੋੜਾ ਜਿਹਾ ਉਹਦੇ ਤੇ ਲੱਗਦਾ ਸੀ ਵੀ ਮੇਰੇ ਤੇ ਪ੍ਰੋਗਰਾਮ ਉਹ ਬਣਨੀ ਨਹੀਂ ਗੱਲ, ਤੇ ਫਿਰ ਵੀ ਡਿਸਾਈਡ ਕਰ ਲਾਂਗੇ ਕੱਲ ਵੀ ਕਿਹਦੇ ਤੇ ਗੱਲਬਾਤ ਕਰਨੀ ਹੈ। ਬਹੁਤ ਸ਼ੁਕਰੀਆ ਸਾਰਿਆਂ ਦਾ, ਸ਼ੇਅਰ ਜ਼ਰੂਰ ਕਰਨਾ। ਨਾਸਰ ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਂ ਮਾਫੀ ਚਾਹੁੰਦਾ। ਮੈਂ ਇਹ अर्ज कर सकता, वो लोग जिन्होंने मिलवाया है, खास तौर पर जिन्होंने तुसीं मिलवाया है, उन्होंने दोनों फैमिलीज़ नूं जे किसी असीं लिंक भेज के इकट्ठे कर सकीए, एक बार फिर इत्थे सब इकट्ठा कर सकीए, बड़ा चंगा लगेगा। कोई 2-4 कल कोशिश करांगे, एक दो दोस्तां नूं जरूर नाल भी असीं ज्वाइन कर लांगे जी। सो जी डॉक्टर प्रोफेसर साहब की कहना चाहुंदे हो अखीर ते? अखीर जाते जाते जी मैं तुहानूं दस्सिया सी कि बसां तमाशा दिखाणो, जिहड़ा हुंदा सी
ਕੰਗੀਆਂ ਵੇਚਣ ਵਾਲੇ, ਛੋਲੇ ਵੇਚਣ ਵਾਲੇ, ਉਹ ਕਿਸ ਤਰ੍ਹਾਂ ਵੇਚਦੀ, ਤੁਹਾਨੂੰ ਉਹਦੀ ਨੁਮਾਇਸ਼ ਦਿਖਾ ਦੇਣਾ। ਤੁਸੀਂ ਮੈਨੂੰ ਕਿਹਾ ਸੀ ਨਾ ਕਿਵੇਂ ਕਰਦੇ, ਲਓ ਜੀ ਤੁਹਾਨੂੰ ਵਿਖਾ ਦੇਣਾ। ਸੋ ਦਿੱਲੀ ਵਿੱਚ ਜਾਂ ਪੰਜਾਬ ਦੀ ਬੱਸਾਂ ਜਿਹੜੇ ਆਉਂਦੇ ਸੀ ਤੇ ਹੋਰ ਸ਼ਹਿਰਾਂ ਤੋਂ ਆਉਂਦੇ ਸੀ, ਪੰਜਾਬੀ ਨਹੀਂ ਸੀ ਬੋਲਦੇ, ਬਹੁਤ ਹੋਰ ਜ਼ਬਾਨ ਸੀ, ਲੈ ਜਾ ਕੇ ਕਿਤੇ ਪੰਜਾਬੀ ਹੁੰਦਾ ਸੀਗਾ। गाड़ी आपकी खड़ी है, आइटम देखने की कोई कीमत नहीं, कोई प्राइस नहीं है। आइटम मैं आपको दिखाऊंगा, आइटम देखना जी, आइटम बहुत बढ़िया है जी। एक आइटम है जी सुरमा आंख में डालोगे अंधे को भी दिखाई देगा, नबीना को दिखाई देने लगेगा। आइटम मैं आपको दे रहा हूँ, देखने की कोई कीमत नहीं। पाइथन पा के देखो जी, सिलाई पा के देखो जी, 5 या कोई मुंडी छोटी सी पाइथन की बड़ी 18 रुपए की, 2 लोग भी सस्तियां दे देगा, पा के देखो लगेगा जरूर आखिर से, पर किसी में आंख भी लग जाएगी। सो इस तरह ਵੇਚਦੇ ਹੁੰਦੇ ਸੀ ਸੁਰਮਾ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਤੇ ਜਾਂਦੇ ਜਾਂਦੇ 30 ਸੈਕਿੰਡ ਤੋਂ ਕਰਵਾਇਆ ਜੀ, 30 ਸੈਕਿੰਡ ਦਾ ਜੀ ਅਸੀਂ ਸਾਇਲੈਂਸ। ਹਾਂਜੀ ਬਿਲਕੁਲ ਜੀ, 30 ਸੈਕਿੰਡ ਸਾਇਲੈਂਟ ਵੀ। ਤੇ ਤੁਹਾਡੇ ਤੇਜੀ ਸੰਧੂ ਸਾਹਿਬ ਆਂਦੇ ਨੇ, ਮੇਰੇ ਪਾਪਾ ਜੀ ਮੈਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਯਾਦ ਕਰ ਲਿਆ ਕਰੋ। ਠੀਕ ਹੈ ਜੀ, ਕਰ ਲੈ। ਬਹੁਤ ਸ਼ੁਕਰੀਆ ਸਾਰਿਆਂ ਦਾ ਜੀ। ਹੁਣ 30 ਸੈਕਿੰਡ ਦੀ ਖਾਮੋਸ਼ੀ ਇਖਤਿਆਰ ਕਰੋ ਤੇ ਉਸ ਤੋਂ ਬਾਅਦ ਇਜਾਜ਼ਤ ਚਾਹਾਂਗੇ। ਰੱਬ ਰੱਖੇ।